ਮੌਜੂਦਾ ਸਮੇਂ ਦੇ ਵਿੱਚ ਆਏ ਪੰਜਾਬ ਹਿਮਾਚਲ ਦੇ ਵਿੱਚ ਹੜ੍ਹਾਂ ਨਾਲ ਪ੍ਰਭਾਵਿਤ ਲੋਕਾਂ ਨੂੰ ਸਮਰਪਿਤ ਹੈ ਜੀ। ਸੋ ਵਿਦਿਆਰਥੀ ਜਥੇਬੰਦੀ ਸੱਥ ਪੰਜਾਬ ਯੂਨੀਵਰਸਿਟੀ ਦੇ ਵਿੱਚ ਅੱਜ ਤੋਂ ਕੁਝ ਸਾਲ ਪਹਿਲਾਂ ਜਦੋਂ ਸ਼ੁਰੂਆਤ ਹੋਈ ਤਾਂ ਉਹ ਐਜ਼ ਅ ਡਿਸਕਸ਼ਨ ਗਰੁੱਪ ਇੱਥੋਂ ਸਟਾਰਟ ਕੀਤਾ। ਉਸ ਦੇ ਪਿੱਛੇ ਦਾ ਮੁੱਖ ਕਾਰਨ ਕੀ ਬਣਦਾ ਹੈ ਕਿ ਜਿੱਥੇ ਇੰਨੀਆਂ ਹੋਰ ਧਿਰਾਂ ਹੋਣ ਦੇ ਬਾਵਜੂਦ ਇੱਕ ਨਵੀਂ ਧਿਰ ਇੱਥੇ ਸ਼ੁਰੂ ਕਰਨੀ ਪਈ। ਸੋ ਉਸ ਦਾ ਮੁੱਖ ਕਾਰਨ ਸੀ ਕਿ ਇੱਥੇ ਕੋਈ ਇਹੋ ਜਿਹੀ ਧਿਰ ਨਹੀਂ ਸੀ ਜਿਹੜੀ ਇੱਕ ਸੂਝਵਾਨ ਧਿਰ ਜਿਹੜੀ ਆਪਦੇ ਲੋਕਾਂ ਦੀ, ਆਪਦੇ ਖਿੱਤੇ ਦੀ, ਆਪਦੀ ਬੋਲੀ ਦੀ, ਆਪਦੇ ਪਾਣੀਆਂ ਦੀ, ਆਪਦੀ ਧਰਤੀ ਦੀ ਗੱਲ ਕਰਦੀ ਹੋਵੇ ਤੇ ਉਹ ਵੀ ਇੱਕ ਇੰਟੈਲੈਕਚੁਅਲ ਵਰਗ ਇੱਥੋਂ ਪੈਦਾ ਕਰਕੇ ਆਪਦੇ ਸਮਾਜ ਦੇ ਵਿੱਚ ਸਮਾਜ ਨੂੰ ਕੋਈ ਚੰਗੀ ਸੇਧ ਦਿੰਦਾ ਹੋਵੇ। ਸੋ ਵਿਦਿਆਰਥੀ ਜਥੇਬੰਦੀ ਸੱਥ 2017 ਦੇ ਵਿੱਚ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਨੂੰ ਆਪਦਾ ਆਦਰਸ਼ ਮੰਨ ਕੇ ਚੱਲਦੀ ਹੋਈ ਪੰਜਾਬ ਯੂਨੀਵਰਸਿਟੀ ਦੇ ਵਿੱਚ ਸਰਗਰਮ ਹੋਈ ਤੇ ਅੱਜ ਪੰਜਾਬ ਦੀ ਵੱਖ-ਵੱਖ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਵਿੱਚ ਕਾਰਜਸ਼ੀਲ ਹੈ। ਉਹ ਚਾਹੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਹੋਵੇ, JNTU ਅੰਮ੍ਰਿਤਸਰ ਹੋਵੇ, ਪੰਜਾਬੀ ਯੂਨੀਵਰਸਿਟੀ ਪਟਿਆਲਾ ਹੋਵੇ, ਚਾਹੇ ਉਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਹੋਵੇ, ਚਾਹੇ ਉਹ DAV ਕਾਲਜ ਚੰਡੀਗੜ੍ਹ ਹੋਵੇ। ਸੋ ਹਰ ਸਾਲ ਪੰਜਾਬ ਯੂਨੀਵਰਸਿਟੀ ਸਟੂਡੈਂਟ ਚੋਣਾਂ 'ਚ ਵਿਦਿਆਰਥੀ ਜਥੇਬੰਦੀ ਸੱਥ ਪਿਛਲੇ ਲੰਬੇ ਸਮੇਂ ਤੋਂ ਹਿੱਸਾ ਲੈਂਦੀ ਆ ਰਹੀ ਹੈ। ਇਸ ਸਾਲ ਵੀ ਪੂਰੇ ਤੰਤਰ ਤੇ ਪੂਰੇ ਪ੍ਰਸ਼ਾਸਨ ਦੇ ਡਟਵੇਂ ਵਿਰੋਧ ਦੇ ਬਾਵਜੂਦ ਵਿਦਿਆਰਥੀਆਂ ਨੇ ਵਿਦਿਆਰਥੀ ਜਥੇਬੰਦੀ ਸੱਥ ਨੂੰ ਇੱਕ ਮੌਕਾ ਬਖਸ਼ਿਆ ਤੇ ਕੌਂਸਲ ਦੀ ਮੀਤ ਪ੍ਰਧਾਨ ਦੀ ਕੁਰਸੀ ਤੇ ਬੈਠਣ ਦਾ ਇੱਕ ਸੁਭਾਗਾ ਮੌਕਾ ਜਥੇਬੰਦੀ ਨੂੰ ਬਖਸ਼ਿਆ ਤੇ ਜਥੇਬੰਦੀ ਨੇ ਆਪ ਦੀ ਇਹ ਜਿੱਤ ਮੌਜੂਦਾ ਵਕਤ 'ਚ ਹੜ੍ਹਾਂ 'ਚ ਜੂਝਦੇ ਆਪਦੇ ਪੀੜਤ ਲੋਕਾਂ ਨੂੰ ਸਮਰਪਿਤ ਕਰੀ ਤੇ ਉਸੇ ਲੜੀ ਤਹਿਤ ਆਪਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਅੱਜ ਵਿਦਿਆਰਥੀ ਜਥੇਬੰਦੀ ਸੱਥ ਇਸ ਵਿਸ਼ੇਸ਼ ਸੈਮੀਨਾਰ ਦਾ ਆਪਦੀ ਵਚਨਬੱਧਤਾ ਨੂੰ ਦੁਹਰਾ ਰਹੀ ਹੈ। ਸੋ ਅੱਜ ਦੇ ਵਿਸ਼ੇਸ਼ ਸੈਮੀਨਾਰ ਦੇ ਵਿੱਚ ਸਾਡੇ ਮੁੱਖ ਬੁਲਾਰੇ ਸਰਦਾਰ ਜਸਕੀਰਤ ਸਿੰਘ ਜੀ ਪਬਲਿਕ ਐਕਸ਼ਨ ਕਮੇਟੀ ਲੁਧਿਆਣੇ ਤੋਂ, ਸਰਦਾਰ ਅਜੇਪਾਲ ਸਿੰਘ ਜੀ ਬਰਾੜ ਮਿਸਰ ਸਤਲੁਜ ਤੋਂ ਤੇ ਸ਼੍ਰੀ ਗੁਮਾਨ ਸਿੰਘ ਜੀ ਹਿਮਾਲਿਆ ਨੀਤੀ ਅਭਿਆਨ ਤੋਂ ਸੋ ਸਾਡੇ ਵਿਚਕਾਰ ਆਏ ਨੇ ਤੇ ਸਰਦਾਰ ਜੁਝਾਰ ਸਿੰਘ ਜੋ ਵਿਦਿਆਰਥੀ ਜਥੇਬੰਦੀ ਸੱਥ ਦੇ ਕਨਵੀਨਰ ਨੇ ਉਹ ਵੀ ਸਾਡੇ ਵਿਚਕਾਰ ਆਏ ਨੇ। ਸੋ ਅੱਜ ਦੇ ਮੁੱਖ ਮਹਿਮਾਨ ਆਪਦੇ ਵਿਚਾਰਾਂ ਦੇ ਨਾਲ ਵਿਦਿਆਰਥੀਆਂ ਨੂੰ ਇਸ ਗੰਭੀਰ ਮਸਲੇ ਦੇ ਉੱਤੇ ਜਾਗਰੂਕ ਕਰਨਗੇ। ਇਹਨਾਂ ਦੇ ਪਿੱਛੇ ਕੀ ਕਾਰਨ ਨੇ, ਚਾਹੇ ਉਹ BBMB ਬੋਰਡ ਦਾ ਮਸਲਾ ਹੋਵੇ, ਚਾਹੇ ਉਹ ਕਿਸੇ ਸਟੇਟ ਦਾ ਆਪਦੇ ਲੋਕਾਂ ਦਾ ਰਿਪੇਰੀਅਨ ਲਾਅ ਦੇ ਮੁਤਾਬਕ ਕਿਸੇ ਵੀ ਆਪਦੇ ਨੈਚੁਰਲ ਰਿਸੋਰਸ ਤੇ ਕੋਈ ਹੱਕ ਦੀ ਗੱਲ ਹੋਵੇ, ਚਾਹੇ ਜਿਵੇਂ ਹਿਮਾਚਲ ਦੇ ਵਿੱਚ ਅਨਪਲਾਨ ਡਿਵੈਲਪਮੈਂਟ ਹੋ ਰਹੀ ਆ ਉਹਦੇ ਕੀ ਨੁਕਸਾਨ ਨੇ ਤੇ ਉਹਦੇ ਕੀ ਪਿੱਛੇ ਦੀ ਸਾਜ਼ਿਸ਼ਾਂ ਨੇ ਉਹਦੀ ਗੱਲ ਹੋਵੇ। ਸੋ ਇਹਨਾਂ ਸਾਰੇ ਕਾਰਨਾਂ ਤੇ ਇਹਨਾਂ ਦੇ ਸੋਲੂਸ਼ਨਾਂ ਵੱਲ ਅੱਜ ਦਾ ਇਹ ਪ੍ਰੋਗਰਾਮ ਜਾਊਗਾ। ਸੋ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਮੈਂ ਸਭ ਤੋਂ ਪਹਿਲਾਂ ਸਰਦਾਰ ਜਸਕੀਰਤ ਸਿੰਘ ਜੀ ਪਬਲਿਕ ਐਕਸ਼ਨ ਕਮੇਟੀ ਲੁਧਿਆਣੇ ਤੋਂ ਜੋ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਇਨਵਾਇਰਨਮੈਂਟਲ ਐਕਟਿਵਿਸਟ ਨੇ, ਇਨਵਾਇਰਨਮੈਂਟ ਦੇ ਰਿਗਾਰਡਿੰਗ ਜਿੰਨੇ ਮਸਲੇ ਹੋਣ, ਚਾਹੇ ਉਹ ਬੁੱਢੇ ਦਰਿਆ ਦਾ ਲੁਧਿਆਣੇ ਦਾ ਮਸਲਾ ਹੋਵੇ, ਚਾਹੇ ਗ੍ਰੀਨ ਟ੍ਰਿਬਿਊਨਲ ਦੇ ਜਿੰਨੇ ਕੇਸ ਹੋਣ ਉਹਨਾਂ ਦੀ ਪੈਰਵਾਈ ਕਰਦੇ ਨੇ। ਸੋ ਮੰਚ ਦੀ ਸ਼ੁਰੂਆਤ ਕਰਦਿਆਂ ਮੈਂ ਸਰਦਾਰ ਜਸਕੀਰਤ ਸਿੰਘ ਜੀ ਨੂੰ ਬੇਨਤੀ ਕਰਾਂਗਾ ਕਿ ਆ ਕੇ ਆਪਦੇ ਵਿਚਾਰ ਵਿਦਿਆਰਥੀਆਂ ਦੇ ਨਾਲ ਸਾਂਝੇ ਕਰਨ। ਸਰਦਾਰ ਜਸਕੀਰਤ ਸਿੰਘ ਜੀ। ਬਹੁਤ ਬਹੁਤ ਧੰਨਵਾਦ ਜੀ। ਮੇਰੀ ਆਵਾਜ਼ ਆ ਰਹੀ ਹੈ ਜੀ? ਸੋ ਪਹਿਲਾਂ ਤਾਂ ਮੈਂ ਇਸ ਗੱਲ ਦੀ ਇੱਕ ਖੁਸ਼ੀ ਜ਼ਾਹਿਰ ਕਰਦਿਆਂ ਕਿ ਮੈਂ ਇੱਥੇ ਆ ਕੇ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਸਟੂਡੈਂਟਸ ਇੱਦਾਂ ਦੇ ਟੌਪਿਕਸ ਦੇ ਉੱਤੇ ਗੱਲ ਕਰਨ ਲੱਗੇ ਹੈ। ਜੇ ਪਹਿਲਾਂ ਵੀ ਕਰਦੇ ਸੀ ਤਾਂ ਮੈਨੂੰ ਨਹੀਂ ਸੀ ਪਤਾ। ਸੋ ਮੇਰੀ ਇੱਕ ਨਲਾਇਕੀ ਹੋ ਸਕਦੀ ਹੈ, ਪਰ ਮੈਨੂੰ ਐਂ ਲੱਗਿਆ ਕਿ ਇਹ ਬੜੇ ਇੰਪੋਰਟੈਂਟ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਗੱਲ ਜਿਹੜੀ ਹੈ ਜਿੱਥੇ ਹੋਣੀ ਚਾਹੀਦੀ ਹੈ ਉੱਥੇ ਹੋ ਨਹੀਂ ਰਹੀ। ਤਾਂ ਯੂਨੀਵਰਸਿਟੀਆਂ ਜਿਹੜੀਆਂ ਨੇ ਉਹ ਇੱਕ ਤਰ੍ਹਾਂ ਦਾ ਜਿੱਥੇ ਸੈਮੀਨਲ ਡਿਸਕਸ਼ਨਸ ਹੋਣੀਆਂ ਚਾਹੀਦੀਆਂ ਇੱਦਾਂ ਦੀਆਂ ਕਿ ਹੋ ਕੀ ਰਿਹਾ, ਆਖਰ ਸਾਡੀ ਸਟੇਟ ਜਾ ਕਿੱਧਰ ਨੂੰ ਰਹੀ ਹੈ, ਸਾਡਾ ਸੂਬਾ ਕਿੱਧਰ ਨੂੰ ਜਾ ਰਿਹਾ, ਸਾਡੀ ਸਟੇਟ ਆਫ ਅਫੇਅਰਸ ਕਿੱਧਰ ਨੂੰ ਜਾ ਰਹੀ ਹੈ, ਇਹ ਸਾਰੀਆਂ ਗੱਲਾਂ ਜਿਹੜੀਆਂ ਕਰਨੀਆਂ ਬਣਦੀਆਂ ਸੀ। ਸੋ ਪਹਿਲਾਂ ਤਾਂ ਮੈਂ ਸੱਥ ਨੂੰ ਮੁਬਾਰਕਬਾਦ ਦਿੰਦਾ ਜਿਨ੍ਹਾਂ ਨੇ ਇਹ ਆਈਡੀਆ ਨੂੰ, ਇਹ ਬੜੇ ਇੰਪੋਰਟੈਂਟ ਇੱਕ ਇਸ ਵੇਲੇ ਦੇ ਟਾਈਮ ਦੇ ਹਿਸਾਬ ਨਾਲ ਵੀ ਬੜੇ ਇੰਪੋਰਟੈਂਟ ਆਈਡੀਆ ਨੂੰ ਚੁੱਕਿਆ, ਉਹਦੇ 'ਤੇ ਇਹ ਸੈਮੀਨਾਰ ਆਰਗੇਨਾਈਜ਼ ਕੀਤਾ। ਸੋ ਬਹੁਤ ਧੰਨਵਾਦ ਹੈ ਪਹਿਲਾਂ ਮੇਰੇ ਵੱਲੋਂ ਕਿ ਤੁਸੀਂ ਇਸ ਉਪਰਾਲੇ ਨੂੰ ਜਿਹੜਾ ਹੈ ਉਹ ਵਿੱਢਿਆ। ਹੁਣ ਆਪਾਂ ਜਿਹੜੀ ਗੱਲ ਕਰਨੀ ਹੈ ਅੱਜ, ਮੈਨੂੰ ਪਹਿਲੇ ਤਾਂ ਇਹ ਦੱਸੋ ਮੇਰੇ ਕੋਲ ਟਾਈਮ ਕਿੰਨਾ ਕੁ ਹੈ, ਮਤਲਬ ਆਪਾਂ ਉਹਦੇ ਹਿਸਾਬ ਨਾਲ, ਤਾਂ ਕਿ ਅੱਧਾ ਘੰਟਾ ਲੈ ਸਕਦਾ, ਕਿੰਨਾ, ਅੱਧਾ ਕੁ ਘੰਟਾ? ਠੀਕ ਹੈ, ਠੀਕ ਹੈ, ਚਲੋ ਇਹ ਵੀ ਬੜੀ ਜ਼ਰੂਰੀ ਗੱਲ ਹੈ ਕਿਉਂਕਿ ਕਈ ਵਾਰੀ ਆਪਾਂ ਨਾ ਭੱਜੋ 'ਚ ਹੁੰਦੇ ਹਾਂ ਅਤੇ ਬੜੀਆਂ ਅਹਿਮ ਗੱਲਾਂ ਜਿਹੜੀਆਂ ਉਹ ਗੱਲਬਾਤ 'ਚੋਂ ਨਿਕਲਦੀਆਂ। ਆਪਾਂ ਗੱਲਬਾਤ ਕਰਾਂਗੇ ਜਦੋਂ, ਮੈਂ ਇਹਨੂੰ ਮੋਨੋਲੋਗ ਬਿਲਕੁਲ ਨਹੀਂ ਬਣਾਉਣਾ ਚਾਹੁੰਦਾ। ਆਪਾਂ ਕੋਈ ਮਤਲਬ ਜਿਵੇਂ ਉਹ
ਕਥਾਵਾਚਕ ਕਥਾ ਕਰੀ ਜਾ ਰਿਹਾ ਹੁੰਦਾ, ਉੱਦਾਂ ਦੇ ਫਾਰਮੈਟ 'ਚ ਨਹੀਂ ਚੱਲਣਾ ਚਾਹੁੰਦਾ ਮੈਂ ਬਿਲਕੁਲ, ਕਿਉਂਕਿ ਗੱਲ ਜਿਹੜੀ ਹੈ ਬੜੀ ਸਾਡੀ ਹੋਂਦ ਨਾਲ ਜੁੜੀ ਹੋਈ ਹੈ, ਸਾਡੀ ਐਗਜ਼ਿਸਟੈਂਸ ਨਾਲ ਜੁੜੀ ਹੋਈ ਹੈ, ਅਤੇ ਇਹਨੂੰ ਸਮਝਣਾ ਬੜਾ ਜ਼ਰੂਰੀ ਹੈ। ਕਿਉਂਕਿ ਇਹਦੇ 'ਚ ਕੋਈ ਰੱਟਾ ਲਾ ਕੇ ਐਗਜ਼ਾਮ ਪਾਸ ਕਰਨ ਵਾਲੀ ਤਾਂ ਗੱਲ ਹੈ ਹੀ ਨਹੀਂ ਵੀ ਆਪਾਂ ਪੜ੍ਹ ਲਿਆ ਅਤੇ ਇਹਦੇ ਜਿੰਨੇ ਨੰਬਰ ਲੈਣੇ ਆ, ਕੋਈ ਨੰਬਰ ਨਹੀਂ ਮਿਲਣੇ ਇਹਦੇ 'ਚ। ਇਹ ਤਾਂ ਸਾਡੀ ਜ਼ਿੰਦਗੀ ਦਾ ਸਵਾਲ ਹੈ, ਔਰ ਕੀ ਅਸੀਂ ਜਿੱਦਾਂ ਜੀ ਸਕਦੇ ਸੀ ਜਾਂ ਜਿੱਦਾਂ ਜੀ ਰਹੇ ਸੀ ਉੱਦਾਂ ਅੱਗੋਂ ਜੀ ਸਕਾਂਗੇ, ਇੱਦਾਂ ਦੀਆਂ ਵੱਡੀਆਂ ਵੱਡੀਆਂ ਗੱਲਾਂ ਜਿਹੜੀਆਂ ਨਾ ਇਹਦੇ ਵਿੱਚ ਆ ਕੇ ਜੁੜ ਜਾਂਦੀਆਂ। ਅਤੇ ਇਸ ਕਰਕੇ ਬੇਨਤੀ ਹੈ ਕਿ ਆਪਾਂ ਜਦੋਂ ਵੀ ਕੋਈ ਸਵਾਲ ਹੋਵੇ ਉਦੋਂ ਕੋਈ ਹੱਥ ਖੜਾ ਕਰ ਦਿਓ। ਕਈ ਵਾਰੀ ਬੋਲਣ ਦੀ ਲੈ ਨਾ ਟੁੱਟੇ, ਉਹਦੇ ਵਾਸਤੇ ਮੈਂ ਆਪ ਹੀ ਉਦੋਂ ਮਤਲਬ ਰੋਕ ਲਾਂਗਾ ਵੀ ਸਵਾਲ ਮਤਲਬ ਜਦੋਂ ਪੁੱਛਿਆ ਜਾਵੇ, ਪਰ ਜ਼ਰੂਰੀ ਨਹੀਂ ਕਿ ਸਾਰੇ ਸਵਾਲ ਆਪਾਂ ਅਖੀਰ 'ਤੇ ਹੀ ਲੈਣੇ ਆ। ਠੀਕ ਹੈ ਜੀ, ਮੇਰੇ ਵੱਲੋਂ ਤਾਂ ਪੂਰੀ ਖੁੱਲ੍ਹ ਹੈ ਕਿ ਕੋਈ ਜਿਹਨੂੰ ਜਦੋਂ ਲੱਗੇ ਉਦੋਂ ਮੈਨੂੰ ਰੋਕ ਸਕਦਾ ਹੈ, ਸਵਾਲ ਕਰ ਸਕਦਾ ਹੈ, ਕਿਉਂਕਿ ਅਲਟੀਮੇਟਲੀ ਪਰਪਸ ਇਹ ਹੈ ਕਿ ਗੱਲ ਜਿਹੜੀ ਹੈ ਕਮਿਊਨੀਕੇਟ ਹੋਵੇ, ਅਤੇ ਕਮਿਊਨੀਕੇਸ਼ਨ ਉਦੋਂ ਹੀ ਹੋਣੀ ਹੈ ਜਦੋਂ ਗੱਲ ਨੇ ਦੋਨਾਂ ਪਾਸੇ ਜਿਹੜਾ ਟੂ ਐਂਡ ਫਰੋ ਚੱਲਣਾ। ਸੋ ਇਹ ਕਹਿੰਦਾ ਹੋਇਆ ਮੈਂ ਆਪਣੀ ਜੀ ਚਲੋ ਗੱਲਬਾਤ ਜਿਹੜੀ ਹੈ ਸ਼ੁਰੂ ਕਰਦਾ। ਆਪਣਾ ਅੱਜ ਦਾ ਥੀਮ ਜਿਹੜਾ ਹੈ ਉਹ ਹੈਗਾ ਪੰਜਾਬ ਹਿਮਾਚਲ ਫਲੱਡਸ ਇਹ ਮੈਨ ਮੇਡ ਡਿਜ਼ਾਸਟਰ। ਇਹਦੇ ਵਿੱਚ ਇੱਕ ਤਾਂ ਗੱਲ ਚਲੋ ਪੰਜਾਬ ਅਤੇ ਹਿਮਾਚਲ ਦੀ ਹੋ ਗਈ ਕਿ ਇਹ ਦੋ ਸਟੇਟਾਂ ਪ੍ਰਭਾਵਿਤ ਸੀਗੀਆਂ, ਤਾਂ ਕਰਕੇ ਚਲੋ ਆਪਾਂ ਉਹਦੇ ਬਾਰੇ ਗੱਲ ਕਰ ਰਹੇ ਹਾਂ। ਪਰ ਜਿਹੜਾ ਇਹਦੇ 'ਚ ਵਰਡ ਮੈਨ ਮੇਡ ਯੂਜ਼ ਕੀਤਾ ਹੈ ਉਹ ਅੱਜ ਦੀ ਗੱਲਬਾਤ ਦਾ ਸਭ ਤੋਂ ਪ੍ਰਮੁੱਖ ਨੁਕਤਾ ਹੈ। ਆਪਾਂ ਇਹਨੂੰ ਮੈਨ ਮੇਡ ਕਿਉਂ ਕਹਿ ਰਹੇ ਹਾਂ, ਪਹਿਲਾਂ ਤਾਂ ਸਵਾਲ ਹੀ ਇਹ ਬਣਦਾ ਹੈ। ਕੁਛ ਆਈਡੀਆ ਤਾਂ ਸਾਰਿਆਂ ਨੂੰ ਹੀ ਹੈਗਾ, ਅਖਬਾਰਾਂ ਵੀ ਇਸ ਵਾਰੀ ਬਹੁਤ ਕੁਝ ਹੋਇਆ, ਅਖਬਾਰਾਂ ਦੇ ਵਿੱਚ ਆਇਆ ਵੀ ਮੈਨ ਮੇਡ ਸੀਗਾ, ਔਰ ਪਰ ਇਹ ਮੈਨ ਮੇਡ ਦੀ ਸਮਝ ਜਿਹੜੀ ਹੈ ਉਹਨੂੰ ਜ਼ਿਆਦਾ ਸੂਖਮ ਅਤੇ ਬਿਹਤਰ ਬਣਾਉਣਾ ਬਹੁਤ ਜ਼ਰੂਰੀ ਹੈ। ਕਿਉਂਕਿ ਆਪਾਂ ਜਦੋਂ ਐਕਸ਼ਨ ਦੀ ਗੱਲ ਕਰਦੇ ਹਾਂ, ਕਿਉਂਕਿ ਅਲਟੀਮੇਟਲੀ ਸਾਰੀਆਂ ਡਿਸਕਸ਼ਨਾਂ ਦੇ ਵਿੱਚੋਂ ਗੱਲ ਤਾਂ ਇੱਧਰ ਨੂੰ ਜਾਣੀ ਹੈ ਨਾ ਕਿ ਆਪਾਂ ਕਰ ਕੀ ਸਕਦੇ ਹਾਂ। ਜੇ ਆਹ ਗੱਲ ਇੱਦਾਂ ਹੈ ਤਾਂ ਆਪਾਂ ਇਹਦੇ 'ਚ ਕੀ ਕਰ ਸਕਦੇ ਹਾਂ, ਸਾਡਾ ਕੀ ਰੋਲ ਹੋ ਸਕਦਾ ਹੈ, ਆਪਾਂ ਸਿਚੁਏਸ਼ਨ ਨੂੰ ਬਿਹਤਰ ਬਣਾਉਣ ਲਈ, ਫਿਊਚਰ ਨੂੰ ਬਿਹਤਰ ਬਣਾਉਣ ਲਈ ਕੀ ਕਰ ਸਕਦੇ ਹਾਂ। ਤਾਂ ਉਹਦੇ ਵਾਸਤੇ ਜਿੰਨੀ ਬਿਹਤਰ ਸਮਝ ਹੋਏਗੀ, ਔਰ ਸਮਝ ਜਿਹੜੀ ਹੈ ਨਾ ਅਖਬਾਰਾਂ ਨੇ ਬਣਾਉਣੀ ਹੈ, ਬਹੁਤ ਘੱਟ ਜਿਹੜਾ ਮੈਂ ਦੇਖਿਆ ਮੀਡੀਆ ਦੀ ਕਵਰੇਜ ਉਸ ਹਿਸਾਬ ਦੀ ਹੈ ਕਿ ਜਿਹਦੇ ਵਿੱਚ ਉਹ ਡੈਪਥ ਹੋਵੇ, ਉਹ ਗੱਲਾਂ ਸਮਝਾਉਣ ਦੀ ਇੱਕ ਅੰਦਰੋਂ ਥੋੜ੍ਹੀ ਜਿਹੀ ਉਹ ਹੋਵੇ ਵੀ ਆਪਾਂ ਕੁਛ ਲੋਕਾਂ ਦੀ ਇੱਕ ਸਮਝ ਜਿਹੜੀ ਬਿਹਤਰ ਕਰਨੀ ਹੈ, ਉਹ ਗੱਲ ਘੱਟ ਲੱਗਦੀ ਹੈ। ਰਾਦਰ ਇੱਕ ਪ੍ਰੋਪਾਗੈਂਡਾ ਜਿਹੜਾ ਹੁੰਦਾ ਹੈ ਵੀ ਸਟੇਟ ਕੀ ਚਾਹੁੰਦੀ ਹੈ ਕਿ ਤੁਹਾਡੀ ਸਮਝ ਕਿੱਦਾਂ ਦੀ ਬਣੇ, ਉਹਨੂੰ ਪੁਸ਼ ਕੀਤਾ ਜਾ ਰਿਹਾ ਹੈ। ਔਰ ਕੁਛ ਤਾਂ ਜਾਣ ਕੇ ਕਰ ਰਹੇ ਹੋਣਗੇ, ਕੁਛ ਵਿੱਚ ਜਿਹਨੂੰ ਕਹਿੰਦੇ ਆ ਗਾਹੇ ਬਗਾਹੇ, ਮਤਲਬ ਜਿਨ੍ਹਾਂ ਨੂੰ ਬਹੁਤਾ ਆਪ ਨਹੀਂ ਸਮਝ ਆ ਰਿਹਾ, ਇੱਧਰੋਂ ਸੁਣ ਲਿਆ ਇੱਧਰੋਂ ਸੁਣ ਲਿਆ, ਅਤੇ ਉਹ ਵੀ ਧੱਕੀ ਜਾ ਰਹੇ ਉਹੀ ਗੱਲਾਂ ਸਾਰੀਆਂ। ਤੋ ਅਖਬਾਰਾਂ ਵੀ ਜਿਹੜੀਆਂ ਹੈ ਉਹ ਜਿਵੇਂ ਕਹਿ ਲਓ ਵੀ ਫੇਕ ਨੈਰੇਟਿਵ ਨੂੰ ਪੈਡਲ ਕਰ ਰਹੀਆਂ। ਹੁਣ ਆਪਾਂ ਇੱਕ ਵਾਰੀ ਨੈਰੇਟਿਵ ਦੀ ਵੀ ਗੱਲ ਕਰ ਲਈਏ। ਨੈਰੇਟਿਵ ਤਾਂ ਸਮਝਦੇ ਹਾਂ ਆਪਾਂ ਸਾਰੇ, ਕਿਉਂ ਜੀ? ਨੈਰੇਟਿਵ ਸਮਝ ਆਉਂਦਾ ਹੈ ਵਰਡ ਕਿ ਕੀ ਹੁੰਦਾ ਨੈਰੇਟਿਵ, ਬਿਰਤਾਂਤ ਜਿਹਨੂੰ ਆਪਾਂ ਕਹਿੰਦੇ ਹਾਂ। ਅਤੇ ਫਿਰ ਫੇਕ ਨੈਰੇਟਿਵ ਕੀ ਹੁੰਦਾ, ਇਹ ਸਮਝਦੇ ਹਾਂ ਆਪਾਂ ਸਾਰੇ। ਅੱਛਾ, ਇੱਕ ਮੈਨੂੰ ਹੋਰ ਸਵਾਲ ਦੱਸੋ, ਜ਼ਿਆਦਾਤਰ ਸਟੂਡੈਂਟਸ ਕਿਹੜੀ ਬੈਕਗਰਾਊਂਡ ਤੋਂ ਹੈਗੇ? ਵੈਸੇ ਕੋਈ ਬਹੁਤਾ ਫਰਕ ਨਹੀਂ ਪੈਂਦਾ, ਪਰ ਫਿਰ ਵੀ ਮੈਂ ਥੋੜ੍ਹਾ ਜਿਹਾ ਮੈਨੂੰ ਕਿਉਰਿਓਸਿਟੀ ਹੈ ਵੀ ਕੋਈ ਇਹ ਆਰਟਸ ਵਾਲੇ ਜ਼ਿਆਦਾ ਨੇ ਕਿ ਸਾਰਾ ਮਿਕਸਡ ਹੀ ਹੈ? ਮਿਕਸਡ ਹੈ, ਵਧੀਆ ਗੱਲ ਹੈ। ਅਤੇ ਕਿਉਂਕਿ ਮੇਰਾ ਇੰਟਰਸਟ ਇਸ ਕਰਕੇ ਹੈ ਕਿ ਇਹ ਗੱਲਾਂ ਸਮਝਣ ਤੋਂ ਬਾਅਦ ਆਪਾਂ ਕਰ ਕੀ ਸਕਦੇ ਹਾਂ, ਮੈਂ ਉਹਦੇ 'ਤੇ ਵੀ ਆਉਣਾ ਚਾਹੁੰਦਾ ਕਿ ਆਪਾਂ ਇਹਦੇ 'ਚੋਂ ਕੋਈ ਟੀਮ ਵਰਕ, ਕੋਈ ਉਹ ਚੀਜ਼ ਕੱਢ ਸਕਦੇ ਹਾਂ ਕਿ ਆਪਾਂ, ਕਿਉਂਕਿ ਅਲਟੀਮੇਟਲੀ ਪ੍ਰੋਬਲਮ ਸਾਂਝੀ ਹੈ ਅਤੇ ਬਹੁਤ ਵੱਡੀ ਹੈ, ਅਤੇ ਹੱਲ ਵੀ ਜਿਹੜੇ ਹੈ ਫਿਰ ਕਿਤੇ ਨਾ ਕਿਤੇ ਰਲ ਮਿਲ ਕੇ ਕੱਢਣੇ ਪੈਣਗੇ, ਕੋਈ ਤਾਲਮੇਲ ਚਾਹੀਦਾ ਹੋਏਗਾ। ਅਤੇ ਉਹ ਤਾਲਮੇਲ ਜਿਹੜਾ ਉਹ ਇਹ ਗੱਲਾਂ ਦੀ ਸਮਝ ਜਿਹੜੀ ਹੈ ਉਹ ਪਹਿਲਾਂ ਨੈਰੇਟਿਵ ਦੀ ਸਮਝ ਬਣਾਉਣੀ ਬਹੁਤ ਜ਼ਰੂਰੀ ਹੈ, ਤਾਂ ਆਪਾਂ ਉਹ ਐਕਸ਼ਨ ਪਲਾਨ 'ਤੇ ਪਹੁੰਚਾਂਗੇ ਕਿ ਆਪਾਂ ਕਰ ਕੀ ਸਕਦੇ ਹਾਂ। ਤਾਂ ਹੁਣ ਆਪਾਂ ਫਲੱਡਸ 'ਤੇ ਪਹਿਲਾਂ ਆਈਏ, ਉਸ ਤੋਂ ਪਹਿਲਾਂ ਇਹ ਜ਼ਰੂਰੀ ਇਸ ਕਰਕੇ ਹੈ ਕਿਉਂਕਿ ਇਹਦੇ ਵਿੱਚ ਉਹਦੀ ਐਗਜ਼ਾਮਪਲ ਬੜੀ ਵੱਡੀ ਨਜ਼ਰ ਆਉਂਦੀ ਹੈ ਕਿ ਸਰਕਾਰ ਕਿਵੇਂ ਗੇਮ ਖੇਡਦੀ ਹੈ ਜਾਂ ਹੋਰ ਅਦਾਰੇ ਕਿਵੇਂ ਗੇਮ ਖੇਡਦੇ। ਤਾਂ ਤੁਹਾਨੂੰ ਫੇਕ ਨੈਰੇਟਿਵ ਜਿਹੜੀ ਹੈ ਉਹ ਮੈਂ ਹਾਲੇ ਸਮਝ ਨਹੀਂ ਪਾਇਆ ਕਿ ਕਿੰਨਿਆਂ ਨੂੰ ਲੱਗਦਾ ਉਹਨਾਂ ਨੂੰ ਫੇਕ ਨੈਰੇਟਿਵ ਦਾ ਮਤਲਬ ਸਮਝ ਆਉਂਦਾ? ਹੱਥ ਖੜੇ ਕਰੋ ਜ਼ਰਾ। ਜ਼ਿਆਦਾ ਹੋਣੇ ਚਾਹੀਦੇ। ਯੂਨੀਵਰਸਿਟੀ ਦੇ ਬੱਚਿਆਂ 'ਚ ਫੇਕ ਨੈਰੇਟਿਵ ਬਹੁਤਾ ਔਖਾ ਨਹੀਂ ਕੰਮ ਹੈਗਾ ਸਮਝਣਾ, ਚਲੋ 8-10 ਜਣਿਆਂ ਨੂੰ ਸਮਝ ਆ ਰਿਹਾ, ਬਾਕੀਆਂ ਨੂੰ ਫੇਕ ਨੈਰੇਟਿਵ ਦਾ ਬਿਲਕੁਲ ਆਈਡੀਆ ਨਹੀਂ ਲੱਗ ਰਿਹਾ ਕਿ ਝੂਠਾ ਬਿਰਤਾਂਤ ਕੀ ਹੁੰਦਾ। ਚਲੋ ਮੈਂ ਥੋੜ੍ਹਾ ਜਿਹਾ ਉਹਦੀ ਆਪਣੇ ਵੱਲੋਂ ਕੋਸ਼ਿਸ਼ ਕਰਦਾ ਵਿਆਖਿਆ ਕਰਨ ਦੀ ਵੀ ਜੇ ਉਹਦੇ ਨਾਲ ਬੈਟਰ ਹੋ ਜਾਏ ਅੰਡਰਸਟੈਂਡਿੰਗ, ਕਿਉਂਕਿ ਇਹ ਸਮਝਣਾ ਬਹੁਤ ਜ਼ਰੂਰੀ ਹੈ, ਹਰ ਇੱਕ ਨੂੰ ਸਮਝ ਆਉਣਾ ਚਾਹੀਦਾ ਹੈ। ਆਪਣੀ ਅਸਲੀ ਲੜਾਈ ਜਿਹੜੀ ਆ ਫਲੱਡਸ ਦੇ ਨਾਲ ਨਹੀਂ ਹੈਗੀ, ਆਪਣੀ ਅਸਲੀ ਲੜਾਈ ਫੇਕ ਨੈਰੇਟਿਵ ਦੇ ਨਾਲ ਹੈ, ਕਿਉਂਕਿ ਫਲੱਡਸ ਦੇ ਉੱਤੇ ਵੀ ਉਹ ਫੇਕ ਨੈਰੇਟਿਵ ਜਿਹੜਾ ਆਇਆ ਉਹਨੇ ਸਾਨੂੰ ਭੰਬਲ ਭੂਸੇ 'ਚ ਪਾਇਆ, ਉਹਨੇ ਕਈ ਤਰ੍ਹਾਂ ਦੀਆਂ, ਔਰ ਇਹ ਪਹਿਲੀ ਵਾਰੀ ਹੋਇਆ ਕਿ ਉਹ ਫੇਕ ਨੈਰੇਟਿਵ ਸਾਨੂੰ ਟੁੱਟਦਾ ਦਿਖਿਆ ਥੋੜ੍ਹਾ ਜਿਹਾ,
ਤਾਂ ਹੀ ਇਹ ਗੱਲ ਆਪਾਂ ਕਰ ਰਹੇ ਹਾਂ ਕਿ ਕੀ ਇਹ ਮੈਨ ਮੇਡ ਹੈ। ਹਾਲੇ ਤੱਕ ਮੈਨ ਮੇਡ ਬਾਰੇ ਬਹੁਤੇ ਸੈਮੀਨਾਰ, ਬਹੁਤੀਆਂ ਗੱਲਾਂ ਨਹੀਂ ਸੀ ਹੋਈਆਂ। ਤਾਂ ਇਸ ਕਰਕੇ ਫੇਕ ਨੈਰੇਟਿਵ ਕੀ ਬਣਾਇਆ ਗਿਆ ਇਹਦਾ? ਕੋਈ ਦੱਸ ਸਕਦਾ ਵੀ ਜਦੋਂ ਇਹ ਹੜ੍ਹ ਆਏ 23 'ਚ ਵੀ ਆਏ 25 'ਚ ਵੀ ਆਏ, ਕੀ ਨੈਰੇਟਿਵ ਬਣਾਉਣ ਦੀ ਕੋਸ਼ਿਸ਼ ਹੋਈ? ਜੇ ਤੁਸੀਂ ਅਖਬਾਰਾਂ ਪੜ੍ਹਦੇ ਹੋ ਸਰਕਾਰਾਂ ਵੱਲੋਂ ਵੀ ਇਹ ਕਾਹਦੇ ਕਰਕੇ ਆਏ ਫਲੱਡ? ਹਾਂਜੀ ਹਾਂ, ਕੀ ਐਕਸੈਸਿਵ ਕਲਾਊਡ ਬਰਸਟ, ਹੋਰ ਕੋਈ? ਹਾਂ ਠੀਕ ਹੈ, ਪਰ ਥੋੜਾ ਹੋਰ ਬੈਟਰ ਵਰਡ ਕੋਈ ਇਹਦਾ? ਕੱਲਾ ਕਲਾਊਡ ਬਰਸਟ ਨਹੀਂ ਹੈ, ਹੋਰ ਵੀ ਕਈ ਗੱਲਾਂ, ਹੋਰ ਥੋੜਾ ਜੈਨਰਿਕ ਕਲਾਈਮੇਟ ਚੇਂਜ, ਹੋਰ ਜੈਨਰਿਕ ਥੋੜਾ ਜਿਹਾ। ਆਪਣੇ ਟੌਪਿਕ 'ਚ ਲੁਕਿਆ ਆਨਸਰ ਆ ਜਿਹੜਾ ਅੱਜ ਦਾ ਟੌਪਿਕ ਹੈ ਉਹਨੂੰ ਸੋਚੋ ਜਰਾ ਕੀ ਲਿਖਿਆ ਸਾਹਮਣੇ। ਜਿਹੜਾ ਮੈਨ ਮੇਡ ਦੀ ਗੱਲ ਕਰ ਰਹੇ ਆ, ਮੈਨ ਮੇਡ ਨਹੀਂ ਹੈਗਾ ਇਹ, ਆਪਾਂ ਕਹਿ ਰਹੇ ਹਾਂ ਮੈਨ ਮੇਡ ਹੈਗਾ, ਪਰ ਉਹ ਕੀ ਕਹਿ ਰਹੇ ਕੀ ਹੈ? ਨੈਚੁਰਲ ਡਿਜ਼ਾਸਟਰ। ਨੈਚੁਰਲ ਡਿਜ਼ਾਸਟਰ ਕਹਿਣ ਦਾ ਕੀ ਫਾਇਦਾ ਉਹਨਾਂ ਨੂੰ? ਜ਼ਿੰਮੇਵਾਰੀ ਤੋਂ ਫਰਕ ਹੋ ਗਏ, ਲੜ ਲਓ ਨੇਚਰ ਨਾਲ, ਰੱਬ ਨੂੰ ਕੱਢ ਲਓ ਗਾਲਾਂ, ਸਾਡੀ ਕੋਈ ਜ਼ਿੰਮੇਵਾਰੀ ਨਹੀਂ। ਸੌਖਾ ਕੰਮ ਹੋ ਗਿਆ ਨਾ ਸਰਕਾਰ ਵਾਸਤੇ ਬਹੁਤ। ਸਰਕਾਰਾਂ ਬਹੁਤ ਚਲਾਕ ਹੁੰਦੀਆਂ। ਇਹ ਸਾਨੂੰ ਗੱਲ ਥੋੜੀ ਲੇਟ ਸਮਝ ਆਈ ਹੈ ਦਾੜੀਆਂ ਚਿੱਟੀਆਂ ਕਰਾ ਕੇ। ਅਜੇਪਾਲ ਜੀ ਨੂੰ ਸ਼ਾਇਦ ਪਹਿਲਾਂ ਆ ਗਈ ਸੀ ਸਾਡੇ ਨਾਲੋਂ ਥੋੜੀ ਜੀ, ਮਤਲਬ ਮੈਂ ਤੇ ਧੱਕੇ ਖਾ ਕੇ ਹੀ ਸਿੱਖਿਆ। ਮੈਂ ਤੇ ਹੈਗਾ ਕੈਮੀਕਲ ਇੰਜੀਨੀਅਰ ਦੀ ਪੜ੍ਹਾਈ ਕੀਤੀ ਹੈ, IT ਮੇਰਾ ਬੈਕਗਰਾਊਂਡ ਹੈ, ਤੇ ਐਕਟਿਵਿਜ਼ਮ ਪਿਛਲੇ 5 ਕੁ ਸਾਲ ਤੋਂ ਥੋੜੀ ਜ਼ਿਆਦਾ ਕਰ ਰਹੇ ਹਾਂ, ਉਸ ਤੋਂ ਪਹਿਲੇ ਥੋੜੀ ਹੋ ਰਹੀ ਸੀਗੀ। ਤੇ ਇਹ ਗੱਲਾਂ ਪਰ ਸਮਝਣੀਆਂ ਬਹੁਤ ਜ਼ਰੂਰੀ ਨੇ ਕਿ ਫੇਕ ਨੈਰੇਟਿਵ ਬੜੀ ਆਮ ਗੱਲ ਹੈ ਸਰਕਾਰਾਂ ਵਾਸਤੇ। ਇਹ ਨੈਰੇਟਿਵ ਘੜਿਆ ਗਿਆ ਕਿ ਇਹ ਇੱਕ ਨੈਚੁਰਲ ਡਿਜ਼ਾਸਟਰ ਹੈ 23 'ਚ ਵੀ ਤੇ 25 'ਚ ਵੀ। ਉਹਦੇ ਨਾਲ ਕੀ ਹੈ ਕਿ ਜ਼ਿੰਮੇਵਾਰੀ ਤੋਂ ਸਰਕਾਰ ਜਿਹੜੀ ਉਹ ਫਾਰਗ ਹੋ ਗਈ। ਉਹ ਜੀ ਕੁਦਰਤੀ ਆਫਤ ਹੈ, ਅਸੀਂ ਕੀ ਕਰ ਸਕਦੇ ਹਾਂ, ਆ ਗਈ, ਹੋ ਗਿਆ। ਲੋਕੀ ਵੀ ਆਪਣੇ ਥੋੜ੍ਹੇ ਇਹੋ ਜਿਹੇ ਵੀ ਉਹ ਕਹਿੰਦੇ ਹਾਂ ਜੀ ਚਲੋ ਹੁਣ ਰੱਬ ਨੇ ਜੋ ਕਰਤਾ, ਆਪਾਂ ਹੁਣ ਸਾਡੀ ਕਿਸਮਤ 'ਚ ਜੋ ਲਿਖਿਆ ਸੀ ਹੋ ਗਿਆ। ਪਰ ਗੱਲ ਇਹ ਹੈ ਕਿ ਹੁਣ ਇਹ ਮੈਨ ਮੇਡ ਦੀ ਗੱਲ ਕਿੱਥੋਂ ਆ ਗਈ? ਆਪਾਂ ਅੱਜ ਕਿਉਂ ਇਹ ਸੈਮੀਨਾਰ ਕਰ ਰਹੇ ਹਾਂ ਵੀ ਇਹ ਮੈਨ ਮੇਡ ਦੀਆਂ ਗੱਲਾਂ ਕਿਉਂ ਨਿਕਲ ਰਹੀਆਂ ਹੁਣ? ਕਿਉਂਕਿ ਕੁਝ ਗੱਲਾਂ ਇੱਦਾਂ ਦੀਆਂ ਹੋਈਆਂ, ਕੁਝ ਐਫਰਟ ਇੱਦਾਂ ਦੀ ਹੋਈ, ਕੁਝ ਮਿਹਨਤ ਇੱਦਾਂ ਦੀ ਹੋਈ, ਕੁਝ ਗੱਲਾਂ ਇਹੋ ਜਿਹੀਆਂ ਮੀਡੀਆ ਦੇ ਵਿੱਚ ਵੀ ਆਈਆਂ ਤੇ ਬਾਹਰ ਵੀ ਆਈਆਂ ਕਿ ਇਹ ਜਿਹੜਾ ਹੈ ਇਹ ਕੁਦਰਤੀ ਨਹੀਂ ਹੈ। ਇਹਦੇ ਵਿੱਚ ਡੈਮਾਂ ਦੀ ਮਿਸਮੈਨੇਜਮੈਂਟ ਵਰਗੇ ਕੰਮ ਜਿਹੜੇ ਆ ਹੋਏ ਆ। ਹੁਣ ਡੈਮ ਕਿਹਨੇ ਬਣਾਏ ਹੈ? ਨੇਚਰ ਨੇ ਬਣਾਏ ਆ ਡੈਮ? ਨਹੀਂ ਬਣਾਏ। ਉਹਦੇ ਵਿੱਚ ਪਾਣੀ ਕਿਵੇਂ ਭਰਨਾ ਹੈ, ਕਿੰਨਾ ਛੱਡਣਾ ਹੈ, ਇਹ ਨੇਚਰ ਡਿਸਾਈਡ ਕਰਦੀ ਹੈ? ਇਹ ਕੋਈ ਇੰਜੀਨੀਅਰ ਡਿਸਾਈਡ ਕਰਦਾ ਹੈ? ਕੋਈ ਉੱਥੇ ਬੈਠਾ ਹੁੰਦਾ ਜਿਹੜਾ ਜਾਂ ਤੇ ਗਲਤੀ ਕਰਦਾ ਹੈ ਜਾਂ ਠੀਕ ਕੰਮ ਕਰਦਾ ਹੈ, ਜਾਂ ਉਹ ਪ੍ਰੈਸ਼ਰ ਦੇ ਵਿੱਚ ਕੋਈ ਨਾ ਕੋਈ ਡਿਸੀਜਨ ਇੱਦਾਂ ਦਾ ਲੈਂਦਾ ਜਿਹੜਾ ਵੈਸੇ ਲਿਆ ਜਾਣਾ ਨਹੀਂ ਬਣਦਾ। ਇਹ ਇੱਕ ਕਲੇਮ ਹੈ, ਪਰ ਮੈਂ ਇਹਨੂੰ ਜਸਟੀਫਾਈ ਕਰਾਂਗਾ ਵੀ ਹਾਂ ਇਹ ਜਿਹੜਾ ਕਲੇਮ ਹੈ ਕਿ ਉਹਨਾਂ ਨੇ BBMB ਕੀ ਹੈ ਪਤਾ ਸਭ ਨੂੰ ਜੀ, ਭਾਖੜਾ ਬਿਆਸ ਮੈਨੇਜਮੈਂਟ ਬੋਰਡ। ਇਹ 4-5 ਸਾਡੇ ਸਰਕਾਰਾਂ ਇਹਦੇ ਵਿੱਚ ਭਾਗੀਦਾਰ ਨੇ, ਪੰਜਾਬ, ਹਰਿਆਣਾ, ਹਿਮਾਚਲ, ਸੈਂਟਰਲ ਗਵਰਨਮੈਂਟ, ਯੂਨੀਅਨ ਗਵਰਨਮੈਂਟ, ਤੇ ਦਿੱਲੀ ਦਾ ਵੀ ਸ਼ਾਇਦ ਥੋੜਾ ਜਿਹਾ ਹੈਗਾ ਵਿੱਚ ਇੱਕ, ਸੋ ਰਾਜਸਥਾਨ, ਯੈਸ। ਤੋ ਇਹ ਸਟੇਟਾਂ ਮਿਲ ਕੇ BBMB ਨੂੰ ਜਿਹੜਾ ਹੈ ਉਹਦਾ ਹਿੱਸਾ ਨੇ। ਇਹਦੀ ਹਿਸਟਰੀ ਹੈ, ਬੈਕਗਰਾਊਂਡ ਹੈ, ਉਹਦੇ ਵਿੱਚ ਮੈਂ ਨਹੀਂ ਜਾਂਦਾ ਕਿਉਂਕਿ ਉਹ ਇੱਕ ਫਿਰ ਬਹੁਤ ਲੰਬਾ ਟੌਪਿਕ ਹੋ ਜਾਂਦਾ ਹੈ। ਪਰ BBMB ਨੇ ਜਿਹੜਾ ਹੈ ਜੋ ਵੀ ਡਿਸੀਜਨ ਲੈਣਾ ਹੈ ਉਹਦੇ ਤਿੰਨ ਪਰਪਸ ਹੁੰਦੇ ਆ ਡੈਮਾਂ ਦੇ। ਇਹ ਸਾਡੇ ਡੈਮ ਕਿਹੜੇ ਡੈਮਾਂ ਦੀ ਆਪਾਂ ਅੱਜ ਗੱਲ ਕਰ ਰਹੇ ਹਾਂ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਹੜ੍ਹ ਲਿਆਂਦੇ ਆ ਇਸ ਵਾਰੀ? ਭਾਖੜਾ, ਪੌਂਗ ਤੇ ਰਣਜੀਤ ਸਾਗਰ। ਰਣਜੀਤ ਸਾਗਰ ਜਿਹੜਾ ਹੈ ਉਹ ਪੰਜਾਬ ਸਰਕਾਰ ਦੇ ਕੰਟਰੋਲ 'ਚ ਹੈ, ਪਰ ਪੌਂਗ ਤੇ ਭਾਖੜਾ ਵੱਡੇ ਡੈਮ ਹੈ ਤੇ ਉਹ ਜਿਹੜੇ ਹੈ ਉਹ BBMB ਦੇ ਕੰਟਰੋਲ 'ਚ ਹੈ, ਜਿਹੜਾ ਕਈ ਸਰਕਾਰਾਂ ਦਾ ਮਿਲ ਕੇ ਇੱਕ ਆਰਗੇਨਾਈਜੇਸ਼ਨ ਕਹਿ ਲਓ ਜਾਂ ਇੱਕ ਇੰਸਟੀਟਿਊਸ਼ਨ ਕਹਿ ਲਓ, ਉਹ ਹੈਗਾ ਸਾਂਝਾ। ਹੁਣ ਜਿਹੜੇ ਦਰਿਆ ਉਹਦੇ ਪੌਂਗ ਤੇ ਭਾਖੜੇ ਦੇ ਵਿੱਚ ਆ ਰਹੇ ਆ ਉਹ ਹੈਗੇ ਆ ਬਿਆਸ ਤੇ ਸਤਲੁਜ। ਪੌਂਗ ਡੈਮ ਬਣਿਆ ਬਿਆਸ ਦੇ ਉੱਤੇ, ਭਾਖੜਾ ਡੈਮ ਬਣਿਆ ਸਤਲੁਜ ਦੇ ਉੱਤੇ। ਜਦੋਂ ਡੈਮਾਂ ਦੀ ਮਿਸਮੈਨੇਜਮੈਂਟ ਹੁੰਦੀ ਹੈ, ਪਾਣੀ ਕੋਈ ਵੱਧ ਘੱਟ ਛੱਡਿਆ ਜਾਂਦਾ ਹੈ ਜਾਂ ਕੋਈ ਉਹਦੇ ਕਾਰਨਾਂ ਦੇ ਵਿੱਚ ਮੈਂ ਹਾਲੇ ਤੱਕ ਉਹਨੂੰ ਹਿਊਮਨ ਐਰਰ ਹੀ ਕਹਿੰਦਾ ਰਿਹਾ, ਮੈਂ ਅੱਗੋਂ ਵੀ ਹਿਊਮਨ ਐਰਰ ਹੀ ਕਹੂੰਗਾ। ਉਹਦਾ ਵੀ ਕਾਰਨ ਹੈ ਕਿ ਭਾਵੇਂ ਉਹ ਹੁਣ ਦੇਖੋ ਉਹਦੇ ਵਿੱਚ ਪਾਣੀ ਵੱਧ ਘੱਟ ਛੱਡਿਆ ਗਿਆ ਜਿਹਦੇ ਕਰਕੇ ਹੜ੍ਹ ਆਏ, ਇਹ ਸਾਡਾ ਕਨਕਲੂਜਨ ਹੈ ਜੋ ਅਸੀਂ ਸਟੱਡੀ ਕੀਤੀ, ਜੋ ਅਸੀਂ ਡਾਟਾ ਪਬਲਿਕਲੀ ਸ਼ੇਅਰ ਕੀਤਾ, ਮੀਡੀਆ 'ਚ ਵੀ ਦਿੱਤਾ, ਔਰ ਉਹ ਡਾਟਾ BBMB ਦਾ। ਉਹਨੂੰ ਇੱਕ ਤਰ੍ਹਾਂ ਦਾ ਇਹ ਕਹਿਣਾ ਕਿ ਇਹਦੇ ਵਿੱਚ ਗਲਤੀ ਹੋਈ ਹੈ, ਉਹ ਅੱਗੋਂ ਲੋਕ ਆਪ ਆਪਣਾ ਅੰਦਾਜ਼ਾ ਲਗਾ ਸਕਦੇ ਆ ਵੀ ਉਹ ਗਲਤੀ
ਗਲਤੀ ਨਾਲ ਹੋਈ ਹੈ ਕਿ ਗਲਤੀ ਨਾਲ ਨਹੀਂ ਹੋਈ। ਕਿਉਂਕਿ ਕਈ ਵਾਰੀ ਗਲਤੀ ਵੀ ਜਿਹੜੀ ਹੁੰਦੀ ਹੈ ਉਹ ਚਲੋ ਇੰਨਾ ਕੁ ਤਾਂ ਸਿੱਧਾ ਕਹਿ ਹੀ ਸਕਦੇ ਹਾਂ ਕਿ ਜਾਣਬੁੱਝ ਕੇ ਗਲਤੀ ਵੀ ਕਈ ਵਾਰੀ ਕੀਤੀ ਜਾਂਦੀ ਹੈ, ਦੇਖਣ ਨੂੰ ਗਲਤੀ ਲੱਗਦੀ ਹੈ। ਹੁਣ ਮੈਂ ਉਹਦੇ ਵਿੱਚ ਇਸ ਕਰਕੇ ਨਹੀਂ ਜਾਣਾ ਚਾਹੁੰਦਾ ਕਿਉਂਕਿ ਉਹ ਫਿਰ ਇੱਕ ਨਾਨ ਟੈਕਨੀਕਲ ਗੱਲ ਹੋ ਜਾਂਦੀ ਹੈ, ਕਿਸੇ ਦੀ ਇੰਟੈਂਸ਼ਨ ਦੇ ਉੱਤੇ ਗੱਲ ਆ ਜਾਂਦੀ ਹੈ। ਉਹ ਆਪਾਂ ਚਲੋ ਵੱਖਰਾ ਇੱਕ ਰੱਖ ਦਈਏ, ਉਹਦੇ 'ਤੇ ਆਪਾਂ ਕਮੈਂਟ ਹੀ ਨਹੀਂ ਕਰਦੇ, ਨਾ ਯੈਸ ਕਹਿੰਦੇ ਆ ਨਾ ਨੋ ਕਹਿੰਦੇ ਆ, ਜੋ ਵੀ ਹੈ। ਆਪਾਂ ਇੱਕ ਚੀਜ਼ ਪਹਿਲੇ ਕਲੀਅਰ ਕਰ ਲਈਏ ਕਿ ਕੀ ਇਹ ਨੈਚੁਰਲ ਹੈ ਜਾਂ ਮੈਨ ਮੇਡ ਹੈ। ਕਿਉਂਕਿ ਇੱਕ ਵਾਰੀ ਜਦੋਂ ਨੈਚੁਰਲ ਦਾ ਬਿਰਤਾਂਤ ਟੁੱਟ ਜਾਂਦਾ ਹੈ ਤੇ ਫਿਰ ਉਹ ਗੱਲਾਂ ਆਪਣੇ ਆਪ ਖੁੱਲ੍ਹ ਜਾਂਦੀਆਂ ਹੈ ਕਿ ਹਾਂ ਭਾਈ ਇਹ ਕਿੱਦਾਂ ਦਾ, ਜੇ ਨੈਚੁਰਲ ਨਹੀਂ ਹੈ ਤਾਂ ਮੈਨ ਮੇਡ ਕਿੱਦਾਂ ਦਾ, ਫਿਰ ਇੰਟੈਂਸ਼ਨਲ ਮੈਨ ਮੇਡ ਕਿ ਗਲਤੀ ਨਾਲ ਮੈਨ ਮੇਡ। ਪਰ ਜਿੱਦਾਂ ਦਾ ਵੀ ਮੈਨ ਮੇਡ, ਜਿੱਦਾਂ ਦਾ ਵੀ ਹੈ ਤੇ ਮੈਨ ਮੇਡ। ਕਿਉਂਕਿ ਡਾਟਾ ਕੀ ਕਹਿੰਦਾ। ਹੁਣ ਆਪਾਂ ਉਹਦੇ 'ਤੇ ਇੱਕ ਵਾਰੀ ਥੋੜ੍ਹੀ ਜਿਹੀ ਗੱਲ ਕਰ ਲਈਏ ਕਿ ਜਿਹੜਾ ਭਾਖੜਾ ਤੇ ਪੌਂਗ ਦਾ ਡਾਟਾ ਸੀਗਾ, ਉਹ ਡਾਟਾ 2023 ਦੇ ਵਿੱਚ BBMB ਦੀ ਵੈਬਸਾਈਟ ਦੇ ਉੱਤੇ ਲਗਾਤਾਰ ਰੋਜ਼ ਆਉਂਦਾ ਸੀ ਵੀ ਇੰਨਾ ਲੈਵਲ ਹੋ ਗਿਆ, ਇੰਨਾ ਇਨਫਲੋ ਆ ਰਿਹਾ ਡੈਮ ਦੇ ਵਿੱਚ, ਇੰਨਾ ਆਊਟਫਲੋ ਜਾ ਰਿਹਾ। ਤੇ ਇਹ 3 ਡੇਟਾ ਮੇਨ ਹੁੰਦੇ ਆ ਕਿਸੇ ਵੀ ਡੈਮ ਦੇ। ਇਹ ਸਮਝਦੇ ਹੋ ਤੁਸੀਂ ਵੀ, ਇਨਫਲੋ ਦਾ ਮਤਲਬ ਕਿੰਨਾ ਪਾਣੀ ਅੰਦਰ ਆ ਰਿਹਾ, ਲੈਵਲ ਇਸ ਵੇਲੇ ਕਿੰਨਾ ਭਰ ਗਿਆ ਤੇ ਆਊਟਫਲੋ ਕਿੰਨਾ ਜਾ ਰਿਹਾ। ਹੁਣ ਜੇ ਆਹ ਡਾਟਾ ਤੁਹਾਨੂੰ ਕਲੀਅਰ ਦਿਖਾਈ ਜਾਵੇ ਕਿ ਜਿਸ ਦਿਨ ਹੜ੍ਹ ਆਏ ਉਸ ਦਿਨ ਬਹੁਤ ਸਾਰਾ ਪਾਣੀ ਡੈਮ 'ਚੋਂ ਛੱਡਿਆ ਗਿਆ ਸੀ, ਤੇ ਆਪਾਂ ਕੋਈ ਕੋਰਿਲੇਸ਼ਨ ਬਣਾ ਹੀ ਸਕਦੇ ਹਾਂ ਉਹਦਾ ਵੀ ਅੱਜ ਡੈਮ 'ਚੋਂ ਬਹੁਤ ਪਾਣੀ ਛੱਡਿਆ ਗਿਆ ਤੇ ਥੱਲੇ ਹੜ੍ਹ ਆਏ, ਦਰਿਆ ਨੂੰ ਜਿਹੜੇ ਬੰਨ੍ਹ ਸੀ ਤੋੜ ਕੇ ਨਿਕਲ ਗਿਆ ਪਾਣੀ ਤੇ ਉਹ ਲੋਕਾਂ ਦੇ ਘਰਾਂ 'ਚ ਵੜ ਗਿਆ, ਲੋਕਾਂ ਦੇ ਖੇਤਾਂ 'ਚ ਵੜ ਗਿਆ। ਤਾਂ ਇਹ ਇੰਨਾ ਕੁ ਕੋਰਿਲੇਸ਼ਨ ਤਾਂ ਆਪਾਂ ਬਣਾ ਹੀ ਸਕਦੇ ਹਾਂ ਨਾ, ਇੱਕ ਡਾਟ ਤੇ ਕਨੈਕਟ ਹੁੰਦੀ ਹੈ। ਇਹ ਬੜਾ ਕਲੀਅਰ ਸੀਗਾ। ਮੈਂ 23 ਦੀ ਗੱਲ ਕਰ ਰਿਹਾ। 2023 ਦੇ ਵਿੱਚ 16 ਅਗਸਤ ਨੂੰ ਹੜ੍ਹ ਆਇਆ ਸੀ ਮੇਨ ਪੰਜਾਬ ਦੇ ਵਿੱਚ, ਵੱਡਾ ਹੜ੍ਹ। ਔਰ ਉਹਦੇ ਵਿੱਚ ਕੀ ਹੋਇਆ ਸੀ ਕਿ 16 ਅਗਸਤ ਦੀ ਰਾਤ ਨੂੰ, 15-16 ਦੀ ਰਾਤ ਨੂੰ ਵੱਡੇ ਪੱਧਰ 'ਤੇ ਪਾਣੀ ਛੱਡਿਆ ਗਿਆ ਸੀ, ਪੌਂਗ ਦੇ ਵਿੱਚੋਂ ਵੀ ਭਾਖੜੇ ਦੇ ਵਿੱਚੋਂ। ਔਰ ਇਹ ਡਾਟਾ ਵੈਬਸਾਈਟ 'ਤੇ ਪਿਆ ਸੀ। ਜਦੋਂ ਇਹਦੇ ਬਾਰੇ ਅਸੀਂ ਥੋੜ੍ਹੀ ਗੱਲ ਕਰਨੀ ਸ਼ੁਰੂ ਕੀਤੀ ਵੀ ਆਹ ਪਾਣੀ ਇੰਨਾ ਕਿਉਂ ਛੱਡਿਆ ਗਿਆ, ਤਾਂ ਪਿਛਲੇ ਦਿਨਾਂ ਦਾ ਡਾਟਾ ਵੀ ਪਿਆ ਸੀ, ਉਹ ਵੀ ਦੇਖਿਆ ਉੱਥੇ। ਤੇ ਉਹਦੇ ਵਿੱਚ ਕਲੀਅਰ ਇੱਕ ਇੰਡੀਕੇਸ਼ਨ ਸੀ ਕਿ ਪਹਿਲਾਂ ਕਈ ਦਿਨ ਲਗਾਤਾਰ 10 ਦਿਨ ਡੈਮ ਜਿਹੜਾ ਹੈ ਉਹ ਭਰਿਆ ਜਾ ਰਿਹਾ ਸੀ, ਅੱਗੋਂ ਪਾਣੀ ਛੱਡਿਆ ਨਹੀਂ ਜਾ ਰਿਹਾ ਸੀ। ਹੁਣ ਇਹਦਾ ਕੀ ਮਤਲਬ, ਛੱਡਿਆ ਨਹੀਂ ਜਾ ਰਿਹਾ ਮਤਲਬ ਬਹੁਤ ਥੋੜ੍ਹਾ ਛੱਡਿਆ ਜਾ ਰਿਹਾ ਸੀ। ਵੀ ਪਿੱਛੋਂ ਜੇ ਮੰਨ ਲਓ ਵੀ 60,000 ਕਿਊਸੈਕ ਆ ਰਿਹਾ ਜਾਂ 70,000 ਕਿਊਸੈਕ ਆ ਰਿਹਾ ਤੇ ਅੱਗੋਂ ਜੇ ਤੁਹਾਡਾ 15,000 ਕਿਊਸੈਕ ਛੱਡਿਆ ਜਾ ਰਿਹਾ, 18,000 ਕਿਊਸੈਕ ਛੱਡਿਆ ਜਾ ਰਿਹਾ, ਤਾਂ ਬਿਲਡਅਪ ਹੀ ਹੋਏਗਾ ਨਾ ਡੈਮ ਦੇ ਵਿੱਚ, ਪਾਣੀ ਵਧੇਗਾ। ਉਹ ਹੋ ਰਿਹਾ ਸੀ, ਉਹਦੇ ਵਿੱਚ ਕਲੀਅਰ ਲੈਵਲ ਦਿਖਾ ਰਿਹਾ ਸੀ ਵੀ ਵੱਧ ਰਿਹਾ। ਹੁਣ ਜਦੋਂ ਲੈਵਲ ਵੱਧ ਰਿਹਾ ਸੀਗਾ ਤੇ 16 ਅਗਸਤ ਨੂੰ ਅਚਾਨਕ ਪਾਣੀ ਛੱਡ ਦਿੱਤਾ ਜਾਂਦਾ। 12, 13, 14, 15 ਇਹ 4 ਦਿਨ ਤਾਂ ਇੰਨੇ ਕਲੀਅਰ ਸੀਗੇ ਕਿ ਪਾਣੀ ਪਿੱਛੋਂ ਵੱਧ ਆ ਰਿਹਾ, ਬਾਹਰ ਬਹੁਤ ਘੱਟ ਛੱਡਿਆ ਜਾ ਰਿਹਾ ਔਰ ਬਿਲਕੁਲ ਨੱਕੋ ਨੱਕ ਡੈਮ ਭਰ ਗਿਆ ਔਰ ਫਿਰ ਇੱਕਦਮ ਪਾਣੀ ਛੱਡ ਦਿੱਤਾ। ਇਹਦੇ 'ਤੇ ਜਦੋਂ ਸਵਾਲ ਖੜਾ ਕੀਤਾ ਤੇ ਉਹ ਕੋਈ ਬਹੁਤੀ ਦੂਰ ਗਿਆ ਨਹੀਂ। ਮੈਂ ਤੁਹਾਨੂੰ ਜਿਵੇਂ ਦੱਸਿਆ ਵੀ ਨੈਰੇਟਿਵ ਕਿਵੇਂ ਆਉਂਦੇ ਆ, ਸਾਡੀ ਕੋਈ ਬਹੁਤੀ ਨਿਊਜ਼ ਕਵਰੇਜ ਨਹੀਂ ਹੋਈ ਉਸ ਗੱਲ ਦੀ। ਚਲੋ ਫਿਰ ਵੀ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਕੋਈ ਵੀਡੀਓ ਪਾਈ ਉਹ ਵਾਇਰਲ ਹੋ ਗਈ, ਤੁਰੀ ਫਿਰੀ ਬਥੇਰੀ। ਤੇ ਸਰਕਾਰ ਦੇ ਕੁਝ ਲੋਕਾਂ ਨੂੰ ਐਂ ਲੱਗਿਆ ਕਿ ਜਵਾਬ ਦੇਣਾ ਮਤਲਬ ਸ਼ਾਇਦ ਪਏਗਾ। ਇੰਡੀਅਨ ਐਕਸਪ੍ਰੈਸ ਨੇ ਇੱਕ ਸਟੋਰੀ ਕੀਤੀ, BBMB ਦੇ ਚੇਅਰਮੈਨ ਨੂੰ ਪੁੱਛਿਆ, ਉਹਨਾਂ ਨੇ ਕੋਈ ਗੋਲ-ਮੋਲ ਜਿਹੇ ਜਵਾਬ ਦਿੱਤੇ ਪਰ ਸਿੱਧਾ ਨਹੀਂ ਦਿੱਤਾ। ਅਸੀਂ ਇੱਕ ਇਨਕੁਆਇਰੀ ਦੀ ਮੰਗ ਕੀਤੀ, ਅਸੀਂ ਇੱਕ ਚਿੱਠੀ ਲਿਖੀ CM ਪੰਜਾਬ ਤੇ BBMB ਵਾਸਤੇ ਅਸੀਂ ਲਿਖੀ ਪਾਵਰ ਮਿਨਿਸਟਰ ਨੂੰ, ਕਿਉਂਕਿ BBMB ਦਾ ਜਿਹੜਾ ਆਪਰੇਸ਼ਨਲ ਕੰਟਰੋਲ ਹੈ ਉਹ ਯੂਨੀਅਨ ਦੇ ਵਿੱਚ ਪਾਵਰ ਮਿਨਿਸਟਰੀ ਦੇ ਅੰਡਰ ਹੈ। ਉਹਨਾਂ ਨੂੰ ਇੱਕ ਚਿੱਠੀ ਲਿਖੀ ਵੀ ਇਹਦੀ ਇਨਕੁਆਇਰੀ ਹੋਣੀ ਚਾਹੀਦੀ ਹੈ, ਘੱਟੋ ਘੱਟ ਇਨਕੁਆਇਰੀ ਤਾਂ ਕਰੋ ਵੀ ਇਹ ਮੈਨਮੇਡ ਹੈ ਕਿ ਨੈਚੁਰਲ ਹੈ। ਤੇ ਆਹ ਡਾਟਾ ਪੈਟਰਨ ਦੇਖੋ ਵੀ ਆਹ ਇਨਫਲੋਜ਼ ਹੈ, ਆਊਟਫਲੋਜ਼ ਹੈ। ਇਹ ਤੋਂ ਤਾਂ ਕੋਈ ਵੀ ਚੌਥੀ ਕਲਾਸ ਦਾ ਬੱਚਾ ਵੀ ਦੇਖ ਕੇ ਕਹਿ ਸਕਦਾ ਵੀ ਇਹ ਤਾਂ ਕਿਸੇ ਨੇ ਗੜਬੜ ਕੀਤੀ ਹੈ। ਹੁਣ ਉਹਦਾ ਜਵਾਬ ਦੇਣਾ ਬਹੁਤ ਔਖਾ ਸੀ, ਸਾਨੂੰ ਵੀ ਲੱਗ ਰਿਹਾ ਸੀ ਕਿ ਇਹਦਾ ਬਹੁਤ ਔਖਾ ਜਵਾਬ ਦੇਣਾ। ਉਹਦੀ ਕੋਈ ਇਨਕੁਆਇਰੀ ਅੱਜ ਤੱਕ ਨਹੀਂ ਕੀਤੀ ਗਈ। 2023 ਵਾਲੇ 16 ਅਗਸਤ ਵਾਲੇ ਹੜ੍ਹ ਦੀ ਕੀਤਾ ਕੀ ਗਿਆ ਕਿ BBMB ਦੀ ਵੈਬਸਾਈਟ ਤੋਂ ਉਹ ਡਾਟਾ ਚੱਕ ਦਿੱਤਾ ਗਿਆ ਜੀ, ਗਾਇਬ ਹੋ ਗਿਆ। ਉਹ ਡਾਟਾ ਗਾਇਬ ਹੋ ਗਿਆ। 24 ਦੇ ਵਿੱਚ ਤਾਂ ਮੀਂਹ ਘੱਟ ਪਏ, ਫਿਰ 25 ਆ ਗਿਆ। ਹੁਣ 25 ਦੇ ਵਿੱਚ ਮੀਂਹ ਪੈ ਰਹੇ ਸੀ ਤੇ ਅਸੀਂ ਉਹ ਡਾਟਾ ਲੱਭਣ ਦੀ ਕੋਸ਼ਿਸ਼ ਕੀਤੀ ਹੋਰ ਸੋਰਸਿਸ ਤੋਂ, BBMB ਤੋਂ ਨਹੀਂ ਮਿਲਿਆ, ਕਿਸੇ ਹੋਰ ਸੋਰਸ ਤੋਂ ਮਿਲਿਆ ਅੱਗੇ ਤੋਂ ਅੱਗੇ, ਕਿਉਂਕਿ ਅਲਟੀਮੇਟਲੀ ਤਾਂ ਬੜੇ ਵੱਡੇ ਅਦਾਰੇ ਆ, ਬਹੁਤ ਸਾਰੇ ਲੋਕਾਂ ਕੋਲ ਡਾਟਾ ਜਾਂਦਾ ਤੇ ਅੰਦਰੋਂ ਕੋਈ ਸੋਰਸ ਮਿਲਿਆ। ਉਹਨਾਂ ਤੋਂ ਡਾਟਾ ਅਸੀਂ ਲੈਣਾ ਸ਼ੁਰੂ ਕੀਤਾ। 4, 5, 6, 7 ਅਗਸਤ, 8 ਅਗਸਤ ਇਹ ਡਾਟਾ ਅਸੀਂ ਦੇਖਿਆ, ਮੇਰੇ ਖਿਆਲ 5, 6, 7, 8 4 ਦਿਨ ਦਾ। ਤੇ ਅਸੀਂ ਇਹ ਦੇਖ ਕੇ ਸਾਨੂੰ ਲੱਗਿਆ ਕਿ ਬਿਲਕੁਲ ਉਹੀ ਪੈਟਰਨ ਰਿਪੀਟ ਹੋ ਰਿਹਾ ਜਿਹੜਾ 23 ਦੇ ਵਿੱਚ ਹੋਇਆ ਸੀ, ਵੀ ਡੈਮ ਭਰੇ ਜਾ ਰਹੇ ਆ, ਛੱਡਿਆ ਘੱਟ ਜਾ ਰਿਹਾ, ਪਿੱਛੋਂ ਮੀਂਹ ਪੈ ਰਹੇ ਆ।
ਫਿਰ ਉਹੀ ਚਿੱਠੀ ਇੱਕ ਡਿਮਾਂਡ ਨੋਟਿਸ ਭੇਜਿਆ BBMB ਨੂੰ, ਪੰਜਾਬ ਸਰਕਾਰ ਨੂੰ ਤੇ ਯੂਨੀਅਨ ਗਵਰਨਮੈਂਟ ਨੂੰ 9 ਅਗਸਤ ਨੂੰ। ਤੁਸੀਂ ਦੇਖੋ ਹੜ੍ਹ ਆਉਂਦੇ ਆਪਣੇ ਐਂਡ ਆਫ ਅਗਸਤ 25, 26, 27 ਨੂੰ। 9 ਅਗਸਤ ਨੂੰ ਭੇਜਿਆ ਡਿਮਾਂਡ ਨੋਟਿਸ ਕਿ ਭਾਈ ਆਹ ਤੁਹਾਡਾ ਪੈਟਰਨ ਹੈ, ਅਗਲੇ 10 ਕੁ ਦਿਨਾਂ 'ਚ ਕੰਮ ਤੁਹਾਡਾ ਔਖਾ ਹੋ ਜਾਣਾ। ਇਹ 19, 20 ਅਗਸਤ ਤੱਕ ਇਹ ਡੈਮ ਭਰ ਜਾਣਗੇ ਜੇ ਐਸੇ ਸਪੀਡ 'ਤੇ ਚੱਲਦਾ ਰਿਹਾ। ਫਿਰ ਤੁਹਾਡੇ ਕੋਲ ਕੋਈ ਆਪਸ਼ਨ ਨਹੀਂ ਰਹਿਣੀ। ਜਦੋਂ ਡੈਮ ਭਰ ਗਿਆ, ਪਿੱਛੋਂ ਜਿੰਨਾ ਪਾਣੀ ਆ ਰਿਹਾ ਅੱਗੇ ਛੱਡਣਾ ਪੈਣਾ, ਅਤੇ ਜਦੋਂ ਤੁਸੀਂ ਇੰਨਾ ਪਾਣੀ ਅੱਗੇ ਛੱਡੋਗੇ ਤੇ ਉਦੋਂ ਤਾਂ ਫਿਰ ਜੇ ਪਿੱਛੋਂ ਇੱਕ ਦਿਨ ਅਚਾਨਕ ਜ਼ਿਆਦਾ ਆ ਗਿਆ, ਤੁਹਾਨੂੰ ਓਨਾ ਹੀ ਛੱਡਣਾ ਪੈਣਾ। ਹੁਣ ਤੁਹਾਡੇ ਕੋਲ 10 ਦਿਨ ਹੈਗੇ ਆ, ਹੁਣ ਤੁਸੀਂ ਥੋੜ੍ਹਾ ਜਿਹਾ ਇਹਨੂੰ ਜੇ ਮੈਨੇਜ ਕਰ ਲਓ ਤੇ ਥੋੜ੍ਹਾ ਜਿਹਾ ਡੈਮ 'ਚ ਜਗ੍ਹਾ ਰੱਖ ਲਓ ਤੇ ਤੁਹਾਡਾ ਇੱਕ ਡਿਜ਼ਾਸਟਰ ਅਚਾਨਕ ਜੇ ਕੁਝ ਹੁੰਦਾ ਹੈ ਤਾਂ ਤੁਸੀਂ ਉਹਨੂੰ ਕਰ ਸਕਦੇ ਹੋ ਹੈਂਡਲ। ਕਿਉਂਕਿ ਅਸੀਂ 23 ਵਾਲਾ ਦੇਖਿਆ ਸੀ, ਬਿਲਕੁਲ ਸੇਮ ਪ੍ਰੋਬਲਮ, ਤੇ ਅਸੀਂ ਇਸ ਕਰਕੇ ਉਹ ਡਿਮਾਂਡ ਨੋਟਿਸ ਭੇਜ ਦਿੱਤਾ। ਉਹਦਾ ਕੋਈ ਰਿਪਲਾਈ ਨਹੀਂ ਆਇਆ, ਕੋਈ ਉਹਦੀ ਐਕਨੋਲਜਮੈਂਟ ਨਹੀਂ ਹੋਈ। 26, 27 ਤੱਕ, 25, 23, 24 ਤੱਕ ਹੀ ਬਥੇਰਾ ਭਰ ਗਿਆ ਡੈਮ, ਕਲੀਅਰ ਹੀ ਸੀਗਾ ਕਿ ਹੁਣ ਕੀ ਹੋਣਾ ਹੈ। ਫਿਰ ਪੰਜਾਬ 'ਚ ਮੀਂਹ ਪੈਣੇ ਸ਼ੁਰੂ ਹੋ ਗਏ। ਹੁੰਦਾ ਕਿ ਜਦੋਂ ਪਲੇਨਸ 'ਚ ਮੀਂਹ ਪੈਣ ਲੱਗ ਜਾਂਦੇ ਆ, ਪਿੱਛੋਂ ਹੋਰ ਛੱਡਣਾ ਔਖਾ ਹੋ ਜਾਂਦਾ ਪਾਣੀ, ਕਿਉਂਕਿ ਹੁਣ ਪਲੇਨਸ ਦਾ ਵੀ ਪਾਣੀ ਆਉਣ ਲੱਗ ਗਿਆ ਦਰਿਆਵਾਂ ਦੇ ਵਿੱਚ। ਦਰਿਆ ਪਹਿਲਾਂ ਹੀ ਭਰ ਕੇ ਚੱਲ ਰਿਹਾ, ਹੁਣ ਤੁਸੀਂ ਪਿੱਛੋਂ ਡੈਮ ਤੋਂ ਪਾਣੀ ਛੱਡੋਗੇ ਤੇ ਕੰਮ ਖਰਾਬ ਹੋਏਗਾ। ਪਰ ਹੁਣ ਤੁਹਾਡਾ ਡੈਮ ਵੀ ਭਰ ਗਿਆ, ਹੁਣ ਤੁਹਾਡੇ ਕੋਲ ਆਪਸ਼ਨ ਵੀ ਕੋਈ ਨਹੀਂ। ਔਰ ਇਹ ਆਪਸ਼ਨ ਕੋਈ ਨਹੀਂ ਕਹਿ ਕੇ ਇਹ ਸਾਰ ਜਾਂਦੇ ਹੈ ਕਿ ਭਾਈ ਇਹ ਨੈਚੁਰਲ ਡਿਜ਼ਾਸਟਰ ਹੈ। 10 ਦਿਨ ਹੁਣ ਉਸ ਵੇਲੇ ਤਾਂ ਤੁਹਾਡੇ ਕੋਲ ਵਾਕਈ ਕੋਈ ਆਪਸ਼ਨ ਨਹੀਂ ਹੈ, ਪਰ ਜਦੋਂ 10 ਦਿਨ ਪਹਿਲੇ ਤੁਹਾਡੇ ਕੋਲ ਆਪਸ਼ਨ ਸੀਗੀ, ਉਦੋਂ ਤੁਸੀਂ ਨਾ ਤਾਂ ਐਕਨੋਲਜ ਕਰਦੇ ਹੋ ਇਹੋ ਜਿਹੀਆਂ ਗੱਲਾਂ ਵੀ ਇੱਦਾਂ ਦਾ ਕੁਝ ਹੋ ਸਕਦਾ ਹੈ, ਉਹਦੀ ਗੱਲ ਹੀ ਨਹੀਂ ਕਰਦੇ, ਚੁੱਪ ਹੀ ਬਸ ਸਾਰ ਦਿੰਦੇ ਹੋ, ਚੁੱਪ ਰਹਿ ਕੇ ਸਾਰ ਦਿੰਦੇ ਹੋ ਤੁਸੀਂ। ਤਾਂ ਉਹ ਚੁੱਪ ਜਿਹੜੀ ਹੈ ਉਹ ਦੱਸਦੀ ਹੈ ਕਿ ਇਹ ਮੈਨ ਮੇਡ ਡਿਜ਼ਾਸਟਰ ਹੈ। ਔਰ ਮੈਨ ਕਿਹੜਾ ਹੈ? ਮੈਨ ਉਹੀ ਹੈ ਜਿਹਦੇ ਕੋਲ ਪਾਵਰ ਹੈ ਡਿਸਾਈਡ ਕਰਨ ਦੀ ਕਿ ਕਦੋਂ ਪਾਣੀ ਛੱਡਣਾ ਕਦੋਂ ਨਹੀਂ। ਸਾਰੇ ਮੈਨ ਨਹੀਂ, ਇਹ ਮੈਨ ਸਪੈਸੀਫਿਕ ਮੈਨ ਨੇ, 2-3 ਹੀ ਨੇ। ਔਰ ਉਹਨਾਂ ਨੂੰ ਫਿਰ ਅਸੀਂ ਜਿਹੜਾ ਡਿਮਾਂਡ ਨੋਟਿਸ ਭੇਜਿਆ ਸੀ, ਉਹਦੇ ਬੇਸਿਸ 'ਤੇ ਅਸੀਂ NGT ਦੇ ਵਿੱਚ ਕੇਸ ਵੀ ਲੈ ਕੇ ਗਏ ਹਾਂ, ਅੱਗੋਂ ਵੀ ਦੇਖ ਰਹੇ ਹਾਂ ਕਿ ਕੀ ਕੀਤਾ ਜਾ ਸਕਦਾ ਉਹਦੇ 'ਤੇ। ਪਰ ਇਹ ਗੱਲਾਂ ਬਹੁਤ ਇੰਪੋਰਟੈਂਟ ਗੱਲਾਂ ਨੇ। ਕਿਉਂ ਇੰਪੋਰਟੈਂਟ ਨੇ? ਕਿਉਂਕਿ ਨੁਕਸਾਨ ਬਹੁਤ ਵੱਡੇ ਨੇ। ਪੰਜਾਬ ਕਈ ਸਾਲ ਪਿੱਛੇ ਪੈ ਜਾਂਦਾ ਜਦੋਂ ਇੱਦਾਂ ਦਾ ਹੜ੍ਹ ਆਉਂਦਾ ਹੈ, ਬਹੁਤ ਵੱਡਾ ਨੁਕਸਾਨ ਹੁੰਦਾ ਹੈ। ਔਰ ਇੰਪੋਰਟੈਂਟ ਗੱਲ ਇਹਦੇ 'ਚ ਇੱਕ ਹੋਰ ਬੜੀ ਇੰਪੋਰਟੈਂਟ ਗੱਲ ਇਹ ਹੈਗੀ ਹੈ ਕਿ ਜਦੋਂ ਆਪਾਂ ਕਹਿੰਦੇ ਹਾਂ 5-6 ਸਟੇਟਾਂ ਉੱਥੇ ਬਹਿ ਕੇ ਡਿਸਾਈਡ ਕਰਦੀਆਂ ਜਾਂ ਯੂਨੀਅਨ ਗਵਰਨਮੈਂਟ ਡਿਸੀਜਨ ਲੈਂਦੀ ਹੈ, ਕਾਹਦਾ ਡਿਸੀਜਨ ਲੈ ਰਹੇ ਹੈ ਕਿ ਬਿਜਲੀ ਕਿੱਥੇ ਕਿੰਨੀ ਜਾਊਗੀ, ਸਿੰਚਾਈ ਵਾਸਤੇ ਪਾਣੀ ਕਿੱਥੇ ਕਿੰਨਾ ਜਾਊਗਾ, ਡੋਬਾ ਕਿਹਨੂੰ ਆਉਣਾ, ਇਹਦਾ ਕੋਈ ਡਿਸੀਜਨ ਨਹੀਂ ਲਿੱਤਾ ਜਾਂਦਾ ਨਾ। ਡੋਬਾ ਤਾਂ ਪੰਜਾਬ ਨੂੰ ਹੀ ਆਉਣਾ, ਕਿਉਂਕਿ ਦਰਿਆ ਪੰਜਾਬ ਤੋਂ ਹੀ ਨਿਕਲਣੇ ਆ, ਜਾਂ ਹਰ ਹਿਮਾਚਲ ਨੂੰ ਆਉਣਾ, ਕਿਉਂਕਿ ਹਿਮਾਚਲ ਹਿੱਲ ਹੈਗਾ, ਉੱਥੋਂ ਸ਼ੁਰੂ ਹੋਣਾ ਸਾਰਾ ਕੁਝ। ਤਾਂ ਡੋਬਾ ਹਿਮਾਚਲ ਨੂੰ ਆਏਗਾ ਪਹਿਲਾਂ, ਤੇ ਉਸ ਤੋਂ ਬਾਅਦ ਪੰਜਾਬ ਨੂੰ ਆਏਗਾ, ਕਿਉਂਕਿ ਜਿੱਥੋਂ ਦਰਿਆ ਨੇ ਨਿਕਲ ਕੇ ਜਾਣਾ। ਸੋ ਮੋਟੇ ਤੌਰ 'ਤੇ ਜਿਹੜਾ ਮੇਰਾ ਮਤਲਬ ਕਹਿ ਲਓ ਵੀ ਇੱਕ ਥੀਸਿਸ ਕਹਿ ਲਓ ਜਾਂ ਇੱਕ ਉਹ ਹੈਗਾ ਕਿ ਇੱਕ ਕੇਸ ਹੈਗਾ ਕਿ ਮੈਨ ਮੇਡ ਡਿਜ਼ਾਸਟਰ ਹੈ, ਉਹ ਆਹੀ ਹੈ ਕਿ ਡੈਮ ਤੁਸੀਂ ਭਰ ਰਹੇ ਸੀ, ਤੁਹਾਨੂੰ ਪਤਾ ਸੀ ਕਿ ਡੈਮ ਭਰਨ ਤੋਂ ਬਾਅਦ ਕੀ ਹੋਣਾ। ਮੇਰੇ ਕੋਲ ਉਹ ਡੇਟਾ, ਗ੍ਰਾਫ, ਚਾਰਟ ਸਭ ਹੈਗੇ ਆ, ਪਰ ਕਿਉਂਕਿ ਟਾਈਮ ਆਪਣੇ ਕੋਲ ਘੱਟ ਹੈ, ਮੈਂ ਉਹਦੀ ਗੱਲ ਨਹੀਂ ਕਰ ਰਿਹਾ। ਜੇ ਆਪਣੇ ਕੋਲ ਬਾਅਦ 'ਚੋਂ ਕਿਤੇ ਟਾਈਮ ਹੋਇਆ ਤਾਂ ਉਹਦੇ 'ਤੇ ਮੈਂ ਤੁਹਾਨੂੰ ਦਿਖਾ ਵੀ ਸਕਦਾ ਹਾਂ ਸਾਰਾ ਕੁਝ। ਮਤਲਬ 5-7 ਮਿੰਟ ਉਹਨੂੰ ਐਕਸਟਰਾ ਲੱਗ ਜਾਣੇ। ਮੈਂ ਨਹੀਂ ਚਾਹੁੰਦਾ ਵੀ ਆਪਾਂ ਇਸ ਵੇਲੇ ਉਹ ਲਈਏ, ਸਾਰਿਆਂ ਨੇ ਫਿਰ ਗੱਲ ਵੀ ਕਰਨੀ ਹੈ। ਪਰ ਅਗੇਨ ਗੱਲ ਇਹ ਹੈ ਕਿ ਤੁਸੀਂ ਕੁਐਸਚਨ ਸੋਚ ਕੇ ਰੱਖਿਓ ਤੁਹਾਡੇ ਦਿਮਾਗ ਦੇ ਵਿੱਚ। ਮੈਂ ਆਈ ਹੋਪ ਕਿ ਕੋਈ ਨਵੀਂ ਗੱਲ ਤੁਹਾਨੂੰ ਦੱਸੀ ਹੈ। ਵੈਸੇ ਇਹ ਗੱਲਾਂ ਮੀਡੀਆ ਦੇ ਵਿੱਚ ਬਥੇਰੀਆਂ ਕਵਰ ਹੋਈਆਂ, ਪਰ ਜਿਵੇਂ ਕਿ ਕਿਉਂਕਿ ਅਸੀਂ ਇਹਦੇ 'ਤੇ ਕਰ ਰਹੇ ਸੀ ਆਪ, ਤੇ ਸਾਡੇ ਕੋਲ ਕਾਫੀ ਡਿਟੇਲਸ ਇਹਦੀਆਂ ਅਵੇਲੇਬਲ ਸੀਗੀਆਂ ਤੇ ਹੈਗੀਆਂ, ਜਿਹੜੀਆਂ ਕਿ ਅਸੀਂ ਤੁਹਾਡੇ ਨਾਲ ਸਾਂਝੀਆਂ ਵੀ ਕਰ ਸਕਦੇ ਹਾਂ, ਤਾਂ ਕਿ ਆਪਣੀ ਇੱਕ ਬਿਹਤਰ ਬਰੀਕ ਸਮਝ ਜਿਹੜੀ ਹੈ ਇਸ ਮਸਲੇ 'ਤੇ ਬਣ ਸਕੇ। ਤੇ ਜਿਹੜਾ ਇਹ ਝੂਠਾ ਬਰਤਾਂਤ, ਅਗੇਨ ਕਮਿੰਗ ਬੈਕ, ਜਿਹੜਾ ਇੱਕ ਫੇਕ ਨੈਰੇਟਿਵ ਕ੍ਰੀਏਟ ਕੀਤਾ ਜਾ ਰਿਹਾ ਹੈ ਕਿ ਨਹੀਂ ਇਹ ਤਾਂ ਜੀ ਕੁਦਰਤੀ ਹੈ, ਇਹਦੇ ਤੱਕ ਇਹਦਾ ਪਰਪਸ ਹੈ, ਇਹ ਵੀ ਸਾਨੂੰ ਸਮਝ ਆਉਣਾ ਚਾਹੀਦਾ। ਕਿਉਂਕਿ ਫੇਕ ਨੈਰੇਟਿਵਸ ਹੋਰ ਵੀ ਮਸਲਿਆਂ 'ਤੇ ਬਣਾਏ ਜਾਂਦੇ ਆ, ਔਰ ਆਪਾਂ ਉਹ ਝਾਂਸੇ 'ਚ ਆ ਜਾਂਦੇ ਆ। ਅਖਬਾਰਾਂ, ਮੀਡੀਆ, ਬੜੇ ਸਾਰੇ ਪਲੇਅਰ ਉਹਦੇ ਵਿੱਚ ਇਨਵੋਲਵਡ ਹੁੰਦੇ ਆ, ਜਿਹੜੇ ਫੇਕ ਨੈਰੇਟਿਵ ਨੂੰ ਬਿਲਡ ਕਰਨ ਦੇ ਵਿੱਚ ਸਹਾਈ ਹੁੰਦੇ ਆ। ਉਹਨਾਂ ਦਾ ਕੰਮ ਹੈ ਬੇਸਿਕਲੀ। ਸੋ ਉਹ ਫੇਕ ਨੈਰੇਟਿਵਸ ਨੂੰ ਤੋੜਨਾ ਸਾਡੇ ਵਾਸਤੇ ਜਿਹੜਾ ਹੈ ਬਹੁਤ ਜ਼ਰੂਰੀ ਹੈ, ਜੇ ਅਸੀਂ ਆਪਣੀਆਂ ਹੋਂਦ ਦੀਆਂ ਲੜਾਈਆਂ, ਜੰਗਾਂ ਲੜਨੀਆਂ। ਤੇ ਇਹ ਜੰਗਾਂ ਲੜਨੀਆਂ ਬਹੁਤ ਜ਼ਰੂਰੀ ਹੈ। ਮੈਂ ਛੋਟੀ ਜਿਹੀ ਗੱਲ ਇੱਕ ਸਾਈਡ 'ਤੇ ਇਹ ਵੀ ਦੱਸ ਦਿਆਂ ਕਿ ਅਸੀਂ ਪਿਛਲੇ 4-5 ਸਾਲ ਤੋਂ ਕਈ ਛੋਟੀਆਂ ਜੰਗਾਂ ਲੜੀਆਂ। ਇੱਕ ਮੱਤੇਵਾੜੇ ਦੇ ਜੰਗਲ ਦੀ, ਇੱਕ ਆ ਬੁੱਢੇ ਦਰਿਆ ਦੀ, ਜਿਹੜੇ ਕਿ ਸਾਡਾ ਨੁਕਸਾਨ ਕਰ ਰਹੇ ਆ ਆਲਰੇਡੀ। ਮਤਲਬ ਇਹ ਹੋਂਦ ਦੀ ਲੜਾਈ ਦੇ ਵਿੱਚ ਬੁੱਢੇ ਦਰਿਆ ਦੇ ਵਿੱਚ ਬੜਾ ਗੰਦਾ ਪਾਣੀ ਜਿਹੜਾ ਭੇਜਿਆ ਜਾ ਰਿਹਾ ਤੇ ਲੋਕਾਂ ਨੂੰ ਪਿਆਇਆ ਜਾ ਰਿਹਾ, ਫਿਰ ਕਹਿੰਦੇ ਕੈਂਸਰ ਟ੍ਰੇਨ ਕਿਉਂ ਚੱਲਦੀ ਹੈ। ਤਾਂ ਇੱਦਾਂ ਦੇ ਮਸਲੇ ਬਹੁਤ ਨੇ ਪੰਜਾਬ ਦੇ ਕੋਲ, ਬਾਕੀ ਥਾਵਾਂ 'ਤੇ ਵੀ ਹੈਗੇ ਹੈ। ਅਤੇ ਇਹ ਤਾਂ ਮਤਲਬ ਬੇਸਿਕਲੀ ਜੇ ਆਪਾਂ ਇਹਨਾਂ ਦੇ ਪਿੱਛੇ ਨਹੀਂ ਪਵਾਂਗੇ, ਜੇ ਅਸੀਂ ਇਹਨੂੰ ਸੀਰੀਅਸਲੀ ਨਹੀਂ ਲਵਾਂਗੇ, ਤਾਂ ਉਹਨਾਂ ਦਾ ਤਾਂ ਮਕਸਦ ਹੀ ਇਹ ਹੈ ਕਿ ਇਹਨਾਂ ਨੂੰ ਸਰਕਸ ਦਿਖਾਈ ਜਾਓ, ਕੋਈ ਹੋਰ ਇਹਨਾਂ ਨੂੰ ਉਲਝਾ ਕੇ ਰੱਖੋ ਨੌਨ ਇਸ਼ੂਜ਼ ਦੇ ਵਿੱਚ। ਤੁਸੀਂ ਇੱਕ ਹੋਰ ਦੇਖਿਆ ਹੋਊਗਾ, ਜਿੱਦਣ ਇਹ ਹੜ੍ਹ ਆਏ ਹੋਏ ਸੀਗੇ, ਇੱਕ ਪਠਾਨ ਮਾਜਰਾ ਇੱਕ ਇਸ਼ੂ ਚੱਲ ਪਿਆ ਸੀ ਪੰਜਾਬ ਦੇ ਵਿੱਚ। ਉਹ ਕਿੱਧਰ ਗਿਆ ਹੁਣ ਇਸ਼ੂ? ਉਹ ਉਦੋਂ ਹੀ ਕਿਉਂ ਆਇਆ?
ਕਿਉਂਕਿ ਇਹ ਜ਼ਿੰਮੇਵਾਰੀਆਂ ਜਿਨ੍ਹਾਂ ਦੀਆਂ ਇੰਨੇ ਵੱਡੇ ਇਸ਼ੂਜ਼ ਦੀਆਂ ਹੈਗੀਆਂ, ਉਹ ਨਹੀਂ ਚਾਹੁੰਦੇ ਕਿ ਲੋਕ ਇਦਾਂ ਦੇ ਸਵਾਲ ਪੁੱਛਣ, ਕਿਉਂਕਿ ਜਵਾਬ ਹੈ ਨਹੀਂ। ਉਹੋ ਜਿਹੇ ਸਵਾਲ ਪੁੱਛੋ ਜਿਹੜੇ ਹਲਕੀਆਂ ਗੱਲਾਂ ਕਰ ਲਓ, ਸਰਕਸ ਦਿਖਾਓ ਲੋਕਾਂ ਨੂੰ, ਸਾਰਾ ਧਿਆਨ ਉਧਰ ਕਰ ਦਿਓ। ਇਹੀ ਚੱਲ ਰਿਹਾ ਬਹੁਤ ਸਾਲਾਂ ਦਾ, ਔਰ ਆਪਾਂ ਇਸ ਚਾਂਸੇ 'ਚ ਬਾਰ-ਬਾਰ ਫਸਦੇ ਆ ਕੇ। ਤੇ ਇਹ ਇਸ ਤਿਲਸਮ ਨੂੰ ਤੋੜਨ ਦੀ ਲੋੜ ਹੈ ਜੇ ਆਪਾਂ ਆਪਣੀ ਹੋਂਦ ਦੀ ਲੜਾਈ ਨੂੰ ਲੜਨਾ ਜੀ। ਸੋ ਇਹਨਾਂ ਕਹਿੰਦਾ ਹੋਇਆ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ, ਤੁਸੀਂ ਬੜੇ ਪੇਸ਼ੈਂਟਲੀ ਸੁਣਿਆ। ਥੈਂਕ ਯੂ ਵੈਰੀ ਮਚ। ਸੋ ਸਰਦਾਰ ਜਸਕੀਰਤ ਸਿੰਘ ਜੀ ਦਾ ਬਹੁਤ-ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਸਾਡੇ ਵੀ ਇਸ ਗੰਭੀਰ ਮਸਲੇ ਤੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਤੇ ਇਸੇ ਲੜੀ ਨੂੰ ਅੱਗੇ ਵਧਾਉਂਦਿਆਂ ਹੋਏ ਅਸੀਂ ਹਿਮਾਲਿਆ ਨੀਤੀ ਅਭਿਆਨ ਦੇ ਨੈਸ਼ਨਲ ਕੋਆਰਡੀਨੇਟਰ ਸ਼੍ਰੀ ਗੁਮਾਨ ਸਿੰਘ ਜੀ ਨੂੰ ਇਸ ਮੰਚ ਤੇ ਆਉਣ ਦਾ ਸੱਦਾ ਦਿੰਦੇ ਹਾਂ ਕਿ ਆ ਕੇ ਆਪਣੇ ਵਿਚਾਰ ਵਿਦਿਆਰਥੀਆਂ ਨਾਲ ਸਾਂਝੇ ਕਰਨ। ਸ਼੍ਰੀ ਗੁਮਾਨ ਸਿੰਘ ਜੀ। थैंक यू। आप सब नौजवान साथियों का बहुत बहुत आभार जो आपने आज हम लोगों को यहाँ पर्यावरण के मुद्दों पर बात करने के लिए बुलाया, क्योंकि आज के दौर में पर्यावरण और जलवायु परिवर्तन एक ऐसी वास्तविकता है जो पूरे दुनिया के भविष्य को आगे जो है उसका फैसला करेगी। अभी हम हिमालयन राज्य कुछ सालों से एक नया बदलाव देख रहे हैं। आप लोगों के सामने ये बात व्यक्त हुई होगी और कई वैज्ञानिक तथ्य भी सामने आए कि मॉनसून हिमालय पर्वत को क्रॉस करके टिबेटन प्लेटो में पहुंच गया। ये जाता नहीं था, क्योंकि मॉनसून की हवाएं जो हमारी साउथ वेस्टर्न विंड्स हैं वो 6000-7000 की हाइट में ठंडी होकर के बारिश करती थी। इस बार एल्पाइन पास्चर को क्रॉस करके, टीटीसी को क्रॉस करके आप टिबेटन प्लेटो की तरफ झांस करके पहाड़ में, लद्दाख के पहाड़ से होते हुए तिब्बत तक बारिश कर गई। ये एक नया फिनोमिना है। ये क्यों हुआ? दूसरा शब्द एक कभी किसी ने बोला था आते आते, क्लाउड बर्स्ट। क्लाउड बर्स्ट का मतलब कि कम समय में भारी बारिश का होना, 1 घंटे में 100 mm बारिश का होना एक जगह पर, उसको क्लाउड बर्स्ट मोटे तौर पर कह सकते हैं। इट इज ए टोरेंशियल रेन, मतलब ज्यादा बारिश होना का मतलब है। कोई क्लाउड बर्स्ट कोई साइंटिफिक शब्द नहीं है, हमने बोला बादल फटा पड़ता नहीं, हो जो भी है वो है। ये क्यों हो रहा है? ये आज पहली बार नहीं देखा जा रहा, वैज्ञानिक तौर पर काफी सालों से इस बात को सोचा जा रहा था कुछ तो बदलाव है। अब इस बात को मुखर होकर सब वैज्ञानिकों ने कहना शुरू किया, मौसम विज्ञानियों ने भी, कि बदलाव हुआ एक्चुअली में जो हमारी मेडिटेरियन सी से हवाएं आती हैं, जिसको हम पश्चिमी विक्षोभ, वेस्टर्न डिस्टर्बेंस कहते रहते हैं, उसके साइकिल में बदलाव है। उसके जो झटके आ रहे हैं उनमें बदलाव आया। ये जो पूरी उत्तरी भारत में और हिमालयन रीजन में बारिश होती है सर्दियों की, वो पश्चिमी विक्षोभ की वजह से होती है। वो हवाएं चलती है ये आपके भूमध्य सागर से, मेडिटेरियन सी से, उसके आगे का कैकेशियन रीजन, ये सारे इसको क्रॉस करते हुए वो झटके आते हैं। ये अक्टूबर नवंबर के बाद आना चाहिए, एक्टिव होना चाहिए और मई में रिट्रीट होना चाहिए। परंतु इस बार ऐसा कहा जा रहा है कि अगस्त के महीने में 20 बार मॉनसून और वेस्टर्न डिस्टर्बेंस का आपस में टकराव हो गया, कोलिजन हो गया। मतलब पश्चिमी विक्षोभ वापस नहीं गया, जिसको मई में वापस जाना था। 2013 में इस बात को पहले देखा गया था जब आपका केदारनाथ की घटना हुई थी। इस बात को तब महसूस किया जा रहा था कि कहीं वेस्टर्न डिस्टर्बेंस एक्टिव तो नहीं है। पहले तो सवाल ही हम मान के चलते थे कि मई में चले जाती है वापस। अब ये वेस्टर्न डिस्टर्बेंस वापस ही नहीं गई। एक और अगली प्रेडिक्शन ये लग रही है कि इस बार अब एल निनो का भी इंपैक्ट होने वाला है और ये सर्दियां, ऐसा कहा जा रहा है कि सामान्य से 75 टाइम ज्यादा सख्त सर्दी होगी। का मतलब 1970 के आसपास जो हमारी ठंड थी
उतनी ठंड इस बार आने वाली है और हम सब प्रभावित होने वाले हैं, हिमाचल वाले भी, पंजाब वाले भी, ये सब नॉर्थ का पूरा इलाका बहुत प्रभावित होगा इन बारिशों, इस बार की सर्दियों से। मुझे नहीं मालूम ये सारे वैज्ञानिक तथ्य क्या हैं और कितने सच हैं, कितने अभी इस पर काम हो रहा है, पर ये एक स्थिति हमने देखी। ये क्यों हुआ? इसके मूल में जलवायु परिवर्तन है, क्लाइमेट चेंज है और वैश्विक गर्मी, ग्लोबल वार्मिंग है। ये दो जो तथ्य हैं, गर्मी से जलवायु परिवर्तन हुआ, उसने हमारे यहाँ के पूरे मौसम तंत्र को बदलाव लाया। ये मोटे तौर पर ये भी प्राकृतिक आपदा नहीं है, ये भी जो जैसे सरदार जी ने कहा एंथ्रोपोजेनिक डेवलपमेंट है, मानव जनित घटना है। जलवायु परिवर्तन का होना और वैश्विक गर्मी का पैदा होना, जो हमारे 150-200 साल का इंडस्ट्रियल इरा का हिस्ट्री है, जहां हमने फॉसिल फ्यूल को कंज्यूम किया एनर्जी के लिए, डेवलपमेंट के लिए, का मतलब ये विकास का परिणाम है। एक प्रभाव यह है। दूसरा प्रभाव क्या है? अभी आपने देखा लद्दाख में कुछ दिनों पहले कुछ घटनाएं हुई, लोग आंदोलन कर रहे थे, पंजाब होके पिछले वर्ष भी हम आए यहां से दिल्ली तक, वो लद्दाख के लोग कुछ मांग रहे थे। हम हिमाचल में भी इस बार एक हमारा सराज का इलाका है, वहां बड़ा विकास हुआ क्योंकि वहां पिछली बार मुख्यमंत्री था और इस बार सबसे ज्यादा विनाश उस इलाके में हुआ। अब यह विकास क्या है इसको देखें। 80 के बाद के दौर का डेवलपमेंट और 80 से पहले के डेवलपमेंट को कंपेयर कीजिए, खासकर हिमालयन और हिमाचल के संदर्भ में। हम हिमाचल प्रदेश हिमालयन स्टेट्स में एक ऐसा राज्य है जो सबसे ज्यादा उस वक्त भी विकसित था, आज भी विकसित है, इस बात के लिए कोई डिनाई नहीं कर सकता। परंतु ये फर्क क्या है 80 के बाद का? हमारी सड़कें तो पहले भी निकली थी परमार के जमाने में, परंतु इस अब की जो सड़कें आई जिनको हमने मांगा ही नहीं था, हमने नहीं कहा था हमको कीरतपुर मनाली 4 लेन दो, मांगा था हमने क्या? नहीं मांगा था। आज सबसे बड़ा और परमानेंट आपदा क्या हो गई? हमारी कीरतपुर मनाली 4 लेन। आप सब सुनते हैं कहानियां, यही नहीं है, 6 और बन रहे हैं। शिमला कालका भी देखा होगा आपने, पिछले साल क्या हुआ था 23 में वहां सारे इलाके में। हमारा इलाका तो तबाह हो गया है, 6 और बन रहे हैं। अब एक और विकास आ रहा, रेल, BBB, भानुपल्ली बिलासपुर बैरी रेलवे लाइन आजकल काम चला है। उसके बाद उसको जाना है ले, उसका एक्विजिशन हो रहा है, सर्वे हो चुका है, अब एक्विजिशन होना है, पैसा आ चुका है। उसमें क्या कर दिया कि उसके इन्वॉल्वमेंट इंपैक्ट असेसमेंट के सारे प्रावधान एग्जम्प्ट कर दिए, मतलब लागू ही नहीं होगा क्लियरेंस के लिए। एनवायरमेंट क्लियरेंस, फॉरेस्ट क्लियरेंस, सब तरह की क्लियरेंस उसके बिना कर दी गई, बिकॉज ऑफ इट इज ए स्ट्रेटेजिक नेशनल इंटरेस्ट प्रोजेक्ट फॉर डिफेंस पर्पसेस। आई डोंट नो हु सेज दिस। आज की दुनिया में डिफेंस के लिए आप सड़क और रेल ढूंढते हो, जहां इतने बड़े बड़े जहाज हैं, हम पूरी रेल को उठा सकते हैं, ऐसे जहाज हमारे पास है, मिसाइल हैं, क्या नहीं है, ड्रोन है, सब कुछ है, और आप कह रहे हैं हम रेल इसलिए ले जा रहे हैं। और फिर एक टनल बना, अटल टनल, आप गए होंगे, कुछ लोग गए हैं, आप अटल टनल क्रॉस किया, 9 किलोमीटर लंबा है वो, उसका मलबा कहां डाला? वहीं सामने नाला, उसका नाम धुंधी नाला। 23 में मनाली तबाह हुआ, 24 में मनाली तबाह हुआ, इस बार 25 में फिर मनाली तबाह हुआ। देखा आपने, वीडियो देखे होंगे। क्यों? धुंधी नाले में जो 9 किलोमीटर का मलबा डाला है टनल का, वो नीचे उतर रहा है। प्रधानमंत्री सड़क योजना आई, अच्छी बात थी, पर प्रधानमंत्री सड़क योजना और निवाड़ की सड़कों के निर्माण में सबसे बड़ा काम आया इस दौर में, एक नई चीज आ गई, पहाड़ खोदने वाली मशीन, जेसीबी। और जेसीबी का ड्राइवर बन गया बहुत बड़ा इंजीनियर,
कोई इंजीनियर नहीं है, कोई प्लानिंग नहीं है, आप सॉइल स्टेटा स्टडी नहीं कर रहे, जियोलॉजिकल स्टडी आपके पास नहीं है, जियोमॉर्फोलॉजिकल स्टडी आपके पास नहीं है, वाटरशेड आप नहीं समझ रहे हैं, सिर्फ पहाड़ काटे ही जा रहे हैं, काटे। हर गांव स्लाइड कर रहा है आजकल हिमाचल का। मैं आपको बता दूं 15-20 हजार से ज्यादा घर डैमेज हो गए हिमाचल प्रदेश में, और लगभग 10,000 तो घर तो टूट ही गए हैं। यह स्थिति है, कोई छोटा मोटा झटका नहीं लगा इस वक्त। हमारी सड़कें सारी तबाह हो गई। पुरानी सड़कें जो छोटी छोटी थी वो ठीक, जो चौड़ी चौड़ी बनाई खत्म। खासकर मैं फिर ये कहूंगा, मैं हर रोज कह रहा हूं, ये बार बार कह रहा हूं, NHI और मोर्थ की जो सड़कें हैं इसमें बहुत गड़बड़ है। अनसाइंटिफिक तरीके से बना रहे हैं, गलत ढंग से पहाड़ काटे, सीधे स्ट्रेट 90 डिग्री पहाड़ को काट दिया, जबकि आपको 45 डिग्री से आगे स्लोप को नहीं काटना चाहिए, उसकी स्टेबिलिटी नहीं रहेगी, सब जानते हैं। परमानेंट डिजास्टर कर दिया हमारे लिए खड़ा ये। और अगर इस पर सवाल करें तो मंत्री जी क्या बोले, जानते हैं आप, वो स्टेटमेंट सुनी होगी आपने कि जो DPR बनाने वाले हैं ये बदमाश है। देन आई आर्ग्यूड, हु इज द मिनिस्टर, द गाय हु इज मेकिंग ए DPR, वो तो एक इंजीनियर होगा, वो तो मंत्री नहीं है। जिम्मेदारी से क्यों हट रहे हैं? 6,000 करोड़ का प्रोजेक्ट, दूसरी साल जो है 3,000 करोड़ रुपए उसके मेंटेनेंस में लग रहे हैं। इस बार 3,000 करोड़ का नुकसान मंत्री साहब ने खुद कहा इस कीर्तपुर मनाली के लिए हो गया। ये क्या हो रहा है? डेवलपमेंट के नाम पर हाइडल प्रोजेक्ट्स बनाए। हमारा कंजम्पशन क्या है मालूम है आपको, छोटा सा राज्य है हम आज 12-13 हजार मेगावाट बिजली जनरेट कर रहे हैं, और पाइपलाइन में जो प्रोजेक्ट है 18-19 हजार मेगावाट हम अचीव करने वाले हैं। अपना कंजम्पशन हमारा 1000 भी नहीं होगा। वी आर सेलिंग इलेक्ट्रिसिटी। हम अब भी लद्दाख की बात मैं कर रहा था। लद्दाख में आजकल एक दुनिया में नया होड़ चल पड़ा है, टेक्नोलॉजी नई आई, नई तरह की चीजें चाहिए, नए तरह के मेटल, रेयर अर्थ मेटल का मसला चल रहा है चर्चा में, क्योंकि तिब्बत चीन वहां कुछ हो रहा है तो हम भी यहां करेंगे। लद्दाख में उसके डिपॉजिट हैं, ऐसा कहा जाता है। फिर कहा कि सोना भी है, फिर कहा कि कॉपर भी है। असल में वहां पर चूने के पहाड़ भी हैं, पूरा इलाका है। नंगे आदमी तो कुल 3 लाख है ना लद्दाख में, और ज्योग्राफिकल एरिया लगभग 60,000 स्क्वायर किलोमीटर से ऊपर है। तो खाली जगह है, ना लैंड एक्विजिशन होना, ना किसी को पैसे देने हैं, है ना। तो उसके लिए रेल ले जाओ, तो वहां से कचरा लाओ, पीस करके वहां से पत्थर पीस के लाओ, और पंजाब में जो है उसमें राखी घोलो और सीमेंट बेचो, यही होगा। जैसा हमारा यहाँ बघेरी वाला प्लांट जिसका हमने को विरोध किया था, तब तो वहां थर्मल लग रहा था, वो तो रोका, पर वो सीमेंट बनाने वाला प्लांट तो लगा ये बघेरी में, कीर्तपुर के पास, आप देख ही रहे हैं। और आप लोगों को ही सब ज्यादा पोल्यूशन जा रहा है, उसका पानी का भी और एयर पोल्यूशन भी पंजाब को जा रहा है। अब वो होगा, मार्बल है वहां पर बहुत ज्यादा, ग्रेनाइट है, वो खोदेगा, उसके लिए जा रही है रेल। फिर रेल डिफेंस के लिए नहीं, कमर्शियल प्रोजेक्ट है ये गलत ढंग से गुमराह किया जा रहा है। लद्दाख का कोई राजनीतिक मसला नहीं है। वहां वो अगर स्वायत्तता दे देंगे लद्दाख को, शेड्यूल 6 अगर लद्दाख में लग जाता है, तो वो केंद्र सरकार के पास वो शक्तियां नहीं रहती हैं कि वो जो है वहां पर इस तरह से एक्सप्लॉयटेशन ऑफ लोकल रिसोर्सेज करे। इसलिए ना उनको विधानसभा दी, उनके पास कुछ नहीं है। एक बॉडी है हिल काउंसिल, ना पार्लियामेंट, ना विधानसभा है, ना वोट देने का मामला है, ना सरकार है, दिल्ली से चलता सब कुछ। और वो जो है नौकरियां भी वहां, वो क्योंकि यूनियन टेरिटरी अंडर गवर्नड बाय सेंट्रल गवर्नमेंट है, तो वो कैडर भी तो सेंट्रल कैडर हो गया ना। लद्दाख वाले बच्चे भी वहां अपेयर करेंगे, देश भर के कोई बच्चे करेंगे, तो ये झगड़े तो हैं ये वहां। असली कन्फ्लिक्ट ये है लद्दाख का। इट इज नॉट ओनली लद्दाख, आई एम सेइंग यू, सेंट्रल वांट टू कंट्रोल ऑल हिमालयन रीजन बिकॉज ऑफ दिस, right from Manipur to Ladakh,
I'm saying very openly, these are not hidden things now, everybody know it. हमारे पहाड़ी राज्यों को कमजोर करना चाहते हैं और उनको नियंत्रण बढ़ाना चाहते हैं ताकि वहां के संसाधनों पर कब्जा किया जाए. Then we are talking simultaneously, पर्यावरण खराब हो गया, देश में बाढ़ आ रही, सुखाड़ आ रही. ये क्या चल रहा है सर? ये क्या बात हो रही है? इस देश को गंभीरता से सोचना होगा. अगर बचना है तो रोकिए. मैं एक एग्जांपल देता हूं, हिमाचल प्रदेश का इकोसिस्टम सर्विसेज कितनी है इस देश के लिए. अभी फॉरेस्ट इंस्टीट्यूट ऑफ फॉरेस्ट मैनेजमेंट भोपाल का अभी का रिपोर्ट है, वो कह रहा है हिमाचल प्रदेश केवल 3 लाख करोड़ 3,20,000 करोड़ का इकोसिस्टम सर्विसेज प्रोवाइड कर रहा है इस कॉन्टिनेंट को. एंड 1 लाख करोड़ से ऊपर तो कार्बन सिक्वेस्ट्रेशन का वैल्यू है जो हमारे जंगल हिमाचल के कर रहे हैं. फ्लड कंट्रोल, वाटर सप्लाई, दिस ऑल ग्लेशियर्स डिपॉजिट्स, ये सब रेगुलर वाटर सप्लाई कहां से हो रहा है? ये जो हम हिमाचल ही अगर 3 लाख करोड़ का एनवायरमेंटल सर्विसेज दे रहे हैं अपने देश को, डाउन स्ट्रीम रीजन को, व्हाट वी आर गेटिंग आउट ऑफ दैट? दैट इज द क्वेश्चन टुडे. और हमारे को तोड़ने के लिए आ रहे हैं, मशीनों से तोड़ के रख दिया पूरे हिमाचल को. हमारे घर डूब रहे हैं, बह रहे हैं, बगीचे गए लोगों के, तबाह हो गए. उसका प्रभाव सिर्फ हिमाचल में ही नहीं हुआ, उसका प्रभाव हुआ पंजाब में. आज आपने देखा ना, ये जो सिल्ट आई ना, कहां से आई? ये मनाली से लेकर के धुंधी नाले के सिल्ट तक पहुंच गई पंजाब में. और सबसे बड़ी बात इन्होंने एक इशारा किया, मैन मेड तो है, इंटेंशनल भी हो सकता है. कैसे आपने डैम को बिना ढंग से अध्ययन किए हुए खोला और 10 दिन बंद रखा? ये 13 में हुआ था हमारे साथ. मैं आपको बता दूं, ये जो डैम सेफ्टी एक्ट वाला मसला है, बड़ा टेढ़ा मामला है. ये हमारा एक लारजी सैंज कुल्लू वैली गए कोई आप लोग में से? तो एक लारजी डैम आता है, आगे पंडो डैम है, उसके पीछे लारजी डैम है, उसके पीछे सैंज में 2 डैम है. जो पिछला बड़ा डैम है उसको बारिश का पानी ज्यादा आ गया, उसने गेट खोल दिया. 8 किलोमीटर आगे जो है एनएचपीसी का दूसरा डैम है, वो जब उनके आया डैम पे पानी, उन्होंने गेट खोल दिया और अगला वाला पूरा सैंज बाजार वॉश आउट हो गए दिन को. उधर से उन्होंने फोन नहीं किया उसको कि हम पानी छोड़ रहे हैं ना. अगले वाले ने भी फोन नहीं किया, आउट में जो लारजी डैम है उसको भी नहीं किया, और लारजी डैम ओवर फ्लड कर गया. लारजी वालों ने खोल दिया तो पंडो वालों के पानी भर गया एकदम से, थोड़ा थोड़ा दूरी में तो है वो, और पंडो वालों ने खोल दिया सारा मंडी तक. आप जा करके जो हमारा हिमाचल का वहां मंडी में तो पुल पाल गए सारे, वो पंडो का पुल भी गया और बहुत से पुल गए, परंतु जा करके नुकसान हुआ पंजाब में, पौंग डैम में सीधा सेम दूसरे दिन. और जो हिमाचल के कुछ इलाके और कुछ पंजाब के इलाके तलवाड़ा वगैरह में भारी नुकसान हुआ. सिर्फ मिसमैनेजमेंट ऑफ डैम अथॉरिटीज. इसका जवाब कौन देगा? इतना सख्त कानून बना रखा है हमने, डैम सेफ्टी एक्ट, वो लागू होता है क्या? लागू ही नहीं होता. ये इस बार पंजाब में ट्रायल हुआ. ये क्या हो रहा है? पॉलिटिकल लोगों के हाथ में छोड़ेंगे हम तो भाई ये बात नहीं बननी, क्योंकि पॉलिटिकल लोग आज कॉरपोरेट के दबाव में है. मैं तो साफ साफ शब्दों में कह दूं, कोई पॉलिटिकल पार्टी बिना कॉरपोरेट फंडिंग के चलती नहीं है. उनके इंटरेस्ट कैटर करने ही पड़ेंगे. और पार्टियों में होते हैं कार्यकर्ता, जिनको हम आजकल देसी भाषा बोलते हैं ठेकेदार. जनता जाती है कि लोग होते पार्टी में? क्या लोग नहीं होते, ठेकेदार होते पार्टी में. मैं तो रोज बोलता हूं, उनका मजाक करता हूं, वो तुम्हारी पार्टी में आदमी नहीं है, ठेकेदार हैं. तो ये हालत जब हो जाती है तो फिर कौन सवाल करेगा? हम आम आदमियों को सवाल खड़े करने पड़ेंगे हर जगह, और बात उठानी पड़ेगी. और ये अच्छा हुआ आप लोग उठाइए, बच्चों ने यहाँ बहुत अच्छा प्रयत्न किया. ये इस बात को और जगह भी उठाएं और क्वेश्चन करें. हमारे सर्वाइवल का सवाल है. अब नहीं हो सकता कुछ और. अगर हम कुछ नहीं बोले तो निश्चित तौर पर पूरे साउथ ईस्ट एशिया में बहुत भयंकर संकट आएगा.
क्योंकि दुनिया की सबसे सघन आबादी यही है। ये गंगा सिंध के मैदानों में बसे हुए हैं सबसे ज्यादा लोग, और सबसे ज्यादा अन्न उत्पादन यहां होता है। दुनिया का सबसे फर्टाइल लैंड है ये। अगर इसको बर्बाद कर देंगे, इसको बंजर कर देंगे, तो देख लीजिए भविष्य हमारा क्या होने वाला है। तो मैं मुख्तार अभी यहीं बात रखता हूं, तो सवाल आएगा तो उसके बाद बात करते हैं। धन्यवाद। गुरु महाराज की बख्शी फतेह की सांझ पाइए। वाहिगुरु जी का खालसा, वाहिगुरु जी की फतेह। गल वैसे मैं कितों होर शुरू करनी सी, पर बाई जी हरियाई जो हुण बोले हिमाचल बारे तां चंगा लग्या। असीं जिहड़ा सेक 1850 तो हंडाउंदे आ रहे हैं, वो क्योंकि हुण हमलावर किसी होर पास्यों आउण लग गया, कोई होर हमलावर हो गया, तो ये उस मार्च आ गया, तो इन्हां ने भी सेक लंबा ही हंडाउणा हुण अपने। सो ये गल्लां आपां नूं थोड़ी जिहियां डूंघियां समझणियां पैणीਆਂ। ये मसले मैन मेड हैगे आ, इहनूं आपां मैनेजमेंट के हिसाब नाल दसदे आ, फिगर्स के हिसाब नाल दसदे आ, पर बुनियादी गल ये हैगी आ कि ये डैम बनने ही आपदे आप नाल ये संकेत दसदे आ कि ये मैन मेड हैगे। इन्हां नूं कुछ वेखण दी लोड़ नहीं, समझण दी लोड़ नहीं। वो जिहड़े स्ट्रक्चर खड़े आ वो बनाए तां इंसान नहीं आ, ते बनाए भी कोई इस करके नहीं गए कि बई उन्हें अपना भला करना सी, जिहड़े बनाउण वाले सी उन्हां दे आपदे मुफाद उहदे विच सी। बुटरस गाली ने पिछले कुछ साल पहला उन्हें गल आखी कि जिहड़ी नील दा पानी हैगा, नील दरिया दा पानी आ, वो साडे इस हिस्से दा, ये अफ्रीका दे इस हिस्से दी पॉलिटिक्स नूं डिसाइड करूगा। पर अपने जिहड़े दरिया हैगे आ, ਉਹਦਾ ਜਿਹੜਾ पानी आ वो इस खित्ते ਦੀ पॉलिटिक्स डिसाइड करदी। मतलब अपनी स्थिति उन्हां नालों थोड़ी जी गुंझलदार हैगी। उत्थे वो पानी की वंड किवें हुंदी आ, उत्थे पॉलिटिक्स हुंदी आ। साडी पॉलिटिक्स ये डिसाइड करदी है या जियोपोलिटिकल सिचुएशन ये डिसाइड करदी है कि पानी नूं किवें वरतिया जा। सो अपनी स्थिति आम तौर पर दूजे खित्तियां नालों, होरां नालों आपां नूं वक्खरे तौर नाल स्टडी करनी पऊगी, वक्खरे तरीके नाल स्टडी करनी पऊगी। ये जिहड़ा पानी आ, ये जिथे साडे वास्ते कमर्शली इंपॉर्टेंट हैगा, जिहड़ा साडी आर्थिक साडी खुशहाली का कारण आ, उत्थे नाल दे नाल ये इस खित्ते दी ते सारे साउथ एशिया दी ये राजनीति नूं डिटरमिन करदा आया सदियां तो। ਉਹਦੇ ਵਾਸਤੇ मैं तुहानूं बहुत पिछे लैके जाना चाहुंदा। सन 1221 ਦੇ ਵਿੱਚ 1219 ਤੋਂ 21 ਦੇ ਵਿੱਚ ਮੰਗੋਲਾਂ ਦੇ ਹਮਲੇ ਹੋ ਰਹੇ ਸੀ ਦੁਨੀਆ ਭਰ ਦੇ ਵਿੱਚ। ਚੰਗੇਜ਼ ਖਾਨ ਜਿਹੜਾ ਸੀਗਾ ਉਹਨੇ ਸਮਰਕੰਦ ਦੀ ਜਿਹੜੀ ਰਿਆਸਤ ਸੀਗੀ, ਖਵਾਜ਼ਾਰੀਨ ਕੇ ਕੀ ਕਹਿੰਦੇ, ਥੋੜੀ ਪ੍ਰੋਨਾਂਸੀਏਸ਼ਨ 'ਚ ਦੀ ਡਿਫਿਕਲਟੀ ਆਉਂਦੀ ਹੈ, ਉਹ ਰਿਆਸਤ ਨੂੰ ਖਤਮ ਕਰਤਾ ਸੀ, ਉਹਦੇ ਸ਼ਾਹ ਨੂੰ ਮਾਰਤਾ ਸੀਗਾ। ਪਰ ਉਹਦਾ ਬੇਟਾ ਜਿਹੜਾ ਜਲਾਲੂਦੀਨ ਸੀ ਉਹ escape ਕਰ ਗਿਆ ਸੀ, ਤਕਰੀਬਨ 7-8 ਹਜ਼ਾਰ ਘੋੜਸਵਾਰਾਂ ਨਾਲ ਉੱਥੋਂ ਨਿਕਲ ਗਿਆ ਸੀ। ਉਹਨਾਂ ਦਿਨਾਂ 'ਚ ਬਾਅਦ 'ਚ ਵੀ ਹੁੰਦਾ ਰਿਹਾ, ਦਲੀਪ ਸਿੰਘ ਨਾਲ ਵੀ ਹੋਇਆ, ਪਰ ਉਹਨਾਂ ਦਿਨਾਂ ਦੇ ਵਿੱਚ ਇਹ ਹੁੰਦਾ ਸੀਗਾ ਕਿ ਉਹ ਜੇ ਉਸ ਕਿਸੇ ਸਾਮਰਾਜ ਨੂੰ, ਰਾਜ ਨੂੰ ਹਮੇਸ਼ਾ ਵਾਸਤੇ ਖਤਮ ਕਰਨਾ, ਤਾਂ ਉਹਦਾ ਜਿਹੜਾ ਵੰਸ਼ ਹੈਗਾ, ਉੱਥੋਂ ਦੇ ਰਾਜਿਆਂ ਦਾ ਜਿਹੜੇ ਵੰਸ਼ ਆ ਉਹਨੂੰ ਵੀ ਖਤਮ ਕਰਨਾ ਉਹ ਜ਼ਰੂਰੀ ਸਮਝਦੇ ਹੁੰਦੇ ਸੀ, ਤਾਂ ਕਿ ਕਿਤੇ ਕੋਈ ਨਾਈਡਸ ਜਾਂ ਸੈਂਟਰ ਆਫ ਪੁਆਇੰਟ ਨਾ ਰਹਿ ਜੇ ਕਿ ਜਿਹਦੇ ਆਸੇ ਪਾਸੇ ਦੁਬਾਰਾ ਉਹ ਸਾਰਾ ਕੁਝ ਖੜਾ ਹੋ ਸਕੇ। ਤਾਂ ਉਹ ਸਪੈਸ਼ਲੀ ਮੰਗੋਲ ਜਿਹੜੇ ਸੀਗੇ ਉਹ ਫੌਜਾਂ ਲੈ ਕੇ ਉਹਨਾਂ ਨੇ ਪੰਜਾਬ ਦੇ ਵਿੱਚ ਉਹ ਆ ਗਿਆ। ਕਬਾਚਾ ਉਦੋਂ ਜਰਨੈਲ ਹੁੰਦਾ ਸੀ ਇਲਤੁਤਮਿਸ਼ ਦਾ, ਉਹਦੇ ਕੋਲੇ ਉਹ ਆ ਗਿਆ, 7000 ਦੀ ਫੌਜ ਲਿਆ, ਤੇ ਉਹ ਕਾਫੀ ਇਸ ਏਰੀਏ 'ਚ ਉਹਨਾਂ ਨੇ ਕੰਟਰੋਲ ਸ਼ੁਰੂ ਕਰਤਾ। ਤੇ ਉਹ ਮਗਰ ਹੀ ਮੰਗੋਲ ਆ ਗਏ, ਉਹਦੇ ਮੰਗੋਲ ਹੋੜ ਸਾਰੇ ਪੰਜਾਬ ਨੂੰ ਕ੍ਰਿਸ ਕ੍ਰੋਸ ਕੀਤੇ। ਤੁਸੀਂ ਹੀਰ ਵਾਰਿਸ ਸ਼ਾਹ 'ਚ ਵੀ ਪੜ੍ਹਦੇ ਹੋ ਕਿ ਕਿਵੇਂ ਕਹਿੰਦੇ ਕਿ ਫਰੀਦ ਆਪਣਾ ਉਹਨਾਂ ਦਿਨਾਂ ਦੇ ਵਿੱਚ ਭਗਤ ਫਰੀਦ ਨੇ ਕਿਵੇਂ ਆਪਣੇ ਮਰਮਾਂ ਤੇ ਜ਼ਖਮਾਂ ਤੇ ਮਰਮ ਲਾਈ, ਕਿ ਮੰਗੋਲਾਂ ਦੇ ਹਮਲਿਆਂ ਦੀ ਹੀ ਉਹ ਗੱਲ ਹੈਗੀ ਆ ਬੇਸਿਕਲੀ ਵਾਰਿਸ ਸ਼ਾਹ ਦੀ। ਤਾਂ ਉਹ ਜਦੋਂ ਅਖੀਰ ਲਾਸਟ ਦੇ ਵਿੱਚ ਜਦੋਂ ਘਿਰਿਆ ਜਲਾਲੂਦੀਨ, ਤਾਂ ਜਦੋਂ ਉਹਨਾਂ ਨੇ 3 ਪਾਸਿਓਂ ਘੇਰ ਲਿਆ ਤਾਂ ਇੱਕ ਕਲਿਫ ਦੇ ਉੱਤੇ ਸੀਗਾ, ਤੇ ਉੱਥੋਂ ਉਹਨੇ ਐਨ ਪਿੱਛੇ ਆਇਆ, ਉਹਨੇ ਆਪਦੀ ਫੌਜ ਆਪਦਾ ਸਾਰਾ ਕੁਝ ਛੱਡਿਆ, ਇੱਕ ਨਵੇਂ ਘੋੜੇ ਤੇ ਉਹਨੇ ਛਾਲ ਮਾਰੀ, ਤੇ ਉਹ ਸਿੱਧਾ ਸਿੰਧ ਦਰਿਆ ਦੇ ਵਿੱਚ ਛਾਲ ਮਾਰ ਗਿਆ, ਤੇ ਉੱਥੋਂ ਤੈਰ ਤਾਰ ਕੇ ਦੂਜੇ ਪਾਸੇ ਆ ਗਿਆ। ਮੰਗੋਲ ਜਿਹੜੇ ਦੁਨੀਆ ਦੀ ਬਹੁਤ ਵੱਡੀ ਤਾਕਤ ਸੀਗੇ, ਉਹ ਦਰਿਆ ਐਡਾ ਬੈਰੀਅਰ ਬਣਿਆ ਉਹਨਾਂ ਵਾਸਤੇ ਕਿ ਉਹ ਉਹਨੂੰ ਫੇਰ ਨਹੀਂ ਫੜ ਸਕੇ। ਜਲਾਲੂਦੀਨ ਫੇਰ ਉੱਥੋਂ ਨਿਕਲ ਗਿਆ, ਉਹ ਇਲਤੁਤਮਿਸ਼ ਦੀ ਕਚਹਿਰੀ 'ਚ ਆ ਗਿਆ ਦਿੱਲੀ, ਤੇ ਉਹ ਮੰਗੋਲਾਂ ਨੇ ਉਹਦੇ ਵਾਸਤੇ ਕੁਝ ਨਹੀਂ ਕਰ ਸਕੇ। ਸੋ ਦਰਿਆਵਾਂ ਨੇ ਇੱਥੋਂ ਦੀ ਪੋਲੀਟਿਕਸ ਨੂੰ ਡਿਸਾਈਡ ਕੀਤਾ, ਇੱਥੋਂ ਦੇ ਸੱਭਿਆਚਾਰ 'ਤੇ ਅਸਰ ਮੰਗੋਲਾਂ ਦੇ ਉੱਤੇ ਹੋਇਆ, ਤੇ ਉਹ ਦਰਿਆਵਾਂ ਕਰਕੇ ਅਗਾਂਹ ਹਮਲੇ ਨਹੀਂ ਹੋਏ।
ਇਹ ਸਾਰਾ ਰਸਤਾ ਆਈ ਚੱਲਦਾ ਰਿਹਾ ਬਹੁਤ ਸਾਲ, 500-600 ਸਾਲ ਆਈ ਚੱਲਦਾ ਰਿਹਾ। ਤੁਸੀਂ ਵੇਖੋਗੇ ਚਾਹੇ ਨਾਦਰ ਸ਼ਾਹ ਆਇਆ, ਚਾਹੇ ਅਹਿਮਦ ਸ਼ਾਹ ਅਬਦਾਲੀ ਆਇਆ, ਚਾਹੇ ਬਾਬਰ ਆਇਆ, ਉਹਨਾਂ ਨੇ ਜਿਹੜੇ ਸਮੇਂ ਚੁਣੇ ਉਹ ਆਮ ਤੌਰ ਤੇ ਜਦੋਂ ਗਰਮੀਆਂ ਖਤਮ ਹੋ ਜਾਂਦੀਆਂ ਸੀ, ਸਰਦੀਆਂ ਸ਼ੁਰੂ ਹੋਣ ਵਾਲੀਆਂ ਹੁੰਦੀ ਸੀ, ਉਦੋਂ ਹਮਲਾ ਕਰਦੇ ਸੀ, ਕਿਉਂਕਿ ਉਦੋਂ ਦਰਿਆਵਾਂ ਦਾ ਫਲੋ ਘਟ ਜਾਂਦਾ ਸੀਗਾ, ਫਲਾਵਟ ਜ਼ਿਆਦਾ ਹੁੰਦੀ ਸੀ ਤੇ ਉਹ ਉਹਨਾਂ ਦੇ ਘੋੜੇ ਟੱਪ ਜਾਂਦੇ ਹੁੰਦੇ ਸੀਗੇ। ਸੋ ਜਨਰਲੀ ਆਪਣੇ ਵਾਸਤੇ ਜਿੱਥੇ ਉਹ ਸਲਾਬੇ ਨਾਲ ਆਪਣੀ ਆਰਥਿਕਤਾ ਬਣਦੀ ਹੁੰਦੀ ਸੀ, ਦੂਜੇ ਪਾਸੇ ਦਰਿਆ ਇਹ ਪ੍ਰੋਟੈਕਟਿਵ ਵੀ ਰਹੇ, ਤੇ ਜੇ ਕੋਈ ਨਿਕਲ ਜਾਂਦਾ ਹੁੰਦਾ ਸੀ ਫਿਰ ਉਹਦੀ ਠੱਲ ਵੀ ਨਹੀਂ ਪੈਂਦੀ ਹੁੰਦੀ ਸੀ, ਉਹ ਦਿੱਲੀ ਤੇ ਕਾਬਜ ਹੁੰਦਾ ਸੀ ਉਸ ਤੋਂ ਬਾਅਦ ਜਾ ਕੇ। ਸੋ ਇਹ ਮੋਟੇ ਤੌਰ ਤੇ ਇੱਥੋਂ ਦੀ ਜਿਹੜੀ ਡਿਫੈਂਸ ਕਹਿ ਲਓ ਜਾਂ ਇੱਥੋਂ ਦੀ ਪੋਲਿਟਿਕਸ ਕਹਿ ਲਓ, ਉਹ ਤੇ ਸਾਡੀ ਆਰਥਿਕਤਾ ਦੋਨੇ ਇਹਨਾਂ ਦਰਿਆਵਾਂ ਨੇ ਡਿਸਾਈਡ ਕੀਤੀ। ਫਿਰ 1811 ਦੇ ਆਸ-ਪਾਸ ਖਾਲਸਾ ਰਾਜ ਦੇ ਦੌਰਾਨ ਹੀ 1825 ਦੇ ਆਸ-ਪਾਸ ਪੁਟਿੰਗਰ ਹਰਿਆਂ ਨੇ ਇੱਥੇ ਸਰਵੇ ਸ਼ੁਰੂ ਕੀਤਾ ਇਹਨਾਂ ਦਰਿਆਵਾਂ ਦਾ ਕਿ ਇਹ ਫਲੈਟ ਬਾਟਮ ਬੋਟਸ ਨਾਲ ਕਿਵੇਂ ਲੰਘੇ ਜਾ ਸਕਦੇ, ਇਹਨਾਂ ਦਾ ਕੀ ਕੀਤਾ ਜਾ ਸਕਦਾ, ਇਹਨਾਂ ਨੂੰ ਕਿਵੇਂ ਹਾਰਨੈਸ ਕੀਤਾ ਜਾ ਸਕਦਾ। ਉਹ ਪਹਿਲੀ ਟੈਕਨੋਲੋਜੀਕਲ ਇੰਟਰਵੈਂਸ਼ਨ ਕਹਿ ਲਓ ਮਾਡਰਨ ਸਾਇੰਸ ਦੀ ਜਾਂ ਮਾਡਰਨ ਟੈਕਨੋਲੋਜੀ ਦੀ ਇੰਟਰਵੈਂਸ਼ਨ ਆਪਣੇ ਦਰਿਆਵਾਂ 'ਚ ਸ਼ੁਰੂ ਹੋਈ। ਜਦੋਂ ਅੰਗਰੇਜ਼ ਰਾਜ ਆਇਆ ਉਹਨਾਂ ਨੇ ਇੱਥੇ ਨਹਿਰਾਂ ਕੱਢੀਆਂ, ਇਸ ਇਲਾਕੇ ਨੂੰ ਆਪਾਂ ਨੂੰ ਖੁਸ਼ਹਾਲੀ ਕਹਿ ਸਕਦੇ ਹਾਂ, ਜ਼ਰਖੇਜ਼ ਕਹਿ ਸਕਦੇ ਹਾਂ, ਉਹਨਾਂ ਨੂੰ ਬੁਲਾਇਆ, ਆਪਾਂ ਨੂੰ ਕਾਲੋਨੀਜ਼ ਉਹਨਾਂ ਨੇ ਵਸਾਈਆਂ। ਪਰ ਉਦੋਂ ਵੀ ਜਿਹੜੀ ਗੱਲ ਹੁਣ ਆਪਾਂ ਕਰਦੇ ਪਏ ਹਾਂ ਐਗਜ਼ੈਕਟਲੀ ਆਹੀ ਲੜਾਈ ਸੀ ਐਡਮਿਨਿਸਟ੍ਰੇਸ਼ਨ ਦੇ ਵਿੱਚ, ਹਰੇਕ ਥਾਂ ਦੇ ਵਿੱਚ ਇਹੀ ਗੱਲ ਬਹਿਸ ਹੁੰਦੀ ਸੀ। ਜੌਨ ਲਾਰੈਂਸ ਨੇ ਆਖਿਆ ਸੀਗਾ ਕਿ ਮੈਨੂੰ ਇਰੀਗੇਸ਼ਨ ਵਾਸਤੇ ਪੈਸਾ ਦਿਓ, ਮੈਂ ਪੰਜਾਬ ਦੇ ਜਿਹੜੀ ਟਰਾਈਬਸ ਹੈਗੀਆਂ ਜਾਂ ਪੰਜਾਬ ਦੇ ਜਿਹੜੇ ਵਾਰਲਾਈਕ ਲੋਕ ਆ ਉਹਨਾਂ ਨੂੰ ਸੈਟਲ ਕਰੂੰਗਾ, ਉਹਨਾਂ ਨੂੰ ਖੁਸ਼ਹਾਲ ਕਰੂੰਗਾ ਤੇ ਅੰਗਰੇਜ਼ੀ ਰਾਜ ਨੂੰ ਉਹਦੇ ਵਿੱਚੋਂ ਰਿਟਰਨ ਵੀ ਆਊਗੀ। ਤੇ ਜਦੋਂ ਜਿੱਥੇ ਅੰਗਰੇਜ਼ ਨੇ ਪੈਸਾ ਲਾਇਆ ਉੱਥੇ ਬਾਅਦ ਦੇ ਵਿੱਚ ਆਪਾਂ ਵੇਖਿਆ ਰਿਟਰਨ ਵੀ ਉਹਨੂੰ ਬਹੁਤ ਚੰਗੀ ਹੈ, ਜਿੱਥੇ ਉਹਨੇ ਇਰੀਗੇਸ਼ਨ ਵਾਸਤੇ ਪੈਸਾ ਲਾਇਆ। ਪਰ ਜੌਨ ਲਾਰੈਂਸ ਵਰਗਾ ਜਿਹੜਾ ਬਹੁਤ ਪਾਵਰਫੁਲ ਐਡਮਿਨਿਸਟ੍ਰੇਟਰ ਸੀਗਾ, ਉਹਦੀ ਗੱਲ ਨੂੰ ਵੀ ਨਜ਼ਰਅੰਦਾਜ਼ ਕਰਕੇ ਵਾਇਸਰੋਏ ਨੇ ਉਹਨਾਂ ਦਿਨਾਂ ਵਿੱਚ ਪਹਿਲਾਂ ਰੇਲ ਲਾਈਨਸ ਬਣਾਉਣੀਆਂ ਸ਼ੁਰੂ ਕੀਤੀਆਂ। ਉਹਨਾਂ ਬੜਾ ਹੈਰਾਨੀ ਦੀ ਗੱਲ ਹੋਊਗੀ ਵੀ ਰੇਲਵੇ ਲਾਈਨ ਦੀ ਕੀ ਲੋੜ ਆ, ਬੰਬੇ ਤੋਂ ਕਿੱਧਰ ਨੂੰ ਕਨੈਕਟ ਕਰਨੀ ਆ ਜਾਂ ਕੈਲਕਟਾ ਤੋਂ ਕਿੱਧਰ ਨੂੰ ਕਨੈਕਟ ਕਰਨੀ ਆ। ਸੋ ਉਹ ਰੇਲਵੇ ਲਾਈਨ ਸਾਰੀਆਂ ਵੈਸਟਰਨ ਫਰੰਟੀਅਰਸ ਨੂੰ ਕਨੈਕਟ ਕੀਤੀਆਂ ਉਹਨਾਂ ਨੇ। ਜਿਵੇਂ ਪੰਜਾਬ ਮੇਲ ਸੀਗੀ ਜਿਹੜੀ ਚੱਲਦੀ ਸੀ ਉਹ ਵੈਸਟਰਨ ਅਫਗਾਨ ਫਰੰਟੀਅਰਸ ਤੇ ਜਾਂਦੀ ਸੀ, ਕੈਲਕਟਾ ਤੋਂ ਚੱਲਦੀ ਸੀ ਉਹ ਵੀ ਪਸ਼ਾਵਰ ਤੱਕ ਜਾਂਦੀਆਂ ਸੀਗੀਆਂ। ਉਹਨਾਂ ਦਾ ਮੁੱਖ ਕਾਰਨ ਜਿਹੜਾ ਸੀਗਾ ਉਹ ਫੌਜਾਂ ਟਰਾਂਸਫਰ ਕਰਨ ਵਾਸਤੇ ਸੀਗਾ, ਕਿਉਂਕਿ ਉਹਨਾਂ ਨੂੰ ਵੈਸਟਰਨ ਫਰੰਟ ਤੇ ਫੌਜ ਭਜਾਉਣੀ, ਤੇਜ਼ੀ ਨਾਲ ਪਹੁੰਚਾਉਣੀ ਜ਼ਰੂਰੀ ਸੀਗੀ। ਉਹਦੇ ਵਿੱਚ ਬਾਅਦ 'ਚ ਆਪਾਂ ਉਹ ਰੇਲਵੇ ਲਾਈਨ ਜਾਂ ਸਾਰੇ ਸਟਰਕਚਰਸ ਅਫਗਾਨ ਵਾਰਸ ਦੇ ਵਿੱਚ ਵਰਤਦੇ ਵੇਖੇ ਵੀ ਗਏ। 1870-75 ਤੋਂ ਬਾਅਦ ਉਹਦੀ ਵਰਤੋਂ ਸ਼ੁਰੂ ਹੋ ਗਈ। ਪਰ ਉਹਨਾਂ ਦਿਨਾਂ ਦੇ ਵਿੱਚ ਹੀ 1860-62 ਦੇ ਵਿੱਚ ਇੱਕ ਨਵਾਂ ਫੈਨੋਮੇਨਾ ਹੋਇਆ ਜਿਹੜਾ ਕਿ ਅੰਗਰੇਜ਼ੀ ਸਾਮਰਾਜ ਵਾਸਤੇ ਬਹੁਤ ਵੱਡੀ ਪ੍ਰੋਬਲਮ ਸੀਗੀ ਕਿ ਉਹਨਾਂ ਨੂੰ ਜਿਹੜਾ ਆਪਦੀ ਟੈਕਸਟਾਈਲ ਇੰਡਸਟਰੀ ਜਾਂ ਆਪਦੀ ਸਟਰਕਚਰ ਨੂੰ ਚਲਾਉਣ ਵਾਸਤੇ ਜੋ ਕਾਟਨ ਆਉਂਦੀ ਸੀਗੀ ਉਹ ਅਮਰੀਕਾ ਤੋਂ ਆਉਂਦੀ ਸੀ ਤੇ ਅਮਰੀਕਾ ਦੇ ਵਿੱਚ ਸਿਵਲ ਵਾਰ ਸ਼ੁਰੂ ਹੋ ਗਈ। ਜਦੋਂ ਸਿਵਲ ਵਾਰ ਸ਼ੁਰੂ ਹੋਈ ਤਾਂ ਰॉ ਮਟੀਰੀਅਲ ਰੁਕ ਗਿਆ। ਕੋਈ ਵੀ ਜਿਹੜਾ ਕੈਪੀਟਲਿਸਟ ਵਰਲਡ ਆ ਉਹਨੂੰ ਇੱਕ ਮਾਰਕੀਟ ਚਾਹੀਦੀ ਹੁੰਦੀ, ਇੱਕ ਰॉ ਮਟੀਰੀਅਲ ਦਾ ਸੋਰਸ ਚਾਹੀਦਾ ਹੁੰਦਾ। ਜੇ ਰॉ ਮਟੀਰੀਅਲ ਦਾ ਸੋਰਸ ਬਲੌਕ ਹੋਊਗਾ ਜਾਂ ਮਾਰਕੀਟ ਬਲੌਕ ਹੋਊਗੀ ਤਾਂ ਉਹਨੇ ਉੱਥੇ ਲੜਾਈ ਕਰਨੀ ਆ, ਉਹਦੇ ਵਾਸਤੇ ਉਹਨੇ ਜਦੋਜਹਿਦ ਕਰਨੀ ਆ, ਪਹਿਲਾਂ ਡਿਪਲੋਮੈਸੀ ਜਾਂ ਲੜਾਈ ਜਾਂ ਫਿਰ ਉਹਦਾ ਆਲਟਰਨੇਟਿਵ ਲੱਭਣਾ। ਸੋ ਅੰਗਰੇਜ਼ ਨੇ ਸਭ ਤੋਂ ਪਹਿਲਾਂ 1862 ਦੇ ਵਿੱਚ ਇੱਕ ਪ੍ਰੋਜੈਕਟ ਬਣਾਇਆ ਜਿਹਦੇ ਵਿੱਚੋਂ ਆ ਸਰਹੰਦ ਕਨਾਲ ਆਪਣੀ ਨਿਕਲੀ ਦੁਰਾਹੇ ਵੱਲ ਨੂੰ ਕਰਦੀ ਆ। ਇਹਦੇ ਵਿੱਚੋਂ ਉਹਨੇ ਇੱਕ ਆਲਟਰਨੇਟਿਵ ਜਨਰੇਟ ਕੀਤਾ ਕਿ ਇਹਦੇ ਵਿੱਚੋਂ ਸਾਨੂੰ ਫਸਲ ਪੈਦਾ ਹੋਊਗੀ ਇੱਥੇ ਜਿਹੜੀ, ਤਾਂ ਉਹਦੇ ਨਾਲ ਇਹ 30 ਲੱਖ ਏਕੜ ਜਿਹੜਾ ਸੀਗਾ ਇਹਦੇ ਨਾਲ ਏਰੀਆ ਕਵਰ ਹੁੰਦਾ ਸੀਗਾ। ਇਹਦੇ ਵਿੱਚੋਂ ਜਿਹੜੀ ਪ੍ਰੋਡਕਸ਼ਨ ਨਿਕਲੂਗੀ ਉਹ ਸਾਨੂੰ ਫੀਡ ਕਰੂਗੀ ਸਾਡੀਆਂ ਇੰਡਸਟਰੀ ਨੂੰ ਤੇ ਹਿੰਦੁਸਤਾਨ ਦੇ ਫੂਡ ਗ੍ਰੇਨਸ ਵਾਸਤੇ ਜੇ ਸਾਨੂੰ ਕੰਟਰੋਲ ਰੱਖਣਾ, ਕਿਉਂਕਿ ਜਿਹੜਾ ਫੂਡ ਗ੍ਰੇਨ ਕੰਟਰੋਲ ਸੀ ਉਹ ਵੀ ਬੜਾ ਇੰਪੋਰਟੈਂਟ ਸੀ। ਜੇ ਰਾਜ ਤੁਸੀਂ ਤੇ ਸਟੇਬਲ ਰੱਖਣਾ ਹੈ ਤਾਂ ਕਿਸੇ ਤਰੀਕੇ ਨਾਲ ਅਕਾਲ ਵੀ ਨਹੀਂ ਪੈਣੇ ਚਾਹੀਦੇ। ਉਹਦਾ ਅਸਰ ਐਡਾ ਵੱਡਾ ਹੋਇਆ ਕਿ ਜਿੱਦਣ ਇਹ ਨਹਿਰ ਐਲਾਨ ਹੁੰਦੀ ਆ ਉਦਣ ਹੀ ਉਦਣ ਤੋਂ ਬਾਅਦ ਜਿਹੜੀ ਸ਼ਿਕਾਗੋ, ਜਦੋਂ ਤੱਕ ਖਬਰ ਸ਼ਿਕਾਗੋ ਪਹੁੰਚ ਤਾਂ ਸ਼ਿਕਾਗੋ ਦੀ ਜਿਹੜੀ ਵੀਟ ਮਾਰਕੀਟ ਅੱਜ ਵੀ ਜਿਹੜੀ ਵੀਟ ਦਾ ਰੇਟ ਆ ਦੁਨੀਆ ਦਾ ਆਪਣੇ ਤਾਂ MSP ਨਾਲ ਤੈਅ ਹੁੰਦਾ, ਵਰਲਡ ਦਾ ਜਿਹੜਾ ਰੇਟ ਤੈਅ ਹੁੰਦਾ ਸ਼ਿਕਾਗੋ ਦੀ ਮਾਰਕੀਟ 'ਚੋਂ ਬੁਸ਼ਲ ਦਾ ਤੈਅ ਹੁੰਦਾ, ਤਾਂ 10% ਡ੍ਰੌਪ ਆਇਆ। ਸੋ ਉਹਦਾ ਕਮਰਸ਼ੀਅਲ ਐਂਗਲ ਐਡਾ ਵੱਡਾ ਸੀ ਇਸ ਨਹਿਰ ਦਾ। ਤੁਸੀਂ ਸੋਚੋ ਕਿ ਵੀ ਜੇ ਇੱਥੋਂ ਵੀਟ ਐਕਸਪੋਰਟ ਹੋਣ ਲੱਗੀ ਤਾਂ ਵਰਲਡ ਦੇ ਵਿੱਚ ਕਿੰਨੀ ਜ਼ਿਆਦਾ ਵੀਟ ਹੋਣੀ ਸੀ। ਇਹ ਅੰਗਰੇਜ਼ ਦੀ ਪਹਿਲੀ ਸੀਗੀ ਸਟਰਕਚਰ ਜਿਹਦੇ ਵਿੱਚ ਉਹਨੇ ਇਸ ਨਹਿਰ ਨੂੰ ਹਾਰਨੈਸ ਕਰਕੇ ਕੀਤਾ। ਉਹਨਾਂ ਨੇ ਇਹਦੇ ਵਿੱਚ ਫਸਲਾਂ ਹੁੰਦੀਆਂ ਵੇਖੀਆਂ ਤਾਂ ਉਹਨਾਂ ਨੇ ਫਿਰ ਅਗਲੀਆਂ ਕੈਨਾਲ ਕਾਲੋਨੀਜ਼ ਵਨ ਆਫਟਰ ਦੀ ਅਦਰ ਉਹ ਬਣਾਉਂਦੇ ਗਏ। ਪਰ ਪੰਜਾਬ ਦਾ ਪਾਣੀ ਉਨੀ ਦੇਰ ਪੰਜਾਬ 'ਚ ਹੀ ਰਿਹਾ ਜ਼ਿਆਦਾਤਰ। 1880-85 ਦੇ ਵਿੱਚ ਆ ਕੇ ਜਿਹੜਾ ਮਹਾਰਾਜਾ ਬੀਕਾਨੇਰ ਨੇ ਪਾਣੀ ਦੀ ਮੰਗ ਕੀਤੀ
ਉੱਥੇ ਪਲਾਨ ਬਣੀ ਕਿ ਵੀ ਅਸੀਂ ਰਾਜਸਥਾਨ ਦੇ ਵਿੱਚ ਪਾਣੀ ਲੈ ਕੇ ਜਾਣਾ। ਉਹਨਾਂ ਨੇ ਮੰਗ ਕੀਤੀ ਤੇ ਉਦੋਂ ਇੱਕ ਉਹਨਾਂ ਦਾ ਇੱਕ ਪੰਜਾਬ ਦਾ ਹੀ ਇੱਕ ਅੰਗਰੇਜ਼ ਇੰਜੀਨੀਅਰ ਸੀ ਜਿਹਨੇ, ਉਹ ਕਰਨਲ ਡਾਇਸ ਸੀਗਾ ਸ਼ਾਇਦ ਉਹਦਾ ਨਾਮ, ਉਹਨੇ ਕਿਹਾ ਕਿ ਉਹ ਜਾਣਾ ਚਾਹੀਦਾ। ਬਟ ਇੱਕ ਰੂਲਿੰਗ ਇੱਥੇ ਜਿਹੜੀ ਬੋਡੀ ਨੇ ਉਹਦੇ ਤੇ ਗੱਲਬਾਤ ਕੀਤੀ, ਉਹਨਾਂ ਨੇ ਰੂਲਿੰਗ ਕੀਤੀ ਕਿ ਸਟੇਟ ਤੋਂ ਬਾਹਰ, ਅਸੀਂ ਪ੍ਰੋਵਿੰਸ ਤੋਂ ਬਾਹਰ ਪਾਣੀ ਨਹੀਂ ਕੱਢਾਂਗੇ ਕਿਸੇ ਹਾਲਤ ਦੇ ਵਿੱਚ। ਧੌਲਪੁਰ ਜਿਹੜਾ ਸੀ ਉਹ ਲੋਅਰ ਰਿਪੇਰੀਅਨ ਸੀਗਾ, ਤਾਂ ਉਹਨੂੰ ਲੋਅਰ ਰਿਪੇਰੀਅਨ ਨੂੰ ਜਾਊਗਾ, ਬਟ ਹੋਰ ਕਿਤੇ ਨਹੀਂ ਜਾਊਗਾ। ਹੋਰ ਕਨਾਲ ਕਾਲੋਨੀਜ਼ ਵਾਸਤੇ ਵਰਤ ਸਕਦੇ ਜਿਹੜੀਆਂ ਪੰਜਾਬ ਦੇ ਵਿੱਚ ਹੀ ਡਿਵੈਲਪ ਹੋਣਗੀਆਂ। ਉਦੋਂ ਬਾਅਦ ਉਹ ਚੱਲਦਾ ਰਿਹਾ, ਉੱਥੇ ਬਹੁਤ ਵੱਡਾ ਇੱਕ ਅਕਾਲ ਵੀ ਪਿਆ। ਅਕਾਲ ਪੈਣ ਤੋਂ ਬਾਅਦ ਵੀ ਨਹੀਂ ਪਾਣੀ ਦਿੱਤਾ ਉਸ ਏਰੀਆ ਨੂੰ। ਪਰ ਇਹਨਾਂ ਸਮਿਆਂ ਦੇ ਵਿੱਚ ਹੀ ਪਹਿਲੀ ਜੰਗ ਆ ਗਈ, ਪਹਿਲੀ ਵਰਲਡ ਵਾਰ ਜਿਹਨੂੰ ਆਪਾਂ ਕਹਿੰਦੇ ਹਾਂ, ਪਹਿਲੀ ਜੰਗ ਆ ਗਈ। ਉਸ ਜੰਗ ਦੇ ਵਿੱਚ ਮਹਾਰਾਜਾ ਬੀਕਾਨੇਰ ਨੇ ਬਹੁਤ ਸਪੋਰਟ ਕੀਤੀ ਸੀਗੀ। ਉਹ ਜਿਹੜੀ ਵਰਸੇਲਸ ਦੀ ਟ੍ਰੀਟੀ ਹੋਈ ਸੀ ਉਹਦੇ ਵਿੱਚ ਵਨ ਆਫ ਦਾ ਸਿਗਨੇਟਰੀਜ਼ ਵੀ ਸੀਗਾ। ਸੋ ਉਹਦਾ ਵਾਈਸਰੋਏ ਨਾਲ ਕਹਿ ਲਓ ਜਾਂ ਇੰਗਲਿਸ਼ ਐਡਮਿਨਿਸਟ੍ਰੇਸ਼ਨ ਨਾਲ ਬਹੁਤ ਨੇੜਤਾ ਸੀਗੀ। ਤੇ ਉਹਨੇ ਫੇਰ ਇੱਕ ਕਮੇਟੀ ਬਣਾਈ, ਆਪਣਾ ਕਲੌਡ ਹਿਲ ਕਮੇਟੀ ਕਹਿੰਦੇ ਸੀ ਉਹਨੂੰ। ਉਹ 3 ਬੰਦਿਆਂ ਦੀ ਕਮੇਟੀ ਸੀ। ਉਹਨਾਂ ਨੇ ਆਖਿਆ ਕਿ ਵੀ ਜੇ ਨੀਡ ਹੋਵੇ ਤਾਂ ਪ੍ਰੋਵਿੰਸ ਤੋਂ ਬਾਹਰ ਵੀ ਪਾਣੀ ਜਾ ਸਕਦਾ। ਉਹ ਰੂਲਿੰਗ ਦੇ ਕੇ ਤੇ ਰਾਜਸਥਾਨ ਨੂੰ 2144 ਕਿਊਸਿਕ ਪਾਣੀ ਦਿੱਤਾ। 3 ਜਗ੍ਹਾ ਨੂੰ ਤੋਂ ਪਾਣੀ ਦਿੱਤਾ ਗਿਆ ਉਸ ਹੈੱਡ ਤੋਂ। ਜੋ ਫਿਰੋਜ਼ਪੁਰ ਕੋਲੇ ਹੁਸੈਨੀ ਵਾਲਾ ਹੈੱਡ ਸੀ, ਹੁਣ ਉਹ ਪਾਣੀ ਪੂਰਾ ਸ਼ਿਫਟ ਕਰ ਲਿਆ ਆਪਾਂ। ਉਹ ਪਾਕਿਸਤਾਨ ਨੇ ਅੱਗੇ ਸੁਲੇਮਾਨ ਕੀ ਬਣਾ ਲਿਆ। ਉੱਥੋਂ 3 ਏਰੀਆ ਨੂੰ, ਨੀਲੀਬਾਰ ਨੂੰ, ਧੌਲਪੁਰ ਨੂੰ ਤੇ ਗੰਗ ਕਨਾਲ ਦਾ ਪਾਣੀ ਉੱਥੋਂ ਗਿਆ। ਇਹ ਪਹਿਲੀ ਵਾਰ ਪੰਜਾਬ ਦੇ ਵਿੱਚੋਂ ਬਾਹਰ ਪਾਣੀ ਗਿਆ ਸੀ। ਜਿਵੇਂ ਮੈਂ ਪਹਿਲਾਂ ਕਿਹਾ ਸੀ ਕਿ ਦੁਨੀਆ ਦੀ ਜੀਓਪੋਲੀਟੀਕਲ ਸਿਚੁਏਸ਼ਨ ਨੇ ਜਾਂ ਲੋਕਲ ਪੋਲਿਟਿਕਸ ਨੇ ਸਾਡੇ ਪਾਣੀ ਨੂੰ ਕੰਟਰੋਲ ਕੀਤਾ। ਪਾਣੀ ਨੇ ਪੋਲਿਟਿਕਸ ਨੇ ਡਿਟਰਮਿਨ ਕੀਤੀ, ਪੋਲਿਟਿਕਸ ਨੇ ਪਾਣੀ ਡਿਟਰਮਿਨ ਕੀਤਾ। ਇਹ ਵਰਤਾਰਾ ਤੁਸੀਂ ਰੈਗੂਲਰਲੀ ਉਸ ਤੋਂ ਬਾਅਦ ਦੇਖੋਗੇ ਕਿ ਜਿਹਨੇ ਵੀ ਦਿੱਲੀ 'ਚ ਬੈਠੇ ਨੇ ਕਿਸੇ ਨੂੰ ਖੁਸ਼ ਕਰਨਾ ਹੁੰਦਾ ਸੀ, ਉਹ ਸਾਡਾ ਪਾਣੀ ਖੋਹਦਾ ਸੀ, ਉਹ ਸਾਡਾ ਵਸੀਲਾ ਖੋਹਦਾ ਸੀ, ਉਹ ਸਾਡਾ ਆਰਥਿਕ ਤੌਰ ਤੇ ਸਾਨੂੰ ਸਾਡਾ ਉਹ ਵਸੀਲਾ ਖੋਹ ਕੇ ਕਿਤੇ ਭੇਜਣ ਦੀ ਕੋਸ਼ਿਸ਼ ਕਰਦਾ ਸੀਗਾ। ਉਦੋਂ ਬਾਅਦ ਦੁਬਾਰਾ ਮਹਾਰਾਜਾ ਬੀਕਾਨੇਰ ਨੇ ਪਾਣੀ ਮੰਗਿਆ। ਰਾਜਸਥਾਨ ਕਨਾਲ ਉਹਦਾ ਸੁਪਨਾ ਸੀਗਾ। ਕੰਵਰ ਸੇਨ ਇੰਜੀਨੀਅਰ ਸੀ ਜਿਹਨੇ ਕਿਹਾ ਕਿ ਵੀ ਆਪਾਂ ਰਾਜਸਥਾਨ ਸਾਰੇ ਨੂੰ ਹਰਾ ਭਰਾ ਕਰਦੇ ਆ। ਫਿਰ ਇੱਕ ਕਮੇਟੀ ਬੈਠੀ, ਉਹਨੂੰ ਐਂਡਰਸਨ ਕਮੇਟੀ ਕਹਿੰਦੇ। ਐਂਡਰਸਨ ਕਮੇਟੀ ਨੇ ਬਿਲਕੁਲ ਉਲਟ ਰੂਲਿੰਗ ਦਿੱਤੀ, ਬਿਕੋਜ਼ ਇੰਨਾ ਵੀ ਨਹੀਂ ਉਹਦੇ ਵਾਸਤੇ ਉਹ ਕਰਨਾ ਚਾਹੁੰਦੇ ਸੀ। ਉਹ ਲਿਮਿਟਿਡ ਉਹਨੂੰ ਹੈਲਪ ਕਰਨਾ ਚਾਹੁੰਦੇ ਸੀ। ਤਾਂ ਇਹ ਓਵਰਆਲ ਪੀਰੀਅਡ ਆਜ਼ਾਦੀ ਜਿਹਨੂੰ ਕਹਿੰਦੇ 1947 ਤੋਂ ਪਹਿਲਾਂ ਜਾਂ ਟ੍ਰਾਂਸਫਰ ਆਫ ਪਾਵਰ ਤੋਂ ਪਹਿਲਾਂ ਚੱਲਦਾ ਰਿਹਾ। ਪਰ ਪਾਲਿਸੀ ਉਹੀ ਚੱਲੀ ਅੱਗੇ। ਜਿਹੜੀ ਪਾਲਿਸੀ ਆ ਸਾਡੇ ਪਾਣੀ ਨੂੰ ਲੈ ਕੇ ਤਕਰੀਬਨ ਉਹੀ ਚੱਲੀ। ਜਦੋਂ ਵੰਡ ਹੋਈ, ਪਾਣੀ ਦੀ ਇੰਡਸ ਵਾਟਰ ਦੀ ਟ੍ਰੀਟੀ ਹੋਈ, ਤਾਂ ਉਹਦੇ ਵਿੱਚ ਤਕਰੀਬਨ 1948 ਦੇ ਆਸ-ਪਾਸ ਪਾਕਿਸਤਾਨ ਤੇ ਹਿੰਦੁਸਤਾਨ ਅੱਡ-ਅੱਡ ਹੋਏ। 2 ਦੇਸ਼ ਬਣੇ ਇੱਥੇ ਤੇ, ਪਰ ਉਹਦੇ 'ਚ ਵੱਡੀ ਤੌਰ ਤੇ ਤਾਂ ਪੰਜਾਬ ਹੀ ਵੰਡਿਆ ਗਿਆ। ਪੰਜਾਬ ਦੇ ਵੰਡੇ ਜਾਣ ਨਾਲ 2 ਚੀਜ਼ਾਂ ਹੋਈਆਂ ਕਿ ਜਿਹੜਾ ਪਾਣੀ ਦਾ ਨਹਿਰੀ ਪਾਣੀ ਦਾ ਇਨਫਰਾਸਟ੍ਰਕਚਰ ਸੀ, ਜਿੱਥੇ ਪਾਣੀ ਲੱਗਣਾ ਸੀ ਜਾ ਕੇ, ਨਹਿਰੀ ਇਨਫਰਾਸਟ੍ਰਕਚਰ ਸੀ, ਉਹ ਪਾਕਿਸਤਾਨ ਚਲਾ ਗਿਆ। ਪੱਛਮ 'ਚ ਜਾਂਦਾ ਰਿਹਾ, ਪੱਛਮੀ ਪੰਜਾਬ 'ਚ। ਤੇ ਲਹਿੰਦੇ ਪੰਜਾਬ ਵਾਲੇ ਪਾਸੇ ਉਹਦੇ ਸਾਰੇ ਹੈੱਡਵਰਕਸ ਆ ਗਏ ਜਿੱਥੋਂ ਪਾਣੀ ਨੇ ਖੋਲ੍ਹਣਾ ਸੀ, ਜਿਵੇਂ ਮਾਧੋਪੁਰਾ ਜਾਂ ਹੁਸੈਨੀ ਵਾਲਾ ਜਾਂ ਹੋਰ ਹੈਗੇ, ਇਹ ਹੈੱਡਵਰਕਸ ਇੱਧਰ ਆ ਗਏ। ਪੋਲਿਟਿਕਸ ਨੇ, ਮੈਂ ਦੁਬਾਰਾ ਗੱਲ ਕਰਦਾ, ਇੰਨਾ ਡਿਟਰਮਿਨ ਕੀਤਾ ਕਿ ਜਿਹੜਾ ਫਿਰੋਜ਼ਪੁਰ ਅੱਜ ਇੱਧਰ ਹੈਗਾ ਆਪਣੇ ਪੰਜਾਬ 'ਚ, ਉਹਦਾ ਵੱਡਾ ਕਾਰਨ ਇੱਕ ਇਹ ਵੀ ਸੀਗਾ ਕਿ ਵੀ ਉੱਥੇ ਜਿਹੜਾ ਗੰਗ ਕਨਾਲ ਦਾ ਹੈੱਡਵਰਕ ਸੀਗਾ ਤੇ ਮਹਾਰਾਜਾ ਬੀਕਾਨੇਰ ਨੇ ਮਾਊਂਟਬੈਟਨ ਤੇ ਸਪੈਸ਼ਲ ਪ੍ਰੈਸ਼ਰ ਪਾਇਆ ਸੀ ਕਿ ਜੇ ਮੇਰਾ ਹੈੱਡਵਰਕ ਹੀ ਉੱਧਰ ਜਾਂਦਾ ਰਿਹਾ ਤਾਂ ਮੈਂ ਵੀ ਪਾਕਿਸਤਾਨ 'ਚ ਜਾਊਂਗਾ। ਉਹਦੇ ਬੜੀਆਂ ਰੈਮੀਫਿਕੇਸ਼ਨਸ ਬੜੀਆਂ ਹੋਰ ਤਰ੍ਹਾਂ ਦੀਆਂ ਹੁੰਦੀਆਂ ਸੀ। ਤਾਂ ਉਹਨਾਂ ਨੇ ਉਹਨਾਂ ਏਰੀਆ ਫੇਰ ਨੇ ਦਿੱਤੇ। ਜੇ ਤੁਸੀਂ ਟਰੈਵਲ ਕਰੋ ਐਕਚੁਅਲੀ ਫਿਰੋਜ਼ਪੁਰ ਤੋਂ ਫਾਜ਼ਿਲਕਾ ਵਾਲੀ ਰੋਡ ਤੇ ਸੱਜੇ ਪਾਸੇ ਸਾਰੇ ਮੁਸਲਮਾਨਾਂ ਦੇ ਪਿੰਡ ਹੀ ਹੈਗੇ ਆ। ਮੁਸਲਮਾਨਾਂ ਦੇ ਉਹ ਪਿੰਡ ਸੀ, ਉਹਨਾਂ ਨੂੰ ਉੱਠ ਕੇ ਜਾਣਾ ਪਿਆ। ਜੇ ਆਬਾਦੀ ਦੇ ਹਿਸਾਬ ਨਾਲ ਉਹ ਕੈਲਕੂਲੇਟ ਹੁੰਦਾ ਤਾਂ ਜਾਂਦਾ ਸੀ। ਸੋ ਅਗੇਨ ਉੱਥੋਂ ਦੀ ਰਾਜਨੀਤੀ ਨੇ ਡਿਟਰਮਿਨ ਕੀਤਾ ਕਿ ਇਲਾਕਾ ਕਿੱਧਰ ਜਾਊ। ਸੋ ਦੂਜੀ ਗੱਲ ਜਿਹੜੀ ਹੋਈ, ਆਪਾਂ ਵਾਪਸ ਪਾਣੀ ਤੇ ਆਉਂਦੇ ਹਾਂ। ਸੋ ਪਾਣੀ ਉੱਥੋਂ ਜਿਹੜਾ ਹੈਗਾ ਕਿ ਵੀ ਇਹ ਹੋ ਗਿਆ ਕਿ ਵੀ ਹੁਣ ਹੈੱਡਵਰਕਸ ਹੋ ਗਏ, ਰੈਗੂਲਰ ਬਿਕਰਿੰਗ ਹੋਣ ਲੱਗੀ ਪੰਜਾਬ ਦੇ ਵਿੱਚ ਤੇ ਪਾਕਿਸਤਾਨੀ ਪੰਜਾਬ 'ਚ, ਜਿਹੜੀ ਮਤਲਬ ਆਪਣੇ ਇੰਡੀਆ ਦਾ ਤੇ ਪਾਕਿਸਤਾਨ ਦੀ ਕੋਈ ਤੈਅ ਨਹੀਂ ਹੋ ਰਹੀ ਸੀ ਨੀਤੀ। ਉਹਨਾਂ ਦਿਨਾਂ ਦੇ ਵਿੱਚ ਹੀ ਜਿਹੜਾ ਲੈਫਟ ਸੀਗਾ ਉਹ ਬਹੁਤ ਸਟਰੋਂਗ ਹੁੰਦਾ ਜਾ ਰਿਹਾ ਸੀ ਵਰਲਡ ਓਵਰ। ਉਹਦਾ ਡਰ ਵੀ ਬੜਾ ਸੀ, ਉਹਦਾ ਸਕੇਅਰ ਵੀ ਬੜਾ ਸੀ। ਉਹਨੂੰ ਰੈੱਡ ਸਕੇਅਰ ਕਿਹਾ ਜਾਂਦਾ ਜਾਂ ਮੈਕਾਰਥਿਜ਼ਮ ਕਿਹਾ ਜਾਂਦਾ। ਤੇ ਉਹਦੇ ਅਗੇਂਸਟ ਬਹੁਤ ਪਾਲਿਸੀਜ਼ ਆ ਰਹੀਆਂ ਸੀ USA ਦੀਆਂ ਕਿ ਕਿਵੇਂ ਨਾ ਕਿਵੇਂ ਇਹਨੂੰ ਰੋਕਿਆ ਜਾਵੇ। ਤਾਂ ਟਰੂਮੈਨ ਨੇ ਇੱਕ ਡਾਕਟਰੀਨ ਦਿੱਤੀ ਉੱਥੇ USA ਦੇ ਪ੍ਰੈਜ਼ੀਡੈਂਟ ਨੇ ਕਿ ਜਿੱਥੇ ਵੀ ਡੈਮੋਕ੍ਰੈਟਿਕ ਨੇਸ਼ਨਸ ਹੈਗੇ, ਜਿੱਥੇ ਜਮਹੂਰੀਅਤ ਹੈਗੀ ਆ, ਉਹਨਾਂ ਨੂੰ ਆਪਾਂ ਬਚਾਉਣਾ ਤੇ ਉਹਨਾਂ ਨੂੰ ਸੇਵ ਕਰਨਾ ਹੈ ਕਮਿਊਨਿਜ਼ਮ ਤੋਂ। ਉਹ ਕਿਵੇਂ ਇੰਪਲੀਮੈਂਟ ਹੋਈ ਹੈ ਉਹ ਅੱਡ ਗੱਲਾਂ ਹੈ ਬਾਕੀ, ਪਰ ਉਹਨਾਂ ਨੇ ਉਹ ਸ਼ੁਰੂ ਕਰਤਾ। ਤੇ ਉਹਦੇ 'ਚ ਜਿਹੜੀ ਪਹਿਲੀ ਪ੍ਰੋਬਲਮ ਉਹਨਾਂ ਨੇ ਸੋਲਵ ਕੀਤੀ ਉਹ ਸੀਗੀ ਕੋਰੀਆ ਵਾਲੀ। ਕੋਰੀਆ ਉਦੋਂ ਵੰਡਿਆ ਗਿਆ
ਜਦੋਂ ਕਿ ਚੀਨ ਜਿਹੜਾ ਸੀ ਉਹ ਪੁਸ਼ ਕਰ ਰਿਹਾ ਸੀ ਸਾਰੇ ਕੋਰੀਆਸ ਤੇ, ਇਧਰੋਂ ਅਮਰੀਕਨ ਫੋਰਸਸ ਨੇ ਲਾ ਕੇ ਤੇ 38th ਪੈਰਲਲ ਦੇ ਉੱਤੇ ਕੋਰੀਆ ਵੰਡਿਆ ਗਿਆ। ਉਹਦਾ ਡਰ ਬਹੁਤ ਪਿਆ USA ਨੂੰ ਕਿ ਜੇ ਆਈ ਫੈਲਦਾ ਗਿਆ ਤਾਂ ਬਹੁਤ ਵੱਡੀ ਪ੍ਰੋਬਲਮ ਹੋ ਜੂ, ਆਈਡੀਓਲੋਜੀ ਨਾਲ ਅਸੀਂ ਕਿੱਥੋਂ ਕਿੱਥੋਂ ਲੜਾਂਗੇ। ਉਹਨਾਂ ਦਿਨਾਂ ਦੇ ਵਿੱਚ ਹੀ ਅਫਗਾਨਿਸਤਾਨ ਜਿਹੜਾ ਸੀਗਾ ਉਹ ਪੂਰੀ ਤੌਰ ਤੇ ਰਸ਼ੀਅਨ ਇਨਫਲੂਐਂਸ 'ਚ ਆ ਗਿਆ ਸੀਗਾ, ਤੇ ਪਾਕਿਸਤਾਨ ਦੇ ਵਿੱਚ ਵੀ ਕਿਉਂਕਿ ਬਹੁਤ ਵੱਡੇ ਵੱਡੇ ਲੈਂਡਲੋਰਡਸ ਸੀਗੇ, ਤਾਂ ਇੱਕ ਲੈਫਟ ਦੀਆਂ ਮੂਵਮੈਂਟਸ ਤੁਸੀਂ 1950 ਨੂੰ ਵੇਖੋਗੇ ਤਾਂ ਪਾਕਿਸਤਾਨ ਦੇ ਵਿੱਚ ਲੈਫਟ ਦੀਆਂ ਮੂਵਮੈਂਟਸ ਬਹੁਤ ਚੱਲੀਆਂ ਜਿਹੜੀਆਂ ਲੇਬਰ ਨੇ ਜਾਂ ਉਹਨਾਂ ਦੇ ਮਜ਼ਦੂਰਾਂ ਨੇ ਚਲਾਈਆਂ ਗਈਆਂ ਸੀ। ਤਾਂ ਇਸ ਸਕੇਅਰ ਨੂੰ ਲੈਂਦੇ ਹੋਏ ਇਹਨਾਂ ਦਿਨਾਂ ਦੇ ਵਿੱਚ ਹੀ ਲੈਲੈਂਥੀਅਲ ਇੱਕ ਨਾਂ ਦਾ ਇੱਕ ਬੰਦਾ ਸੀ, ਐਟੋਮਿਕ ਐਨਰਜੀ ਕਮਿਸ਼ਨ ਦਾ ਉਹ ਰਿਟਾਇਰਡ ਚੇਅਰਮੈਨ ਸੀਗਾ ਉੱਥੋਂ ਦਾ USA ਦਾ, ਉਹ ਇੰਡੀਆ ਤੇ ਕੋਰੀਆ ਉਹਨੇ ਵਿਜ਼ਿਟ ਕੀਤਾ ਸੀ। ਕੋਰੀਆ ਤੋਂ ਬਾਅਦ ਉਹ ਇੰਡੀਆ ਆਇਆ। ਉਹਨੂੰ ਇੱਕ ਕੌਲੀਅਰ ਨਾਂ ਦੇ ਇੱਕ ਮੈਗਜ਼ੀਨ ਨੇ ਹਾਇਰ ਕੀਤਾ ਸੀਗਾ ਕਿ ਤੂੰ ਲੇਖ ਲਿਖ ਕੇ ਦੇਣੇ ਆ ਸਾਨੂੰ ਇਹਨਾਂ ਟਰੈਵਲਸ ਦੇ ਆ। ਤਾਂ ਉਹ ਇੰਡੀਆ ਟਰੈਵਲ ਕਰਕੇ ਜਦੋਂ ਵਾਪਸ ਗਿਆ ਤਾਂ ਉਹਨੇ ਕੌਲੀਅਰ ਨਾਮ ਦੇ ਇੱਕ ਮੈਗਜ਼ੀਨ ਦੇ ਵਿੱਚ ਲੇਖ ਲਿਖੇ, ਤੇ ਉਹਦੇ ਵਿੱਚ ਉਹਨੇ ਕਿਹਾ ਕਿ ਕਸ਼ਮੀਰ ਤੇ ਪਾਣੀ ਇਹ ਦੋ ਵੱਡੀਆਂ ਜੰਗਾਂ ਦੇ ਕਾਰਨ ਬਣਨਗੇ ਪਾਕਿਸਤਾਨ ਤੇ ਹਿੰਦੁਸਤਾਨ ਦੇ ਵਿੱਚ, ਤੇ ਇਹਨਾਂ ਨੂੰ ਜੇ ਆਪਾਂ ਸੋਲਵ ਨਾ ਕੀਤਾ ਤਾਂ ਅਨਦਰ ਕੋਰੀਆ ਇਨ ਮੇਕਿੰਗ ਹੈਗਾ। ਸੋ ਲੈਫਟ ਦਾ ਉਹ ਪ੍ਰੈਸ਼ਰ ਜਿਹੜਾ ਪੈ ਰਿਹਾ ਸੀ ਉਹਦੇ ਤੋਂ ਇੰਨੇ ਡਰੇ ਹੋਏ ਸੀਗੇ ਕਿ ਵੀ ਜਦੋਂ ਉਹਨੇ ਲੇਖ ਲਿਖੇ ਤਾਂ ਆਮ ਤੌਰ ਤੇ ਜਿਹੜਾ ਉਹਨਾਂ ਦਿਨਾਂ ਦੇ ਵਿੱਚ ਵਰਲਡ ਬੈਂਕ ਦਾ ਜਿਹੜਾ ਹੈੱਡ ਸੀਗਾ ਉਹ ਯੂਜੀਨ ਬਲੈਕ ਨਾਂ ਦਾ ਇੱਕ ਬੰਦਾ ਸੀ। ਉਹ ਆਮ ਤੌਰ ਤੇ ਮੈਗਜ਼ੀਨਸ ਨਹੀਂ ਪੜ੍ਹਦਾ ਹੁੰਦਾ ਸੀ, ਉਹ ਕਹਿੰਦਾ ਵੀ ਮੈਗਜ਼ੀਨ ਮੈਂ ਪੜ੍ਹਦਾ ਹੀ ਨਹੀਂ ਕਦੀ, ਹੈ ਨਾ। ਪਰ ਉਹਨੇ ਇੰਟਰਸਟਿੰਗਲੀ ਉਹਨੇ ਕੌਲੀਅਰ ਮੈਗਜ਼ੀਨ ਕਿਸੇ 에ਅਰਪੋਰਟ ਤੋਂ ਪਿਕ ਕੀਤਾ ਤੇ ਉਹਨੂੰ ਪੜ੍ਹਨ ਲੱਗਿਆ, ਤੇ ਉਹਨੇ ਲੈਂਥੀਅਲ ਨੂੰ ਕਾਲ ਕੀਤੀ ਕਿ ਆਪਾਂ ਕੀ ਕਰ ਸਕਦੇ, ਕਿਉਂਕਿ ਵਰਲਡ ਬੈਂਕ ਦਾ ਮੋਟਿਵ ਸੀਗਾ ਕਿ ਕਿਵੇਂ ਨਾ ਕਿਵੇਂ IMF ਤੇ ਵਰਲਡ ਬੈਂਕ ਉਹ ਟੂਲਸ ਹੈਗੇ USA ਦੇ ਜਿਨ੍ਹਾਂ ਨੇ ਬੇਸਿਕਲੀ ਪਹਿਲਾਂ ਕੋਲਡ ਵਾਰ ਵੇਲੇ ਕਮਿਊਨਿਜ਼ਮ ਨਾਲ ਲੜਨਾ ਸੀ। ਤਾਂ ਉਹਨਾਂ ਨੇ ਉਹ ਚੀਜ਼ ਉਹਨੇ ਪਿਕਅਪ ਕੀਤੀ, ਉਹਨੇ ਫਿਰ ਇੰਡੀਆ ਵਿਜ਼ਿਟ ਕਰਨਾ ਸ਼ੁਰੂ ਕੀਤਾ ਲੈਲੈਂਥੀਅਨ ਲਈ। ਉਹਨਾਂ ਨੇ ਪਲਾਨ ਬਣਾਈ ਕਿ ਅਸੀਂ ਇਹਨਾਂ ਦੋਨਾਂ ਮੁਲਕਾਂ ਦੇ ਵਿੱਚ ਕੋਈ ਸੰਧੀ ਕਰ ਦਿੰਦੇ ਹਾਂ। ਮੈਂ ਥੋੜਾ ਸ਼ਾਰਟ ਰੱਖਦਾ ਗੱਲ। ਜਨਰਲ ਲਿਆਕਤ ਅਲੀ ਵੇਲੇ ਸ਼ੁਰੂ ਹੋਈ ਸੀ, ਫਿਰ ਲਿਆਕਤ ਅਲੀ ਮਰ ਗਿਆ, ਅਯੂਬ ਖਾਨ ਪ੍ਰੈਜ਼ੀਡੈਂਟ ਬਣ ਗਿਆ। ਅਯੂਬ ਖਾਨ ਨਾਲੋਂ ਟਾਕਸ ਚੱਲਦੀਆਂ ਰਹੀਆਂ। ਜਿਹੜਾ ਆਪਣਾ ਪੰਜਾਬ ਸੀ ਉਹ ਮੰਗਦੇ ਸੀਗੇ ਕਿ ਵੀ ਸਾਨੂੰ ਤੁਸੀਂ ਆਪਣਾ ਇਹਦਾ ਸਤਲੁਜ ਦਾ, ਬਿਆਸ ਦਾ, ਰਾਵੀ ਦਾ ਤੇ ਝਨਾਹ ਦਾ ਪਾਣੀ ਦੇ ਦਿਓ। ਪਾਕਿਸਤਾਨ ਵਾਲੇ ਕਹਿੰਦੇ ਸੀ ਤੁਸੀਂ ਸਾਨੂੰ ਰਾਵੀ ਦਾ, ਝਨਾਹ ਦਾ, ਜੇਹਲਮ ਦਾ ਤੇ ਸਿੰਧ ਦਾ ਪਾਣੀ ਸਾਡਾ ਹੈਗਾ। ਥੋੜਾ ਜਿਹਾ ਦਰਿਆਵਾਂ ਦੀ ਜਿਹੜੀ ਡਿਸਟ੍ਰੀਬਿਊਸ਼ਨ ਉਹ ਦੱਸ ਦੇਣਾ ਕਿ ਜਿਹੜੇ ਸਤਲੁਜ ਤੇ ਬਿਆਸ ਆ ਇਹ ਕੋਈ ਵਾਲੇ ਵੱਡੇ ਦਰਿਆ ਨਹੀਂ ਗੇ, ਜਿਹੜੇ ਝਨਾਹ ਤੇ ਜੇਹਲਮ ਤੇ ਇੰਡਸ ਬਹੁਤ ਵੱਡੇ ਦਰਿਆ, ਸਿੰਧ ਦਰਿਆ। ਜਿਹੜਾ ਸਤਲੁਜ ਆ ਉਹ ਤਕਰੀਬਨ 12.5 ਮਿਲੀਅਨ ਏਕੜ ਫੁੱਟ ਦਾ ਹੈ, ਜਿਹੜਾ ਆਪਣਾ ਬਿਆਸ ਆ ਉਹ ਵੀ 12-13 ਮਿਲੀਅਨ ਏਕੜ ਫੁੱਟ ਦਾ ਹੈ, ਤੇ ਰਾਵੀ ਬਹੁਤ ਹੀ ਛੋਟਾ ਹੈ 6 ਮਿਲੀਅਨ ਏਕੜ ਫੁੱਟ ਦਾ। ਤੇ ਪੀਰੀਨੀਅਲ ਐ ਨਹੀਂਗਾ ਕਿ ਹਮੇਸ਼ਾ ਆਉਂਦੀ ਹੈ ਰਾਵੀ ਦੇ ਫਲੋਜ਼ ਦੇ ਵਿੱਚ ਉਹ ਪੀਰੀਨੀਅਲਿਟੀ ਉਵੇਂ ਨਹੀਂ ਗੀ ਜਿਵੇਂ ਸਿੰਧ ਆਪਣਾ ਬਿਆਸ ਜਾਂ ਸਤਲੁਜ ਜਾਂ ਝਨਾਹ 'ਚ ਹੈਗੀ ਆ। ਝਨਾਹ ਇਕੱਲਾ ਹੀ 23 ਮਿਲੀਅਨ ਏਕੜ ਫੁੱਟ ਦਾ, ਜੇਹਲਮ ਵੀ 23-24 ਮਿਲੀਅਨ ਏਕੜ ਫੁੱਟ ਦਾ, ਤੇ ਸਿੰਧ ਦਰਿਆ 90 ਮਿਲੀਅਨ ਏਕੜ ਫੁੱਟ ਦਾ ਇਕੱਲਾ ਹੀ। ਸੋ ਉਹ ਜ਼ਿਆਦਾ ਮੰਗ ਰਹੇ ਸੀਗੇ। ਉਹਨਾਂ ਦਾ ਕਾਰਨ ਸੀ ਉਹ ਕਹਿੰਦੇ ਸੀ ਕਿ ਸਾਡੇ ਕੋਲੇ ਲੈਂਡ ਇਰੀਗੇਟਿਡ 2.6 ਮਿਲੀਅਨ ਏਕੜ ਹੈਗੀ ਆ, ਪੰਜਾਬ ਕੋਲੇ ਇੱਧਰ 50 ਲੱਖ ਏਕੜ ਹੈਕਟੇਅਰ ਹੀ ਸੀਗੀ, ਤੇ ਉਹ ਜ਼ਿਆਦਾ ਪਾਣੀ ਮੰਗ ਰਹੇ ਸੀਗੇ ਇਸ ਕਰਕੇ। ਪਰ ਇੱਧਰ ਆਬਾਦੀ ਜ਼ਿਆਦਾ ਸੀ। ਤਾਂ ਫਾਈਨਲੀ ਬਹਿਸ ਬਸਈਏ ਤੋਂ ਬਾਅਦ, ਰੌਲੇ ਗੋਲੇ ਤੋਂ ਬਾਅਦ ਇਹ ਡਿਸਾਈਡ ਹੋਇਆ ਕਿ ਜਿਹੜੇ ਦਰਿਆ ਹਿਮਾਚਲ ਚੋਂ ਨਿਕਲਦੇ ਆ, ਜਿਹੜੇ ਈਸਟਰਨ ਦਰਿਆ ਹੈ 3, ਜਿਨ੍ਹਾਂ ਵਿੱਚੋਂ ਬਿਆਸ, ਸਤਲੁਜ ਤੇ ਰਾਵੀ, ਇਹਦਾ ਪਾਣੀ ਪੰਜਾਬ ਨੂੰ ਦੇ ਦਿੱਤਾ ਜਾਵੇ, ਤੇ ਜਿਹੜੇ ਦਰਿਆ ਕਸ਼ਮੀਰ ਚੋਂ ਨਿਕਲਦੇ ਆ, ਕਸ਼ਮੀਰ ਦੀ ਵੈਲੀ ਚੋਂ ਨਿਕਲਦੇ ਆ, ਜੰਮੂ ਕਸ਼ਮੀਰ ਚੋਂ ਨਿਕਲਦੇ ਆ, ਉਹਨਾਂ ਦੇ ਦਰਿਆਵਾਂ ਦਾ ਪਾਣੀ ਪਾਕਿਸਤਾਨ ਨੂੰ ਦੇ ਦਿੱਤਾ ਜਾਵੇ। ਜਿਹੜਾ ਉਹ ਹੈਡਵਰਕਸ ਬਣਾਉਣ ਵਾਸਤੇ ਪੈਸਾ ਦੇਣਾ ਸੀ ਉਹਦੀ ਹੈਲਪ ਕਰ ਦਿੱਤੀ ਗਈ। ਪਰ ਉਹਦੇ ਵਿੱਚ ਇੱਕ ਬਹੁਤ ਵੱਡਾ ਬਲੰਡਰ ਕੀਤਾ ਨਹਿਰੂ ਨੇ। ਉਹ ਬਲੰਡਰ ਇਹ ਸੀਗਾ ਕਿ ਜਿਹੜਾ ਚੰਦਰਾ ਤੇ ਭਾਗਾ, ਦੋ ਸਰ ਨੂੰ ਪਤਾ ਹੋਊਗਾ, ਚੰਦਰਾ ਤੇ ਭਾਗਾ ਜਿਹੜੀਆਂ ਦੋ ਟ੍ਰਿਬਿਊਟਰੀਜ਼ ਆ ਝਨਾਬ ਦੀਆਂ, ਉਹ ਹਿਮਾਚਲ ਚੋਂ ਨਿਕਲਦੀ। ਉਹ 20,000 ਕਿਊਸਿਕ ਪਾਣੀ ਸੀ ਜਿਹੜਾ ਐਕਚੁਅਲੀ ਰਾਜਸਥਾਨ ਕਨਾਲ ਦੇ ਵਿੱਚ ਦੀ ਫਲੋ ਕਰਾਉਣਾ ਸੀ, ਮੜੂ ਟਨਲ ਦੇ ਵਿੱਚ ਦੀ ਉਹਨਾਂ ਨੇ, ਤੇ ਰਾਜਸਥਾਨ ਨੂੰ ਉਹ ਪਾਣੀ ਦੇਣਾ ਸੀ। ਉਹ ਵੀ ਉਹਨੇ ਪ੍ਰੈਸ਼ਰ 'ਚ ਨਹਿਰੂ ਨੇ ਉੱਧਰ ਦਿੱਤਾ। ਉਹਦਾ ਰੀਜ਼ਨ ਸੀ ਉਸ ਪ੍ਰੈਸ਼ਰ ਦਾ, ਕਿਉਂ ਦਿੱਤਾ ਉਹਨੇ। ਆਪਣੀ ਜਿਹੜੀ ਇੰਡੀਆ ਦੀ ਜਿਹੜੀ ਸੈਕੰਡ 5 ਈਅਰ ਪਲਾਨ ਸੀਗੀ ਉਹ ਇੰਪਲੀਮੈਂਟ ਨਹੀਂ ਹੋ ਰਹੀ ਸੀ। ਉਹਦੇ ਵਾਸਤੇ ਇੰਪੋਰਟ ਬਹੁਤ ਕਰਨਾ ਪੈ ਰਿਹਾ ਸੀ, ਉਹਦੇ ਡਾਲਰਸ ਚਾਹੀਦੇ ਸੀਗੇ, ਫੋਰਨ ਐਕਸਚੇਂਜ ਹੈ ਨਹੀਂ ਸੀ। ਦੂਜਾ IMF ਲਗਾਤਾਰ ਪ੍ਰੈਸ਼ਰ ਪਾ ਰਿਹਾ ਸੀਗਾ ਕਿ ਤੁਸੀਂ ਆਪਦੀ ਕਰੰਸੀ ਨੂੰ ਡੀਵੈਲਿਊ ਕਰੋ। ਤਾਂ ਉਹਨੇ ਕੁਇਡ ਪ੍ਰੋ ਕੋ ਕੀਤੀ ਕਿ ਮੈਂ ਇੱਧਰ ਸਮਝੌਤਾ ਕਰ ਦੇਣਾ, ਤੁਸੀਂ ਮੈਨੂੰ ਉੱਧਰ ਹੈਲਪ ਕਰ ਦਿਓ। ਤਾਂ ਉਹਨੇ ਪਾਣੀ ਜ਼ਿਆਦਾ ਦੇਤਾ। ਜਿੱਦਣ ਇਹ ਸਮਝੌਤਾ ਸਾਈਨ ਹੁੰਦਾ ਉਸ ਦਿਨ ਰਾਤ ਨੂੰ ਜਨਰਲ ਅਯੂਬ ਖਾਨ ਆਪਦੀ ਜਿਮ ਖਾਨਾ, ਜਿੱਥੇ ਉਹ ਆਪਦੀ ਕਿਤਾਬ 'ਚ ਲਿਖਦਾ ਹੈ ਸਲੇਵਸ ਨਾਟ ਫਰੈਂਡਸ ਨਾਟ ਮਾਸਟਰਸ, ਠੀਕ ਹੈ ਜੀ, ਉਹਦੇ ਵਿੱਚ ਉਹ ਲਿਖਦਾ ਹੈ ਕਿ ਬਈ ਉਹ ਇੰਨਾ ਖੁਸ਼ ਸੀਗਾ ਕਿ ਉਹਨੇ ਆਖਿਆ ਵੀ ਨਹਿਰੂ ਤਾਂ ਬਹੁਤ ਲਾਰਜ ਹਾਰਟਡ ਹੈਗਾ,
ਤੇ ਨਹਿਰੂ ਨੂੰ ਬਹੁਤ ਜ਼ਿਆਦਾ ਉਹਦਾ ਫਲੈਕਸ ਚੱਲਣਾ ਪਿਆ, ਇੱਥੋਂ ਤੱਕ ਕਿ ਰਾਜਸਥਾਨ ਦੀ ਜਿਹੜੀ ਕਾਂਗਰਸ ਦੀ ਕਮੇਟੀ ਸੀ, ਉਹਨਾਂ ਹਰੀਸ਼ ਭਾਟੀਆ ਨਾਂ ਦਾ ਉੱਥੇ ਬੰਦਾ ਸੀਗਾ, ਹੋਰ ਸੀਗੇ, ਉਹਨਾਂ ਨੇ ਬਹੁਤ ਅਪੋਜ਼ ਕੀਤਾ ਉਹਨੂੰ, ਪਾਰਲੀਮੈਂਟ ਦੇ ਵਿੱਚ ਵੀ ਬਹੁਤ ਅਪੋਜ਼ ਕੀਤਾ। ਅਟਲ ਬਿਹਾਰੀ ਵਾਜਪੇਈ ਦਾ ਬਹੁਤ ਲੈਕਚਰ ਆ ਉਹਦੇ ਬਾਰੇ, ਇਸ ਪਾਣੀ ਬਾਰੇ, ਕਿ ਤੂੰ ਕਿਉਂ ਝੁਕ ਗਿਆ ਇੰਨਾ ਜ਼ਿਆਦਾ। ਤਾਂ ਨਹਿਰੂ ਨੇ ਕਿਹਾ ਵੀ ਤੁਹਾਡੀ ਸੋਚ ਛੋਟੀ ਆ, ਉਹਨੇ ਆਪਦੀ ਕਮਜ਼ੋਰੀ ਨਹੀਂ ਦੱਸੀ, ਪਰ ਨਹਿਰੂ ਕੋਲੇ ਕੋਈ ਆਨਸਰ ਨਹੀਂ ਸੀ, ਗੁੱਸੇ ਹੋ ਕੇ ਉੱਥੇ ਚਲਾ ਗਿਆ। ਪਾਣੀ ਦਾ ਸਮਝੌਤਾ ਪੰਜਾਬ ਪਹਿਲਾਂ ਹੀ ਕਰੀ ਬੈਠਾ ਸੀ, ਤੁਸੀਂ ਉਹ ਪੇਪਰ ਵੇਖਿਆ ਹੋਣਾ ਕਈ ਵਾਰੀ ਫਲੋਟ ਹੁੰਦਾ, ਜਿਹਦੇ ਵਿੱਚ ਕਿਸੇ ਮਿਨਿਸਟਰ ਦੇ ਸਾਈਨ ਤਾਂ ਹੈ ਨਹੀਂਗੇ, ਪਰ 1955 'ਚ ਹੀ ਪੰਜਾਬ ਨੇ ਮੰਨ ਲਿਆ ਸੀ ਕਿ ਅਸੀਂ ਰਾਜਸਥਾਨ ਨੂੰ ਪਾਣੀ ਦੇਵਾਂਗੇ। ਪ੍ਰਤਾਪ ਸਿੰਘ ਕੈਰੋਂ ਦੀ ਸਰਕਾਰ ਆਉਂਦੀ ਆ 1960 'ਚ, ਉਹ ਕਹਿੰਦਾ ਵੀ ਪਾਣੀ ਜੇ ਹੈ ਨਹੀਂਗਾ ਤਾਂ ਵੀ ਮੈਂ ਦੇਵਾਂਗਾ। ਮਤਲਬ ਉੱਥੇ ਉਹਨੇ ਇਹ ਕਿਹਾ ਜਾਂਦਾ ਕਿ ਜਿਹੜੇ ਇੰਜੀਨੀਅਰ ਨੇ ਉਹਨੂੰ ਅਪੋਜ਼ ਕੀਤਾ ਕਿ ਰਾਜਸਥਾਨ ਕਨਾਲ ਨਹੀਂ ਬਣ ਸਕਦੀ ਜੀ, ਇਹ ਪ੍ਰੋਬਲਮ ਆ। ਉਹ ਕਹਿੰਦਾ ਵੀ ਤੂੰ ਸੋਨੇ ਦਾ ਥੱਲਾ ਛੱਡ, ਜੇ ਕੱਲ ਨੂੰ ਪਲੈਟੀਨਮ ਦਾ ਵੀ ਬਣਾਉਣਾ ਪਵੇ ਮੈਂ ਤਾਂ ਵੀ ਬਣਾ ਕੇ ਦੇਵਾਂਗਾ ਰਾਜਸਥਾਨ ਨੂੰ। ਇਹ ਪ੍ਰਤਾਪ ਸਿੰਘ ਕੈਰੋਂ ਦੇ ਸ਼ਬਦ ਸੀ ਕਹਿੰਦੇ ਉਹਦੇ ਵਿੱਚ। ਤੇ ਇਹ ਆ ਕਿ ਵੀ ਉਹ ਪਾਣੀ ਉੱਧਰ ਫਲੋ ਲੱਗਿਆ। ਮੇਰਾ ਕਹਿਣ ਦਾ ਮਤਲਬ ਆ ਕਿ ਅਗੇਨ ਉਸੇ ਤੇ ਆਉਣਾ ਮੈਂ ਕਿ ਇਹ ਸਾਰਾ ਕੁਝ ਜੋ ਹੋ ਰਿਹਾ, ਚਾਹੇ ਭਾਖੜਾ ਡੈਮ ਬਣਿਆ ਜਿਹਨੇ ਸਟੋਰੇਜ ਕਰਨੀ ਸੀ ਪਾਣੀ ਦੀ, ਜਿਹੜਾ ਕਿਉਂਕਿ ਪਾਣੀ ਜਿਹੜਾ ਫਲੋ ਵਾਲਾ ਪਾਣੀ ਸੀ ਉਹ 23 ਮਿਲੀਅਨ ਏਕੜ ਫੁੱਟ ਦਾ ਸੀ, 8 ਮਿਲੀਅਨ ਏਕੜ ਫੁੱਟ ਪੰਜਾਬ ਦਾ ਜਿਹੜਾ ਸਟੋਰੇਜ ਵਾਟਰ ਨਾਲ ਸਪਲਾਈ ਦਿੰਦੇ ਆਪਾਂ। ਸੋ ਇਹ ਜਿੰਨਾ ਵੀ ਕੁਝ ਕਰਨਾ ਸੀ ਇਹ ਆਪਣੇ ਵਾਸਤੇ ਕੁਝ ਨਹੀਂ ਹੋ ਰਿਹਾ ਸੀ, ਇਹ ਪੰਜਾਬ ਵਾਸਤੇ ਇਹਦੇ ਵਿੱਚੋਂ ਕੁਝ ਨਹੀਂ ਮਿਲ ਰਿਹਾ ਸੀ। ਇਹ ਸਾਰਾ ਕੁਝ ਪੋਲਿਟਿਕਸ ਜਿਹੜੀ ਸੀ ਦਿੱਲੀ ਦੀ, ਚਾਹੇ ਅੰਗਰੇਜ਼ਾਂ ਵੇਲੇ ਚਾਹੇ ਹੁਣ, ਉਹ ਡਿਸਾਈਡ ਕਰ ਰਹੀ ਸੀ ਕਿ ਅਸੀਂ ਇਹ ਪਾਣੀ ਕਿਹਨੂੰ ਦੇਣਾ। ਤੇ ਉਹਦੇ ਨਾਲ ਉਹਨਾਂ ਨੇ ਆਪਦੀ ਜਿਹੜੀ ਨੈਸ਼ਨਲਿਜ਼ਮ ਦੀ ਪਾਲਿਸੀ ਸੀ, ਇਸ ਦੇਸ਼ ਨੂੰ ਭੁੱਖ ਤੋਂ ਬਚਾਉਣ ਵਾਸਤੇ, ਜਿਹਦੇ ਤੇ ਉਹਨਾਂ ਦਾ ਨੈਸ਼ਨਲਿਜ਼ਮ ਤੇ ਡੈਮੋਕ੍ਰੇਸੀ ਟਿਕੀ ਵੀ ਸੀਗੀ, ਉਸ ਐਡੀ ਜਿਹੜੀ ਜਨਤਾ ਸੀ ਉਦੋਂ ਖਾਣਾ ਨਹੀਂ ਪੂਰੀ ਹੁੰਦਾ ਸੀ। ਇੰਡੀਆ ਨੂੰ ਵੀਟ ਦਾ ਪ੍ਰੋਗਰਾਮ ਆ ਰਿਹਾ ਸੀਗਾ, ਜਿਹੜਾ ਆਪਾਂ ਨੂੰ ਮਤਲਬ ਉਹ ਕਹਿੰਦੇ ਵੀ ਇੱਕ ਸ਼ਿਪ ਹਰ ਇੱਕ ਘੰਟੇ ਤੇ ਜੇ ਸੇਲ ਨਾ ਹੁੰਦੀ ਤਾਂ ਹਿੰਦੁਸਤਾਨ 'ਚ ਭੁੱਖਮਰੀ ਹੋਣੀ ਸੀ, ਜਿਹਦੇ ਕਰਕੇ ਗ੍ਰੀਨ ਰੈਵੋਲੂਸ਼ਨ ਲਿਆਂਦਾ ਗਿਆ ਪੰਜਾਬ 'ਚ। ਤੇ ਉਹ ਜਿਹੜਾ ਸੀ ਉਹ ਪਾਣੀ ਇਸ ਕਰਕੇ ਜ਼ਰੂਰੀ ਸੀ। ਇਹ ਪਹਿਲੀ ਨੀਡ ਸੀ। ਦੂਜੀ ਨੀਡ ਹਮੇਸ਼ਾ ਹੀ ਡਿਫੈਂਸ ਦੀ ਰਹੀ ਆ, ਚਾਹੇ ਆ ਰੋਡਸ ਆ ਹੋਣ ਵਾਲੀਆਂ ਬਣ ਰਹੀਆਂ, ਚਾਹੇ ਰੇਲਵੇ ਲਾਈਨਸ ਬਣ ਰਹੀਆਂ, ਚਾਹੇ ਚੀਨ ਬਣਾ ਲਿਆ ਆਪਦੀਆਂ ਰੇਲਵੇ ਲਾਈਨਸ। ਚਾਈਨਾ ਵੀ ਆਈ ਰੇਲਵੇ ਲਾਈਨਸ ਬਹੁਤ ਤੇਜ਼ੀ ਨਾਲ ਬਣਾ ਰਿਹਾ ਤਿੱਬਤ ਦੇ ਵਿੱਚ। ਉਹ ਰੇਲ ਲਾਈਨ ਸਿੱਧੀ ਆਉਂਦੀ ਆ, ਉਸ ਤੋਂ ਬਾਅਦ ਇਹ ਫੈਲਦੀਆਂ ਇਹ ਰਾਊਂਡ ਦੀ। ਤੁਸੀਂ ਜੇ ਆਪਣੀਆਂ ਰੋਡਸ ਨੂੰ ਵੀ ਹੁਣ ਤੁਸੀਂ ਦੇਖੋਗੇ, ਪਾਕਿਸਤਾਨ ਨਾਲ ਇੱਕ ਆਰਟਰੀਜ਼ ਆਉਂਦੀਆਂ ਡਾਇਰੈਕਟ, ਦਿੱਲੀ ਤੋਂ ਆਈ, ਦਿੱਲੀ ਕਟਰਾ ਹਾਈਵੇ ਆ ਗਈ, ਇਧਰੋਂ ਦੂਜੀ ਆ ਗਈ ਜਿਹੜੀ ਆਪਣਾ ਗੁਜਰਾਤ ਵੱਲੋਂ ਆਉਂਦੀ ਹੈਗੀ ਆ। ਸੋ ਉਹ ਆਏ ਸਟ੍ਰੇਟ ਰੋਡਸ ਆ ਕੇ ਆਏ ਰੇਡੀਲੀ ਫੈਲ ਜਾਂਦੀਆਂ ਕ੍ਰਾਸ ਦੀ ਬਾਰਡਰ। ਆਪਾਂ ਨੇ ਬਹੁਤ ਲੋਕ ਕਹਿੰਦੇ ਵੀ ਪਤਾ ਨਹੀਂ ਸੈਂਟਰਲ ਏਸ਼ੀਆ ਨਾਲ ਟ੍ਰੇਡ ਖੁੱਲ ਜੂ, ਕੁਛ ਨਹੀਂ ਹੋਣਾ। ਐਗਜ਼ੈਕਟਲੀ ਉਹੀ ਰੇਲਵੇ ਲਾਈਨਸ ਆ ਜਿਹੜੀਆਂ ਅੰਗਰੇਜ਼ਾਂ ਨੇ ਬਣਾਈਆਂ ਸੀ ਬਾਰਡਰ ਤੇ ਲੜਨ ਨੂੰ, ਹੁਣ ਇਹ ਦੂਜੀਆਂ ਬਣ ਰਹੀਆਂ ਕਿ ਵੀ ਫੌਜ ਤੇਜ਼ੀ ਨਾਲ ਲਿਆਂਦੀ ਜਾ ਸਕੇ, ਫਿਰ ਆਏ ਫਲਾਈ ਜਾ ਸਕੇ ਬਾਰਡਰ ਦੇ ਅਲੌਂਗ। ਸੋ ਇਹ ਉਹੀ ਹੋ ਰਿਹਾ ਸਾਰਾ ਕੁਝ। ਸੋ ਆਪਾਂ ਨੂੰ ਉਸ ਹਿਸਟਰੀ ਨੂੰ ਧਿਆਨ ਰੱਖਣਾ ਚਾਹੀਦਾ। ਜੋ ਕਹਿ ਕੇ ਗਏ ਆ ਹੁਣ ਭਾਈ ਸਾਹਿਬ ਇੱਥੋਂ ਹਿਮਾਚਲ ਤੋਂ ਆਏ ਆ, ਉਹਦੇ ਵਿੱਚ ਫਰਕ ਸਿਰਫ ਇੰਨਾ ਹੈ ਕਿ ਪਹਿਲਾਂ ਅਸੀਂ ਹਮਲਾਵਰ ਦੇ ਰਾਜ ਸੀਗੇ, ਤਾਂ ਸਾਰੀਆਂ ਪਾਲਿਸੀਆਂ ਜਿਹੜੀਆਂ ਬਸਤੀਵਾਦੀ ਸੀਗੀਆਂ ਸਾਡੇ ਤੇ ਲੱਗਦੀਆਂ ਆ ਰਹੀਆਂ ਸੀ। ਅੱਜ ਹਮਲਾਵਰ ਦਾ ਰੁਖ ਬਦਲ ਗਿਆ, ਉਹਨੇ ਜੀਓਗ੍ਰਾਫਿਕਲ ਬੈਰੀਅਰਸ ਨੂੰ ਕ੍ਰਾਸ ਕਰਕੇ ਹਮਲਾਵਰ ਚੀਨ ਵੱਲੋਂ ਆ ਰਿਹਾ। ਸੋ ਜਿਹੜੀ ਮਾਰ ਅਸੀਂ ਸਹੀ ਆ ਪਿਛਲੇ 100-150 ਸਾਲ, ਉਦੋਂ ਕਈ ਗੁਣਾ ਵੱਡੀ ਮਾਰ ਇਹਨਾਂ ਨੇ ਝੱਲਣੀ ਹੈ, ਕਿਉਂਕਿ ਇਹ ਸਦੀਆਂ ਤੋਂ ਅਸੀਂ ਤਾਂ ਹਮਲਾਵਰ ਨੂੰ ਝੱਲਦੇ ਆਏ ਆ। ਸਾਡੇ ਤੌਰ ਤਰੀਕੇ, ਸਾਡੀ ਬੋਲੀ, ਸਾਡਾ ਕਲਚਰ, ਸਾਡਾ ਤਰੀਕਾ ਲੜਨ ਦਾ ਬਣ ਗਿਆ। ਇਹਨਾਂ ਨੇ ਉਹ ਪਹਿਲੀ ਵਾਰ ਚੱਲਣਾ ਹੈ, ਕਿਉਂਕਿ ਅੱਜ ਤੱਕ ਇਹਨਾਂ ਨੇ ਹਮਲਾਵਰ ਦੀ ਮਾਰ ਨਹੀਂ ਝੱਲੀ ਸੀ। ਕਿਉਂਕਿ ਜੇ ਮੁਗਲ ਵੀ ਆਏ ਤਾਂ ਉਹ ਵੀ ਪਾਸੇ ਦੀ ਟੱਪ ਗਏ, ਜੇ ਅੰਗਰੇਜ਼ ਆਇਆ ਉਹ ਵੀ ਪਾਸੇ ਦੀ ਟੱਪ ਗਿਆ। ਇਹਨਾਂ ਦੀਆਂ ਜਿਹੜੀਆਂ ਰਿਆਸਤਾਂ ਸੀ ਉਹ ਸਾਰਾ ਸੀ ਉਹ ਕਾਇਮ ਰਿਹਾ, ਵੇ ਆਫ ਲਾਈਫ ਕਾਇਮ ਰਿਹਾ। ਹੁਣ ਉਹ ਵੇ ਆਫ ਲਾਈਫ ਟੁੱਟੂਗਾ ਸਾਰਾ, ਉਹ ਟੁੱਟਣਾ ਹੀ ਟੁੱਟਣਾ। ਉਹਨੂੰ ਰੋਕਣ ਵਾਸਤੇ ਤੁਹਾਡੇ ਬਹੁਤ ਵੱਡੇ ਬੁਨਿਆਦੀ ਚੇਂਜਸ ਹਿੰਦੁਸਤਾਨ ਦੇ ਅੰਦਰੂਨੀ ਸਟਰਕਚਰ 'ਚ ਹੋਣਗੇ, ਫੇਰ ਉਹ ਬਚੂਗਾ। ਨਹੀਂ ਤਾਂ ਜੇ ਇਹੀ ਰਾਸ਼ਟਰਵਾਦੀ ਪਾਲਿਸੀ ਚੱਲਦੀ ਰਹੀ, ਇਹੀ ਹੁੰਦਾ ਰਿਹਾ, ਤਾਂ ਉਹਨੂੰ ਹੀ ਚੱਲਣਾ। ਉਹਨੇ ਰੋਲ ਆਊਟ ਇਹ ਨਹੀਂ ਵੇਖਣਾ ਕਿ ਇਹ ਹਿਮਾਚਲੀ ਆ ਜਾਂ ਇਹ ਲੇਹ ਵਾਲਿਆਂ ਨਾਲ ਹੋ ਰਿਹਾ ਜਾਂ ਕੁਛ ਹੋ ਰਿਹਾ। ਅੱਜ ਲੇਹ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਲੇਹ ਦੇ ਵਿੱਚ ਆਬਾਦੀ ਵੀ ਆਈ ਵਸਾਈ ਜਾਊਗੀ ਲਿਆ ਕੇ, ਜਿਵੇਂ ਚੰਡੀਗੜ੍ਹ ਦੇ ਵਿੱਚ ਵਸਾਈ ਗਈ ਹੈ। ਚੰਡੀਗੜ੍ਹ ਦੇ ਵਿੱਚ ਜਿਹੜੇ ਸਿੱਖਾਂ ਦੇ ਪਿੰਡ ਸੀਗੇ, ਪੰਜਾਬੀਆਂ ਦਾ ਇਲਾਕਾ ਸੀ, ਅੱਜ ਇੱਥੇ ਆਪਾਂ 16% ਨਹੀਂ ਰਹਿ ਗਏ। ਲੇਹ ਵਾਲਿਆਂ ਨਾਲ ਵੀ ਆਈ ਹੋਊਗੀ, ਤਾਂ ਹੀ ਉੱਥੇ 6 ਸ਼ਡਿਊਲ ਨਹੀਂ ਲੱਗ ਰਿਹਾ। ਉਹਦਾ ਡੈਮੋਗ੍ਰਾਫੀ ਬਦਲੀ ਜਾਊਗੀ। ਹਿਮਾਚਲ ਤੋਂ ਹੀ ਆਏ ਆ, ਇਹਨਾਂ ਨੂੰ ਪੁੱਛੋ ਕਿ ਅੱਜ ਕੀ ਤੁਹਾਡੀ ਡੈਮੋਗ੍ਰਾਫੀ ਬਦਲੀ ਨਹੀਂ ਜਾ ਰਹੀ। ਅੱਜ ਉਹੀ ਜਿਹੜੀ ਪ੍ਰੋਬਲਮ ਆਪਾਂ ਪ੍ਰਵਾਸੀ ਦੀ ਸਹਿ ਰਹੇ ਹਾਂ, ਇਹ ਕਈ ਗੁਣਾ ਸਹਿ ਰਹੇ ਆ। ਇਹਨਾਂ ਦੇ ਬੱਚੇ ਉੱਥੋਂ ਪ੍ਰਵਾਸ ਕਰਕੇ ਆਪਣੇ ਇੱਥੇ ਆ ਕੇ ਵਸ ਰਹੇ ਆ, ਦਿੱਲੀ ਜਾ ਕੇ ਵਸ ਰਹੇ ਆ, ਤੇ ਪ੍ਰਵਾਸੀ ਆ ਕੇ ਇਹਨਾਂ ਦੇ ਉੱਥੇ ਵਸ ਰਹੇ ਆ, ਰੇੜੀਆਂ ਲਾ ਰਹੇ ਆ, ਸਾਰਾ ਕੁਝ ਕਰ। ਸੋ ਐਗਜ਼ੈਕਟਲੀ ਉਹੀ ਸਾਰਾ ਕੁਝ ਜਿਹੜਾ ਹੈਗਾ, ਇਹ ਖੁਸ਼ੀ ਦੀ ਗੱਲ ਆ ਕਿ ਆਪਾਂ ਲੋਕ ਇਕੱਠੇ ਹੋਣ ਲੱਗ ਗਏ ਆ, ਆਪਾਂ ਨੂੰ ਸਮਝ ਆ ਗਈ ਆ। ਆਪਾਂ ਅੱਡ ਜੋ ਲੜਦੇ ਸੀਗੇ, ਇੱਕ ਦੂਜੇ ਦੇ ਵੈਰੀ ਬਣਦੇ ਸੀ, ਤੇ ਆਪਾਂ ਨੂੰ ਇਕੱਠੇ ਹੋ ਕੇ ਖੜਨਾ ਪੈਣਾ। ਹੁਣ ਤੱਕ ਤਾਂ ਮੈਂ ਜੋ ਗੱਲ ਕੀਤੀ ਉਹ ਸੀਗੀ ਕਿ ਵੀ ਆਪਣੀ ਆਰਥਿਕ ਨੀਤੀ ਨੂੰ ਕਿਵੇਂ ਪਾਣੀ ਤੋਂ ਖੋ ਕੇ ਤੇ ਆਪਦੇ ਵਾਸਤੇ ਰੋਟੀ ਲਿਜਾਂਦੇ ਸੀ। ਹੁਣ ਦੂਜੀ ਉਦੋਂ ਵੀ ਸੰਜੀਦਾ ਗੱਲ ਹੈਗੀ, ਜਿਹੜੇ ਇਹ ਡੈਮ ਆ
ਇਹ ਇਕੱਲਾ ਪਾਣੀ ਸਟੋਰ ਕਰਕੇ ਰਾਜਸਥਾਨ ਜਾਂ ਹਰਿਆਣੇ ਵਾਸਤੇ ਪਾਣੀ ਨਹੀਂ ਰੱਖ ਰਹੇ। ਇਹ ਬਹੁਤ ਵੱਡਾ ਇਸ ਹਮਲੇ ਤੋਂ, ਪਾਕਿਸਤਾਨ ਦੇ ਹਮਲੇ ਤੋਂ ਇਹਨਾਂ ਨੇ ਬਚਾਉਣ ਵਾਸਤੇ ਬਹੁਤ ਵੱਡਾ ਡਿਫੈਂਸ ਪ੍ਰੋਜੈਕਟ ਵੀ ਉਹਨਾਂ। ਤੁਸੀਂ ਜੇ ਸਪਿਲਵੇਜ਼ ਵੇਖੋ ਸਾਰੇ ਜਿਹੜੇ ਭਾਖੜਾ ਹੈਗਾ ਉਹਦੇ ਸਤਲੁਜ ਦਾ ਜਿਹੜਾ ਫਲੋ ਹੈਗਾ ਪਾਣੀ ਦਾ, ਜਿਹੜਾ ਸਤਲੁਜ ਨੈਚੁਰਲੀ ਲੈ ਸਕਦਾ ਦੋ ਤੁਸੀਂ ਬੰਦ ਦੇ ਅੰਦਰ ਅੰਦਰ, ਹਾਲੇ ਤਾਂ ਫਲੱਡ ਤੁਸੀਂ ਦੇ ਅੰਦਰ ਅੰਦਰ ਹੀ ਆਇਆ ਨਾ, ਆਪਣੀ ਕੀ ਹਾਲਤ ਹੋ ਗਈ ਹੈ ਨਾ। ਤੁਸੀਂ ਦੇ ਅੰਦਰ ਅੰਦਰ ਜਿਹੜਾ ਫਲੋ ਹੈਗਾ ਉਹ ਤਕਰੀਬਨ 3 ਲੱਖ ਕਿਊਸਿਕ ਹੈਂਡਲ ਕਰ ਲੈਂਦਾ, ਤਾਂ ਜਿਹੜੇ ਉਹਦੇ ਸਪਿਲਵੇਜ਼ ਆ ਉਹ ਤਕਰੀਬਨ 2 ਲੱਖ ਕਿਊਸਿਕ ਹੀ ਪਾਣੀ ਛੱਡ ਸਕਦੇ ਇੱਕ ਟਾਈਮ ਤੇ ਸਡਨਲੀ, ਤੇ ਲੱਖ ਕਿਊਸਿਕ ਉਹਦਾ ਨੰਗਲ ਤੇ ਹੋਰ ਏਰੀਆਸ ਚੋਂ ਵਿੱਚ ਪੈ ਜਾਂਦਾ ਹੈਗਾ। ਸੋ ਜੇ ਸਡਨਲੀ ਉਸ ਪਾਣੀ ਨੂੰ ਛੱਡਿਆ ਜਾਵੇ, ਉੱਥੇ 7.5 ਮਿਲੀਅਨ ਏਕੜ ਫੁੱਟ ਪਾਣੀ ਸਟੋਰ ਹੋ ਸਕਦਾ। ਜੇ ਸਡਨਲੀ ਉਹਨਾਂ ਸਪਿਲਵੇਜ਼ ਨੂੰ ਖੋਲਿਆ ਜਾਵੇ ਤਾਂ 3 ਲੱਖ ਕਿਊਸਿਕ ਵੱਧ ਤੋਂ ਵੱਧ ਆਊਗਾ। ਉਹ ਇੰਨਾ ਕੁ ਡੈਮੇਜ ਕਰੂਗਾ ਜਿੰਨਾ ਕੁ ਡੈਮੇਜ ਹੁਣ ਹੋਇਆ। ਪਰ ਹੁਣ ਤੁਸੀਂ ਉਹ ਦੂਤਲੇ ਅਗਲੇ ਡੈਮ ਤੇ ਆ ਜਾਓ, ਜਿਹੜਾ ਕਿ ਆਜ਼ਾਦ ਭਾਰਤ 'ਚ 1965 ਤੇ 1971 ਦੀ ਜੰਗ ਤੋਂ ਬਾਅਦ ਬਣਿਆ। ਉਹ ਬਣਿਆ ਪੌਂਗ ਡੈਮ। ਪੌਂਗ ਡੈਮ ਦੇ ਜਿਹੜੇ ਸਪਿਲਵੇਜ਼ ਹੈਗੇ ਆ ਉਹ 5 ਲੱਖ ਕਿਊਸਿਕ ਪਾਣੀ ਛੱਡ ਸਕਦੇ ਹੈਗੇ। ਜੇ ਉਹ 5 ਲੱਖ ਕਿਊਸਿਕ ਤੇ 3 ਲੱਖ ਕਿਊਸਿਕ ਮਾਰ ਜੇ ਤਾਂ ਹਰੀਕੇ ਤੋਂ ਅੱਗੇ ਤਾਂ ਬਿਲਕੁਲ ਤੂਫਾਨ ਮੱਚ ਜੂਗਾ ਤੁਹਾਡਾ। ਫਿਰੋਜ਼ਪੁਰ ਤਾਂ ਥਿਉਣੇ ਨਹੀਂ ਕਿਸੇ ਫਲੱਡ 'ਚ, ਨਾਲ ਹੀ ਪਾਕਿਸਤਾਨ ਦੇ ਕਸੂਰ ਵਰਗੇ ਸ਼ਹਿਰ ਆ ਤੇ ਹੋਰ ਉਹ ਤਬਾਹ ਹੋ ਜਾਣੇ। ਸੋ ਉਹ ਵੈਪਨ ਆ। ਤੁਸੀਂ ਪਿੱਛੇ ਜੇ ਸਿਮਰਨਜੋਤ ਮੱਕੜ ਦਾ ਇੱਕ ਇੰਟਰਵਿਊ ਸੁਣਿਆ ਹੋਊਗਾ ਜਨਰਲ KJ ਸਿੰਘ ਨਾਲ, ਉਹਨੇ ਬੜਾ ਇੰਫੈਟਿਕਲੀ ਕਿਹਾ ਸੀ ਪਾਣੀ ਨੂੰ ਵੈਪਨ ਵਾਂਗੂ ਯੂਜ਼ ਕਰਾਂਗੇ। ਜੇਲਮ ਚ ਨਹਾ ਦੇ ਨੂੰ ਤਾਂ ਵਰਤ ਨਹੀਂ ਸਕਦੇ, ਉੱਥੇ ਤਾਂ ਕਿਹੜੇ ਬੰਨ ਬੰਨੇ ਆ, ਸੋ ਕਿਹੜੇ ਨੂੰ ਵਰਤਣਗੇ। ਹੁਣ ਉਦੋਂ ਬਾਅਦ ਅਗਲੇ ਤੇ ਆ ਜੀ ਆ ਜਿਹੜਾ 1984 ਤੋਂ ਬਾਅਦ ਬਣਿਆ, 1984 ਸਨ 2000 ਤੱਕ ਬਣਿਆ, ਉਹ ਆ ਰਣਜੀਤ ਸਾਗਰ ਡੈਮ, ਜਿਹਨੇ ਐਤਕੀ ਵਾਰ ਬਹੁਤ ਤਬਾਹੀ ਕੀਤੀ ਆ। ਉਹ ਡੈਮ ਜਿਹੜਾ ਹੈਗਾ ਉਹ ਸਿਰਫ 3.5 ਮਿਲੀਅਨ ਏਕੜ ਫੁੱਟ ਦਾ ਸਟੋਰੇਜ ਕੈਪੈਸਿਟੀ, ਪਰ ਉਹਦੇ ਜਿਹੜੇ ਸਪਿਲਵੇਜ਼ ਰੱਖੇ ਗਏ ਆ ਉਹ ਭਾਖੜਾ ਤੇ ਬਿਆਸ ਦੋਨਾਂ ਨਾਲੋਂ ਵੱਡੇ ਰੱਖੇ ਗਏ। ਉਹ ਸਪਿਲਵੇਜ਼ 8 ਲੱਖ ਕਿਊਸਿਕ ਪਾਣੀ ਛੱਡ ਸਕਦੇ ਇੱਕੋ ਟਾਈਮ। ਜਦੋਂ 8 ਲੱਖ ਕਿਊਸਿਕ ਉਹ ਪਾਣੀ ਛੱਡਣਗੇ ਤਾਂ ਇਹ ਜ਼ਰੂਰ ਹੈ ਕਿ ਲਾਹੌਰ ਤਬਾਹ ਕਰ ਦੋਗੇ ਤੁਸੀਂ, ਪਰ ਨਾਲ ਦੀ ਨਾਲ ਸਾਡਾ ਵੀ ਹਿੱਕ ਦੇ ਉੱਤੋਂ ਦੀ ਟੱਪੂਗਾ, ਸਾਡਾ ਵੀ ਮਾਝਾ ਤਬਾਹ ਹੋਊਗਾ। ਸਾਡਾ ਜਿਹੜਾ ਸਭ ਤੋਂ ਇੰਪੋਰਟੈਂਟ ਇਲਾਕਾ ਹੈ, ਜਿੱਥੇ ਸਾਡੀ ਹਿਸਟਰੀ ਹੈ, ਜਿੱਥੋਂ ਅਸੀਂ ਸਰੋਤ ਆ, ਜਿੱਥੋਂ ਅਸੀਂ ਤਾਕਤ ਲੈਂਦੇ ਹਾਂ, ਉਹਦੇ ਉੱਥੇ ਵੀ 10-10 20-20 ਫੁੱਟ ਪਾਣੀ ਹੋ ਜਾਊਗਾ। ਪਾਣੀ ਇੰਨਾ ਜ਼ਿਆਦਾ ਪਾਣੀ ਉਹ ਛੱਡ ਸਕਦੇ, ਉਹ ਚਾਹੇ 5 ਦਿਨ ਚੱਲੇ 10 ਦਿਨ ਚੱਲੇ, ਪਰ 7-8 ਦਿਨ 10 ਦਿਨ ਚੱਲਿਆ। ਆਪਾਂ ਸਾਰੇ ਹੜ੍ਹਾਂ 'ਚ ਵੇਖਿਆ 10 ਦਿਨ ਪਾਣੀ, ਇਹ ਤਾਂ ਹਲੇ ਉਹਨਾਂ ਚੱਲਿਆ ਨਹੀਂ। ਜੇ ਕਿਤੇ 10-10 ਫੁੱਟ ਪਾਣੀ 10 ਦਿਨ ਚੱਲ ਜੇ, ਉਸ ਤੋਂ ਬਾਅਦ ਆਪਣਾ ਬਚਣਾ ਕੀ ਆ। ਸੋ ਇਕੱਲੀ ਆਰਥਿਕਤਾ ਨਹੀਂ ਤਬਾਹ ਹੁੰਦੀ ਆਪਣੀ ਜਦੋਂ ਪਾਣੀ ਲਿਜਾਂਦੇ ਆ। ਅੱਜ ਤੱਕ ਆਪਣਾ ਜਿੰਨਾ ਨੈਰੇਟਿਵ ਸੀ ਆਪਾਂ ਲੜਦੇ ਆਏ ਆ, ਸਾਡੀ ਵੀ ਸਮਝ ਇਹ ਸੀ, ਸਾਡੇ ਤੋਂ ਪਹਿਲਾਂ ਨੇ ਵੀ ਸਾਨੂੰ ਜੋ ਸਮਝਾਇਆ ਉਹ ਇਹੀ ਸਮਝਾਇਆ ਕਿ ਜਦੋਂ ਆਪਣਾ ਪਾਣੀ ਲਿਜਾਂਦੇ ਆ ਤਾਂ ਆਪਣਾ ਪਾਣੀ ਥੱਲੇ ਜਾਂਦਾ। ਆਪਣਾ ਪਾਣੀ ਇਸ ਤਰੀਕੇ ਨਾਲ ਕੰਟਰੋਲ ਕੀਤਾ ਜਾ ਰਿਹਾ ਕਿ ਸਾਡੇ ਸਿਰਾਂ ਦੇ ਉੱਤੇ ਬੰਬ ਰੱਖਦੇ ਹੈਗੇ ਆ। ਸਾਡੀ ਬਲੀ ਕਿਸੇ ਟਾਈਮ ਵੀ ਦਿੱਤੀ ਜਾ ਸਕਦੀ ਆ, ਬਾਕੀ ਸਾਰੇ ਇੰਟੀਰੀਅਰ ਨੂੰ ਬਚਾਉਣ ਵਾਸਤੇ। ਉਹਨਾਂ ਦਾ ਆਰਮਡ ਅਟੈਕ ਰੋਕਣਾ ਹੋਵੇ, ਉਹਨਾਂ ਦਾ ਕੋਈ ਹੋਰ ਹਮਲਾ ਰੋਕਣਾ ਹੋਵੇ ਲੈਂਡ ਦਾ, ਦਿੱਤੀ ਜਾ ਸਕਦੀ ਆ। 22 ਹਰਿਆਂ ਦੀ ਬਲੀ ਕਿਸੇ ਟਾਈਮ ਵੀ ਦਿੱਤੀ ਜਾ ਸਕਦੀ ਹੈ ਜਦੋਂ ਚੀਨ ਤੋਂ ਤਿੱਬਤ ਤੋਂ ਰੋਲ ਡਾਊਨ ਤੇ ਰੋਕਣਾ। ਸੋ ਸਾਡੀ ਸਮੱਸਿਆ ਅੱਜ ਜਿਹੜੀ ਹੈਗੀ ਆ ਇਹਨਾਂ ਨਾਲ ਸਾਂਝੀ ਆ। ਸਾਡੀ ਸਮੱਸਿਆ ਇਹ ਆ ਕਿ ਇਕੱਲੀ ਇਹ ਆਰਥਿਕਤਾ ਦਾ ਮਸਲਾ ਨਹੀਂ। ਆਰਥਿਕਤਾ ਤਾਂ ਆਪਾਂ ਛੋਲਿਆਂ ਦੀ ਮੁੱਠ ਖਾ ਖਾ ਕੇ ਵੀ ਗੁਜ਼ਾਰੇ ਕਰਨ ਵਾਲੀ ਕੌਮ ਹੈਗੀ ਆ, ਆਰਥਿਕਤਾ ਆਪਾਂ ਫੇਰ ਚੱਲ ਲਾਂਗੇ, ਪਰ ਸਾਡੀ ਐਗਜ਼ਿਸਟੈਂਸ, ਸਾਡੀ ਇਹ ਧਰਤੀ, ਸਾਡੀ ਇਹ ਜਿਹੜੀ ਇੱਥੇ ਦੀ ਵਿਰਾਸਤ ਹੈਗੀ ਆ, ਸਾਡੇ ਲੋਕ, ਉਹ ਤਾਂ ਉਹਦਾ ਨਸਲ ਜਦੋਂ ਖਤਮ ਹੋਊਗੀ, ਨਸਲ ਕੁਸ਼ੀ ਹੋਊਗੀ, ਉਹਦਾ ਬੀਜ ਨਾਸ ਹੋ ਸਕਦਾ ਹੈ ਜੇ ਕੱਲ ਨੂੰ ਕੋਈ ਐਸੀ ਕੌਮਾਂਤਰੀ ਜੰਗ ਲੱਗ ਜੇ ਜਿਹਦੇ ਵਿੱਚ ਸਾਨੂੰ ਸੰਭਲਿਆ ਹੀ ਨਹੀਂ ਜਾਊਗਾ। ਨਾ ਸੰਭਲਿਆ ਜਾ ਸਕੂਗਾ, ਨਾ ਸਾਡੇ ਤੋਂ ਸੰਭਲਿਆ ਜਾ ਸਕੂਗਾ। ਸਾਡੇ ਕੋਲ ਉਹ ਮੀਨਸ ਹੀ ਹੈ ਨਹੀਂ, ਅਸੀਂ ਉਸ ਤਰੀਕੇ ਨਾਲ ਅੱਜ ਤੱਕ ਲੜੇ ਨਹੀਂ। ਇਹ ਤਾਂ ਮੈਂ ਕਹਿੰਦਾ ਗੁਰੂ ਮਹਾਰਾਜ ਦਾ ਸ਼ੁਕਰ ਹੈ ਕਿ ਇਹ ਕਹੋ ਕਿ ਇਹ ਵੈਕਸੀਨੇਸ਼ਨ ਹੋ ਗਿਆ ਇਹਨਾਂ ਫਲੱਡਾਂ ਨਾਲ, ਆਪਣਾ ਵੱਡੇ ਡਿਜ਼ੀਜ਼ ਤੋਂ। ਜਿਵੇਂ ਵੱਡੀ ਬਿਮਾਰੀ ਤੋਂ ਬਚਣ ਵਾਸਤੇ ਪਹਿਲਾਂ ਇੱਕ ਵਾਰੀ ਵੈਕਸੀਨ ਲੱਗਦਾ ਹੈ ਨਾ, ਇਹ ਆਪਣਾ ਵੈਕਸੀਨ ਲੱਗਿਆ ਆਪਾਂ ਨੂੰ। ਆਪਾਂ ਕਿਵੇਂ ਡਟੇ, ਆਪਾਂ ਨੂੰ ਪਤਾ ਲੱਗਿਆ ਕਿਸ਼ਤੀਆਂ ਕੀ ਚੀਜ਼ ਜੀ, ਆਪਾਂ ਨੂੰ ਇਹ ਪਤਾ ਲੱਗਿਆ ਅਸੀਂ ਕਿਸ਼ਤੀਆਂ ਬਣਾ ਕਿਵੇਂ ਸਕਦੇ ਹਾਂ। ਸਾਡੇ ਬੰਦਿਆਂ ਨੇ ਰੈਫਟਸ ਬਣਾ ਲਏ ਫਟਾਫਟ ਕੇ, ਢੋਲੀਆਂ ਜੋੜ ਕੇ, ਘੱਟੋ ਘੱਟ ਆਪਾਂ ਫਲੋਟਿੰਗ ਤਾਂ ਰਵਾਂਗੇ, ਉਨੀ ਦੇਰ ਨੂੰ ਨਿਕਲ ਜੂਗੀ ਬਿਪਤਾ। ਸੋ ਜਿਹੜਾ ਆਪਣਾ ਫਾਈਟ ਕਰਨ ਦਾ ਜਜ਼ਬਾ ਹੈਗਾ, ਜਿਹੜਾ ਆਪਣਾ ਸੰਘਰਸ਼ ਕਰਨ ਦਾ ਜਜ਼ਬਾ, ਉਹਨੂੰ ਇੱਕ ਵੈਕਸੀਨੇਸ਼ਨ ਲੱਗਿਆ 2 ਫਲੱਡਾਂ ਨਾਲ। ਪਰ ਇਹ ਨਾ ਸਮਝੋ ਕਿ ਇਹ ਬਹੁਤ ਸੌਖੇ ਛੁੱਟ ਜਾਣਗੇ। ਤੇ ਜੰਗ ਜਿਹੜੀ ਹੈਗੀ ਆ, ਇਹ 2000 ਸਾਲ ਪਿਛਲੇ ਇਤਿਹਾਸ ਨੂੰ ਵੀ ਵੇਖੋ, ਐਡੀ ਵੱਡੀ ਜੰਗ ਜਾਂ ਐਡੀ ਵੱਡੀ ਕੌਮਾਂਤਰੀ ਤਾਕਤਾਂ ਦਾ ਜਮਾਵੜਾ ਇੰਨੀ ਬਰੂਹਾਂ ਤੇ ਨਹੀਂ ਹੋਇਆ ਇੱਥੋਂ ਦੀਆਂ ਤੇ ਕਦੇ। ਵੱਧ ਤੋਂ ਵੱਧ ਅਲੈਗਜ਼ੈਂਡਰ ਆਇਆ ਸੀ ਨਾ, ਕਿੰਨੇ ਘੁੜਸਵਾਰ ਲੈ ਕੇ, ਕਿੰਨੀ ਤਾਕਤ ਨਾਲ ਆ ਗਿਆ ਸੀ। ਪਰ ਹੁਣ ਜੋ ਤਾਕਤਾਂ ਇੱਥੇ ਕੌਮਾਂਤਰੀ ਪੱਧਰ ਦੀਆਂ ਖੜੀਆਂ ਆਸੇ ਪਾਸੇ,
ਹਿਮਾਚਲ, ਲੇਹ ਤੇ ਕਸ਼ਮੀਰ ਤੇ ਪੰਜਾਬ ਦੇ ਆਲੇ ਦੁਆਲੇ ਉਹ ਬਹੁਤ ਵੱਡੀਆਂ ਤਾਕਤਾਂ ਹੈ। ਓਡੀਆਂ ਵੱਡੀਆਂ ਤਾਕਤਾਂ ਦੀ ਕੰਸੈਂਟਰੇਸ਼ਨ ਇਤਿਹਾਸ 'ਚ ਹੀ ਕਦੀ ਨਹੀਂ ਹੋਈ ਹੈ ਤੇ ਉਂਝ ਸੰਘਰਸ਼ ਆਪਾਂ ਨੂੰ ਲੜਨੇ ਪੈ ਸਕਦੇ ਆ। ਉਂਝ ਹੀ ਆਪਾਂ ਨੂੰ ਚੁਣੌਤੀਆਂ ਹੈਗੀਆਂ, ਪਰ ਇਹ ਵੀ ਯਾਦ ਰੱਖੋ ਕਿ ਵੀ ਚੁਣੌਤੀਆਂ 'ਚੋਂ ਹੀ ਖਾਲਸੇ ਨੇ ਹਮੇਸ਼ਾ ਆਪਦੀ ਸੰਭਾਵਨਾਵਾਂ ਭਾਲੀਆਂ। ਨਾਦਰ ਸ਼ਾਹ ਵੇਲੇ ਵੀ ਆਪਣੇ ਬਜ਼ੁਰਗਾਂ ਤੇ ਉਹੀ ਚੁਣੌਤੀਆਂ ਸੀ, ਅਹਿਮਦ ਸ਼ਾਹ ਅਬਦਾਲੀ ਵੇਲੇ ਵੀ ਉਹੀ ਚੁਣੌਤੀਆਂ ਸੀ ਤੇ ਅੱਜ ਵੀ ਜੇ ਚੁਣੌਤੀਆਂ ਉਹ ਜਿਹੀਆਂ ਤੇ ਸੰਭਾਵਨਾਵਾਂ ਵੀ ਉਵੇਂ ਨਿਕਲਣਗੀਆਂ। ਚੜ੍ਹਦੀ ਕਲਾ 'ਚ ਆਪਾਂ ਰਹਿਣਾ, ਸੰਘਰਸ਼ ਵਾਸਤੇ ਲੜਦੇ ਰਹਿਣਾ ਤੇ ਇਸੇ ਤਰ੍ਹਾਂ ਜਿਸ ਤਰ੍ਹਾਂ ਇਹਨਾਂ ਫਲੱਡਸ ਨੂੰ ਆਪਾਂ ਫਾਈਟ ਕੀਤਾ ਰਲ ਮਿਲ ਕੇ ਸਰਕਾਰਾਂ ਤੋਂ ਪਾਸੇ ਹੋ ਕੇ ਉਵੇਂ ਆਪਾਂ ਆਪਦੇ ਆਪ ਨੂੰ ਜਥੇਬੰਦ ਕਰਨਾ। ਇਹੀ ਸਾਡੇ ਕੋਲੇ ਰਾਹ, ਹੋਰ ਆਪਣੇ ਹੱਥ 'ਚ ਰਿਐਕਟ ਕਰਨ ਤੋਂ ਇਲਾਵਾ ਆਪਣੇ ਹੱਥ 'ਚ ਇਸ ਤੇ ਵੱਡੀਆਂ ਗੱਲਾਂ ਹੈ ਨਹੀਂ ਗਿਆ। ਮੈਨੇਜਮੈਂਟ ਕਰਵਾ ਲਈਏ ਉਹਦੀ BBMB ਦੀ ਠੀਕ ਆ, ਪਰ ਜਿੱਥੇ ਕੌਮਾਂ ਜਾਂ ਨੇਸ਼ਨਸ ਦੇ ਸਵਾਲ ਆ ਜਾਂਦੇ ਆ ਆਪਣੇ, ਉੱਥੇ ਇਹ ਜਿਹੜੇ ਬੰਨ ਹੈਗੇ ਆ ਇਹਨਾਂ ਨੇ ਆਪਣੇ ਉਲਟੀ ਭੁਗਤਣਾ ਤੇ ਆਪਾਂ ਤਿਆਰ ਰਹੀਏ ਉਸ ਗੱਲ ਵਾਸਤੇ। ਆਪਾਂ ਇਹ ਵੀ ਤਿਆਰ ਰਹੀਏ ਕਿ ਵੀ ਅੱਜ ਇਕੱਲੇ ਪੰਜਾਬ ਦੀ ਨਹੀਂ, ਹਿਮਾਚਲ ਦੀ, ਲੇਹ ਦੀ, ਬਹੁਤ ਹਾਸੇ ਆਪਣਾ ਕਸ਼ਮੀਰ ਦੀ, ਜੰਮੂ ਦੀ, ਇਹ ਸਾਰਿਆਂ ਦੀ ਕਿਸਮਤ ਸਾਡੀ ਇਕੱਠੀ ਵੱਜੀ ਵੀ ਹੈਗੀ ਆ। ਕੋਆਰਡੀਨੇਸ਼ਨਸ ਡਿਵੈਲਪ ਕਰੀਏ। ਸੱਥ ਦਾ ਇਹ ਬਹੁਤ ਚੰਗਾ ਪ੍ਰੋਗਰਾਮ ਆ ਕਿ ਉਹਨਾਂ ਨੇ ਬਾਈ ਰਨ ਲੈਂਦਾ ਅਗਾਂਹ ਤੋਂ ਹੋਰ ਹੀ ਜੇ ਜਦੋਂ ਆਵਾਂਗੇ ਇੱਕ ਦੂਜੇ ਨਾਲ ਵਿਚਾਰ ਸਾਂਝੇ ਕਰਾਂਗੇ ਤਾਂ ਆਪਾਂ ਨੂੰ ਹੋਰ ਆਪਣੀ ਸਮਝ ਦੇ ਵਿੱਚ ਹੋਰ ਆਪਣਾ ਪਿਓਰਿਟੀ ਆਊਗੀ ਜਾਂ ਕਲੈਰਿਟੀ ਆਊਗੀ। ਉਸ ਕਲੈਰਿਟੀ ਨਾਲ ਆਪਾਂ ਆਉਣ ਵਾਲੀਆਂ ਮੁਸੀਬਤਾਂ ਨੂੰ ਵੀ ਚੱਲ ਸਕਾਂਗੇ। ਇੰਨਾ ਕਹਿ ਕੇ ਆਪ ਦੀ ਇਜਾਜ਼ਤ ਲੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਹੁਤ ਬਹੁਤ ਧੰਨਵਾਦ ਸਰਦਾਰ ਅਜੇਪਾਲ ਸਿੰਘ ਜੀ ਬਰਾੜ ਜੀ ਦਾ ਕਿ ਆਪ ਦੇ ਵਿਚਾਰ ਵਿਦਿਆਰਥੀਆਂ ਦੇ ਨਾਲ ਸਾਂਝੇ ਕੀਤੇ। ਸੋ ਇਸ ਤੋਂ ਬਾਅਦ ਅਗਰ ਕਿਸੇ ਵੀ ਕੋਈ ਵਿਦਿਆਰਥੀ ਦਾ ਕਿਸੇ ਵੀ ਵਿਸ਼ੇ ਨੂੰ ਲੈ ਕੇ ਕੋਈ ਸਵਾਲ ਹੋਵੇ ਤਾਂ ਉਹ ਆਪ ਦੇ ਸਵਾਲ ਜ਼ਰੂਰ ਸਾਂਝੇ ਕਰ ਸਕਦਾ ਹੈ। ਸੋ ਅਗਰ ਕਿਸੇ ਦਾ ਵੀ ਕੋਈ ਸਵਾਲ ਹੋਵੇ। ਪੰਜਾਬੀਅਤ ਦਾ ਆਈਡੀਆ ਅੱਗੇ ਲੈ ਕੇ ਆਉਂਦਾ ਤਾਂ ਮੇਰੇ ਅਕੋਰਡਿੰਗ ਹਿਮਾਚਲ ਵੀ ਇੱਕ ਹਿਮਾਲੀਅਤ ਦਾ ਆਈਡੀਆ ਲੈ ਕੇ ਆ ਸਕਦਾ ਕਿ ਮੇਨ ਉਹ ਜਲ ਜੀਵਨ ਦੇ ਜੰਗਲ ਦਾ ਇੱਕ ਜਿਹੜਾ ਕਹਿ ਸਕਦੇ ਹਾਂ ਪਿੰਨ ਪੁਆਇੰਟ ਅੱਗੇ ਰੱਖ ਸਕਦਾ ਜਿਹਦੇ ਨਾਲ ਕਿ ਹਿਮਾਚਲ ਦੇ ਲੋਕ ਇਹਨਾਂ ਨਾਲ ਜ਼ਿਆਦਾ ਜੁੜਨਗੇ ਤੇ ਇਹਨਾਂ ਨੂੰ ਉਸ ਚੀਜ਼ 'ਚ ਹੈਲਪ ਆਊਟ ਕਰਦੇ ਨੇ ਕਿ ਕਿਵੇਂ ਉਸ ਚੀਜ਼ ਨੂੰ ਫੇਸ ਕਰ ਸਕਦੇ। मैं एक अभी जो रिहेबिलिटेशन का सवाल इन्होंने उठाया, हम पूरी दुनिया भर में एक नया संकट आने वाला है क्लाइमेट रिफ्यूजीज का, और मेरा ख्याल है कि अब हम उसके शिकार होने वाले हैं। हिमाचल प्रदेश में इस बार ऐसे सैकड़ों परिवार हैं जिनके घर तो गए, ज़मीन भी चले गई। अब ज़मीन वहाँ बगीचा था, बगीचा चले गया, पत्थर चट्टान रह गए नीचे। हम बार बार कह रहे हैं हिमाचल सरकार को और केंद्र सरकार को कि भाई ज़मीन के बदले ज़मीन दीजिए, घर बनाने के लिए ज़मीन दीजिए। अब इन्होंने लगा रखा है FCA, फॉरेस्ट कंजर्वेशन एक्ट है, जब तक वो अमेंड नहीं होगा तब तक वो ज़मीन अलॉट नहीं होगी। ये कॉन्फ्लिक्ट एक है। अभी देखिए दूसरी तरफ क्या होता है। 2023 में अप्रैल में फॉरेस्ट कंजर्वेशन एक्ट में अमेंडमेंट कर दिया, और वो क्या किया कि बॉर्डर एरिया से अंदर 100 किलोमीटर तक किसी भी लीनियर प्रोजेक्ट के लिए FCA क्लियरेंस की ज़रूरत नहीं है। व्हाट इज दिस? इंडस्ट्रियलाइजेशन के लिए, लीनियर प्रोजेक्ट के लिए और सो कॉल्ड मैनी नीड्स के लिए, है ना, एक्सप्लॉयटेशन के लिए यू आर गोइंग टू एग्जेम्प्ट फॉरेस्ट कंजर्वेशन एक्ट, बट दे आर नॉट गिविंग लैंड फॉर अस इन हिमाचल प्रदेश। जो हमारे लोग गए, ये मसला यहाँ भी आएगा। लाइवलीहुड का जो सवाल लॉस हुआ है पंजाब में भी, यहाँ भी कई जगह लोगों की खेती तो खत्म हो, कई जगह तो इतना सिल्ट हो गया होगा, जमीन गई है। अब सिल्ट के बाद रिहेबिलिटेट करनी वो जमीन कैसे होगी? देखिए दो घटनाएं देखो, केदारनाथ में घटना हुई तो उसको नेशनल डिजास्टर घोषित किया, पूरा कंपनसेट भारत सरकार ने किया। पिछले साल वायनाड में हुआ, उसको भी कंपनसेट पूरा किया नेशनल डिजास्टर घोषित करके। अभी हम तीनों स्टेटों को क्या लॉलीपॉप उड़ाया? 1500 करोड़, आपको कितना दिया? 1600 करोड़। और नुकसान कितना है हमारा? 1600 करोड़ से आपकी खेत ठीक हो पाएंगे पंजाब के? जितने घर गए हैं, पशु गए हैं, घर टूटे होंगे लोगों के, हमारे तो बहुत ज़्यादा नुकसान है। 8-10 हज़ार करोड़ हमारा भी है ना।
तो ये नेशनल डिजास्टर होना चाहिए। अभी जो 2025 का परसों था ना, क्या था, डिजास्टर डे था, स्लोगन क्या है कि हमको क्या फंड करना चाहिए, रेजिलियंस इंफ्रास्ट्रक्चर डेवलपमेंट प्रोसेस को फंड करना चाहिए इंस्टेड ऑफ डेवलपमेंट। अब वो उसके लिए पूरा सेंट्रल गवर्नमेंट को बजट देना चाहिए इन रीजन्स को, तभी ये रिस्टोर होगा, ये लाइवलीहुड का सवाल और रिहेबिलिटेशन का सवाल। वरना हमारे सोर्सेज आपको पता है, पंजाब भी कर्ज में है, हिमाचल भी कर्ज में है, उत्तराखंड भी कर्ज में ही है ना। हमारी अपनी इकोनॉमी और रेवेन्यू तो इतना ही है ना। तो ये बड़ी दिक्कतें झेल रहे हैं हम लोग। और दूसरी बात है, जो पार्शियलिटी होती है सेंट्रल बजट डिस्ट्रीब्यूशन में, इट इज ऑलरेडी, इसको सवाल करना चाहिए। हाँ जी, क्वेश्चन आते रहन जी, क्वेश्चन, क्योंकि यही मोस्ट इंपॉर्टेंट पार्ट है। असी जो वही गल है, कथा वाला काम ना रह जाए भी असी की कहता, तो तुसी जिहड़ा है उन्होंने इंटरैक्शन जिहड़ा है बहुत इंपॉर्टेंट है। साडा पर्पज़ ही इत्थे आउण दा है कि तुहाडे तक गल पहुंची या तुहाडी गल साडे तक पहुंची, क्योंकि असी भी अपने आप नूं अगों करैक्ट करना है, कोर्स करैक्शन भी आपां किवें इह गल नूं अगे लैके जाना है, साडा साझा मसला है सारिਆਂ ਦਾ। तो एक छोटी जी गल मैं रीहैबिलिटेशन की भी करते हैं, चलो वधिया सवाल है रीहैबिलिटेशन। पंजाब का जिथों तक मसला है, सानू कल्ली रीहैबिलिटेशन की सोचण नालों रीहैबिलिटेशन तो बहुत इंपॉर्टेंट है, पर अगली बारी प्रिवेंट कितना करना है वो ज़्यादा वड्डा सवाल है। आपां नूं बार बार हुण ये मार पैनी, ना तो क्लाइमेट चेंज पिछे हो रहा है, रिवर्सिबल है, ना ये सरकारां दा जिहड़ा रवैया है वो कोई बहुता चेंज होंदा लगता है। तो जिहड़ी अजयपाल जी ने गल कही कि सानू सरकारां तो उम्मीद घट तो अपने दम ते थोड़ा जिहा ज़्यादा डिपेंड करना पैना है। पर उहदे च मैं थोड़ा जिहा एक मतलब गल ये जरूर कहूँगा कि सरकारां तो करवाण वाला जिहड़ा काम है ना, उधर भी ध्यान देना पैना। आप तो आपां आपे मिल के करना सो करना है, पर जिहड़ा आपां जिहड़ा मतलब साडे ते हमला हो रहा है, इहनूं समझना बड़ा जरूरी है। जे समझांगे तो आपां उहनूं बेहतर एक मतलब एड्रैस कर सकांगे, उहदे नाल बैटर इंगेज कर सकांगे। तो वो चीज़ भी जिहड़ी है वो भी रीहैबिलिटेशन का ही पार्ट है, क्योंकि रीहैबिलिटेशन एक बारी नहीं होनी, बड़ी बारी लोड़ पैनी है। तो बहुत बहुत धन्यवाद। हाँ जी, होर क्वेश्चनस प्लीज़। हाँ जी, हाँ जी। मेरा नाम मुंडिया है, जिन्हें 17 सिंह ने गल की बिल्ड स्कूल है, मोस्टली जिहड़ा साउथ एशिया है। माइक नेड़े रखो, थोड़ा क्लीयर सुने। हाँ जी, हाँ जी, ये जिहड़ा साउथ ईस्ट एशिया है, इनको के जिहड़े हुण मुल्क ने, चाहे वो पाकिस्तान होवे, चाहे वो चीन होवे, चाहे वो नेपाल, जो एडियां वड्डियां ताकतां बन चुकीਆਂ। तो ਜਦੋਂ भी इन्हों का भेड़ होंदा है ਜਾਂ ਫਿਊਚਰ ਦੇ ਵਿੱਚ ਭੇੜ ਹੋਊਗਾ, ਤਾਂ ਜਿਹੜਾ ਇਹ ਕਿੱਤਾ ਹੈ ਤਬਾਹੀ ਦਾ ਕੰਮ ਬਣੂਗਾ ਹੀ ਬਣੂਗਾ। ਇਹ ਜਿਵੇਂ ਅਸੀਂ ਹੁਣ ਵੀ ਦੇਖਿਆ ਵੀ ਜਿਵੇਂ ਕੱਚ ਵਗੈਰਾ ਹੋ ਗਿਆ, ਤੇ ਇਹਦੇ ਵਿੱਚ ਜਿਹੜਾ ਸਾਡਾ ਪੋਲੀਟੀਕਲ ਵੈਕਿਊਮ ਹੈ, ਜਿਹੜੇ ਸਾਡੇ ਰਿਪਰੈਜ਼ੈਂਟੇਟਿਵ ਹੈ, ਚਾਹੇ ਉਹ ਐਮਪੀ ਕਹਿ ਲਓ, ਐਮਐਲਏ ਕਹਿ ਲਓ, ਤੇ ਚਾਹੇ ਉਹ ਜਿਹੜੇ ਵੀ ਪ੍ਰੈਜ਼ੀਡੈਂਟ ਹੈ, ਉਹਨਾਂ ਨੇ ਕਿਸੇ ਨੇ ਵੀ ਮੋਸਟਲੀ ਇਸ ਪੁਆਇੰਟ 'ਤੇ ਗਵਰਨਮੈਂਟ ਆਫ ਇੰਡੀਆ ਨੂੰ ਜਾਂ ਮਤਲਬ ਜਾਂ ਪਾਰਲੀਮੈਂਟ ਦੇ ਵਿੱਚ ਵੀ ਕਿਤੇ ਵੀ ਇਹ ਪੁਆਇੰਟ ਉੱਭਰ ਕੇ ਸਾਹਮਣੇ ਨਹੀਂ ਆਇਆ ਕਿ ਕਹੀਏ ਤੁਸੀਂ ਵੀ ਇਹਦੇ ਮੁੱਖ ਕਾਰਨ ਕੀ ਹੈਗੇ। ਮੁੱਖ ਕਾਰਨ ਆਪਾਂ ਸਾਰੇ ਡਿਸਕਸ ਕਰ ਰਹੇ ਹਾਂ, ਕਈ ਹੋਰ ਥਾਵਾਂ 'ਤੇ ਵੀ ਡਿਸਕਸ ਹੋ ਰਿਹਾ, ਬਟ ਜਿੱਥੇ ਇਹ ਕਾਰਨ ਡਿਸਕਸ ਹੋਣੇ ਚਾਹੀਦੇ, ਜਿੱਥੋਂ ਸਾਨੂੰ ਸਵਾਲ ਪੁੱਛਣੇ ਚਾਹੀਦੇ ਆ, ਕਿਉਂਕਿ ਹਜੇ ਤੱਕ ਤਾਂ ਮਤਲਬ ਕਿਸੇ ਕਮੇਟੀ ਜਾਂ ਕਿਸੇ ਨੇ ਕੋਈ ਰਿਪੋਰਟ ਨਹੀਂ ਹੈਗੀ ਵੀ ਜਿਹੜੇ ਫਲੱਡ ਸੀਗੇ ਕਿ ਇਹ ਮੈਨਮੇਡ ਸੀ, ਇਹ ਨੈਚੁਰਲ ਸੀਗੇ। ਜਿਵੇਂ ਸਾਡੇ ਮੁੱਖ ਮੰਤਰੀ ਹੈ ਜਾਂ ਸਾਡੇ ਜਿਹੜੇ डिजास्टर वाले मंत्री वो कहते हैं मीह बहुत पै गए तो फ्लड लग जाना, भी बहुत मतलब इस चीज़ को छोटा करके दिखाया जाता है, तो अगे भी इदा ही किया जाऊगा। तो इस चीज़ को बचने वास्ते मतलब जी सानू पोलीटिकल लामबंदी है भी वो वास्ते की कर सकते। तो मोटी जी प्रॉब्लम है ना इस टाइम वो आ कि जिन्हों आप पोलीटिकल क्लास कहने हैं जी ने आपको लीड करना है, उन्होंने पहली गल तो वो इन्नी वो समझ नहीं रखती ਤੇ ਨਾ ਉਹ ਸਮਝ ਰੱਖਣਾ ਚਾਹੁੰਦੀ ਹੈ ਕਿ ਉਹਨਾਂ ਦੇ ਜਿਹੜੇ ਮੋਟਿਵਸ ਆ ਬਹੁਤ ਲਿਮਿਟਡ। ਸੈਕੰਡ ਗੱਲ ਇਹ ਕਿ ਆਪਣੀ ਲੀਡਰਸ਼ਿਪ ਦੋ ਹਿੱਸਿਆਂ 'ਚ ਵੰਡੀ ਗਈ ਹੈ, ਦੋ ਸੋਚ ਦੇ ਹਿੱਸਿਆਂ 'ਚ ਕਰਾਂਗੇ। ਇੱਕ ਤਾਂ ਉਹ ਲੀਡਰਸ਼ਿਪ ਆ ਜਿਹਨੂੰ ਆਪਾਂ ਵੋਟ ਕਰਦੇ ਆ ਤੇ ਲਿਆਉਣੇ ਆ ਪਾਵਰ ਤੇ, ਜਿਹਦੇ ਤੋਂ ਆਪਾਂ ਨਿੱਕੇ ਨਿੱਕੇ ਕੰਮਾਂ ਦੀ ਆਸ ਕਰਦੇ। ਇੱਕ ਆਪਣੀ ਉਹ ਲੀਡਰਸ਼ਿਪ ਹੈਗੀ ਆ ਪੰਜਾਬ ਦੀ, ਉਹ ਬਿਲਕੁਲ ਵੱਖਰੀ ਆ, ਉਹ ਵੋਟ ਰਾਜਨੀਤੀ 'ਚ ਵੀ ਹੈ ਨਹੀਂ ਗੀ ਹਾਲੇ। ਉਹ ਹੈਗੀ ਹੈ ਜਿਹੜੀ ਕਿ ਲੋਕਾਂ ਦੀਆਂ ਭਾਵਨਾਵਾਂ ਦੇ ਹਿਸਾਬ ਨਾਲ, ਜਿਨ੍ਹਾਂ ਨੂੰ ਲੋਕ ਐਕਚੁਅਲੀ ਆਪਦਾ ਲੀਡਰ ਸਮਝਦੇ। ਜਦੋਂ ਕੋਈ ਕ੍ਰਾਈਸਿਸ ਆਉਂਦਾ, ਚਾਹੇ ਉਹ ਛੋਟਾ ਕ੍ਰਾਈਸਿਸ ਹੋਵੇ ਜਾਂ ਜਦੋਂ ਵੱਡਾ ਕ੍ਰਾਈਸਿਸ ਕਦੀ ਆਇਆ, ਤਾਂ ਇਹ ਜਿਹੜੀ ਲੀਡਰਸ਼ਿਪ ਹੈਗੀ ਆ ਜਿਹੜੀ ਕਿ ਤੁਹਾਡੇ ਅੰਦਰ ਡਿਵੈਲਪ ਹੋਈ ਵੀ ਹੈਗੀ ਆ, ਬਹੁਤ ਜ਼ਿਆਦਾ ਹੈਗੀ। ਤੁਸੀਂ ਵੇਖੋ ਜਦੋਂ ਕ੍ਰਾਈਸਿਸ ਆ ਜਾਂਦਾ
ਐਤਕੀ ਵਾਰ ਥੋੜੀ ਬਹੁਤ ਪੋਲੀਟੀਕਲ ਕਲਾਸ ਸੀ, ਨਹੀਂ ਤਾਂ ਜਨਰਲੀ ਕ੍ਰਾਈਸਿਸ ਦੇ ਵਿੱਚ ਇੱਕ ਡਿਫਰੈਂਟ ਲੋਕ ਤੋਂ ਨਜ਼ਰ ਆਉਣਗੇ, ਹਮੇਸ਼ਾ ਉਹੀ ਨਜ਼ਰ ਆਉਣਗੇ ਕਿ ਉਹ ਫਾਈਟ ਕਰ ਰਹੇ ਨੇ ਕ੍ਰਾਈਸਿਸ। ਜਦੋਂ ਇਲੈਕਸ਼ਨ ਹੋਣਗੇ ਉਹ ਲੋਕ ਨਹੀਂ ਨਜ਼ਰ ਆਉਣਗੇ, ਇੱਕ ਡਿਫਰੈਂਟ ਲੋਕ ਨਜ਼ਰ ਆਉਣਗੇ ਜਿਹੜੇ ਇਲੈਕਸ਼ਨ ਲੜ ਰਹੇ। ਸੋ ਪੰਜਾਬ ਦੇ ਵਿੱਚ ਜਿਹੜੀ ਐਕਚੁਅਲ ਲੀਡਰਸ਼ਿਪ ਹੈਗੀ ਆ, ਜਿਹੜੀ ਲੋਕਾਂ ਨੂੰ ਲੀਡ ਕਰ ਰਹੀ ਆ, ਉਹ ਹੋਰ ਹੈਗੀ ਆ, ਤੇ ਜਿਹੜੀ ਇਲੈਕਸ਼ਨ ਪ੍ਰੋਸੈਸ 'ਚ ਲੀਡਰਸ਼ਿਪ ਪਈ ਵੀ ਆ ਉਹ ਹੋਰ ਆ। ਦੋਨਾਂ ਦੀ ਸਮਝ ਦੇ ਵਿੱਚ ਵੀ ਅੰਤਰ ਆ, ਦੋਨਾਂ ਦੀ ਵੇ ਆਫ ਹੈਂਡਲਿੰਗ ਪ੍ਰੋਬਲਮਸ ਵੀ ਅੰਤਰ ਹੈਗਾ। ਤੇ ਅਨਫੋਰਚੂਨੇਟ ਗੱਲ ਹੈ ਕਿ ਵੀ ਆਪਣਾ ਜਿਹੜਾ ਲੋਕਾਂ ਦਾ ਕ੍ਰਿਟੀਕਲ ਮਾਸ ਉਹਨਾਂ ਨਹੀਂ ਹਲੇ ਬਣਿਆ ਕਿ ਜਿਹੜੇ ਆਪਾਂ ਐਕਚੁਅਲ ਲੀਡਰਸ ਆ ਉਹਨਾਂ ਨੂੰ ਉੱਥੇ ਭੇਜ ਸਕੀਏ ਸਾਰੀਆਂ ਥਾਵਾਂ। ਕੁਛ ਥਾਵਾਂ ਤੇ ਹੋ ਰਿਹਾ, ਠੀਕ ਹੈ ਜੀ, ਪਰ ਉਹ ਨਹੀਂ ਹੋ ਪਾ ਰਿਹਾ। ਤੇ ਇਸੇ ਵਾਸਤੇ ਜਥੇਬੰਦ ਹੋਣ ਦੀ ਲੋੜ ਆ। ਪਰ ਜਥੇਬੰਦ ਹੋਣ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਕਿ ਆਪਾਂ ਉਸ ਲੀਡਰਸ਼ਿਪ ਨੂੰ ਵੀ ਜਿਹੜੀ ਭਾਵਨਾਵਾਂ ਦੇ ਪੱਧਰ ਤੇ ਕੰਮ ਕਰ ਰਹੀ ਹੈ, ਜਿਹੜੀ ਐਕਚੁਅਲੀ ਕ੍ਰਾਈਸਿਸ 'ਚ ਕੰਮ ਹੋਣੀ ਹੈ, ਵੀ ਉਹ ਪੋਲਿਊਟ ਵੀ ਨਾ ਹੋ ਜਾਏ, ਕਿਉਂਕਿ ਅੰਦਰ ਟੈਂਪਟੇਸ਼ਨ ਬਹੁਤ ਹੁੰਦੀਆਂ, ਪੋਲਿਊਟ ਹੋਣ ਦੇ ਚਾਂਸ ਬਹੁਤ ਹੁੰਦੇ ਆ। ਤੇ ਜੇ ਉਹ ਕਿਸੇ ਜਥੇਬੰਦੀ ਤੁਹਾਡਾ ਕ੍ਰਿਟੀਕਲ ਮਾਸ ਹੈ ਨਹੀਂਗਾ ਤਾਂ ਤੁਸੀਂ ਉਹਨੂੰ ਇਨਫਲੂਐਂਸ ਨਹੀਂ ਬਾਤ ਕਰ ਸਕਦੇ ਹੁੰਦੇ, ਸਗੋਂ ਤੁਸੀਂ ਉਹਦੇ ਇੱਕ ਪਾਰਟ ਹੋ ਜਾਂਦੇ। ਸੋ ਉਹ ਬੜਾ ਡੇਂਜਰਸ ਜਿਹਾ ਬੈਲੈਂਸ ਹੈਗਾ। ਸੋ ਇਹ ਲੋਕਾਂ ਤੋਂ ਤੁਸੀਂ ਐਕਸਪੈਕਟ ਕਰੋ ਕਿ ਵੀ ਇਹ ਜਿਹੜੇ ਰਨ ਆਫ ਦੀ ਮਿਲ ਹੈਗੇ ਆ ਇਹ ਕਰਨਗੇ ਨਾ, ਇਹ ਸਮਝਣਾ ਚਾਹੁੰਦੇ ਆ। ਇਹ ਤਾਂ 2 ਦਿਨ WhatsApp Facebook ਤੇ ਵੇਖਦੇ ਆ ਵੀ ਕੀ ਚੱਲ ਰਿਹਾ, ਉਹਦੇ ਹਿਸਾਬ ਨਾਲ 2 ਬਿਆਨ ਦਾਗਦੇ ਆ ਤੇ ਅਗਲੀ ਥਾਂ ਤੁਰ ਜਾਂਦੇ ਆ। ਤਾਂ ਇਹਨਾਂ ਨੂੰ ਆਪਾਂ ਐਕਸਪੈਕਟ ਵੀ ਨਾ ਕਰੀਏ। ਤੇ ਪਰ ਇਹ ਜ਼ਰੂਰ ਆ ਕਿ ਆਪਾਂ ਹੇਠਾਂ ਨਵੇਂ ਮੁੰਡੇ ਆ ਰਹੇ ਉਹਨਾਂ ਦੇ ਵਿੱਚ ਅਵੇਅਰਨੈਸ ਲਿਆਉਂਦੇ ਰਹੀਏ ਕਿ ਨੈਚੁਰਲੀ ਵੀ ਜਿਹੜੀ ਲੀਡਰਸ਼ਿਪ ਆਵੇ, ਜਿਹੜੀ ਉੱਥੇ ਜਾਵੇ ਵੀ ਉਹ ਵੀ ਇਹ ਗੱਲ ਕਰਨ ਦੇ ਕਾਬਲ ਹੋਵੇ। ਸੋ ਥੋੜਾ ਡਿਫਿਕਲਟ ਸਿਚੁਏਸ਼ਨ ਹੈਗੇ ਆਪਾਂ, ਕਿਉਂਕਿ ਸਾਡੇ ਇੰਟਰਸਟਸ ਕਲੈਸ਼ ਕਰ ਰਹੇ ਜਿਹੜੇ ਜਿਹਨੂੰ ਆਪਾਂ ਨੈਸ਼ਨਲਿਜ਼ਮ ਦੇ ਇੰਟਰਸਟ ਨਾਲ ਆਪਣੇ ਆਪ ਦੇ ਸਟੇਟ ਦੇ ਇੰਟਰਸਟਸ ਕਲੈਸ਼ ਕਰ ਰਹੇ। ਸੋ 2 ਤਰ੍ਹਾਂ ਦੀ ਲੀਡਰਸ਼ਿਪ ਨਜ਼ਰ ਆਉਂਦੀ। ਮੈਂ ਫਿਰ ਇੱਕ ਛੋਟੀ ਜਿਹੀ ਚੀਜ਼ ਵਿੱਚ ਐਡ ਕਰ ਦਿਆਂ। ਜਿਹੜਾ ਤੁਸੀਂ ਸਵਾਲ ਪੁੱਛਿਆ ਹੈ ਕਿ ਉਹ ਕੀ ਕਰ ਰਹੇ ਹੈ, MP MLA ਕੀ ਕਰ ਰਹੇ, ਬੇਸਿਕਲੀ ਜਿਹੜਾ ਗੱਲ ਜਿੱਧਰ ਨੂੰ ਜਾਂਦੀ ਹੈ ਕਿ ਗੱਲ ਇਹ ਹੈ ਕਿ ਮੈਂ ਜਿਵੇਂ ਪਹਿਲੇ ਵੀ ਗੱਲ ਕਰ ਰਹੇ, ਉਹਨਾਂ ਦਾ ਧਿਆਨ ਤਾਂ ਇਸ ਪਾਸੇ ਹੈ ਕਿ ਤੁਸੀਂ ਇੱਧਰ ਸੋਚੋ ਹੀ ਨਾ। ਉਹ ਤਾਂ ਤੁਹਾਨੂੰ ਸਰਕਸ ਦਿਖਾ ਰਹੇ ਹੈ, ਉਹ ਤਾਂ ਨੈਰੇਟਿਵ ਕਿਤੇ ਹੋਰ ਲਿਜਾ ਰਹੇ ਹੈ। ਜੇ ਅਸੀਂ ਇਨਕੁਆਇਰੀ ਮੰਗੀ, ਉਹਦੀ ਰਿਟਰਨ ਦੇ ਵਿੱਚ ਕੰਪਲੇਂਟ ਕੀਤੀ, ਤੇ ਉਹ ਇਨਕੁਆਇਰੀ ਅਜੇ ਤੱਕ ਹੋਈ ਨਹੀਂ। ਮੈਂ 23 ਦੀ ਗੱਲ ਕਰ ਰਿਹਾ, 23 ਦੇ ਫਲੱਡਸ ਦੀ ਉਹਨਾਂ ਨੇ ਇਨਕੁਆਇਰੀ ਨਹੀਂ ਕਰਨ ਦਿੱਤੀ, ਨਾ ਹੋਈ, ਉਹ ਗੱਲ ਹੀ ਨਹੀਂ ਤੁਰੀ ਅੱਗੇ। ਸੋ ਉਹ ਨਹੀਂ ਚਾਹੁੰਦੇ ਕਿ ਇਹ ਗੱਲਾਂ ਤੋਂ ਪਰਦੇ ਹਟਣ, ਇਹ ਗੱਲਾਂ ਮਤਲਬ ਟਰਾਂਸਪੇਰੈਂਸੀ ਆਵੇ, ਅਕਾਊਂਟੇਬਿਲਿਟੀ ਆਵੇ। ਤੇ ਇਹੀ ਜੰਗ ਹੈ ਬੇਸਿਕਲੀ, ਆਪਣੀ ਜੰਗ ਹੀ ਆ ਹੈ ਕਿ ਆਪਾਂ ਉਹ ਚੀਜ਼ ਨੂੰ ਕਿਵੇਂ ਲੈ ਕੇ ਆਈਏ ਜਿਹੜੀ ਕਿ ਹਾਲੇ ਬਹੁਤ ਦੂਰ ਤੇ ਔਖੀ ਨਜ਼ਰ ਆਉਂਦੀ ਹੈ। ਪਰ ਆਪਾਂ ਨੂੰ ਉਹਦੇ ਵਾਸਤੇ ਆਹੀ ਹੱਲ ਹੈ ਕਿ ਆਪਾਂ ਨੂੰ ਜਥੇਬੰਦ ਹੋਣਾ ਪੈਣਾ ਤੇ ਆਪਾਂ ਨੂੰ ਲਗਾਤਾਰ ਕੋਸ਼ਿਸ਼ਾਂ ਜਿਹੜੀਆਂ ਉਹ ਕਰਦੇ ਰਹਿਣਾ ਪੈਣਾ, ਕਿਉਂਕਿ ਅਦਰਵਾਈਜ਼ ਜਿਹੜਾ ਹੈ ਉਹ ਰਿਸਕ ਬਹੁਤ ਵੱਡਾ ਹੈ। ਸੋ ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਸਰ ਮੈਂ ਖਾਸ ਤੌਰ ਤੇ ਅੰਮ੍ਰਿਤਸਰ ਤੋਂ ਆਇਆ। ਥੋੜਾ ਨੇੜੇ ਰੱਖੋ। ਮੈਂ ਖਾਸ ਤੌਰ ਤੇ ਅੰਮ੍ਰਿਤਸਰ ਤੋਂ ਆਇਆ ਵਾਂ ਤੇ ਸਾਡੇ ਰਾਵੀ ਵਾਲੇ ਪਾਸਿਓਂ ਕਾਫੀ ਜ਼ਿਆਦਾ ਫਲੱਡ ਨੇ ਜਿਹੜੀ ਮਾਰ ਕੀਤੀ ਸੀ। ਉਹ ਡੇਰਾ ਬਾਬਾ ਨਾਨਕ ਤੋਂ ਚੱਲ ਕੇ ਜਿਹੜਾ ਪਾਣੀ ਆ ਨਾ, ਤੁੱਸੀ ਦਾ ਬੰਨ੍ਹ ਜਿਹੜਾ ਕਹਿੰਦੇ ਟੁੱਟਾ, ਮੈਂ ਪੰਜਾਬੀ 'ਚ ਗੱਲ ਕਰਾਂਗਾ ਐਕਚੁਅਲੀ, ਤੇ ਉਹ ਬੰਨ੍ਹ ਟੁੱਟ ਕੇ ਤੇ ਨਾਲੇ ਤੱਕ ਉਹਦੀ ਮਾਰ ਵੱਜੀ। ਕਹਿਣ ਦਾ ਮਤਲਬ ਤਕਰੀਬਨ 60 ਕਿਲੋਮੀਟਰ ਏਰੀਆ ਜਿਹੜਾ ਉਹ ਬੰਨ੍ਹ ਨੇ ਸਾਰੇ ਦਾ ਸਾਰਾ ਧੋਇਆ। ਸਰਕਾਰਾਂ ਜਿਹੜੇ ਬੰਨ੍ਹ ਆ ਉਹ ਪੱਕੇ ਵੀ ਕਰ ਸਕਦੀਆਂ। ਸਭ ਤੋਂ ਪਹਿਲਾ ਰੀਜ਼ਨ ਤੇ ਇਹ ਆ ਕਿ ਉਹ ਕਿਉਂ ਨਹੀਂ ਕੀਤੇ ਗਏ, ਕਿਉਂਕਿ ਬਹੁਤਾ ਵੱਡਾ ਕਈ ਹੈ ਨਾ ਕਿ ਉਹਦੇ ਵਿੱਚ ਪੈਸਾ ਲੱਗਣ ਵਾਲਾ ਐਡਾ ਵੱਡਾ ਨਹੀਂ, ਕਿਉਂਕਿ ਕੰਕਰੀਟਿੰਗ ਦਾ ਕੰਮ ਹੈ ਸਿਰਫ। ਦੂਜਾ ਗੱਲ ਕਿ ਜਿਹੜੀ ਇਹਨਾਂ ਨੇ ਮਾਈਨਿੰਗ ਦਾ ਕੰਮ, ਜਿਹੜਾ ਮਾਈਨਿੰਗ ਇਹਨਾਂ ਨੇ ਬਿਲਕੁਲ ਬੰਦ ਕਰਾਤੀ ਸੈਂਟਰ ਨੇ। ਕਿਉਂਕਿ ਦੇਖੋ ਆਪਾਂ ਖਾਲ ਵੀ ਕੱਢਦੇ ਹਾਂ ਜੀ, ਜਦੋਂ ਅਸੀਂ 1 ਸਾਲ ਖਾਲ ਨਾ ਗੱਡੀਏ ਉਹਦੇ ਵਿੱਚ ਉਹਦੀ ਪਾਣੀ ਨਹੀਂ ਜਾਂਦਾ ਪੈਲੀਆਂ ਦੇ ਵਿੱਚ। ਉਹ ਘੱਟੋ ਘੱਟ 20 ਫੁੱਟ ਜੇ ਆਪਣਾ ਮਾਈਨਿੰਗ ਹੋਈ ਹੁੰਦੀ, ਉਹ ਪੰਜਾਬ ਗੌਰਮੈਂਟ ਨੂੰ ਪੈਸਾ ਜਾਣਾ ਸੀਗਾ ਜਾਂ ਸੈਂਟਰ ਨੂੰ, ਜੋ ਵੀ ਆ ਉਹ ਜਾਣਾ ਸੀਗਾ, ਉਹ ਵੀ ਬੰਦ ਕੀਤਾ ਗਿਆ। ਉਹਦਾ ਨੁਕਸਾਨ ਕੀ ਹੋਇਆ, ਜਿੰਨੇ ਜੱਟਾਂ ਦੇ ਖੇਤ ਆ ਉਹ ਸਾਰਾ ਪਾਣੀ ਉਹ ਲੈਵਲ ਹੋਣ ਕਰਕੇ ਸਾਰਾ ਇੱਧਰ ਆਇਆ। ਕਿਉਂਕਿ ਮਾਰ ਦੇਖੋ ਪਈ ਆ ਡੇਰਾ ਬਾਬਾ ਨਾਨਕ ਤੋਂ, ਜਿਹੜਾ 60 ਕਿਲੋਮੀਟਰ ਦੂਰ ਤੱਕ ਆਇਆ, ਕਿਉਂਕਿ ਦਰਿਆ ਦਾ ਪਾਣੀ ਵਾਪਸ ਦਰਿਆ 'ਚ ਨਹੀਂ ਜਾਂਦਾ, ਉਹਨੇ ਜਾਣਾ ਵਾ ਰਾਏ ਜਿਹੜਾ ਆਪਣੀਆਂ ਛੋਟੀਆਂ ਨਹਿਰਾਂ ਦੇ ਵਿੱਚੋਂ ਦੀ ਹੋ ਕੇ ਫਿਰ ਵਾਪਸ ਜਾਣਾ। ਉਹ ਕਿੰਨਾ ਸਫ਼ਰ ਤੈਅ ਕਰਕੇ ਅਜੇ ਤੱਕ ਪਾਣੀ ਸਾਡੇ ਉੱਤਰਲੇ ਇਲਾਕੇ 'ਚ ਨਹੀਂ ਸੁੱਕਾ ਜੀ। ਇਹਨਾਂ ਦਾ ਇੱਕ ਮੇਜਰ ਪ੍ਰੋਬਲਮ ਆਈ ਵੀ ਆ ਕਿ ਜਿਹੜੇ ਇਹ ਇੱਕ ਉੱਥੇ ਵੀ ਹੋਇਆ, ਇਹ ਪ੍ਰੋਬਲਮ ਕਰਕੇ ਜਿਹੜੀ ਆਪਣਾ ਚਮਕੌਰ ਸਾਹਿਬ ਕੋਲੇ ਦੌਲਤਪੁਰੇ ਬੰਨ ਟੁੱਟਦੇ ਪਏ ਸੀ, ਜਾਂ ਆਪਣਾ ਤੁਸੀਂ ਬੰਨ ਟੁੱਟਦਾ ਸੀ ਜਾਂ ਡੈਮ ਟੁੱਟਦੇ ਸੀ, ਉਹਨਾਂ ਦਾ ਕਾਰਨ ਵੀ ਐਗਜ਼ੈਕਟਲੀ ਇਹੀ ਹੈ ਜਿਹੜੀ ਤੁਸੀਂ ਕਿਹਾ। ਆਪਾਂ ਖਾਲੇ ਦੀ ਐਗਜ਼ਾਮਪਲ ਦੇ ਇੱਕ ਬਹੁਤ ਸੋਹਣਾ ਉਦਾਹਰਨ ਦਿੱਤਾ। ਹੋ ਕੀ ਰਿਹਾ ਕਿ ਜਿਹੜੇ ਡੈਮਸ ਤੋਂ ਬਾਅਦ ਬਰਾਜ ਬਣਦੇ, ਠੀਕ ਹੈ,
ਤੇ ਉਹ ਜਦੋਂ ਬਰਾਜ ਬਣਦੇ ਆ ਨਾ ਤਾਂ ਉਹ ਬਰਾਜ ਦੇ ਉੱਤੇ ਆ ਕੇ ਜਿਹੜਾ ਪਿਛੋਂ ਰੇਤਾ ਆਉਂਦਾ ਨਾਲ ਸਿਲਟ ਜਿਹਨੂੰ ਕਹਿੰਦੇ, ਉਹ ਆ ਕੇ ਬਰਾਜ ਦੇ ਉੱਤੇ ਹੋਰ ਜਮ੍ਹਾਂ ਹੋ ਜਾਂਦੀ ਹੈ, ਫਿਰ ਅਗਲੇ ਬਰਾਜ ਤੇ ਹੋਰ ਹੋ ਜਾਂਦੀ ਹੈ। ਤੇ ਉਹ ਜਿਹੜਾ ਇਸ ਟਾਈਮ ਪੰਜਾਬ ਦੇ ਦਰਿਆਵਾਂ ਦਾ ਜਿਹੜਾ ਗ੍ਰੇਡੀਅੰਟ ਹੈ, ਜਿਹੜਾ ਉਹਦਾ ਫਾਲ ਆ, ਉਹ ਬਹੁਤ ਘੱਟ ਗਿਆ। ਤੇ ਜਦੋਂ ਘੱਟਦਾ ਪਿੱਛੋਂ ਪਾਣੀ ਜ਼ਿਆਦਾ ਆਉਂਦਾ ਤਾਂ ਉਹ ਅੱਗੇ ਜਾਣ ਦੀ ਬਜਾਏ ਨਾ ਉਹ ਆਏ ਫੈਲਦਾ ਹੈ। ਜਿਵੇਂ ਆਪਾਂ ਜੇ ਖਾਲਾ ਬਰਾਬਰ ਹੋਵੇ, ਜੇ ਉਹਦੇ ਢਲਾਣ ਨਾ ਹੋਵੇ ਤਾਂ ਪਾਣੀ ਨੇ ਸਾਈਡ ਭੰਨਣੀ ਹੈ ਨਾ, ਉਹ ਸਾਈਡ ਨੂੰ ਭੰਨਦਾ ਪਿਆ। ਇਹਦੇ 'ਚ ਇਹ ਤਾਂ ਬਿਲਕੁਲ ਸਰਕਾਰਾਂ ਨੂੰ ਡਰੈਜਿੰਗ ਕਰਨੀ ਚਾਹੀਦੀ ਹੈ, ਡੀਸਰਟਿੰਗ ਕਰਨੀ ਚਾਹੀਦੀ ਹੈ। ਜਦੋਂ ਤੁਸੀਂ ਕਿਹਾ ਕਿ ਵੀ ਬਹੁਤ ਸਹੀ ਹੈ ਵੀ ਨਾਲੇ ਤਾਂ ਰੇਤਾ ਮਿਲ ਜੂ ਤੁਹਾਨੂੰ, ਨਾਲੇ ਉਹ ਡੀਸਰਟਿੰਗ ਹੋ ਜੂਗੀ। ਤੇ ਇਹ ਤਾਂ ਹੁਣ ਮੇਰੇ ਖਿਆਲ ਬਹੁਤ ਇਸ਼ੂ ਵੀ ਬਣਿਆ ਹੋਇਆ। ਈਵਨ ਡੈਮਸ ਦੀ ਡੀਸਰਟਿੰਗ ਨਹੀਂ ਹੋਈ ਵੀ, ਮੈਂ ਕਿਹਾ ਭਾਖੜਾ ਡੈਮ ਦੀ ਨਹੀਂ ਹੋਈ ਵੀ, ਉਹਦੀ 25% ਕਹਿੰਦੇ ਕਪੈਸਿਟੀ ਘਟੀ ਪਈ ਹੈ। ਤੇ ਉਹ ਡੀਸਰਟਿੰਗ ਬਹੁਤ ਜ਼ਰੂਰੀ ਆ, ਉਹਦੇ ਨਾਲ ਕਾਫੀ ਹੱਦ ਤੱਕ ਪ੍ਰੋਬਲਮ ਸੋਲਵ ਹੋ ਸਕਦੀ ਹੈ ਕਿ ਵੀ ਮੈਨੇਜ ਹੋ ਸਕਦੀ ਹੈ। ਜਿਹਨੂੰ ਆਪਾਂ ਜਿਵੇਂ ਭਾਜੀ ਕਿਹਾ ਵੀ ਦੁਬਾਰਾ ਨਾ ਹੋਵੇ ਤਾਂ ਉਹਦੀ ਮਤਲਬ ਰਿਕਵਰੀ ਜਾਂ ਉਹਦੇ ਨਾਲ ਰੀਅਕਰੈਂਸ ਵੀ ਆਪਾਂ ਰੋਕ ਸਕਦੇ ਹਾਂ। ਪਰ ਜਿਹੜੇ ਤੁਹਾਡੇ ਉੱਥੇ ਫਲੱਡ ਆਇਆ ਨਾ ਅਜਨਾਲੇ ਵਾਲੀ ਸਾਈਡ ਤੇ, ਉਹਦੇ ਰੀਜ਼ਨਸ ਕਈ ਹੋਰ ਵੀ ਹੈਗੇ ਆ। ਉਹ ਤਾਂ ਟੋਟਲ ਮਿਸਮੈਨੇਜਮੈਂਟ ਹੈਗੀ ਆ, ਮਤਲਬ ਤਾਂ ਵੇਖੋ ਡੈਮ ਦੇ ਗੇਟਸ ਦੀ ਮਿਸਮੈਨੇਜਮੈਂਟ ਹੋਈ ਆ, ਤੇ ਉਸ ਤੋਂ ਬਾਅਦ ਜਿਹੜੀ ਉਹ ਨਹਿਰ ਦਾ ਉਹ ਤੋੜਨਾ ਪਿਆ ਵਿੱਚੋਂ ਲੇਕ ਹੈ ਨਾ, ਉਹ ਇਸ ਕਰਕੇ ਤੋੜਨਾ ਪਿਆ ਕਿ ਲੋਕਾਂ ਨੂੰ ਲੋਕਲ ਦਾ ਪਤਾ ਸੀਗਾ ਕਿ ਪਾਣੀ ਕਿੱਥੋਂ ਤੋੜੀਏ ਤੇ ਕਿੱਧਰੋਂ ਫਲੋ ਹੋ ਜਾਊਗਾ। ਪਰ ਸਰਕਾਰਾਂ ਨੇ ਜਦੋਂ ਨਹਿਰਾਂ ਪਲਾਨ ਕੀਤੀਆਂ, ਜਿਵੇਂ ਉਹਨਾਂ ਨੇ ਦੱਸਿਆ ਸੀਗਾ ਕਿ ਵੀ ਇੰਜੀਨੀਅਰ ਨੇ ਗਲਤ ਪਲਾਨ ਕਰਤੀ, ਮਿਨਿਸਟਰ ਨੇ ਪਲੈਨਿੰਗ ਜਿਹੜੀ ਹੋਈ ਹੈ ਨਹਿਰਾਂ ਦੀ ਤੇ ਸੜਕਾਂ ਦੀ, ਉਹ ਇਸ ਹਿਸਾਬ ਨਾਲ ਹੋਈ ਹੈ ਕਿ ਉਹਨਾਂ ਨੇ ਆਪਣੀ ਨੈਚੁਰਲ ਡਰੇਨੇਜਸ ਨੂੰ ਵੀ ਵੇਖਿਆ। ਚੰਡੀਗੜ੍ਹ ਹੀ ਵੇਖ ਲਓ ਤੁਸੀਂ, ਚੰਡੀਗੜ੍ਹ ਪਲਾਨ ਕਰਦਾ ਸਕੁਅਰ ਤੇ ਡਰੇਨੇਜ ਸਿਸਟਮ ਹੋਰ ਤਰ੍ਹਾਂ ਦੇ ਇੱਥੋਂ, ਤੇ ਇੱਥੇ ਭਰ ਜਾਂਦਾ ਪਾਣੀ ਥੋੜ੍ਹਾ ਜਿਹਾ ਵੀ ਨਹੀਂ ਆ। ਸੋ ਉਹੀ ਉਹ ਨਹਿਰ ਜਿਹੜੀ ਤੁਹਾਡੇ ਉੱਤੇ ਬਣੀ ਆ, ਉਹ ਨਹਿਰ ਲੋਕਾਂ ਨੇ ਤੋੜੀ ਤਾਂ ਥੋੜ੍ਹਾ ਬਹੁਤ ਰਿਸਪਾਈਟ ਹੋਈ, ਜਿਹੜਾ ਹੋਰ ਡੁੱਬਣਾ ਸੀ। ਜਿਹਦੇ ਵਿੱਚ BSF ਨੇ ਸਪੈਸੀਫਿਕਲੀ ਡਿਮਾਂਡ ਕੀਤੀ ਸੀ ਕਿ ਪੰਜਾਬ ਗਵਰਨਮੈਂਟ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਣ ਕਿ ਰਾਵੀ ਦੀ ਬੈਲਟ ਦੇ ਵਿੱਚ ਜਿੰਨੀ ਮਾਈਨਿੰਗ ਹੋ ਰਹੀ ਆ ਉਹ ਰੋਕੀ ਜਾਵੇ। ਮਾਈਨਿੰਗ ਦੇ ਨਾਲ ਪਾਣੀ ਦੇ ਵਹਾਅ ਬਦਲਦੇ ਆ ਤੇ BSF ਦੀਆਂ ਚੌਕੀਆਂ ਪੱਟ ਕੇ ਹੋਰ ਪਾਸੇ ਪੈਦਾ ਕਰਨੀਆਂ ਪੈਂਦੀਆਂ ਨੇ। ਇਸ ਕਰਕੇ ਪਿਛਲੇ ਸਾਲ ਤੋਂ ਲਗਾਤਾਰ ਹਾਈ ਕੋਰਟ ਦੇ ਆਰਡਰਾਂ ਦੇ ਨਾਲ ਰਾਵੀ ਦੀ ਟੋਟਲ ਮਾਈਨਿੰਗ ਪੰਜਾਬ ਸਰਕਾਰ ਵੱਲੋਂ ਜਿਹੜੀ ਕੀਤੀ ਜਾਂਦੀ ਸੀ, ਜਿੰਨੀ ਵੀ ਕਲੀਅਰੈਂਸ ਕੀਤੀ ਜਾਂਦੀ ਸੀ ਕਿਸੇ ਵੀ ਤਰ੍ਹਾਂ ਦੀ, ਉਹ 100% ਬੰਦ ਕੀਤੀ। ਤੇ ਉਹ ਮਾਈਨਿੰਗ ਤੇ ਡੀਸਰਟਿੰਗ ਨਾ ਦੋ ਅੱਡ-ਅੱਡ ਐਸਪੈਕਟਸ ਹੈ। ਜਿਹੜਾ ਭਾਜੀ ਉਹਨਾਂ ਨੇ ਜਿਹੜਾ ਕੀਤੀ ਸੀ ਕਿ ਉਹਦੇ ਨਾਲ रावी के एरिया के ਵਿੱਚ एक रोड का हाँ बन गया है। एक इसके बारे में क्योंकि हमारे यहाँ नालागढ़ बहुत बड़ा आंदोलन चलता रहता है माइनिंग के सवाल पर, मैं कई बार आता हूँ क्योंकि हमारे जो पंजाब के लगते हुए इलाके हैं उनमें बड़ी हमारी नदियों की बड़ी लूट होती है, माइनिंग होती है वहाँ, चाहे वो रेत हो बजरी हो जो भी है। एक आपने सवाल उठाया कि माइनिंग से नदी का बहाव इधर उधर हुआ है। पंजाब ये बड़ा नुकसान नालागढ़ में भुगता है। बहुत डैम कई हमारे पुल कई बार टूट चुके हैं, इवन पठानकोट का चट्टी पुल भी टूट गया, देखो ना वो सब हुआ है। एक मामला। दूसरा है कि डीसिल्टिंग एक ऐसी सिचुएशन में, क्योंकि लगातार मलबा आ रहा है, डबरीज आ रही है हिमालय से, तो वो जो प्लेन्स में जब रिवर पहुंचती है तो वहाँ डिपॉजिट हो रहा है, रिवर बेड ऊपर उठ गए हैं, ये खतरा है। फ्लड जोन मार्किंग जो हमारी पहले थी अब वो फैल गई है, इस बात का भी ख्याल रखें। परंतु अगर हमको ड्रेंजिंग भी करनी है तो दैट शुड भी भाई वैज्ञानिक तरीके से उसका अध्ययन करने के बाद किया जाए, वरना ये जो टैमिंग ऑफ रिवर का जो कॉन्सेप्ट है दुनिया भर में फेल हुआ है। इन्होंने कोसी को बतेरा एम्बैंकमेंट बनाए बिहार में, आप सब जानते हैं वो फ्लॉप हो गया आइडिया, मैं आपको बता रहा हूँ। दूसरी बात कि जब तक आप कैचमेंट एरिया ट्रीटमेंट नहीं करेंगे, जहाँ से पानी बहता है हिमालय की चोटी से लेकर के वहाँ के जंगलों की सुरक्षा, ये जो सड़कों की डबरीज हमने नीचे फेंकी और वो सारा नदी में आया और उसने भाखड़ा डैम भी भर दिया है, पौंग डैम भी भर दिया। अब पौंग डैम की कैपेसिटी भाखड़ा डैम की कैपेसिटी जो कोटेड कैपेसिटी है वो नहीं है, 1/4 भी नहीं रह गई, भर गई वो मलबे से। तो वो रोकने के लिए हमको पीछे जो है ना जहाँ जंगल है वहाँ करना चाहिए था कैचमेंट ट्रीटमेंट प्रोग्राम, उस तरफ ध्यान नहीं है। वहाँ तो खोद खुदाई चल रही है, सड़कें बन रही है, कोई रेलवे जा रही है, कोई ग्रामीण सड़कें बन रही है, कोई बड़ी बड़ी बिल्डिंगें बन रही है, मलबा ढलान के नीचे फेंका जा रहा है, जंगल काट दिए हैं, तो डबरीज
खूब आ रही है, उससे ज्यादा नुकसान हो रहा है हमारा ही नहीं, आपका भी, सबका हो रहा है, डेमो का भी। हम एक प्रोजेक्ट में इतना 1000 करोड़ रुपए इन्वेस्ट कर रहे हैं और दूसरी साल हमारे गलत प्लानिंग के तरीके से उसका नुकसान हो रहा है, तो हम क्या कर रहे हैं? यही बार बार हम कह रहे हैं कि डेवलपमेंट प्लानिंग ऐसे तय करिए ताकि सस्टेनेबल तरीके से उसमें, ताकि हम जो कुछ बना दें तो उसका नुकसान ना हो। कैचमेंट एरिया ट्रीटमेंट इज द सोल्यूशन, जिस तरफ कोई जा नहीं रहा है। ਸੋ ਜੀ ਕਈ ਟੈਕਨੀਕਲ ਗੱਲਾਂ ਬਿਲਕੁਲ ਹੁੰਦੀਆਂ ਹੈ ਔਰ ਟੈਕਨੀਕਲ ਡਿਸਕਸ ਕਰਨੀਆਂ ਚਾਹੀਦੀਆਂ ਬਿਲਕੁਲ, ਕਿਉਂਕਿ ਤਾਂ ਹੀ ਆਪਾਂ ਹੱਲ ਵੱਲ ਵੱਧ ਸਕਦੇ ਹਾਂ। ਪਰ ਅਗੇਨ ਗੱਲ ਇਹ ਹੈ ਕਿ ਆਪਾਂ ਥੋੜਾ ਜਿਹਾ ਨਾ ਉਹ ਗੱਲਾਂ ਵੱਲ ਧਿਆਨ ਦਈਏ ਜਿਹੜੀਆਂ ਸਾਡੇ ਕੰਟਰੋਲ 'ਚ ਵੀ ਨੇ। ਸਾਡੇ ਮਤਲਬ ਜਦੋਂ ਆਪਾਂ ਆਪਣੀ ਗੱਲ ਕਰ ਰਹੇ ਹਾਂ, ਮੈਨੂੰ ਬਹੁਤ ਚੰਗਾ ਲੱਗਿਆ ਇੱਕ ਕਾਰਡ ਮੇਰੇ ਕੋਲ ਹੈਗਾ ਐਡਵੋਕੇਟ ਜੁਝਾਰ ਸਿੰਘ, ਇਹਨਾਂ ਨੇ ਮੈਨੂੰ ਆ ਕੇ ਦਿੱਤਾ ਹੈ ਕਿ ਮੈਂ ਸੋਚ ਰਿਹਾ ਕਿ ਇਹਦੇ ਵਾਸਤੇ ਕੀ PIL ਹੋ ਸਕਦੀ ਹੈ। तो चलो कोई राह कट्टण वाले पासे, एक्शन वाले पासे आप सोच रहे हैं, बड़ी चंगी गल है। दूसरे जुझार सिंह अपने साथ वाले, इन्होंने बहुत वधिया उपराला किया कि आप गलबात की है, गल्लां चों ही एक्शन प्लान निकलने ने। सो आप बिल्कुल टैक्नीकल गल्लां चों भी गल्लां निकलदियां, पर थोड़ा जिहा इहो जी गल वाल भी जरूर सोचो कि जो गल्लां आप कर रहे हैं इहदे च अपना योगदान की हो सकता है, गल नूं अगे किवें तोरांगे। और अगे तोड़न वास्ते जे किसी ने मेरे नाल गल करनी हो, मैं चाहूँगा कि मैं नंबर अपना साझा कर दियाँ, कोई ऑब्जेक्शन तो नहीं जी जुझार जी? सो मेरा नंबर है 9815781629। किसी ने नोट करना हो कर सकता है, किसी को लगे कोई गल बात करने वाली है, कोई एक्शन प्लान डिस्कस करने वाला है, कोई गलबात करने वाली है, मोस्ट वेलकम। कोशिश करांगे, टाइम भावें आप बड़ियां लड़ाइयां लड़ते हैं, पर फिर भी आ गल जिहड़ी है ना कैपेसिटी बिल्डिंग वाली है, सब तो जरूरी है कि जिहड़े लड़न वाले लोग है वो वधणगे तां ही गल किसी पासे पहुँचेगी, उदां किवें मसले हल होने हैं। सो कंटिन्यू जी, होर कोई सवाल हो तो प्लीज़ कंटिन्यू। 98157 98 157 81 629। जसकीरत सिंह मेरा नाम है जी। तो बाकियां नाल भी जे तुसीं कर सकते हो जिवें ठीक लगे। तो जुझार सिंह को सब दे हैगे नंबर ले सकते हो। सो क्वेश्चनस जी कंटिन्यू करो जी प्लीज़। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਭਰਤਿੰਦਰ ਸਿੰਘ ਹੈ ਤੇ ਮੈਂ ਲਾਅ ਸਟੂਡੈਂਟ ਹਾਂ ਤੇ ਮੈਂ ਪੁਆਧ ਇਲਾਕੇ ਤੋਂ ਆਉਣਾ। ਤੇ ਅਸੀਂ ਪਿਛਲੇ 10 ਤੋਂ 12 ਸਾਲਾਂ 'ਚ ਅਸੀਂ ਦੇਖਿਆ ਕਿ ਵੀ ਸਾਡੇ ਖੇਤਾਂ 'ਚ ਪਹਿਲਾਂ ਤਾਂ ਸੜਕਾਂ ਬਣੀਆਂ ਤੇ ਸੜਕਾਂ ਦੇ ਲਾਗੇ ਹੁਣ ਵੱਡੀ ਵੱਡੀ ਕਲੋਨੀਜ਼ ਕੱਟਤੀਆਂ ਤੇ ਸਾਨੂੰ ਸਮਝ ਨਹੀਂ ਆਉਂਦਾ ਸੀਗਾ ਕਿ ਇੱਥੇ ਆਉਣਾ ਕਿਹਨੇ ਆ, ਕਿ ਇੰਨੇ ਜ਼ਿਆਦਾ ਬਿਲਡਿੰਗਸ, ਇੰਨੀ ਜ਼ਿਆਦਾ ਕਲੋਨੀਜ਼ ਕੱਟੀ ਜਾ ਰਹੇ ਨੇ, ਇੱਥੇ ਆਉਣਾ ਕਿਹਨੇ ਆ। ਤੇ ਇੰਨੇ ਜ਼ਿਆਦਾ ਪਲਾਨ ਤਰੀਕੇ ਨਾਲ ਚੀਜ਼ਾਂ ਹੋ ਰਹੀਆਂ ਨੇ ਤੇ ਸਾਡੇ ਸਾਹਮਣੇ ਹੋ ਰਹੀਆਂ ਨੇ। ਹੁਣ ਭਾਈ ਸਾਹਿਬ ਦੀ ਹਿਮਾਚਲ ਵਾਲੀ ਸਾਰੀ ਗੱਲਬਾਤ ਸੁਣ ਕੇ ਇਹ ਪਤਾ ਲੱਗਦਾ ਕਿ ਕਿਸ ਤਰੀਕੇ ਨਾਲ ਐਕਸਪਲੋਟੇਸ਼ਨ ਹਿਮਾਚਲ ਦੀ ਹੋ ਰਹੀ ਹੈ ਤੇ ਉਹਨਾਂ ਦੇ ਵਾਸੀਆਂ ਦੀ ਹੋ ਰਹੀ ਆ। ਇੱਕ ਤਰ੍ਹਾਂ ਤੇ ਉਹਨਾਂ ਤੇ ਫੋਰਸਡ ਮਾਈਗ੍ਰੇਸ਼ਨ ਉਹਨਾਂ ਤੇ ਇੰਪਲਾਈ ਕੀਤੀ ਜਾ ਰਹੀ ਹੈ ਕਿ ਵੀ ਤੁਸੀਂ ਇੱਥੋਂ ਨਿਕਲ ਜਾਓ, ਕਿਉਂਕਿ ਅਸੀਂ ਤਾਂ ਐਕਸਪਲੋਇਟ ਕਰਨਾ ਹੈ, ਅਸੀਂ ਤਾਂ ਇੱਥੇ ਰਿਸੋਰਸਿਸ ਲੁੱਟਣੇ ਨੇ। ਤੇ ਹੁਣ ਇਹ ਕਿਤੇ ਨਾ ਕਿਤੇ ਚੀਜ਼ਾਂ ਕੜੀਆਂ ਜੁੜਦੀਆਂ ਨੇ, ਪਤਾ ਲੱਗਦਾ ਕਿ ਮਾਈਗ੍ਰੇਸ਼ਨ ਆਉਣੀ ਕਿੱਧਰੋਂ ਆ। ਤੇ ਇਹਦੇ 'ਚ ਕੋਈ ਇੱਕ ਸਰਕਾਰ, ਕੋਈ ਕਾਂਗਰਸ ਜਾਂ BJP ਖਿਲਾਫ ਨਹੀਂ ਖੜੀ, ਪੂਰੀ ਦੀ ਪੂਰੀ ਇੰਡੀਅਨ ਸਟੇਟ ਖਿਲਾਫ ਖੜੀ ਆ। ਇੱਕ ਭਾਰਤ ਦਾ ਪੂਰਾ ਸਟਰਕਚਰ ਹੀ ਸਾਡੇ ਖਿਲਾਫ ਖੜਿਆ। ਮੇਰਾ ਸਵਾਲ ਅਜੇਪਾਲ ਬਰਾੜ ਜੀ ਨੂੰ ਸੀਗਾ, ਤੁਸੀਂ ਗੱਲ ਕੀਤੀ ਸੀਗੀ ਕਿ ਭਾਰਤ ਨੂੰ ਇੱਕ ਸਟਰਕਚਰਲ ਚੇਂਜ ਦੀ ਲੋੜ ਆ, ਇੱਕ ਬੁਨਿਆਦੀ ਢਾਂਚੇ 'ਚ ਬਦਲਾਅ ਦੀ ਲੋੜ ਆ। ਕੀ ਉਹ ਬਦਲਾਅ, ਕਿਸ ਤਰੀਕੇ ਦਾ ਬਦਲਾਅ ਤੁਸੀਂ ਮਤਲਬ ਕੀ ਕਹਿਣਾ ਚਾਹ ਰਹੇ ਹੋ? ਕਿਸ ਤਰੀਕੇ ਦਾ ਬਦਲਾਅ ਉਹ ਹੋਊਗਾ ਜਿਹੜਾ ਇਸ 'ਤੇ ਠੱਲ ਪਾਊਗਾ ਚੀਜ਼ਾਂ 'ਤੇ? ਉਹ ਮੋਟੇ ਤੌਰ ਤੇ ਜਿਹੜਾ ਤਸੱਵੁਰ ਇੱਕ ਉੱਤੇ ਦਿੱਲੀ 'ਚ ਬੈਠ ਕੇ ਲੋਕ ਕਰਦੇ ਆ ਭਾਰਤ ਦਾ, ਜੋ ਸੋਚਦੇ ਆ ਉਹ ਇੱਕ ਸੈਂਟਰਲਾਈਜ਼ਡ ਸਟਰਕਚਰ ਸੋਚਦੇ ਆ। ਤੇ ਉਹਦੇ ਵਿੱਚ ਨਾ ਇਨਸਿਕਿਉਰਿਟੀਜ਼ ਵੀ ਉਹਨਾਂ ਦੀਆਂ ਬਹੁਤ ਰਨ ਹੁੰਦੀਆਂ ਕਿ ਵੀ ਅਸੀਂ ਬਹੁਤ ਇਨਸਿਕਿਉਰ ਫੀਲ ਕਰਦੇ ਜੇ ਮਾਈਨਰ ਜੀ ਕੋਈ ਰਾਈਟ ਆਪਦੀ ਮੰਗਣ ਲੱਗ। ਇਹ ਵੈਸੇ ਇਹਦਾ ਜਿਹੜਾ ਬੁਨਿਆਦ ਹੈਗੀ ਹੈ ਅੰਗਰੇਜ਼ੀ ਰਾਜ ਤੋਂ ਹੀ ਹੈ। ਕਹਿੰਦੇ ਜਦੋਂ ਲੁਟੀਅਨਸ ਦਿੱਲੀ ਬਣੀ ਸੀਗੀ ਤੇ ਜਦੋਂ ਉਹਦਾ ਵਾਈਸਰੋਏ ਲੀਗਲ ਜਿਹਨੂੰ ਆਪਾਂ ਰਾਸ਼ਟਰਪਤੀ ਭਵਨ ਕਹਿੰਦੇ ਹਾਂ ਉਹਨੂੰ ਬਣਾਇਆ ਤੇ ਉਹਦੇ 'ਤੇ ਨਾ ਨਿੱਕੀਆਂ ਨਿੱਕੀਆਂ ਘੰਟੀਆਂ ਬਣੀਆਂ ਗਈਆਂ, ਇਨਗਰੇਵ ਕੀਤੀਆਂ ਗਈਆਂ। ਤੇ ਜਿਹੜਾ ਡਿਜ਼ਾਈਨਰ ਸੀਗਾ ਉਸ ਘੰਟੀਆਂ ਦਾ, ਉਹਨੇ ਕਿਹਾ ਸੀ ਕਿ ਹਜ਼ਾਰਾਂ ਸਾਲ ਅੰਗਰੇਜ਼ੀ ਸਾਮਰਾਜ ਦੀਆਂ ਜਿਹੜੀਆਂ ਬੈਲਸ ਹੈਗੀਆਂ ਇੱਥੇ ਵੱਜਦੀਆਂ ਰਹਿਣੀਆਂ। ਇੰਗਲੈਂਡ ਉਹ ਕਹਿੰਦੇ ਬੈਲਸ ਵਿਲ ਟੋਲ ਫॉर 1000 years, ਹੈ ਨਾ। ਤੇ ਉਹ ਬੈਲਸ ਜਦੋਂ ਤੱਕ ਇੰਗਰੇਵ ਨੂੰ ਹੋ ਕੇ ਹਟੀਆਂ, ਉਹਨੂੰ 20 ਸਾਲ ਬਾਅਦ ਹੀ ਅੰਗਰੇਜ਼ਾਂ ਨੂੰ ਇਹ ਜਗ੍ਹਾ ਛੱਡ ਕੇ ਜਾਣੀ ਪਈ। ਤਾਂ ਜਿਹੜਾ
ਇੰਡੀਅਨ ਐਸਟੈਬਲਿਸ਼ਮੈਂਟ ਹੈਗੀ ਆ ਉੱਥੇ ਬੈਠਦੀ, ਉਹਦੀ ਸਦਾ ਇਹ ਸਿਕਿਉਰਿਟੀ ਰਹਿੰਦੀ ਹੈ ਕਿ ਵੀ ਕਿਸੇ ਦਿਨ ਵੀ ਤਾਮਝਾਮ ਖਿਲਰ ਨਾ ਜਾਵੇ। ਸੋ ਮਾਈਨਰ ਜੀ ਵੀ ਛੁੱਟ ਜਿਹੜੀ ਦਿੰਦੇ ਆ ਆਪਾਂ ਨੂੰ, ਉਹ ਵੀ ਨਹੀਂ ਉਹ ਦੇ ਕੇ ਰਾਜੀ। ਦੂਜਾ ਮਸਲਾ ਇਹ ਹੈ ਕਿ ਵੀ ਔਨ ਦਾ ਅਦਰ ਸਾਈਡ ਇਹ ਹੈ ਕਿ ਵੀ ਇਹ ਜਿਹੜਾ ਸਾਰਾ ਖਿੱਤਾ ਹੈ, ਹੁਣ ਤੱਕ ਰਾਹੁਲ ਗਾਂਧੀ ਵੀ ਕਹਿਣ ਲੱਗੇ ਯੂਨੀਅਨ ਆਫ ਸਟੇਟਸ ਹੀ ਹੈਗਾ। ਯੂਨੀਅਨ ਆਫ ਸਟੇਟਸ ਕਹਿਣਾ ਵੀ ਘੱਟ ਹੈ, ਇਹ ਯੂਨੀਅਨ ਆਫ ਕੌਮੀਅਤਾਂ ਹੈ, ਨੈਸ਼ਨੈਲਿਟੀਜ਼ ਦਾ ਯੂਨੀਅਨ ਹੈਗਾ, ਜਿਵੇਂ USSR ਸੀ। ਹੁਣ ਉਹਨਾਂ ਦੀ ਇੱਕ ਨੈਚੁਰਲ ਫੋਰਸਿਸ ਹੈਗੀਆਂ, ਉਹਨਾਂ ਦੀ ਇੱਕ ਨੈਚੁਰਲ ਤਰੀਕੇ ਹੈ ਜਿਹਦੇ ਨਾਲ ਉਹ ਨੈਚੁਰਲ ਘਾਟ, ਜਦੋਂ ਆਪਾਂ ਉਹਦੀ ਸੋਸ਼ਲ ਇੰਜੀਨੀਅਰਿੰਗ ਕਰਨ ਲੱਗ ਜਾਂਦੇ ਤਾਂ ਪ੍ਰੋਗਰੈਸ, ਵਿਕਾਸ ਸਾਰਿਆਂ ਤੇ ਆਪਾਂ ਅਸਰ ਪਾਉਣ ਲੱਗ ਜਾਂਦੇ ਆ, ਤਾਂ ਕਲੈਸ਼ 'ਚ ਆ ਜਾਂਦੇ। ਤਾਂ ਬੈਟਰ ਤਰੀਕਾ ਇਹ ਹੋਊਗਾ ਕਿ ਤੁਸੀਂ ਜੇ ਸਾਰੇ ਇੱਕ ਕਨਫੈਡਰੇਸ਼ਨ 'ਚ ਰਹਿੰਦੇ ਹੋ, ਕਿਸੇ ਲੂਜ਼ਲੀ ਬਾਉਂਡ ਹੋਵੋ, ਕੁਛ ਚੀਜ਼ਾਂ ਨੂੰ ਜਿਵੇਂ ਅਨੰਦਪੁਰ ਸਾਹਿਬ ਦੇ ਮਤੇ 'ਚ ਉਹਨਾਂ ਨੇ ਕਿਹਾ ਸੀਗਾ ਕਿ ਡਿਫੈਂਸ ਲੈ ਲਓ, ਫੋਰਨ ਅਫੇਅਰਸ ਕਰ ਲਓ, ਇਕੋਨਮੀ 'ਚ ਕਰੰਸੀ ਨੂੰ ਕਰ ਲਓ। ਆਹ ਦੋ ਚਾਰ ਚੀਜ਼ਾਂ ਜਿਹੜੀ ਹੈਗੀਆਂ ਹੈ, ਇਹ ਕਮਿਊਨੀਕੇਸ਼ਨ, ਬੇਸਿਕ ਕਮਿਊਨੀਕੇਸ਼ਨ, ਹੁੰਦਾ ਕਮਿਊਨੀਕੇਸ਼ਨ ਦੀ ਤਾਂ ਵੈਸੇ ਡੈਮੋਕਰੇਟਾਈਜੇਸ਼ਨ ਹੋ ਗਈ ਵਰਲਡ 'ਚ, ਤਾਂ ਇਹ ਚੀਜ਼ਾਂ ਇਕੱਠੀਆਂ ਰੱਖ ਕੇ ਬਾਕੀਆਂ ਦੀ ਆਜ਼ਾਦੀ ਦੇ ਦਿਓ ਹਰੇਕ। ਠੀਕ ਹੈ, ਇਹ ਜਿੰਨੀ ਦੇਰ ਆਪਾਂ ਉਸ ਜਗ੍ਹਾ ਤੇ ਨਹੀਂ ਆਉਂਦੇ, ਜਿੰਨੀ ਦੇਰ ਇਹ ਸਾਰਾ ਖਿੱਤਾ ਉਸ ਪੁਆਇੰਟ ਤੇ ਨਹੀਂ ਆਉਂਦਾ, ਉਨੀ ਦੇਰ ਜੇ ਆਪਾਂ ਇਹ ਸੋਚੀਏ ਕਿ ਇੱਥੋਂ ਦੀਆਂ ਪ੍ਰੋਬਲਮ ਸੋਲਵ ਹੋ ਜਾਣਗੀਆਂ, ਜੇ ਇੱਥੋਂ ਦੇ ਇਸ਼ੂ ਸੋਲਵ ਹੋ ਜਾਣਗੇ, ਇੱਥੋਂ ਦੀ ਗਰੀਬੀ, ਇੱਥੋਂ ਦੀ ਭੁੱਖਮਰੀ, ਇੱਥੋਂ ਦੀ ਬੇਰੁਜ਼ਗਾਰ, ਇਹ ਇਸ਼ੂ ਸੋਲਵ ਹੋ ਜਾਣਗੇ, ਉਹ ਨਹੀਂ ਹੋਣ। ਮਿਨੀਮਲ ਤੋਂ ਉਸ ਪੁਆਇੰਟ ਤੇ ਆਉਣਾ ਪਊਗਾ, ਤੇ ਇਸ ਪੁਆਇੰਟ ਤੇ ਨਾ ਆਉਣ ਕਰਕੇ ਹੀ ਕੈਬਨਿਟ ਮਿਸ਼ਨ ਪਲਾਨ ਰਿਜੈਕਟ ਹੋਈ, ਇਸ ਪਲਾਨ ਤੇ ਨਾ ਆਉਣ ਕਰਕੇ ਹੀ ਓਵਰ ਸੈਂਟਰਲਾਈਜੇਸ਼ਨ ਰੱਖਣੀ ਸੀ, ਤਾਂ ਇਹਦੇ ਕਰਕੇ ਹੀ ਟੂ ਨੇਸ਼ਨ ਥਿਓਰੀਜ਼ ਜਨਰੇਟ ਹੋ ਗਈਆਂ, ਤੇ ਅਖੀਰ ਇਹ ਕੰਮ ਬਣ ਨਹੀਂ ਰਿਹਾ, ਤੇ ਅਖੀਰ ਉੱਥੇ ਆਉਣਾ ਪਊਗਾ। ਹਾਲਾਂਕਿ ਸਿੱਖਾਂ ਨੇ ਤਾਂ ਇਹ ਮੰਗ ਕਰਕੇ ਬਹੁਤ ਤਰਾਸਦੀ ਹੰਡਾਈ ਆ, ਉਹਨਾਂ ਨੂੰ ਬੜਾ ਕੁਛ ਕਿਹਾ ਗਿਆ, ਪਰ ਹੱਲ ਇਸ ਖਿੱਤੇ ਦਾ ਇਹੀ ਆ ਕਿ ਇੱਥੋਂ ਦੀਆਂ ਫੈਡਰਲ ਰਾਈਟਸ ਤੋਂ ਵੀ ਵੱਧ ਕੇ 3-4 ਚੀਜ਼ਾਂ ਨੂੰ ਰੈਜ਼ੀਡੂਅਲ ਪਾਵਰਸ ਰੱਖ ਕੇ, ਕੇਂਦਰ ਸੌਫਟ ਪਾਵਰ ਰੱਖ ਕੇ ਬਾਕੀ ਇਹਨਾਂ ਖਿੱਤਿਆਂ ਨੂੰ ਦੇਵੇ, ਹਰੇਕ ਕੌਮੀਅਤ ਨੂੰ ਐਕਸੈਪਟ ਕਰੇ, ਉਹਨਾਂ ਨੂੰ ਉਹਨਾਂ ਦੇ ਰਾਈਟਸ ਦੇਵੇ। ਜਿਵੇਂ ਅੱਜ ਜੇ ਲੇਹ ਦੇ ਵਿੱਚ 6th ਸ਼ਡਿਊਲ ਮੰਗਦੇ ਆ, ਤੇ ਕਿਹੜੀ ਉਹ ਪਰਲੇ ਵੱਡੀ ਗੱਲ ਮੰਗਦੇ ਆ, ਆਪਦੇ ਆਪ ਨੂੰ ਪ੍ਰੋਟੈਕਟ ਹੀ ਕਰਦੇ, ਪਰ ਵੇਖੋ ਚੱਕ ਕੇ ਜੇਲ੍ਹਾਂ 'ਚ ਸਿੱਟੀ ਜਾਂਦੇ ਆ ਉਹਨਾਂ ਨੂੰ, ਕਿਉਂਕਿ ਉਹਨੂੰ ਜਗ੍ਹਾ ਨੂੰ ਐਕਸਪਲੋਇਟ ਵੀ ਕਰਨਾ ਹੈ, ਉਹਨੂੰ ਡੈਮੋਗ੍ਰਾਫਿਕਲੀ ਵੀ ਬਦਲਣਾ ਹੈ। ਇਸੇ ਤਰ੍ਹਾਂ ਪੰਜਾਬ ਆ ਹਿਮਾਚਲ ਦੀ ਕਹਾਣੀ ਸੁਣਦੀ, ਕਿਉਂਕਿ ਆਪਾਂ ਉਹ ਫਰੀਦਾ ਸ਼ਬਦ ਦਾ ਵੀ ਉੱਚਾ ਚੜ੍ਹ ਕੇ ਵੇਖਿਆ, ਘਰ ਘਰ ਇਹ ਆਗ, ਇਹ ਪੰਜਾਬ ਭਾਰਤ ਦੇ ਇਸ ਖਿੱਤੇ ਦੇ ਹਰੇਕ ਏਰੀਏ 'ਚ ਇਹੀ ਆ। ਕੋਵਿਡ ਵੇਲੇ ਆਪਾਂ ਪ੍ਰਵਾਸੀਆਂ ਨੂੰ ਵੇਖਿਆ ਕਿ ਕਿਵੇਂ ਪੈਦਲ ਵਿਚਾਰੇ ਤੁਰ ਕੇ ਗਏ ਉੱਥੇ। ਸੋ ਹਰੇਕ ਬੰਦਾ ਜਿਹੜਾ ਹੈ, ਤੁਸੀਂ ਉਹਨਾਂ ਦੀ ਤਰਾਸਦੀ ਵੇਖੋ ਨਾ, ਔਰ ਵੇਖੋ ਆਮ ਤੌਰ 'ਤੇ ਆਪਾਂ ਕੀ ਕਹਿੰਦੇ ਹਾਂ ਕਿ ਵੀ ਜਿੱਥੇ ਮਾਰਕੀਟ ਹੋਵੇ ਉੱਥੇ ਇੰਡਸਟਰੀ ਲੱਗਣੀ ਚਾਹੀਦੀ, ਆਪਾਂ ਕਹਿੰਦੇ ਵੀ ਮਾਰਕੀਟ ਨੂੰ ਸਰਵ ਕਰਨਾ। ਹੁਣ ਲੇਬਰ ਵੀ ਉੱਥੋਂ ਦੀ, ਸਾਈਕਲ ਦੀ ਮਾਰਕੀਟ ਵੀ ਉੱਥੋਂ ਦੀ, ਤੇ ਉਹ ਲੇਬਰ ਇੱਥੇ ਲਿਆ ਕੇ ਉਹਨੂੰ ਕਰਕੇ ਤਿਆਰ ਤੇ ਉੱਥੇ ਸਾਈਕਲ ਵੇਚਦੇ ਆ, ਤੇ ਵੀ ਕੈਪੀਟਲ ਕਿਉਂ ਨਹੀਂ ਮੂਵ ਕਰ ਦਿੰਦੇ ਉੱਥੇ? ਆਪਾਂ ਵੀ ਸੌਖੇ ਹੋ ਜੀ, ਉਹ ਵੀ ਸੌਖੇ ਨੇ। ਸੋ ਇਹ ਜਿਹੜਾ ਇਹਦੇ ਹੱਲ ਜਿਹੜੇ ਹੈਗੇ ਆ, ਅਲਟੀਮੇਟਲੀ ਇਹਨੂੰ ਅਨਟੈਂਗਲ ਕਰਕੇ ਇਹ ਜਿਹੜਾ ਉਲਝਿਆ ਤਾਣਾ ਹੈਗਾ, ਇਹ ਕੰਟਰੋਲ 'ਚ ਹੀ ਉਦੋਂ ਆਊ। ਇਹ ਚੰਗੀ ਗੱਲ ਹੈ ਕਿ ਆਪਣੇ ਬਜ਼ੁਰਗ ਕਹਿ ਲਓ ਜਾਂ ਆਪਣੇ ਜਿਹੜੇ ਸੂਝਵਾਨ ਸੀਗੇ, ਉਹਨਾਂ ਨੇ ਉਹ ਮੰਗ ਕੀਤੀ ਸੀਗੀ, ਇਹਨੂੰ ਇਹਨਾਂ ਨੇ ਕਿਉਂਕਿ ਸਿਰਫ ਉਹਦਾ ਨਾਂ ਅਨੰਦਪੁਰ ਸਾਹਿਬ ਦਾ ਮਤਾ ਸੀ, ਉਹ ਆਪਾਂ ਨੂੰ ਭੰਡਿਆ, ਆਪਾਂ ਨੂੰ ਤਾਂ ਕੀਤਾ ਕਿ ਪਰਪਸ ਉਹਨਾਂ ਦਾ ਸੈਂਟਰਲਾਈਜ਼ ਕਰਨਾ ਸੀਗਾ, ਦਬਾ ਕੇ ਰੱਖਣਾ ਸੀ। ਪਰ ਇਹਦਾ ਹੱਲ ਇੱਥੇ ਹੀ ਹੈ ਕਿ ਹਰੇਕ ਸਟੇਟ ਕੋਲੇ ਆਪਦੀ ਤਾਕਤ ਹੋਵੇ, ਹਿਮਾਚਲ ਕੋਲੇ ਆਪਦੀ ਤਾਕਤ ਹੋਵੇ ਕਿ ਹਾਂ ਵੀ ਸਾਨੂੰ ਚਾਹੀਦੀ ਵੀ ਹੈ ਕਿ ਨਹੀਂ ਚਾਹੀਦੀ। ਇਹ ਤਾਂ ਕੋਈ ਗੱਲ ਨਾ ਹੋਈ ਕਿ ਲੇਹ ਦੇ ਆਪਾਂ ਤੁਸੀਂ ਉਹਨੂੰ ਐਕਸਪਲੋਇਟ ਕਰਨਾ ਹੈ, ਮਿਨਰਲ ਵੈਲਥ ਨੂੰ ਤਾਂ ਹਿਮਾਚਲ ਤਬਾਹ ਕਰ ਦਿਓ, ਉਹਦੇ ਵਿੱਚ ਦੀ ਰੇਲ ਲੈਣਾ ਕੱਢ ਦਿਓ। ਇਹ ਵੀ ਕੋਈ ਗੱਲ ਨਹੀਂ ਹੋਈ ਕਿ ਵੀ ਹਾਂਜੀ ਤੁਸੀਂ ਡਿਫੈਂਡ, ਮਤਲਬ ਤੁਹਾਡੀ ਅਸੀਂ ਸੁਰੱਖਿਆ ਕਰਨੀ ਹੈ, ਤੁਹਾਡੇ ਵਿੱਚ ਸੜਕਾਂ ਇੰਨੀਆਂ ਕੱਢ ਦੇਣੀਆਂ ਕਿ ਤੁਸੀਂ ਤਬਾਹ ਹੋ ਜਾਓ ਆਪਦੀ ਸੁਰੱਖਿਆ ਦੇ ਵਿੱਚ। ਪਰ ਆਹ ਹੋ ਰਿਹਾ ਇਹਨਾਂ ਦੇ ਬੱਚੇ, ਆਪਾਂ ਇੱਥੇ ਕਹਿੰਦੇ ਆ ਵੀ ਇਹ ਸਾਡੇ ਇੱਥੇ ਆ ਗਏ, ਇਹਨਾਂ ਨੂੰ ਜੌਬਸ ਨਹੀਂ ਮਿਲ ਰਹੀਆਂ। ਸੋ ਇਹ ਹਾਲਾਤ ਹੈਗੇ, ਇਹਨਾਂ ਦੇ ਹੱਲ ਇਹੀ ਆ ਕਿ ਵੀ ਉੱਥੇ ਮੁੜਨ, ਉੱਥੇ ਖੜੇ ਹੋਣ, ਤੇ ਸੋਲੂਸ਼ਨ ਨਿਕਲੇ ਆਉਣਗੇ। ਮੇਰਾ ਨਾਮ ਗੁਰਪ੍ਰਤਾਪ ਸਿੰਘ ਹੈ, ਸਰਬੱਤ ਚੈਨਲ ਤੋਂ। ਮੇਰਾ ਸਵਾਲ ਅਜੇਪਾਲ ਸਿੰਘ ਉਹਨਾਂ ਨੂੰ ਹੈ। ਜਿਹੜਾ ਜਸਕੀਰਤ ਸਿੰਘ ਹੋਣੀ ਇੱਕ ਡਾਟਾ ਕਹਿੰਦੇ ਵੀ ਅਸੀਂ ਪੰਜਾਬ ਸਰਕਾਰ ਦੇ ਨਾਲ ਤੇ BBMB ਦੇ ਨਾਲ ਸ਼ੇਅਰ ਕੀਤਾ ਸੀਗਾ, ਜਿਹਦਾ ਕਿ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ। ਤੁਸੀਂ ਸਰਕਾਰ ਦੀ ਜਿਹੜੀ ਉਹਨਾਂ ਦੀ ਕਾਬਲੀਅਤ ਹੈਗੀ ਹੈ ਜਾਂ ਉਹਨਾਂ ਦੀ ਜਿਹੜੀ ਮਨਸ਼ਾ, ਉਹਦੇ ਉੱਤੇ ਤੁਸੀਂ ਗੱਲ ਕੀਤੀ, ਪਰ ਪੰਜਾਬ ਸਰਕਾਰ ਕੋਲ ਇਹੋ ਜਿਹਾ ਤਕਨੀਕੀ ਤੌਰ 'ਤੇ ਕੀ ਵਸੀਲੇ ਨੇ, ਕੀ ਤਰੀਕੇ ਨੇ ਵੀ ਉਹ ਇਹਨਾਂ ਚੀਜ਼ਾਂ ਨੂੰ ਰੋਕ ਸਕਦੀ ਸੀ ਜਾਂ ਇਹਨਾਂ ਚੀਜ਼ਾਂ ਦੇ ਉੱਤੇ ਧਿਆਨ ਰੱਖ ਸਕਦੀ ਸੀ? ਇੱਕ ਚੀਜ਼ ਹੋਰ ਦੱਸਿਓ ਕਿ ਜਿਵੇਂ ਗੁਮਾਨ ਸਿੰਘ ਹੋਣੀ ਕਹਿੰਦੇ ਨੇ ਕਿ
ਉਹਨਾਂ ਦੇ ਉੱਥੇ ਵੀ ਇਹ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ। ਕੀ ਗੁਮਾਨ ਸਿੰਘ ਜੀ ਦਾ ਜਵਾਬ ਦੇਣ ਕਿ ਜਿਹੜਾ ਤੁਸੀਂ ਪ੍ਰਵਾਸ ਨੂੰ ਡੀਲ ਕਰ ਰਹੇ ਹੋ ਉੱਥੇ, ਉਹ ਕਿਵੇਂ ਡੀਲ ਕਰ ਰਹੇ ਹੋ? ਜੇ ਅਜੇਪਾਲ ਸਿੰਘ ਉਹਨਾਂ ਨੇ ਗੱਲ ਕੀਤੀ ਕਿ ਤੁਹਾਡੇ ਉੱਥੇ ਵੀ ਪ੍ਰਵਾਸ ਬਹੁਤ ਜ਼ਿਆਦਾ ਹੋ ਰਿਹਾ ਹੈਗਾ, ਜਿਹੜਾ ਕਿਤੋਂ ਵੀ ਯੂਪੀ ਬਿਹਾਰ ਤੋਂ ਆ ਰਿਹਾ, ਉਹਦੇ ਨਾਲ ਤੁਹਾਡੇ ਬੰਦੇ ਕਿਵੇਂ ਡੀਲ ਕਰ ਰਹੇ ਨੇ? ਦੂਜੀ ਗੱਲ, ਪੰਜਾਬ ਦੇ ਵਿੱਚ ਇਸ ਵਾਰ ਜਿਹੜਾ ਹੜ੍ਹ ਆਏ ਨੇ ਉਹ ਬਿਲਕੁਲ ਥੱਲੇ ਤੱਕ ਲੋਕਾਂ ਦੇ ਵਿੱਚ ਇਹ ਗੱਲ ਟਰੈਵਲ ਕੀਤੀ ਹੈ ਕਿ ਇਹ ਮੈਨ ਮੇਡ ਨੇ। ਜਿਹੜੇ ਪੋਲੀਟਿਕਸ ਦੇ ਵਿੱਚ ਇੰਟਰਸਟ ਨਹੀਂ ਰੱਖਦੇ ਉਹਨਾਂ ਨੇ ਵੀ ਇਹ ਗੱਲ ਕਹੀ ਕਿ ਇਹ ਮੈਨ ਮੇਡ ਨੇ। ਤੁਹਾਡੇ ਲੋਕ ਹਿਮਾਚਲ ਦੇ ਵਿੱਚ ਲੋਕ ਜਿਹੜੇ ਇਹਨਾਂ ਡਿਜ਼ਾਸਟਰ ਨੇ ਕਿਵੇਂ ਲੈਂਦੇ ਨੇ? ਵੀ ਸਾਰੇ ਲੈਂਦੇ ਨੇ ਵੀ ਇਹ ਮੈਨ ਮੇਡ ਡਿਜ਼ਾਸਟਰ ਹੈ ਕਿ ਇਹਨੂੰ ਨੈਚੁਰਲ ਡਿਜ਼ਾਸਟਰ ਵਜੋਂ ਦੇਖਿਆ ਜਾਂਦਾ? ਸੋ ਦੋ ਕੁਐਸਚਨ ਨੇ ਜੀ, ਤੁਹਾਡਾ ਹੈ ਇੱਕ ਇਹਨਾਂ ਦਾ। ਜਿਹੜਾ ਤਾਂ ਇਹਨੂੰ ਕੰਟਰੋਲ ਕਿਵੇਂ ਕੀਤਾ ਜਾ ਸਕਦਾ ਸੀ, ਉਹਦੇ ਵੈਸੇ ਤਾਂ ਭਾਈ ਹਰੇ ਬਿਹਤਰ ਦੱਸ ਸਕਦੇ ਆ ਕਿ ਵੀ ਰੈਕਰੈਂਸ ਕਿਵੇਂ ਇਹਦੀ ਰੋਕੀ ਜਾ ਸਕਦੀ ਹੈ। ਜੋ ਮੈਂ ਸਮਝਦਾ ਉਹ ਆ ਕਿ এনवायरमेंट ਦੇ ਤੌਰ ਤੇ 25% ਦਰਿਆ ਫਲੋ ਹੁੰਦੇ ਰਹਿਣੇ ਚਾਹੀਦੇ ਆ। ਇਹ ਹੁੰਦੇ ਰਹਿਣ ਤਾਂ ਆ ਕਈ ਪ੍ਰੋਬਲਮਸ ਜਿਹੜੀਆਂ ਕਾਕਾ ਜੀ ਹਰਨ ਦੱਸਿਆ, ਸਿਲਟਿੰਗ ਆ ਜਾਂ ਉਹ ਕਾਫੀ ਹੱਦ ਤੱਕ ਵੈਸੇ ਨੈਚੁਰਲੀ ਵੀ ਸੋਲਵ ਹੁੰਦੀਆਂ ਰਹਿਣਗੀਆਂ। ਇੱਕ ਤਾਂ ਉਹ ਹੈਗਾ। ਦੂਜਾ ਉੱਥੇ ਆ ਕਿ ਜਦੋਂ ਮਤਲਬ ਇਹਨਾਂ ਡੈਮਸ ਨੂੰ ਹਰਿਆਣੇ ਤੇ ਰਾਜਸਥਾਨ ਵਾਸਤੇ ਭਾਂਡੇ ਨਾ ਸਮਝਣ ਪਾਣੀ ਸਟੋਰ ਕਰਨ ਵਾਲੇ, ਇਹਨਾਂ ਨੂੰ ਐਕਚੁਅਲੀ ਡੈਮਸ ਨੂੰ ਵਰਤਣ ਇਹਦਾ ਲੈਵਲਸ ਘਟਾਉਣ, ਡੀਸਿਲਟਿੰਗ ਕਰਨ, ਜਿਹੜਾ ਇਨਵੈਸਟਮੈਂਟ ਦੀ ਲੋੜ ਉਹ ਕਰਨ। ਸੋ ਫॉर ਟਾਈਮ ਬੀਇੰਗ ਉਹ ਕੰਟਰੋਲ ਹੋ ਸਕਦੇ, ਪਰ ਬੈਟਰ ਮੇਰੇ ਖਿਆਲ ਸ਼ਾਇਦ ਜਸਕੀਰਤ ਜੀ ਦੱਸ ਸਕਦੇ ਕਿ ਕਿਵੇਂ ਕੰਟਰੋਲ ਹੋ ਸਕਦੇ ਆ। ਕਿ ਮੈਂ ਤਾਂ ਇਹਨਾਂ ਦੇ ਵੈਸੇ ਹੀ ਵਿਰੋਧ ਦਾ ਕਿ ਇਹ ਸਟਰਕਚਰ ਸਾਡੇ ਸਿਰ ਤੇ ਇਹਨਾਂ ਦੀ ਪ੍ਰੋਬਲਮ ਹੈ। ਸੋ ਬਹੁਤ ਟਰੈਵਲ ਕੀਤੀ ਥੱਲੇ ਤੱਕ, ਹਾਂਜੀ, ਇਹਨੂੰ ਤੁਸੀਂ ਜਿੱਦਾਂ ਪਾਈਪਲਾਈਨ ਕਰ ਰਹੇ ਹੋ, ਚੈਨਲਾਈਜ਼ ਕਰ ਰਹੇ ਹੋ ਤਾਂ ਜੋ ਇਹਨੂੰ ਪੰਜਾਬ ਨੂੰ ਬਚਾਇਆ ਜਾ ਸਕੇ, ਇਸ ਵਿਚਾਰ ਨੂੰ ਲੈ ਕੇ? ਨਹੀਂ, ਇਹ ਤਾਂ ਮੇਰਾ ਖਿਆਲ ਹੁਣ ਤਾਂ ਇਹ ਆਲਮੋਸਟ ਪੰਜਾਬ ਦੇ ਵਿੱਚ ਤਾਂ ਬੜਾ ਕਲੀਅਰ ਕਰਦਾ ਹੈਗਾ ਨਾ। ਇਹਨਾਂ ਨੇ ਤਾਂ ਵੇਖੋ ਉਹ ਡਿਜ਼ਾਸਟਰ ਹੋਣ ਤੋਂ ਪਹਿਲਾਂ ਸਾਰਿਆਂ ਨੂੰ ਲਿਖਿਆ, ਫੇਸਬੁੱਕ ਤੇ, ਪਬਲਿਕ ਪਲੇਟਫਾਰਮਸ ਤੇ, ਚਿੱਠੀਆਂ, ਮਤਲਬ ਕਿਤੇ ਵੀ ਨਹੀਂ ਛੱਡਿਆ ਇਹਨਾਂ ਨੇ। ਮਤਲਬ 2023 ਚ ਇਹਨਾਂ ਨੇ ਬਹੁਤ ਕੰਮ ਕੀਤਾ ਉਹਦੇ ਤੇ, ਉਸ ਤੋਂ ਬਾਅਦ ਕੰਮ ਛੱਡਿਆ ਨਹੀਂ। 2023 ਚ ਇਹਨਾਂ ਨੇ ਜਦੋਂ ਡੇਟਾ ਲੈਣਾ ਸ਼ੁਰੂ ਕੀਤਾ ਉਹਨਾਂ ਨੇ ਹੁਣ ਸਾਈਟਸ ਵੀ ਬੰਦ ਕਰਤੀਆਂ, ਸ਼ਾਇਦ ਦਿੰਦੇ ਹੀ ਨਹੀਂ ਹੋਣਾ, ਡਰੇ ਇਨਫੋਰਮੇਸ਼ਨ ਸ਼ੇਅਰ ਕਰਨੋਂ ਹਟ ਗਏ ਇਹਨਾਂ ਤੋਂ, ਤੇ ਉਹ ਰੈਗੂਲਰਲੀ ਪਰ ਕੰਮ ਨਹੀਂ ਛੱਡਿਆ ਇਹਨਾਂ ਨੇ। ਸੋ ਜਿਵੇਂ ਇਹਨਾਂ ਨੇ ਹੁਣੇ ਵੀ ਗੱਲ ਕੀਤੀ ਹੈ, ਆਪਾਂ ਨੂੰ ਆਪਣਾ ਕੰਮ ਨਹੀਂ ਛੱਡਣਾ ਚਾਹੀਦਾ ਨਾ। ਆਪਾਂ ਜੇ ਲੱਗੇ ਆ ਉਧਰ ਲੱਗੇ ਰਹਿਣਾ ਚਾਹੀਦਾ। ਇਹ ਨਹੀਂ ਹੋਣਾ ਚਾਹੀਦਾ ਵੀ ਹਾਂ ਇੱਕ ਵਾਰੀ ਉਹ ਡਿਜ਼ਾਸਟਰ ਆਇਆ ਆਪਾਂ ਉਧਰ ਭੱਜ ਪਏ, ਫਿਰ ਦੂਜੀ ਵਾਰੀ ਦੂਜੀ ਥਾਂ ਭੱਜ ਪਏ। ਇੱਕ ਪਰਸੂਟ ਰਵੇ। ਜਾਂ ਜਿਹੜੀਆਂ ਸੰਸਥਾਵਾਂ ਜਾਂ ਜਥੇਬੰਦੀਆਂ ਜਿਵੇਂ PAC ਆਪਣਾ ਮੱਤੇਵਾਲਾ ਵਾਲੇ ਸਾਰੇ ਕੰਮ ਕਰ ਰਹੇ ਆ, ਇਹਨਾਂ ਨੂੰ ਜੋ ਆਪਾਂ ਸਪੋਰਟ ਦੇ ਸਕਦੇ ਹਾਂ, ਕਿਤੇ ਅਵੇਅਰਨੈਸ ਜਨਰੇਸ਼ਨ ਦੀ, ਕਿਤੇ ਮੈਨ ਪਾਵਰ ਦੀ, ਕਿਤੇ ਰਿਸੋਰਸਿਸ ਦੀ, ਉਹ ਦਿੰਦੇ ਰਹੀਏ। ਇੱਕ ਬੋਡੀ ਤਾਂ ਹੈ ਨਾ ਆਪਣੇ ਕੋਲੇ ਜਿਹੜੀ ਆਪਾਂ ਨੂੰ ਅਗਾਹ ਕਰ ਦੂਗੀ। ਅਗਲੀ ਹੁਣ ਐਤਕੀ ਵਾਰ ਇਹਨਾਂ ਨੇ ਅਗਾਹ ਕੀਤਾ ਤਾਂ ਅਗਲੀ ਵਾਰ ਕੀ ਹੋਊਗਾ? ਜਦੋਂ ਇਹ ਕਹਿਣਗੇ ਤਾਂ ਉਹ ਜਿਹੜੀਆਂ ਆਪਾਂ ਰਿਐਕਟਿਵ ਐਕਸ਼ਨਸ ਬਾਅਦ ਚ ਬਚਾਉਣ ਵਾਸਤੇ ਕੀਤੇ, ਆਪਾਂ ਪ੍ਰੋਐਕਟਿਵਲੀ ਸਰਕਾਰ ਨੂੰ ਘੇਰਨ ਲੱਗ ਜਾਂਦੇ 9 ਅਗਸਤ ਨੂੰ ਹੀ ਹੁਣੇ ਕਿ ਭਾਈ ਛੱਡਦੇ ਕਿਉਂ ਨਹੀਂ ਪਏ। ਸੋ ਆਪਣਾ ਰਿਐਕਸ਼ਨ ਬਦਲ ਜੂਗਾ। ਆਪਾਂ ਜਿਹੜੀ ਰੀਹੈਬਿਲਿਟੇਸ਼ਨ ਤੋਂ ਬਜਾਏ ਰਿਕਰੈਂਸ ਤੋਂ ਬਚਾਉਣ ਲੱਗ ਜਾਵਾਂਗੇ। ਆਪਾਂ ਪੋਲੀਟੀਕਲੀ ਇੰਨੇ ਇੱਕ ਐਕਟਿਵ ਹੋ ਜਾਵਾਂਗੇ ਕਿ ਵੀ ਉਹ ਮੂੰਹ ਬਣਾ ਸਕਾਂਗੇ, ਸਿਵਲ ਡਿਸਓਬੀਡੀਐਂਸ ਕਰ ਸਕਦੇ ਹਾਂ, ਕੁਝ ਵੀ ਕਰ ਸਕਦੇ ਹਾਂ, ਪਾਣੀ ਛੱਡੋ, ਸਾਡੇ ਤਾਂ ਮਰਦੇ ਹਾਂ। ਸੋ ਇਹ ਪ੍ਰਵਾਸ ਤਾਂ ਮੈਨੂੰ ਲੱਗਦਾ ਹਿਮਾਚਲ ਦੀ ਪ੍ਰੋਬਲਮ ਐਗਜ਼ੈਕਟਲੀ ਆਪਣੇ ਵਰਗੀ ਹੈਗੀ ਆ। ਇਹਨਾਂ ਦੇ ਬੱਚੇ ਬਾਹਰ ਜਾ ਰਹੇ ਆ ਜੌਬ ਵਾਸਤੇ, ਦਿੱਲੀ ਜਾ ਰਿਹਾ, ਕੋਈ ਹੁਣ ਤਾਂ ਮੈਂ ਕਿਹਾ ਵਿਦੇਸ਼ਾਂ 'ਚ ਵੀ ਜਾਣ ਲੱਗ ਗਏ, ਤੇ ਆਪਣੇ ਪੰਜਾਬ 'ਚ ਵੀ ਬਹੁਤ ਆ ਰਹੇ ਆ। ਤੇ ਇਹਨਾਂ ਕੋਲੇ ਬਹੁਤ ਜ਼ਿਆਦਾ ਵੱਡੀ ਤਾਦਾਦ 'ਚ ਉਹ ਆਪਣਾ ਪੂਰਾ ਕਹਿ ਲਓ ਵੀ ਪੂਰੇ ਭਾਰਤ 'ਚੋਂ ਬਹੁਤ ਜ਼ਿਆਦਾ ਆ ਰਹੇ। ਪਰ ਉਹ ਕਿਵੇਂ ਡੀਲ ਕਰਦੇ ਆ, ਕਿਵੇਂ ਵੇਖਦੇ ਆ, ਹੋ ਸਕਦਾ ਆਪਣੇ ਤੇ ਇਹਨਾਂ ਦੇ ਪਰਸਪੈਕਟਿਵ 'ਚ ਕੋਈ ਡਿਫਰੈਂਸ ਹੋਵੇ। ਆਪਾਂ ਲਾਰਜਲੀ ਇੱਕ ਨੈਸ਼ਨਲਿਸਟਿਕ ਪੰਜਾਬ ਦੇ ਆਪਦੇ ਨੈਸ਼ਨਲਿਸਟਿਕ ਪਰਸਪੈਕਟਿਵ ਤੋਂ ਵੇਖਦੇ ਆ, ਹਾਲਾਂਕਿ ਹੁਣ ਉਹ ਵਾਈਡ ਸਪਰੈਡ ਹੋ ਗਿਆ। ਇਹ ਕਿਵੇਂ ਵੇਖਦੇ ਆ ਉਹ ਇਹ ਬਿਹਤਰ ਦੱਸ ਸਕਦੇ ਆ। इस बार जब डिजास्टर आया तो चर्चा काफ़ी शुरू हुई, विधानसभा का सेशन बुलाया गया और हमने स्पीकर को भी लिखा, बात भी की, भाई डिजास्टर पर डिस्कशन रखी। इन्होंने डिजास्टर पर डिस्कशन किया 5 दिन। उसमें हालांकि लोग तो सबको सर्कुलेट किए थे, पर 2-3 MLA ही कुछ ठीक बात रख पाए। बाकी वो सब गप्पे, भगवान की मर्जी से लेके सब गप्पे हुई, कोई सीरियस मामला नहीं उठा, सवाए के कुछ जो पैसे वाले मसले होते हैं कि सारा फंड सेंट्रल सरकार दो, वो पकड़ लिया, वो जल्दी पकड़ लिया, वो समझ आती है ना। हाँ, इसका तो नेशनल डिजास्टर रिपरेशन होना चाहिए, सेंट्रल गवर्नमेंट से डिक्लेयर करना चाहिए NDRF को, वो बात समझ आई। फिर दूसरा कि ज़मीन वाला मसला भी रेजोल्यूशन पास करवाया
कि भाई ये FCA में अमेंडमेंट करके लोगों को ज़मीन दी जाए, परंतु ये आम आदमी ये चर्चा में है, पॉलिटिकल लोग भी, कि भाई ये मैन मेड डिजास्टर है, इट इज बाय प्रोडक्ट ऑफ ओवर डेवलपमेंट एंड अनसाइंटिफिक डेवलपमेंट, नॉट ओवर अनसाइंटिफिक डेवलपमेंट। वो जो गलत ढंग से सड़कें बनाई, गलत ढंग से आप इंफ्रास्ट्रक्चर डेवलप कर रहे हैं, पहाड़ को समझे बगैर। एक सवाल इन्होंने कहा था कि तिब्बत में भी इस तरह का इंफ्रास्ट्रक्चर बन रहा है। प्रॉब्लम यह है कि हम गोंडवेना में है, वो यूरेशियन प्लेटो है, मतलब ये हिमालय का ये हिस्सा 5 करोड़ साल पुराना है, केवल नया है, बिल्कुल नया है। वो पुराना पठार है तिब्बत का, वो यूरेशियन प्लेटो है, वो पक्की चट्टान है। हम फ्रजाइल भुरभुरी जगह पर है, कच्चा पहाड़ है, यहाँ कोई भी निर्माण होगा वो सब देखना पड़ेगा, क्योंकि साथ में फॉल्ट और फ्रैक्चर्स हैं। चंडीगढ़ भी तो मेरे ख्याल जोन 4 में है। हाँ जी, हाँ, जोन 4 में है। ये बड़ा बड़ा ऊंचा ऊंचा इंफ्रास्ट्रक्चर यहाँ नहीं चल सकेगा, किस दिन collapse हो जाएगा। हमको अपने यहाँ के जो है ना जियोमॉर्फोलॉजी को समझना चाहिए, जियोलॉजी को समझना चाहिए, यहाँ के भूगोल को समझना चाहिए। इस हिसाब से डेवलपमेंट डिसाइड करना चाहिए था, इस पर किसी ने काम ही नहीं किया। अब ये पहली बार ये शब्द आ रहे हैं चर्चा में, पहले तो चर्चा भी नहीं करते थे, है ना। अब है कि ये तो तय है कि अब पॉलिटिकल माहौल बनाने का मौका है हमारे पास, हम लोग और प्रचार करें भाई ये मैन मेड है, ये डेवलपमेंट का रास्ता अनसाइंटिफिक है, आपका उसको साइंटिफिक तरीके से इंफ्रास्ट्रक्चर डेवलपमेंट ऐसा हो जो क्लाइमेट रेजिलेंट हो। वो कैसे क्लाइमेट रेजिलेंट होगा, कैसे घर बनेंगे, कहाँ से सड़कें बनेंगी, कहाँ से रेल जाएगी, क्यों जाएगी, कितनी जाएगी, ये तय हो। अगर इसको नहीं करेंगे हिमालय में तो ये सब होगा। मैं पहले भी कह रहा था कि आप कैचमेंट एरिया ट्रीटमेंट तब तक हो ही नहीं सकता जब तक आप ये सब नहीं करोगे, नहीं तो सब मलबा आता रहेगा, मलबा आता रहेगा। पानी नहीं करता नुकसान साहब, ज़्यादा मलबा करता है, ये डबरीज होता है ना, ये नुकसान करता है सबसे ज़्यादा। तो ये जो है ना, ये सब इसके पीछे ही है। हमको जितना प्रचार करेंगे फिर ये पॉलिटिकल स्लोगन बन सकता है। अभी किसी पॉलिटिकल पार्टी ने नहीं इस नारे को दिया, आपने सुना किसी पॉलिटिकल पार्टी ने कहा कि ये ऐसा, ये हमारा विकास का रास्ता गलत है और इस रास्ते के बजाय कंजर्वेशन की तरफ जाना चाहिए और सस्टेनेबिलिटी की तरफ जाना चाहिए, नई टेक्नोलॉजी का उपयोग करना चाहिए। हालांकि सब सोल्यूशन अवेलेबल भी है, दुर्भाग्य यह है कि सब सोल्यूशन अवेलेबल हैं, पर वो जो बीच में हेरा फेरी है, पैसा है, करप्शन है ना, और ये कॉर्पोरेट इंटरेस्ट है, ये हर्डल है। ये बात खुले करनी चाहिए पब्लिक में हम सबको, और धीरे धीरे ये फिर ये पॉलिटिकल लोगों के ज़माने में भी आएगी, जब जनता के ज़माने में आती है फिर ये पॉलिटिकल स्लोगन बनने होते हैं जो सोशल चेंज को आगे बढ़ाएंगे। ਇਸ ਤੋਂ ਪਹਿਲਾਂ ਕਿ ਕੋਈ ਅਗਲਾ ਸਵਾਲ ਲਈਏ, ਮੈਂ ਨਾ ਇੱਕ ਇੰਪੋਰਟੈਂਟ ਕੁਐਸਚਨ ਆਪ ਹੀ ਪੁੱਛ ਕੇ ਤੇ ਆਪ ਹੀ ਦੱਸ ਰਿਹਾ, ਮੈਨੂੰ ਲੱਗਦਾ ਮਿਸ ਹੋ ਗਿਆ ਉਹ ਇੰਪੋਰਟੈਂਟ ਕੁਐਸਚਨ, ਤੇ ਮੈਂ ਮਿਸ ਹੋਣ ਨਹੀਂ ਦੇਣਾ ਚਾਹੁੰਦਾ ਉਹਨੂੰ। ਉਹ ਇਹ ਹੈ ਕਿ ਹਾਲਾਂਕਿ ਗੱਲ ਤਾਂ ਮੈਂ ਪਹਿਲੇ ਵੀ ਕੀਤੀ ਸੀ ਕਿ ਆਪਾਂ ਕੀ ਕਰ ਸਕਦੇ ਹਾਂ, ਉਹ ਕੀ ਕਰ ਸਕਦੇ ਹਾਂ ਥੋੜਾ ਹੋਰ ਸਪੈਸੀਫਿਕ ਮੈਂ ਕਰ ਦਿਆਂ, ਕਿਉਂਕਿ ਮੈਂ ਚਾਹੁੰਦਾ ਕਿ ਜਿੱਥੋਂ ਤੱਕ ਹੋ ਸਕੇ ਮੈਂ ਪੁਸ਼ ਕਰਨ ਦੀ ਕੋਸ਼ਿਸ਼ ਕਰਾਂ ਹਰ ਇੱਕ ਨੂੰ ਜਿਹਦਾ ਜੀ ਕਰਦਾ ਕੁਛ ਕਰਨ ਦਾ, ਕਿ ਭਾਈ ਤੁਸੀਂ ਜ਼ਰੂਰ ਇਨਵੋਲਵ ਹੋਵੋ, ਕਿਉਂਕਿ ਤੁਹਾਡੀ ਇਨਵੋਲਵਮੈਂਟ ਨਾਲ ਹੀ ਮਸਲੇ ਹੱਲ ਹੋਣੇ ਆ। ਜਿੱਦਾਂ ਸਰਕਾਰਾਂ ਤਾਂ ਆਪਣੇ ਲੱਗੀਆਂ ਹੀ ਹੋਈਆਂ, ਆਪਾਂ ਨੂੰ ਪਤਾ ਹੀ ਹੈ। ਤਾਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣ ਲੱਗਿਆ ਜਾਂ ਦੋ ਐਗਜ਼ਾਮਪਲਸ। ਅਸੀਂ ਵਾਤਾਵਰਣ 'ਤੇ ਕੰਮ ਕਰਦੇ ਹਾਂ, PSC ਮੱਤੇਵਾੜਾ ਜਿਹੜੀ ਇਹਨਾਂ ਨੇ ਹੁਣੇ ਗੱਲ ਕੀਤੀ ਵੀ ਅਸੀਂ ਵਾਤਾਵਰਣ 'ਤੇ ਕੰਮ ਕਰਦੇ ਹਾਂ, ਮੱਤੇਵਾੜਾ ਜੰਗਲ ਕੀਤਾ, ਬੁੱਢਾ ਦਰਿਆ, ਹੋਰ ਇਸ ਤਰ੍ਹਾਂ ਦੇ ਇਸ਼ੂਜ਼, ਜ਼ੀਰਾ ਸ਼ਰਾਬ ਫੈਕਟਰੀ। ਪਿੱਛੇ ਜੇ 2 ਇਸ਼ੂਜ਼ ਆਏ ਔਰ ਦੋਨੋਂ ਇਮੀਡੀਏਟਲੀ ਐਡਰੈਸ ਹੋ ਗਏ। ਬੜਾ ਰੇਅਰ ਹੁੰਦਾ ਕਿ ਤੁਸੀਂ ਇਮੀਡੀਏਟਲੀ ਉਹਨਾਂ ਨੂੰ ਹੱਲ ਕਰਨ 'ਚ ਕਾਮਯਾਬ ਹੋ ਜਾਓ, ਕਿਉਂਕਿ ਆਪਣੇ ਇੱਥੇ ਤਾਂ ਇਸ਼ੂਜ਼ ਆਉਂਦੇ ਆ, ਹੱਲ ਹੁੰਦੇ ਨਹੀਂ, ਘੁੰਮੀ ਜਾਂਦੇ ਆ। ਠੀਕ ਹੈ, ਪਰਮਾਨੈਂਟ ਸੋਲੂਸ਼ਨ ਨਹੀਂ ਹੋਇਆ, ਪਰ ਕਾਫੀ ਹੱਦ ਤੱਕ ਜਿਵੇਂ ਕਹਿੰਦੇ ਆ ਕਿ ਇੱਕ ਵਾਰੀ ਰੋਕ ਲੱਗ ਗਈ। ਉਹ ਕੀ ਸੀਗੇ, ਸ੍ਰੀ ਚਮਕੌਰ ਸਾਹਿਬ ਦੇ ਵਿੱਚ ਇੱਕ ਪੇਪਰ ਮਿਲ ਲਾਉਣ ਦਾ ਤਜਵੀਜ਼ ਆ ਗਈ ਜੀ, ਵੱਡੀ ਏਸ਼ੀਆ ਦੀ ਸਭ ਤੋਂ ਵੱਡੀ। ਸਾਨੂੰ ਉਹਨਾਂ ਨੇ ਬੁਲਾਇਆ ਕਿ ਆ ਕੇ ਦੇਖੋ ਤਾਂ ਸਹੀ ਇਲਾਕਾ ਕਿਹੜਾ ਹੈ ਅਤੇ ਉੱਥੇ ਕੀ ਕਰਨ ਲੱਗੇ ਹੈ। ਉੱਥੇ ਬਿਲਕੁਲ ਦਰਿਆ ਦਾ ਕੰਢਾ, ਦਰਿਆ ਕਿਹੜਾ, ਬੁੱਢਾ ਦਰਿਆ ਚਮਕੌਰ ਸਾਹਿਬ ਤੋਂ ਸ਼ੁਰੂ ਹੁੰਦਾ, ਉਹਦੇ ਨਾਲ ਨਹਿਰ ਜਿਹਦੇ ਤੋਂ ਸਾਰੇ ਪੰਜਾਬ ਨੂੰ ਪੀਣ ਦੇ ਪਾਣੀ ਦੀ ਵੀ ਅਤੇ ਖੇਤੀ ਦੀ ਵੀ ਪਾਣੀ ਦੀ ਸਪਲਾਈ ਹੁੰਦੀ ਹੈ। ਉਹਦੇ 'ਚੋਂ ਪਾਣੀ ਦੇਣਾ ਨਹਿਰ 'ਚੋਂ ਉਹਨੂੰ, ਪੇਪਰ ਮਿਲ ਨੂੰ, ਕਰੋੜਾਂ ਲੀਟਰ, ਅਤੇ ਫਿਰ ਉਹਨੇ ਗੰਦਾ ਪਾਣੀ ਜਿਹੜਾ ਕਿੱਥੇ ਪਾਣਾ ਆਪਾਂ ਨੂੰ ਪਤਾ ਹੀ ਹੈ। ਕਾਗਜ਼ਾਂ 'ਚ ਲਿਖਿਆ ਜਾਊਗਾ ਜ਼ੀਰੋ ਲਿਕੁਇਡ ਡਿਸਚਾਰਜ। ਉਹ ਜ਼ੀਰਾ ਸ਼ਰਾਬ ਫੈਕਟਰੀ ਵੀ ਜ਼ੀਰੋ ਲਿਕੁਇਡ ਡਿਸਚਾਰਜ ਸੀਗੀ। ਹੁਣ ਹੋਇਆ ਕੀ ਕਿ ਉਹਦੀ ਇਨਵਾਇਰਮੈਂਟ ਇੰਪੈਕਟ ਅਸੈਸਮੈਂਟ ਹੁੰਦੀ ਹੈ ਕਿ ਜਿਹਦੇ 'ਚ ਪਬਲਿਕ ਹੀਅਰਿੰਗ ਹੁੰਦੀ ਹੈ। ਉਹ ਪਬਲਿਕ ਹੀਅਰਿੰਗ ਦੀ 10 ਦਿਨ ਤਿਆਰੀ ਕੀਤੀ ਗਈ
ਔਰ ਉਹ ਪਬਲਿਕ ਹੀਅਰਿੰਗ ਦੇ ਵਿੱਚ ਚੰਗੀ ਤਰ੍ਹਾਂ ਉਹਨਾਂ ਨੂੰ ਸ਼ਿਕਸਤ ਦਿੱਤੀ ਗਈ, ਹਰਾਇਆ ਗਿਆ। ਜਿਹੜੀ ਉੱਥੇ ਫੈਕਟਰੀ ਲਾਉਣ ਵਾਲੀ ਧਿਰ ਸੀ ਉਹ ਹਾਲੇ ਵੀ ਭੱਜੇ ਫਿਰਦੇ, ਉਹਨਾਂ ਦਾ ਹਾਲੇ ਕੋਈ ਰਾਹ ਨਿਕਲਿਆ ਨਹੀਂ। ਸਾਰੀਆਂ ਧਿਰਾਂ ਉਹਨਾਂ ਦੇ ਵੱਲ ਨੇ, ਸਰਕਾਰਾਂ ਦੋਵੇਂ, ਸਟੇਟ ਗਵਰਨਮੈਂਟ, ਸੈਂਟਰ ਗਵਰਨਮੈਂਟ, ਆਪੋਜੀਸ਼ਨ ਪਾਰਟੀਆਂ, ਸਰਕਾਰਾਂ ਛੱਡ ਦਿਓ, ਸਾਰੇ ਉਹਨਾਂ ਦੇ ਵੱਲ ਹੋਣ ਦੇ ਬਾਵਜੂਦ ਆਪਾਂ ਆਪਣੇ ਕਾਨੂੰਨਾਂ ਨੂੰ, ਆਪਣੇ ਲੋਕਾਂ ਨੂੰ ਨਾਲ ਜੋੜ ਕੇ ਹਥਿਆਰ ਇੱਕ ਤਰ੍ਹਾਂ ਦਾ ਬਣਾ ਕੇ ਤੇ ਕਾਮਯਾਬ ਹੋ ਗਏ ਉੱਥੇ ਇੱਕ ਬ੍ਰੇਕ ਲਵਾਉਣ ਦੇ ਵਿੱਚ। ਇਸੇ ਤਰ੍ਹਾਂ ਇੱਕ ਤਲਵੰਡੀ ਅਕਲੀਆ ਪਿੰਡ ਹੈ, ਤਲਵੰਡੀ ਸਾਬੋ ਦੇ ਵਿੱਚ, ਜਿੱਥੇ ਇੱਕ ਸੀਮੈਂਟ ਫੈਕਟਰੀ ਲੱਗਣ ਜਾ ਰਹੀ ਸੀ, ਉੱਥੇ ਵੀ EIA ਦੀ ਜਿਹੜੀ ਪਬਲਿਕ ਹੀਅਰਿੰਗ ਹੋਈ ਉਹਦੇ ਵਿੱਚ 2000 ਵੋਟਾਂ ਅਗੇਂਸਟ 0 ਵੋਟਾਂ ਇਨ ਫੇਵਰ। ਇਹ ਕਾਮਯਾਬੀ ਮਿਲੀ ਇੱਕ ਹਫ਼ਤੇ 10 ਦਿਨ ਦੀ ਤਿਆਰੀ ਦੇ ਵਿੱਚ। ਤੋਂ ਕੰਮ ਹੁੰਦੇ ਹੈ ਔਰ ਇਹ ਦੋਨੇ ਧਿਰਾਂ, ਚਮਕੌਰ ਸਾਹਿਬ ਵਾਲੇ ਵੀ, ਤਲਵੰਡੀ ਅਕਲੀਆ ਵਾਲੇ ਵੀ, ਕੱਲ੍ਹ ਚੰਡੀਗੜ੍ਹ ਆ ਰਹੇ ਹੈ। ਜੇ ਕੋਈ ਉਹਨਾਂ ਨੂੰ ਮਿਲਣਾ ਚਾਹੁੰਦਾ ਹੋਵੇ, ਉਹ ਕਿਉਂ ਆ ਰਹੇ ਹੈ ਇੱਥੇ ਚੰਡੀਗੜ੍ਹ, ਕਿਸੇ ਨੂੰ ਮੈਮੋਰੈਂਡਮ ਦੇਣਾ, 400 ਪਤਾ ਨਹੀਂ 300 ਬੰਦੇ ਇਕੱਠੇ ਹੋ ਕੇ ਆ ਰਹੇ ਹੈ। ਤਾਂ ਤੁਸੀਂ ਇਨਵੋਲਵ ਹੋ ਸਕਦੇ ਹੋ, ਐਂਗੇਜ ਹੋ ਸਕਦੇ ਹੋ। ਮਿਲਣ ਗਿਲਣ ਨਾਲ ਹੀ ਗੱਲਾਂ ਅੱਗੇ ਵੱਧਦੀਆਂ, ਤਾਂ ਹੀ ਗੱਲਾਂ ਸਮਝ ਆਉਂਦੀਆਂ। ਇਨਵੋਲਵ ਹੋਵੋ। ਔਰ ਅਸੀਂ ਇਹੋ ਜਿਹੇ ਪ੍ਰੋਜੈਕਟਸ ਨੂੰ ਐਜ਼ ਮਤਲਬ ਜਿਵੇਂ ਕਹ ਲਓ ਪ੍ਰੈਕਟਿਸ ਮੈਚ ਖੇਡ ਰਹੇ ਸੀ ਕਿ ਵੱਡੇ ਮੈਚ ਖੇਡਣ ਤੋਂ ਪਹਿਲਾਂ ਤੁਸੀਂ ਕੋਈ ਛੋਟਾ ਮੋਟਾ ਖੇਡੋਗੇ, ਪਤਾ ਲੱਗੂਗਾ ਕਿਵੇਂ ਗੇਮ ਚੱਲਦੀ ਹੈ, ਫਿਰ ਹੀ ਸਿੱਖੋਗੇ ਕੁਛ। ਅਸੀਂ ਆਪਣੇ ਵਾਸਤੇ ਵੀ ਉਹੀ ਕਰ ਰਹੇ ਸੀ ਉਹਨਾਂ ਦੇ ਨਾਲ, ਵੀ ਚਲੋ ਨਾਲੇ ਤਾਂ ਸਿੱਖਾਂਗੇ, ਨਾਲੇ ਕੋਈ ਫਾਇਦਾ ਹੋ ਸਕਦਾ, ਫਾਇਦਾ ਵੀ ਹੋਇਆ, ਸਿੱਖੇ ਵੀ। ਸੋ ਇਨਵੋਲਵ ਹੋਣਾ ਇੱਕ ਤਰੀਕਾ ਹੈ ਕਿ ਆਪਾਂ ਇਹੋ ਜਿਹੀਆਂ ਲੜਾਈਆਂ ਕਿਵੇਂ ਲੜਨੀਆਂ। ਤਾਂ ਮੇਰੀ ਰਿਕੁਐਸਟ ਹੈ ਸਾਰਿਆਂ ਨੂੰ, ਇਹਦੇ 'ਚ ਹੋਵੋ ਜਾਂ ਕਿਤੇ ਵੀ ਹੋਵੋ। ਇਹ ਤਲਵੰਡੀ ਅਕਲੀਆ ਤੇ ਚਮਕੌਰ ਸਾਹਿਬ ਵਾਲੀ ਇਨਫੋਰਮੇਸ਼ਨ ਕੱਲ੍ਹ ਦੇ ਪ੍ਰੋਗਰਾਮ ਦੀ ਮੈਂ ਦੇ ਸਕਦਾ, ਮੈਂ ਜੁਝਾਰ ਸਿੰਘ ਜੀ ਨੂੰ ਦੇ ਜਾਵਾਂਗਾ, ਤਾਂ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਬਾਕੀ ਅਗਲਾ ਕੋਈ ਸਵਾਲ ਹੋਵੇ ਤਾਂ ਕੰਟੀਨਿਊ ਕਰ ਸਕਦੇ ਹੋ। ਹਾਂਜੀ, ਤੇ ਇੱਕ ਬੇਨਤੀ ਹੈ ਕਿ ਆਪਦੇ ਸਵਾਲ ਜਵਾਬ ਜਿਹੜੇ ਨੇ ਵੀ ਉਹ ਥੋੜਾ ਜਿਹਾ ਬਰੀਫ ਰੱਖਿਓ, ਤਾਂ ਕਿ ਆਪਾਂ ਅਗਲੀ ਵੀ ਜਿਹੜੀ ਆਪਣੀ ਕਾਰਵਾਈ ਪ੍ਰੋਗਰਾਮ ਦੀ ਉਹ ਆਪਾਂ ਜਾਰੀ ਕਰ ਸਕੀਏ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਨਾਮ ਤਜਿੰਦਰ ਸਿੰਘ ਆ ਜੀ, ਲੁਧਿਆਣੇ ਜ਼ਿਲ੍ਹੇ ਤੋਂ। ਮੇਰੀ ਇੱਕ ਬੇਨਤੀ ਤਾਂ ਇਹ ਆ ਵੀ ਜਿਹੜਾ ਆਪਾਂ ਪਾਣੀ ਅਸੀਂ ਸੁਣਿਆ ਵੀ ਆ ਸੋਸ਼ਲ ਮੀਡੀਆ ਤੇ ਵੀ ਪਾਣੀ ਰਾਜਸਥਾਨ ਨੂੰ ਜਾਂਦਾ ਤੇ ਰਾਜਸਥਾਨ ਸਾਨੂੰ ਉਹਦਾ ਕੁਝ ਵੀ ਵਾਪਸ ਨਹੀਂ ਦਿੰਦਾ ਰਾਇਲਟੀ ਦੇ ਰੂਪ 'ਚ। ਇਹ ਗੱਲ 'ਚ ਕਿੰਨੀ ਕੁ ਸੱਚਾਈ ਆ ਤੇ ਇਹਦੇ ਲਈ ਅੱਜ ਤੱਕ ਕਿਸੇ ਸਰਕਾਰ ਨੇ ਜਾਂ ਕਿਸੇ ਸਿਵਲ ਸੁਸਾਇਟੀ ਦੇ ਲੋਕਾਂ ਨੇ ਇਕੱਠੇ ਹੋ ਕੇ ਕਿਹਾ ਵੀ ਰਾਜਸਥਾਨ ਤੋਂ ਅਸੀਂ ਪਾਣੀ ਦਾ ਪੈਸਾ ਕਿਵੇਂ ਲੈ ਸਕਦੇ ਹਾਂ? ਕੀ ਰਾਜਸਥਾਨ ਇਸ ਕੰਡੀਸ਼ਨ 'ਚ ਹੈ, ਉਹਨਾਂ ਦੀ ਆਰਥਿਕਤਾ ਇਹੋ ਜਿਹੀ ਹੈਗੀ ਆ ਵੀ ਉਹ ਸਾਨੂੰ ਇੰਨਾ ਪੈਸਾ ਦੇ ਦੇਵੇ? ਕੀ ਪੰਜਾਬ ਆ ਜਿਹੜਾ, ਅਸੀਂ ਸ਼ਾਇਦ ਚੱਲਦੀਆਂ ਨਹਿਰਾਂ ਤਾਂ ਕਦੇ ਨਹੀਂ ਰੋਕ ਸਕਾਂਗੇ। ਜੇ ਅੱਜ ਪੰਜਾਬੀਆਂ ਨੂੰ ਕੋਈ ਪੁੱਛ ਲਵੇ ਨਾ ਪਿੰਡਾਂ 'ਚ ਜਾ ਕੇ ਵੀ ਰਾਜਸਥਾਨ ਨੂੰ ਪਾਣੀ ਬੰਦ ਕਰ ਦਈਏ, ਇਹਨਾਂ ਨੇ ਕਹਿਣਾ ਛੱਡੋ ਯਾਰ, ਦਈ ਚੱਲੋ। ਹਾਲਾਤ ਹੁੰਦੇ ਆ ਨਾ ਜਿਹੜੇ ਲੋਕਾਂ ਦੇ, ਉਹੋ ਜਿਹੀ ਲੀਡਰਸ਼ਿਪ ਪੈਦਾ ਹੁੰਦੀ ਆ। ਕੁਛ ਕਹਿ ਲਓ ਸਾਡਾ ਦਾਨੀ ਸਭਾ, ਕੁਛ ਅਣਗੌਲੇ ਲੋਕ, ਆਪਣੇ ਆਪ ਦੇ ਵਿੱਚ ਹੀ ਅਸੀਂ ਬਹੁਤਾ ਧਿਆਨ ਨਹੀਂ ਦਿੰਦੇ। ਜਦੋਂ ਸਮੱਸਿਆ ਖੜੀ ਹੁੰਦੀ ਆ ਉਦੋਂ ਸਾਨੂੰ ਦੁਸ਼ਮਣ ਵੀ ਦੁਸ਼ਮਣ ਨਹੀਂ ਲੱਗਦਾ, ਤੇ ਵੈਸੇ ਸਾਨੂੰ ਫਿਕਰ ਹੀ ਨਹੀਂ ਹੁੰਦਾ ਵੀ ਸਾਡੇ ਆਲੇ ਦੁਆਲੇ ਹੋ ਕੀ ਰਿਹਾ। ਇਹਦੇ 'ਚ ਜੇ ਕੋਈ ਇਹੋ ਜਿਹਾ ਪ੍ਰਬੰਧ ਹੋ ਸਕੇ ਵੀ ਰਾਜਸਥਾਨ ਪੰਜਾਬ ਦੀ ਆਰਥਿਕਤਾ ਦੇ ਨਾਲ ਖੜੇ ਤੇ ਉਹ ਪਾਣੀ ਦਾ ਪੈਸਾ ਦੇਵੇ, ਇਹਦੇ ਲਈ ਕੀ ਹੋਇਆ ਜਾਂ ਕੀ ਹੋ ਸਕਦਾ? ਦੂਜੇ ਨੰਬਰ ਤੇ ਜਿਹੜਾ ਇਹ ਪ੍ਰੋਗਰਾਮ ਆ ਬਹੁਤ ਹੀ ਵਧੀਆ, ਬਹੁਤ ਹੀ ਵਧੀਆ। ਇਹਨੂੰ ਅੱਗੇ ਦੋ ਹਿੱਸਿਆਂ 'ਚ ਜੇ ਤੋਰਿਆ ਜਾਵੇ, ਜਿਵੇਂ ਪੰਜਾਬ ਯੂਨੀਵਰਸਿਟੀ ਵਾਲੇ ਇਕੱਠੇ ਹੋਣ ਹਿਮਾਚਲ ਯੂਨੀਵਰਸਿਟੀ ਨਾਲ, ਇਹੋ ਜਿਹਾ ਪ੍ਰੋਗਰਾਮ ਯੂਨੀਵਰਸਿਟੀਆਂ ਦੋਨੇ ਇਕੱਠੀਆਂ ਹੋ ਕੇ ਕਰਨ, ਜਿਹਦੇ ਨਾਲ ਜਿਹੜੀ ਨੌਜਵਾਨ ਪੀੜ੍ਹੀ ਆ ਉਹਨੂੰ ਆਉਣ ਵਾਲੇ ਸਮੇਂ ਲਈ ਤਿਆਰ ਕੀਤਾ ਜਾਵੇ। ਇੱਕ ਬੰਦੇ ਦੇ ਕੰਮ ਕਰਨ ਦਾ ਜਿਹੜੀ ਉਮਰ ਹੁੰਦੀ ਆ ਉਹ ਮੇਰੇ ਹਿਸਾਬ 'ਚ 18-20 ਸਾਲ ਤੋਂ ਲੈ ਕੇ 50 ਸਾਲ ਤੱਕ ਹੁੰਦੀ ਆ। ਇੱਕ ਬੰਦਾ 30 ਸਾਲ ਐਕਟਿਵ ਰਹਿੰਦਾ ਆਪਣੀ ਜ਼ਿੰਦਗੀ 'ਚ ਅਸਲ ਦੇ ਵਿੱਚ। ਜੇ ਕੋਈ ਬਹੁਤਾ ਕਰਮਸ਼ੀਲ ਕਰਮਯੋਗੀ ਨਾ ਹੋਵੇ, ਉਹਦੀ ਆਮ ਜ਼ਿੰਦਗੀ ਇੰਨੀ ਕੁ ਹੁੰਦੀ ਆ ਵੀ 20 ਸਾਲ ਦੇ ਨੂੰ ਉਹਨੂੰ ਸੁਰਤ ਜੀ ਆਉਣੀ ਆ ਵੀ ਮੈਂ ਕੁਛ ਕਰਨਾ, ਫਿਰ ਉਹਨੇ ਹਿੰਮਤ ਮਾਰਨੀ ਆ। ਕਿਸੇ ਤੋਂ ਵੱਧ ਹੋ ਗਿਆ, ਕਿਸੇ ਤੋਂ ਘੱਟ ਹੋ ਗਿਆ, 50 ਸਾਲ ਦੇ ਨੇ ਉਹਨੇ ਸਮਝੌਤੇ ਕਰਨੇ ਸ਼ੁਰੂ ਕਰ ਲੈਣੇ ਨੇ। ਬਾਕੀ ਜੋ ਮੌਕੇ ਦੇ ਹਾਲਾਤ ਨੇ, ਜਿਹੋ ਜਿਹੀਆਂ ਸਿਹਤਾਂ ਨੇ, ਇੱਕ ਬੰਦਾ ਇੰਨਾ ਕੁ ਸਾਲ ਕੰਮ ਕਰਦਾ। ਯੂਨੀਵਰਸਿਟੀ ਦੇ ਬੱਚੇ 5 ਕੁ ਸਾਲ ਦੇ ਵਿੱਚ ਰਲ ਮਿਲ ਕੇ ਤਿਆਰ ਹੋਣ, 15-20 ਸਾਲ ਕੰਮ ਕਰਨ, ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਕਿਸੇ ਚੰਗੇ ਰਸਤੇ 'ਤੇ ਤੁਰ ਸਕਣ। ਇਹਦੇ ਲਈ ਯੂਨੀਵਰਸਿਟੀਆਂ ਆਪਸ ਦੇ ਵਿੱਚ ਇਕੱਠੀਆਂ ਹੋ ਕੇ ਜਿਹੜਾ ਇਹ ਨਾਰਥ ਇੰਡੀਆ ਦੇ ਵਿੱਚ ਆਉਣ ਵਾਲੇ ਸਮੇਂ 'ਚ ਸਮੱਸਿਆਵਾਂ ਆਉਣਗੀਆਂ, ਉਹਨਾਂ ਲਈ ਇਕੱਠੇ ਹੋਇਆ ਜਾਵੇ। ਤੇ ਫਿਰ ਇਹ ਦੋਨੇ ਯੂਨੀਵਰਸਿਟੀਆਂ ਦੇ ਪੜ੍ਹੇ ਹੋਏ ਸਮਝੇ ਹੋਏ ਨੌਜਵਾਨ ਬੱਚੇ ਇਹ ਦਿੱਲੀ ਤੱਕ ਜਾ ਕੇ 6 ਮਹੀਨੇ ਬਾਅਦ 3 ਮਹੀਨੇ ਬਾਅਦ ਇੱਕ ਪ੍ਰਦਰਸ਼ਨ ਕਰਕੇ ਆਉਣ ਕਿ ਭਾਈ ਸਾਡੀਆਂ ਆਹ ਸਾਂਝੀਆਂ ਸਮੱਸਿਆਵਾਂ ਨੇ, ਇਹਦੇ ਲਈ ਦੱਸੋ ਤੁਸੀਂ ਕੀ ਕਰੋਗੇ। ਇਹ ਤਾਂ ਹੋ ਗਿਆ। ਤੇ ਮੇਰਾ ਇਹ ਵੀ ਮਨ ਕਹਿੰਦਾ ਵੀ ਇਹ ਪ੍ਰੋਗਰਾਮ ਉਸ ਜਗ੍ਹਾ ਤੇ ਹੋਵੇ, ਉਸ ਏਰੀਏ 'ਚ ਹੋਵੇ ਜਿੱਥੇ ਅੱਜ ਦਰਿਆ ਦੀ ਮਾਰ ਪਈ ਹੋਈ ਆ। ਖੁੱਲੇ ਏਰੀਏ ਦੇ ਵਿੱਚ ਰੱਖਿਆ ਜਾਵੇ। ਕੋਈ ਨਾ ਭਿੱਜ ਜਾਾਂਗੇ, ਹਨੇਰੀਆਂ 'ਚ ਖੜਨਾ ਪੈ ਜੂ, ਹੋ ਸਕਦਾ ਮੌਸਮ ਖਰਾਬ ਹੋ ਜਾਵੇ।
ਉਹਦੀ ਐਡਵਰਟਾਈਜ਼ਮੈਂਟ ਹੋਵੇ, ਉੱਥੇ ਇਹੋ ਜਿਹਾ ਪ੍ਰਬੰਧ ਸਿਰਜਿਆ ਜਾਵੇ ਵੀ ਲੋਕਾਂ ਨੂੰ ਪਤਾ ਲੱਗੇ ਵੀ ਅੱਜ ਇਹ ਮੈਨ ਮੇਡ ਡਿਜ਼ਾਸਟਰ ਬਾਰੇ ਗੱਲ ਕਰਨ ਆਏ ਨੇ, ਤੇ ਉਹ ਹਲਕੇ ਦੇ ਵਿੱਚ ਘੱਟੋ ਘੱਟ 5 ਥਾਂ ਇਹੋ ਜਿਹੇ ਲੱਭੇ ਜਾਣ, ਮਹੀਨੇ ਡੇਢ 2 ਮਹੀਨੇ ਦੇ ਵਿੱਚ ਉਹ ਹਲਕਾ ਜਿੱਥੇ ਵੋਟਾਂ ਪੈ ਰਹੀਆਂ ਉੱਥੇ ਇਹੋ ਜਿਹੇ 5 ਪ੍ਰੋਗਰਾਮ ਕੀਤੇ ਜਾਣ। ਉਹਦੇ ਲਈ ਲੋਕ ਹੀ ਸਹਿਯੋਗ ਕਰ ਦੇਣਗੇ। ਉਹਨਾਂ ਨੂੰ ਦੱਸਿਆ ਜਾਵੇ ਵੀ ਅਸੀਂ ਬੰਦੇ ਸੱਦਾਂਗੇ ਜਿਹੜੇ ਤੁਹਾਨੂੰ ਇਹਦੇ ਬਾਰੇ ਦੱਸਣਗੇ। ਉਹਦੇ ਨਾਲ ਸਾਨੂੰ ਪੋਲੀਟੀਕਲ ਲੀਡਰਾਂ ਤੱਕ ਪਹੁੰਚਣ ਦੀ ਲੋੜ ਹੀ ਨਹੀਂ ਪੈਣੀ। ਉਹਨਾਂ ਨੂੰ ਪਤਾ ਲੱਗੂਗਾ ਇਕੱਠ ਕਿੱਥੇ ਹੋਇਆ, ਬਲਕਿ ਉੱਥੇ ਜਿਹੜੀ ਉੱਥੇ ਦੀ ਓਪੋਜੀਸ਼ਨ ਪਾਰਟੀਆਂ ਨੇ, ਉੱਥੇ ਦੇ ਰਾਜਨੀਤਿਕ ਲੋਕ ਨੇ, ਉਹਨਾਂ ਨੂੰ ਸੱਦਿਆ ਜਾਵੇ ਵੀ ਆਜੋ ਭਾਈ, ਆਹ ਲੋਕ ਇਕੱਠੇ ਹੋ ਕੇ ਤੁਹਾਤੋਂ ਕੁਝ ਮੰਗ ਰਹੇ ਨੇ ਜਾਂ ਤੁਹਾਨੂੰ ਦੱਸ ਰਹੇ ਨੇ ਵੀ ਸਾਡੀਆਂ ਸਮੱਸਿਆਵਾਂ। ਇਹਦੇ ਨਾਲ ਇੱਕ ਤਾਂ ਪੋਲੀਟੀਕਲ ਜਿਹੜੀ ਜਮਾਤ ਆ ਉਹਦਾ ਕੁੰਡਾ ਖੜਕੂਗਾ ਆਪਣੇ ਆਪ, ਦੂਜਾ ਜਿਹੜਾ ਯੂਨੀਵਰਸਿਟੀਆਂ ਆਪਸ 'ਚ ਕੋਲੈਬੋਰੇਟ ਕਰਨ, ਜੇ ਇਸ ਤਰ੍ਹਾਂ ਹੋ ਸਕਦਾ। ਤੇ ਇੱਕ ਮੇਰੇ ਮਨ 'ਚ ਹੋਰ ਗੱਲ ਆਈ ਆ ਵੀ ਜਦੋਂ ਕਿਹਾ ਜਾਂਦਾ ਵੀ ਇਹ ਇੱਕ ਤਰ੍ਹਾਂ ਨਾਲ ਵੈਪਨ ਆ, ਸਾਨੂੰ ਰਾਸ਼ਟਰਵਾਦ ਦਾ ਪਾਠ ਪੜ੍ਹਾ ਕੇ ਵੈਪਨ ਸਾਡੇ ਸਿਰ ਤੇ ਥੋਪਤੇ, ਤਾਂ ਕਿਉਂ ਨਾ ਜਿਹੜਾ ਬਜਟ ਰੱਖਿਆ ਜਾਂਦਾ ਡਿਫੈਂਸ ਦੇ ਲਈ, ਜਿਹੜਾ ਡਿਫੈਂਸ ਦੇ ਲਈ ਬਜਟ ਰੱਖਿਆ ਜਾਂਦਾ, ਉਹਦੇ 'ਚੋਂ ਸਟੇਟਾਂ ਜਾ ਕੇ ਆਪਣਾ ਹੱਕ ਮੰਗ ਲੈਣ ਵੀ ਭਾਈ ਜੇ ਡਿਫੈਂਸ ਦੀ ਖਾਤਰ ਸਾਡੇ ਸਿਰ ਤੇ ਇਹ ਬਣਾ ਕੇ ਰੱਖਣੇ ਹੀ ਨਾ, ਤਾਂ ਸਾਨੂੰ ਡਿਫੈਂਸ ਵਾਲੇ ਬਜਟ ਦੇ ਵਿੱਚੋਂ ਦੱਸੋ ਖੜਾ ਕਿਵੇਂ ਕਰਦੇ ਹੋ। ਇਹ ਮੇਰੇ ਕੁਝ ਵਿਚਾਰ, ਕੁਝ ਗੱਲਾਂ ਜਿਹੜੇ ਵੀ ਵਿਦਵਾਨ ਸੱਜਣ ਨੂੰ ਠੀਕ ਲੱਗਣ ਉਹ ਕੁਝ ਕਹਿਣਾ ਚਾਹੁੰਦੇ ਆ ਇਹਦੇ ਤੇ ਇੱਕ ਰਾਜਸਥਾਨ ਵਾਲੀ ਜਿਹੜਾ ਮੇਰਾ ਮੇਨ ਪ੍ਰਸ਼ਨ ਸੀਗਾ। ਥੈਂक यू सर, धन्यवाद जी। मैं अपने छात्र जीवन में, छात्र आंदोलन में देश भर में काम किया है और ये अच्छी बात है कि आप लोग ये यूनिवर्सिटी में अगर शुरू करते हैं सारी यूनिवर्सिटियों के, तो वो लीड आप लोगों को लेनी पड़ेगी, नौजवानों को। हमारे स्तर पर जो हम लोग इस वक्त हैं, हम कोशिश कर रहे हैं अभी हिमाचल और हिमाचल स्टेट का हमारा समूह है, वो हम सब डायलॉग कर रहे हैं और पॉलिटिकल इंटरवेंशन भी कोशिश कर रहे हैं। अभी हम बेसिन स्टेट, डाउन स्ट्रीम स्टेट्स, पंजाब और दूसरे राज्यों के साथ भी इस चर्चा को बढ़ाने की कोशिश कर रहे हैं। और रिसेंटली मेरे ख्याल आज भी कुछ लोगों से चर्चा होगी, आप लोगों से बात हुई है। हम कोशिश करेंगे कि चंडीगढ़ में दिसंबर महीने में कोई बड़ा एक समागम हो जाए जिसमें खुली चर्चा हो और ये सब बातें, ये प्रश्न उठें, कुछ विद्वान आए, कुछ नौजवान आप लोग यूनिवर्सिटियों से मोबिलाइज करें। ये तो आप कर सकते हैं। अब हम तो वैसे तो हम जवान हैं, 50 साल की आप बात कर रहे हैं, हम तीनों तो उससे ऊपर है, पर हम सक्रिय हैं, तीनों बहुत सक्रिय हैं, ऐसा कोई दिक्कत नहीं है। वी आर स्टिल वेरी यंग, तो करेंगे, ये बात आपकी अच्छी है। ਤਾਂ ਯਾਰ ਇਹ ਜਲਦੀ ਰਿਟਾਇਰ ਨਾ ਕਰਵਾ ਲੈ, ਕੰਮ ਨਹੀਂ ਕਰ ਸਕਦੇ। ਚਲੋ 60 ਤੇ ਲਾ ਲਓ ਲਿਮਟ, ਅਸੀਂ ਬਚ ਜਾਾਂਗੇ। ਤੇ ਅਸੀਂ ਚਲੋ ਆਏ ਆਪਾਂ ਪਹਿਲੀ ਗੱਲ ਤਾਂ ਜਿਹੜਾ ਤੁਸੀਂ ਪਾਣੀ ਦੀ ਜਿਹਨੂੰ ਆਪਾਂ ਰਾਇਲਟੀ ਕਹਿ ਦਿੰਦੇ ਹਾਂ, ਸੀਨਰੇਜ ਕਹਿ ਦਿੰਦੇ ਹਾਂ, ਇਹ ਇਸ ਬਾਰੇ ਆਏ ਹਾਂ ਕਿ ਜਦੋਂ ਰਾਜਸਥਾਨ ਨੂੰ ਪਾਣੀ ਦੇਣਾ ਸੀਗਾ ਤਾਂ ਇਹ 1955 'ਚ ਇੱਕ ਡਾਕੂਮੈਂਟ ਲਿਖਿਆ ਗਿਆ। ਉਹਦੇ ਵਿੱਚ ਲਿਖਿਆ ਸੀਗਾ ਕਿ ਪਾਣੀ ਦਾ ਪੈਸੇ ਦੀ ਜਿਹੜੀ ਗੱਲ ਉਹ ਬਾਅਦ 'ਚ ਤੈਅ ਹੋਈ, ਠੀਕ ਹੈ ਜੀ। ਫਿਰ 1956 'ਚ ਵਾਟਰ ਸ਼ੇਅਰਿੰਗ ਐਗਰੀਮੈਂਟ ਬਾਰੇ ਇੱਕ ਲਾਅ ਲਿਆਂਦਾ ਗਿਆ। ਉਹ ਵੈਸੇ ਤਾਂ ਭਾਰਤ ਦੇ ਸੰਵਿਧਾਨ ਦੇ ਬਿਲਕੁਲ ਅਗੇਂਸਟ ਕਾਨੂੰਨ ਸੀ, ਲਾਅ ਜਿਹੜਾ ਐਕਟ ਲਿਆਂਦਾ ਗਿਆ, ਠੀਕ ਹੈ ਜੀ, ਵਾਟਰ ਸ਼ੇਅਰਿੰਗ ਦੇ ਉਹਦੇ ਵਿੱਚ ਇੱਕ ਸਪੈਸੀਫਿਕ ਕਲੌਜ਼ ਪਾਇਆ ਗਿਆ ਕਿ ਐਗਰੀਕਲਚਰ ਦੇ ਰਿਗਾਰਡਿੰਗ ਜੇ ਕੋਈ ਸਟੇਟ ਕੋਈ ਦੂਜੀ ਨੂੰ ਪਾਣੀ ਦਿੰਦੀ ਹੈ ਜਿਹਦਾ ਜਿਹੜਾ ਐਗਰੀਕਲਚਰ ਪਰਪਸ ਉਸ ਪਾਣੀ ਦਾ, ਤਾਂ ਉਹਦਾ ਕੋਈ ਸੀਨਰੇਜ ਜਾਂ ਉਹਦੀ ਰਾਇਲਟੀ ਨਹੀਂ ਹੋਊਗੀ। ਉਹ ਐਕਟ ਅੱਜ ਵੀ ਸਟੈਂਡ ਕਰ। ਸੋ ਜੇ ਕੋਈ ਆਪਾਂ ਨੂੰ ਲੀਡਰਸ਼ਿਪ ਵਰਗਲਾ ਕੇ ਕਹਿੰਦੀ ਹੈ ਵੀ ਅਸੀਂ ਵਿਧਾਨ ਸਭਾ 'ਚ ਬਿੱਲ ਪੇਸ਼ ਕਰ ਦਾਂਗੇ, ਪਾਣੀ ਦਾ ਤੁਹਾਨੂੰ ਪੈਸਾ ਲੈ ਕੇ ਦੇਵਾਂਗੇ, ਉਹ ਆਪਾਂ ਡਰਾਮੇ ਤੋਂ ਵੱਧ ਕੁਛ। ਫਿਰ ਉਸ ਤੋਂ ਬਾਅਦ ਜਦੋਂ ਪੰਜਾਬ ਦਾ ਰੀਆਰਗਨਾਈਜੇਸ਼ਨ ਹੋ ਗਈ, ਠੀਕ ਹੈ ਜੀ, ਫਿਰ ਪੰਜਾਬ ਦੇ ਐਕਟ ਦੇ ਵਿੱਚ ਵੀ ਕਲੌਜ਼ ਪਾਏ ਗਏ 78, 79, 80, ਜਿਹਦੇ ਵਿੱਚ ਆਪਣੇ ਬਰਾਜ, ਆਪਣੇ ਡੈਮ, ਆਪਣਾ ਪਾਣੀ ਸਾਰਾ ਕੁਛ ਆਪਣੇ ਤੋਂ ਦਾ ਕੰਟਰੋਲ ਖੋਹ ਲਿਆ ਗਿਆ। ਉਹ ਕਿਸੇ ਹੋਰ ਸਟੇਟ ਨਾਲ ਨਹੀਂ ਹੋਇਆ, ਈਵਨ ਹਿਮਾਚਲ ਨਾਲ ਵੀ ਨਹੀਂ ਹੋਇਆ। ਉਹਨਾਂ ਦੇ ਬਰਾਜਿਸ ਉਹਨਾਂ ਦੇ ਕੰਟਰੋਲ 'ਚ, ਆਪਣੇ ਬਰਾਜ ਖੋਏ, ਠੀਕ ਹੈ ਜੀ। ਉਸ ਤੋਂ ਬਾਅਦ ਇਹ ਕਲੌਜ਼ ਸਪੈਸ਼ਲ ਪਾਇਆ ਗਿਆ ਦੁਬਾਰਾ 56 ਵਾਲੇ ਐਕਟ 'ਚ ਕਿ ਰਾਵੀ ਬਿਆਸ ਦਾ ਜਿਹੜਾ ਪਾਣੀ ਆ ਉਹਦੇ ਵਿੱਚ ਉਹਦਾ ਤਾਂ ਪੈਸਾ ਉਹਦੀ ਕੁਛ ਵੀ ਨਹੀਂ ਮੰਗ ਸਕਦਾ, ਉਹਦਾ ਕੰਟਰੋਲ ਵੀ ਨਹੀਂ ਆਪਾਂ ਲੈ ਸਕਦੇ। ਸੋ ਆਪਾਂ ਨੂੰ ਕਈ ਪਾਸਿਓਂ ਬੰਨਿਆ ਹੋਇਆ, ਲੀਡਰਸ਼ਿਪ ਆਪਾਂ ਨੂੰ ਚਮਕਾਉਣ ਵਾਸਤੇ ਕੁਛ ਵੀ ਕਰਦੀ ਰਹੇ। ਵਾਲੀ ਦੂਜੀ ਗੱਲ ਇਹ ਹੈ, ਤੁਸੀਂ ਕਿਹਾ ਵੀ ਆਪਣਾ ਕੋਆਰਡੀਨੇਸ਼ਨ ਹੁੰਦੇ ਰਹਿੰਦੇ, ਜਿਸ ਤਰੀਕੇ ਦੀ ਅਵੇਅਰਨੈਸ ਹੁੰਦੀ ਰਹੇ, ਉਹ ਹੋਣੀ ਬਹੁਤ ਜ਼ਰੂਰੀ ਆ। ਆਪਣੇ ਵਾਸਤੇ ਜਿੱਥੇ ਜ਼ਰੂਰੀ ਹੈ, ਉੱਥੇ ਹਿਮਾਚਲ ਵਾਸਤੇ ਆਪਣੇ ਨਾਲੋਂ ਵੀ ਜ਼ਿਆਦਾ ਜ਼ਰੂਰੀ ਹੈ।
ਆਪਾਂ ਇੱਕ ਐਵੋਲੂਸ਼ਨਰੀ ਸਟੇਜ ਦੇ ਵਿੱਚ ਅੱਗੇ ਆ ਗਏ। ਆਪਾਂ ਸਾਰੀਆਂ ਕੋਸ਼ਿਸ਼ਾਂ ਕਿ ਵੀ ਆਏ ਨਹੀਂ ਹੋ ਸਕਦਾ, ਆਪਾਂ ਪ੍ਰੋਟੈਸਟ ਕਰ ਲਈਏ, ਫਲਾਨਾ ਕਰ ਲਈਏ, ਸਿਰਫ ਮਨਾਉਣ ਦੀ ਕੋਸ਼ਿਸ਼ ਕਰੀਏ ਕੇਂਦਰ ਨੂੰ ਕਿ ਵੀ ਇਹ ਜਿਹੇ ਕਾਨੂੰਨ ਬਣਾ ਦਿਓ, ਆਏ ਕਰ ਦਿਓ, ਆਪਾਂ ਉਹ ਸਾਰੀਆਂ ਟੱਕਰਾਂ ਮਾਰ ਲਈਆਂ ਪੰਜਾਬ। ਆਪਾਂ ਉਸ ਪੋਜੀਸ਼ਨ ਤੇ ਆ ਗਏ ਹਾਂ ਜਿੱਥੇ ਆਪਾਂ ਕਹਿੰਦੇ ਹਾਂ ਕਿ ਵੀ ਨਹੀਂ, ਇਹ ਸਾਨੂੰ ਕਰਨਾ ਹੀ ਨਹੀਂ ਇਹਨਾਂ ਨੇ। ਅੱਜ ਕੋਈ ਕਵੇ BBMB ਦੇ ਕੰਟਰੋਲ ਵਾਸਤੇ ਜਾਂ ਹਰੀਕੇ ਬਰਾਜ ਹੀ ਲੈ ਲਓ, ਚਲੋ ਆਪਣਾ ਬਰਾਜ ਹੈ ਨਾ ਉਹਦਾ, ਕਿ ਹਰੀਕੇ ਬਰਾਜ ਦੇ ਕੰਟਰੋਲ ਵਾਸਤੇ ਆਪਾਂ ਜੀ ਪ੍ਰੋਟੈਸਟ ਕਰੀਏ, ਜਾਗਰਤੀ ਕਰੀਏ, ਪਾਰਲੀਮੈਂਟ ਦੇ ਬਾਹਰ ਧਰਨੇ ਲਾ ਦਈਏ, ਤੁਹਾਨੂੰ ਲੱਗਦਾ ਦੇ ਦੇਣਗੇ? ਠੀਕ ਹੈ ਨਾ। ਆਪੋ ਸਟੇਜਸ ਆਪਣੇ ਬਜ਼ੁਰਗਾਂ ਨੇ ਉਹ ਪ੍ਰੋਟੈਸਟਾਂ ਲੜ ਕੇ ਮੱਥੇ ਮਾਰ ਕੇ ਨਿਕਲ ਗਏ। ਇਹੀ ਮੈਂ ਗੱਲ ਤਾਂ ਹੀ ਸ਼ੁਰੂ ਕੀਤੀ ਸੀ ਕਿ ਚੰਗੀ ਗੱਲ ਆ ਕਿ ਜਿਹੜਾ ਸੇਕ ਸਾਨੂੰ 18 ਸਾਲ ਲਾਹੌਰ ਦਰਬਾਰ ਦਾ ਰਾਜ ਗਵਾ ਕੇ ਪੈਰ ਲੱਗ ਰਿਹਾ, ਉਹ ਅੱਜ ਹਿਮਾਚਲ ਨੂੰ ਤੇ ਲੇਹ ਨੂੰ ਲੱਗਣਾ ਸ਼ੁਰੂ ਹੋ ਗਿਆ। ਇਹਨਾਂ ਨੂੰ ਉਹ ਸਫ਼ਰ ਤੈਅ ਕਰਨਾ ਹੀ ਪਊ। ਉਹ ਜਦੋਂ ਸਫ਼ਰ ਤੈਅ ਕਰ ਜਾਣਗੇ, ਜਦੋਂ ਇਹਨਾਂ ਨੇ ਵੇਖਿਆ ਸਾਡੇ ਸੜਕਾਂ ਨਿਕਲ ਗਈਆਂ, ਸਾਡੇ ਆਬਾਦੀ ਦਾ ਤਵਾਜ਼ਨ ਬਦਲ ਗਿਆ। ਅੱਜ ਜੇ ਤੁਸੀਂ ਲੋਅਰ ਹਿਮਾਚਲ 'ਚ ਜਾਓ, ਜਿਨ੍ਹਾਂ ਦੀਆਂ ਕਿੰਨੀਆਂ ਬੋਲੀਆਂ ਖਤਮ ਹੋ ਹੋਈਆਂ ਨੇ, ਜਿਹੜੀ ਐਕਚੁਅਲੀ ਉਹਨਾਂ ਦੀਆਂ ਬੋਲੀਆਂ ਸੀਗੀਆਂ ਉਹ ਬਿਲਕੁਲ ਨਵੇੜਦੀਆਂ। ਕਾਂਗੜੀ ਜਿਹੜੀ ਜਗ੍ਹਾ ਹੈਗੀ ਜਿੱਥੋਂ ਐਕਚੁਅਲੀ ਪੰਜਾਬੀ ਓਰੀਜਨੇਟ ਹੋਈ, ਉੱਥੇ ਉਹ ਨਵੇਂ ਬੱਚੇ ਕੁਝ ਹੋਰ ਬੋਲਣ, ਠੀਕ ਹੈ, ਪਲੇਜ਼ ਉਹ ਹੋਰ ਵੇਖਣ ਲੱਗ ਗਿਆ। ਹਾਲਾਂਕਿ ਜਦੋਂ ਇਹਨਾਂ ਦਾ ਮਿਨਿਸਟਰ ਇੱਕ ਆਵਾਜ਼ ਚੱਕ ਰਿਹਾ ਸੀ, ਬੋਲ ਰਿਹਾ ਸੀ, ਜਦੋਂ ਉਹ ਦਿਲੋਂ ਕੁਝ ਕਹਿੰਦਾ ਸੀ ਤਾਂ ਵਾਪਸ ਪੰਜਾਬੀ 'ਚ ਆ ਜਾਂਦਾ ਸੀ, ਆ ਰਿਹਾ ਸੀ ਨਾ, ਠੀਕ ਹੈ। ਉਹਦੇ ਤੋਂ ਜਿਹੜਾ ਲਲਕਰਾ ਮਾਰਿਆ ਪੰਜਾਬੀ 'ਚ ਜਾਂਦਾ ਪਿਆ ਸੀ, ਉਹ ਫਿਰ ਜਦੋਂ ਤਰਕ ਜਾਂ ਦੇਣ ਲੱਗ ਜਾਂਦਾ ਤੇ ਫਿਰ ਹਿੰਦੀ 'ਚ ਆ ਜਾਂਦਾ ਸੀ ਘੁੰਮ ਕੇ। ਉਸ ਵਿੱਚ ਸੁਣਨ ਵਾਲੀ ਉਹ ਦੱਸਦੀ ਆ ਕਿ ਇਹ ਕਿਹੜੀ ਦੁਬਦਾ 'ਚ ਫਸੇ ਹੋਏ। ਸੋ ਇਹ ਹੌਲੀ ਹੌਲੀ ਜਿੰਨੀ ਆਪਣੀ ਇੰਟਰੈਕਸ਼ਨ ਹੋਊਗੀ ਇਹਨਾਂ ਨਾਲ, ਉਹਨਾਂ ਆਪਾਂ ਸੰਬੰਧ ਆਪਣੇ ਵਧਣਗੇ, ਆਪਾਂ ਨੂੰ ਸਮਝ ਆਊ, ਲੇਹ ਵਾਲਿਆਂ ਨੂੰ ਸਮਝ ਆਊਗੀ ਕਿਉਂ 6th ਸ਼ਡਿਊਲ ਨਹੀਂ ਮਿਲਦਾ। ਜਿਵੇਂ ਭਾਈ ਹਰਿਆਣਾ ਨੇ ਕਮਰਸ਼ੀਅਲ ਐਂਗਲ ਦਿੱਤਾ, ਮੈਂ ਦੂਜਾ ਐਂਗਲ ਦਿੱਤਾ ਕਿ ਉਹਨਾਂ ਨੂੰ ਬਿਲਕੁਲ ਬਦਲਣਗੇ, ਹੌਲੀ ਹੌਲੀ ਡਰਦੇ ਵੀ ਹੋ ਕਿ ਉਹਨਾਂ ਦੀ ਡੈਮੋਗ੍ਰਾਫੀ ਨੂੰ ਬਦਲਣਗੇ। ਉਸ ਤਰੀਕੇ ਦੇ ਨਵੀਂ ਆਪਣੀ ਇੰਟਰੈਕਸ਼ਨ ਹੋਊਗੀ। ਪਰ ਆਹ ਜਿਹੜਾ ਤੁਸੀਂ ਸੁਝਾਅ ਦਿੱਤਾ ਕਿ ਵੀ ਆਪਾਂ ਗਰਾਊਂਡ ਦੇ ਉੱਤੇ ਜਾ ਕੇ ਕਰੀਏ ਕੁਝ, ਉਹ ਮੇਰਾ ਖਿਆਲ ਆਪਾਂ ਆਰਗੇਨਾਈਜ਼ ਕਰ ਸਕਦੇ ਹਾਂ। ਆਪਾਂ ਮਿਲ ਕੇ ਕੋਈ ਇੱਕ ਹਰੀਕੇ ਦੇ ਕਿਸੇ ਗਰਾਊਂਡ 'ਚ ਜਾਂ ਕਿਤੇ, ਮੇਰਾ ਖਿਆਲ ਨਹੀਂ ਆਪਾਂ ਕਪੈਸਿਟੀ ਰੱਖਦੇ ਹਾਂ, ਐਟਲੀਸਟ ਦੋਨੇ ਆਰਗੇਨਾਈਜੇਸ਼ਨ ਮਿਲ ਕੇ ਵੀ ਇਹਨਾਂ ਨੂੰ ਬੁਲਾ ਲੈਂਦੇ ਸਾਰਿਆਂ ਨੂੰ। ਹਾਂ, ਉਸ ਏਰੀਏ 'ਚ ਵੀ ਕਰ ਸਕਦੇ ਹਾਂ, ਜਾਂ ਜਿੱਥੇ ਐਕਚੁਅਲੀ ਲੋਕੀ ਡੈਮੇਜ ਹੋਏ ਆ, ਜਿੱਥੇ ਉਨੀ ਕਪੈਸਿਟੀ ਆਪਾਂ 2 ਜਥੇਬੰਦੀਆਂ ਰੱਖ ਕੇ ਰੱਖਦੀਆਂ, ਤੇ ਬਾਕੀ ਇਹਨਾਂ ਲੋਕਾਂ ਨੂੰ ਆਪਾਂ ਉੱਥੇ ਬੁਲਾਵਾਂਗੇ। ਸਪੈਸ਼ਲੀ ਇਹਨਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਉੱਥੇ, ਤਾਂ ਕਿ ਲੋਕਾਂ ਨੂੰ ਸਮਝ ਆਵੇ ਕਿ ਵੇਖੋ ਉਹ ਇਹਨਾਂ ਵਾਸਤੇ ਕਿ ਨਹੀਂ, ਆਪਾਂ ਬਿਲਕੁਲ ਕੱਟੇ ਹੋਏ ਹਾਂ। ਆਪਾਂ ਨੂੰ ਐਂ ਲੱਗਦਾ ਵੀ ਇਹ ਤਾਂ ਮੌਜਾਂ ਮਾਰਦੇ ਵੀ ਸਾਡੇ ਤਬਾਹੀ ਆਈ ਹੋਈ। ਹੁਣ ਸਮਝ ਆ ਰਹੀ ਹੈ ਕਿ ਕਿੰਨੀ ਪ੍ਰੋਬਲਮ 'ਚ ਹੈਗੇ, ਮਤਲਬ ਮੇਰੇ ਵਾਸਤੇ ਵੀ ਆਈ ਓਪਨਰ ਰਹੇਗਾ। ਸੋ ਆਪਾਂ ਬਹੁਤ ਅੱਛਾ ਕੋਆਰਡੀਨੇਸ਼ਨ ਬਣਾ ਸਕਦੇ ਹਾਂ, ਪਰ ਉਹਦੇ ਵਾਸਤੇ ਆਪਣੇ ਨੰਬਰ ਆਫ ਮੀਟਿੰਗਸ ਤੇ ਨੰਬਰ ਆਫ ਪੀਪਲ ਨਾਲ ਮੀਟਿੰਗ, ਇਹਨਾਂ ਦੇ ਹੋਰ ਲੋਕ ਹੋਣ, ਆਪਣੇ ਹੋਰ ਹੋਣ, ਆਪਾਂ ਇੱਕ ਡਿਸਕਸ਼ਨ 'ਚ ਪਈਏ, ਫਿਰ ਆਪਾਂ ਕੋਈ ਕੰਕਰੀਟ ਗੱਲ ਕਰ ਸਕਦੇ ਹਾਂ। ਤਾਂ ਉਹੀ ਠੋਸ ਕਦਮ ਹੋਣਗੇ, ਉਹਨਾਂ ਨੇ ਆਪਾਂ ਨੂੰ ਬਚਾਉਣਾ ਹੈ। ਜਦੋਂ ਆਪਾਂ ਮਤਲਬ ਬਹੁਤ ਵੱਡਾ ਇੱਕ ਗਰੁੱਪ ਹੋਵਾਂਗੇ, 3-4 ਸਟੇਟਾਂ ਬੋਲ ਰਹੀਆਂ, ਤਾਂ ਉਹ ਨੈਚੁਰਲੀ ਫਿਰ ਸੁਣਨੀ ਪਊਗੀ ਨਾ। ਫਿਰ ਤੁਸੀਂ ਇੱਕ ਲੇਬਲ ਲਾ ਕੇ ਨਹੀਂ ਸਾਨੂੰ ਖਤਮ ਕਰ ਸਕਦੇ ਕਿ ਨਹੀਂ ਜੀ ਇਹ ਤਾਂ ਬੋਲਦੇ, ਇਹ ਤਾਂ ਬਾਈ ਹਰੇ ਵੀ ਬੈਠੇ ਆ, ਕੋਈ ਲੇਹ ਵਾਲਾ ਵੀ ਬੈਠਾ, ਭਾਈ ਸਾਡੇ ਸਾਰਿਆਂ ਨਾਲ ਰਗੜੀ ਜਾਂਦੇ। ਸੋ ਜ਼ਰੂਰੀ ਹੈ ਤੇ ਇਹ ਆਪਾਂ ਲਈਏ ਸਟੈਪ, ਮੇਰਾ ਖਿਆਲ ਕਿ ਹੌਲੀ ਹੌਲੀ ਇੰਟਰੈਕਸ਼ਨਸ ਵਧਾਈ। ਜੀ ਜ਼ਰੂਰ, ਮਤਲਬ ਇਹ ਗੱਲ ਦਾ ਗੌਰ ਵਿਦਿਆਰਥੀ ਸਾਹਿਬ ਨੇ ਪਹਿਲਾਂ ਵੀ ਕੀਤਾ ਹੈ ਕਿ ਜਿਵੇਂ ਹੁਣ ਜੋ 6th ਸ਼ਡਿਊਲ ਦਾ ਜਿੰਨਾ ਵੀ ਰੌਲਾ ਲਦਾਖ ਦੇ ਵਿੱਚ ਪੈ ਰਿਹਾ ਹੈ, ਉਹ ਚਾਹੇ ਸੋਨਵਾਲ ਚੁੱਕਦੇ NSW ਹੋਵੇ, ਚਾਹੇ ਉੱਥੇ ਡਿਸਟ੍ਰਿਕਟ ਦਾ ਮਸਲਾ ਹੋਵੇ, ਵੀ ਉਹ ਆਉਣ ਵਾਲੇ ਸਮੇਂ 'ਚ ਜਥੇਬੰਦੀ ਸੱਤ ਵੀ ਆਪਦੇ ਪਲੇਟਫਾਰਮ ਤੋਂ ਉਹਦੀ ਆਵਾਜ਼ ਬੁਲੰਦ ਕਰਦੀ ਰਹੂਗੀ। ਤੇ ਇਹ ਬੜਾ ਵਧੀਆ ਉਪਰਾਲਾ ਹੈ ਕਿ ਜਿਹੜੀਆਂ ਹੋਰ ਸਟੇਟਾਂ ਦੇ ਅੱਜ ਪੰਜਾਬ ਹਿਮਾਚਲ ਇਕੱਠਾ ਬੈਠਾ ਹੈ, ਕੱਲ੍ਹ ਨੂੰ ਲਦਾਖ ਵੀ ਅੱਗੇ ਜੁੜੂਗਾ ਤੇ ਹੋਰ ਜਿੰਨੀਆਂ ਮਿਨੋਰਟੀ ਆਪਣੇ ਸੂਬੇ ਨੇ ਵੀ ਸਾਰੇ ਇੱਕ ਵੱਡੇ ਪਲੇਟਫਾਰਮ 'ਤੇ ਆ ਕੇ ਇਕੱਠੇ ਹੋਣਗੇ। ਸੋ ਇਸ ਤੋਂ ਬਾਅਦ ਮੈਂ ਸਰਦਾਰ ਜੁਝਾਰ ਸਿੰਘ ਜੀ ਨੂੰ, ਸਰਦਾਰ ਹਰਮਨਪ੍ਰੀਤ ਸਿੰਘ ਤੇ ਸਰਦਾਰ ਜੋਤ ਸਿੰਘ ਜੀ ਨੂੰ ਬੇਨਤੀ ਕਰਾਂਗਾ ਕਿ ਆਏ ਹੋਏ ਸਾਡੇ ਮੁੱਖ ਬੁਲਾਰਿਆਂ ਦਾ ਸਨਮਾਨ ਕਰਨ। ਤੇ ਸੋ सरदार जुझार सिंह जी, एडवोकेट गुरु सिंह ते सरदार हरमनप्रीत सिंह जी। एक मैं धन्यवाद करना चाहूँगा पंजाब के साथियों का, क्योंकि पंजाब के जो लोग हैं उनमें जो बहादुरी और लड़ाकापन है वो आप नेतृत्व लें, आप आगे आए हैं, हम साथ हैं इस इशू पर। मैं फिर से अपील करूँगा कि पंजाब की जनता काफ़ी समझ गई है इस बात के हालात को समझ करके कि क्या परिस्थितियाँ हैं हमारे साथ, तो हम मिलकर के इस आंदोलन को आगे बढ़ाएं।
ये मिलके वाली बात ज़्यादा अच्छी है। पंजाब ने कई बार लीड किया है, थोड़ा वो बात गड़बड़ भी हो जाती है उससे, क्यों जी? हाँ, थोड़ा रल मिल के ज़्यादा अच्छा है, मिलजुल के करें। नहीं, ठीक है। किसान आंदोलन एग्जाम्पल। नहीं, हम किसान आंदोलन में आपके साथ ही तो थे। मैं कह रहा हूँ कि वो थोड़ी स्ट्रेटेजी मतलब आराम से बनानी चाहिए। बिल्कुल ठीक है, थैंक यू। ਸੋ ਇਸ ਤੋਂ ਬਾਅਦ ਮੈਂ ਸਰਦਾਰ ਜੁਝਾਰ ਸਿੰਘ ਨੂੰ ਬੇਨਤੀ ਕਰਾਂਗਾ ਕਿ ਆਪ ਜੀ ਆਖਰੀ ਵਿਚਾਰ। ਸਭ ਤੋਂ ਪਹਿਲਾਂ ਕਸਮ ਪਾਸ਼ਾ ਦੀ ਬਖਸ਼ੀ ਫਤਿਹ ਨਾਲ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਜੋ ਗੈਸਟ ਆ ਜੋ ਜਿਨ੍ਹਾਂ ਨੇ ਆਪਣੀ ਕੀਮਤੀ ਵਿਚਾਰ ਪੇਸ਼ ਕੀਤੇ ਉਹਨਾਂ ਦਾ ਧੰਨਵਾਦ ਕਰਦਾ। ਦੂਸਰਾ ਧੰਨਵਾਦ ਸੰਗਤ ਦਾ ਜਿਨ੍ਹਾਂ ਨੇ ਇੰਨਾ ਲੰਮਾ ਸਮਾਂ ਬੈਠ ਕੇ ਬੜੀ ਪੇਸ਼ੈਂਸ ਦੇ ਨਾਲ ਗੱਲ ਸੁਣੀ ਆ। ਤਾਂ ਜਿਹੜੀ ਗੱਲ ਅੱਜ ਸਾਰੀ ਇੱਥੇ ਡਿਸਕਸ ਹੋਈ ਆ, ਇੱਕ ਜੀਓਗ੍ਰਾਫੀਕਲ ਕੱਟ ਲੱਗਾ ਹੋਇਆ ਆ। ਜਿਹੜੇ ਇਹ ਨੈਚੁਰਲ ਹਿਮਾਲਿਆ ਤੋਂ ਹੇਠਾਂ ਪਲੇਨਸ ਨੇ, ਜਿੱਥੋਂ ਦਰਿਆ ਆ ਕੇ ਪਲੇਨਸ 'ਚ ਖੁੱਲ੍ਹਦੇ ਆ, ਉੱਥੇ ਡੈਮ ਬਣੇ। ਤਾਂ ਬਾਰਡਰ ਵੀ ਤੁਸੀਂ ਦੇਖੋਗੇ ਹਿਮਾਚਲ ਦਾ ਜਾਂ ਜੰਮੂ ਦੇ ਨਾਲ ਪੰਜਾਬ ਦਾ ਉੱਥੇ ਬਣਾਇਆ ਗਿਆ ਇੱਕ ਜੀਓਗ੍ਰਾਫੀਕਲ ਕੱਟ, ਤਾਂ ਕਿ ਲੋਕ ਇੱਕ ਦੂਜੇ ਵੱਲ ਵੈਰ ਦੀ ਭਾਵਨਾ ਨਾਲ ਵੇਖਣ। ਉਹਨਾਂ ਦੀ ਜਿਹੜੀ ਸਮੱਸਿਆ ਜਿਹਦੀ ਜਿਹੜਾ ਸਾਂਝਾ ਕਾਰਨ ਆ, ਜਿਹਦਾ ਮੁੱਖ ਦੋਸ਼ੀ ਦਿੱਲੀ ਦਰਬਾਰ ਆ, ਲੋਕੀ ਉੱਧਰ ਨੂੰ ਮੂੰਹ ਨਾ ਕਰਨ। ਤਾਂ ਇਹ ਇੱਕ ਨਿਯਮ ਨੁਕਤਾ ਆ ਜਿਹੜਾ ਸਾਡੇ ਧਿਆਨ ਰੱਖਣ ਵਾਲਾ। ਉੱਥੇ ਇੱਕ ਬੜੀ ਛੋਟੀ ਜਿਹੀ ਗੱਲ ਆ, ਵੈਸੇ ਮੈਂ ਨੋਟਿਸ ਕੀਤੀ ਆ ਕਿ ਪੰਜਾਬ ਦੇ ਵਿੱਚੋਂ ਮਿਥ ਕੇ ਜਿਓਗ੍ਰਾਫੀ ਸਬਜੈਕਟ ਆ ਜਿਹੜਾ ਉਹ ਪੰਜਾਬ ਦੇ ਐਜੂਕੇਸ਼ਨਲ ਇੰਸਟੀਟਿਊਟਸ ਦੇ ਵਿੱਚੋਂ ਗਾਇਬ ਕੀਤਾ ਗਿਆ। ਜਿੱਥੇ ਹੈ ਵੀ ਆ ਉੱਥੇ ਵੀ ਜਿਹੜੀ ਮਤਲਬ ਫੈਕਲਟੀ ਇਹ ਕਹਿੰਦੀ ਆ ਵੀ ਤੁਸੀਂ ਉਹਨੂੰ ਅਵੋਇਡ ਹੀ ਕਰਵਾਇਆ ਜਾਂਦਾ ਆ। ਤਾਂ ਇੱਕ ਸਾਡੇ ਇਹ ਵੀ ਇੱਕ ਸਾਡੇ ਸਾਹਮਣੇ ਸਵਾਲ ਹੋਣਾ ਚਾਹੀਦਾ ਹੈ ਅਕੈਡਮਿਕਸ ਵਿਚਰਦੇ ਆ ਕਿ ਐਡਾ ਇੰਪੋਰਟੈਂਟ ਖਿੱਤਾ ਜਿਹਦੀ ਜਿਓਗ੍ਰਾਫੀ ਇੰਨੀ ਮਹੱਤਵ ਰੱਖਦੀ ਆ ਸਾਰੀ ਦੁਨੀਆ ਦੇ ਵਾਸਤੇ, ਉੱਥੇ ਇਹ ਵਿਸ਼ਾ ਇੱਕ ਮਿੱਥ ਕੇ ਇੱਥੋਂ ਖਤਮ ਕੀਤਾ ਗਿਆ। ਸਿਰਫ ਇਸ ਯੂਨੀਵਰਸਿਟੀ 'ਚ ਵਧੀਆ ਤਰੀਕੇ ਨਾਲ ਪੜ੍ਹਾਇਆ ਜਾਂਦਾ, ਅਦਰਵਾਈਜ਼ ਪੰਜਾਬ ਦੇ ਵਿੱਚ ਅਵੇਲੇਬਲ ਨਹੀਂ। ਜਿਹੜੀ ਅਗਲੀ ਗੱਲ ਆ ਕਿ ਜਿੰਨੀਆਂ ਵੀ ਇਸ ਵੇਖੋ ਇੱਕ ਜਿਹੜੀ ਮਹਾਭਾਰਤ ਦੇ ਵਿੱਚ ਜਿਹੜੀ ਕੌਰਵਾਂ ਦੀ ਮਾਨਸਿਕਤਾ ਆ ਉਹ ਕੀ ਆ ਕਿ ਉਹ 5 ਪਿੰਡ ਨਹੀਂ ਦਿੰਦੇ ਪਾਂਡਵਾਂ ਨੂੰ, ਉਹ ਸਾਰਾ ਰਾਜ ਭਾਗ ਜਿਹੜਾ ਆ ਉਹ ਖਤਮ ਕਰਵਾ ਲੈਂਦੇ ਆ। ਜਿਹੜੀ ਕੌਰਵਾਂ ਦੀ ਮਾਨਸਿਕਤਾ ਅੱਜ ਦਿੱਲੀ ਦਰਬਾਰ ਤੇ ਬੈਠੇ ਬੰਦਿਆਂ ਦੀ ਹੈਗੀ ਆ ਕਿ ਉਹਨਾਂ ਨੂੰ ਜੇ ਸੋਨਮ ਵਾਂਗਚੁਕ ਦਾ ਉੱਥੇ ਇੱਕ ਪ੍ਰੋਟੈਸਟ ਆ ਜਿਹੜਾ ਉਹਨਾਂ ਦਾ ਸ਼ਡਿਊਲ 6 ਦੀ ਗੱਲ ਆ, ਉਹ ਉਹਨਾਂ ਦੇ ਵਾਸਤੇ ਕਿੱਡੀ ਵੱਡੀ ਗੱਲ ਆ। ਇੱਥੇ ਜਿਹੜਾ ਪੰਜਾਬ 'ਚ ਸੰਘਰਸ਼ ਚੱਲਿਆ ਉਹਦੀਆਂ ਮੰਗਾਂ ਵੇਖੋ ਕੀ ਆ ਵੀ ਉਹ ਰਾਜਧਾਨੀ ਆ, ਵੀ ਇੱਕ ਸੂਬੇ ਨੂੰ ਉਹਦੀ ਰਾਜਧਾਨੀ ਦੇਣੀ। ਦਰਬਾਰ ਸਾਹਿਬ ਦੇ ਅੰਮ੍ਰਿਤਸਰ ਦੇ ਨਾਮ 'ਤੇ ਇੱਕ ਟ੍ਰੇਨ ਆ, ਗੁਰਬਾਣੀ ਦੇ ਰਿਲੇਅ ਵਾਸਤੇ ਟਰਾਂਸਮਿਸ਼ਨ ਦਾ ਪ੍ਰਬੰਧ ਕਰਨਾ ਆ। ਤਾਂ ਉਹਨਾਂ ਦੀ ਜਿਹੜੀ ਇੱਕ ਇਨਸਿਕਿਉਰਿਟੀ ਦੇ ਵਿੱਚੋਂ ਸਟੇਟ ਐਕਟ ਕਰ ਰਹੀ ਆ, ਉਹਦੇ ਵਿੱਚੋਂ ਇਨਸੈਂਸਿਟਿਵਿਟੀ ਆ ਰਹੀ ਆ ਵੀ ਉਹਨਾਂ ਨੂੰ ਫਰਕ ਹੀ ਨਹੀਂ ਪੈ ਰਿਹਾ ਕਿ ਲੋਕ ਕੇਸ ਪੱਧਰ 'ਤੇ ਸਫਰ ਕਰ ਰਹੇ ਆ। ਤੇ ਜਿਹੜੀ ਸਟੇਟ ਇੰਨੀ ਇਨਸੈਂਸਿਟਿਵ ਹੋਵੇ ਆਪਦੇ ਲੋਕਾਂ ਪ੍ਰਤੀ ਤੇ ਉਹਦੇ ਵਾਸਤੇ ਪੈਰ ਪੈਰ ਤੇ ਆਪਣੀ ਵਫਾਦਾਰੀ ਸਾਬਤ ਕਰਨੀ ਉਹਨਾਂ ਲੋਕਾਂ ਵੱਲੋਂ ਜਿਹੜੇ ਸਫਰ ਕਰ ਰਹੇ ਆ। ਮੈਂ ਅਪੀਲ ਕਰਾਂਗਾ ਕਿ ਪੰਜਾਬ ਨੇ ਖਾਸ ਕਰਕੇ ਸਿੱਖਾਂ ਨੇ ਆਪਦੇ ਮਨ 'ਚੋਂ ਡਰ ਚੁੱਕਤਾ ਵੀ ਤੁਸੀਂ NSA ਲਾਓ, ਤੁਸੀਂ ਸਾਨੂੰ ਗੋਲੀਆਂ ਮਾਰੋ, ਕੁਛ ਕਰੋ, ਵੀ ਅਸੀਂ ਹਿੰਦੁਸਤਾਨ ਨੂੰ ਇਸ ਤੋਂ ਵੱਧ ਲਾਇਲਟੀ ਸਾਬਤ ਨਹੀਂ ਕਰ ਸਕਦੇ। ਸੋਨਮ ਵਾਂਗਚੁਕ ਦਾ ਜਿੰਨਾ ਵੀ ਇੱਥੇ ਪੀਸਫੁਲ ਪ੍ਰੋਟੈਸਟ ਰਿਹਾ ਉਹਦੇ ਵਿੱਚ ਇੱਕ ਗੱਲ ਖਾਸ ਨੋਟ ਕਰਨ ਵਾਲੀ ਸੀ ਕਿ ਹਰ ਥਾਂ ਤੇ ਉਹਨੇ ਤਿਰੰਗਾ ਆਪਦੇ ਹੱਥ 'ਚ ਰੱਖਿਆ। ਹਰ ਜਿੱਥੇ ਵੀ ਉਹਨੇ ਲੋਕਾਂ ਨੂੰ ਸੰਬੋਧਨ ਕੀਤਾ, ਜਿੱਥੇ ਵੀ ਗੈਦਰਿੰਗਸ ਕੀਤੀਆਂ, ਇੱਥੇ ਈਵਨ ਕਿ ਉਹਨਾਂ ਦੇ ਬੱਚੇ ਇੱਥੇ ਪੜ੍ਹਦੇ ਆ, ਉਹ ਆਪਣੀਆਂ ਸਟੋਰੀਜ਼ 'ਚ ਵੀ ਇਹ ਗੱਲ ਮੈਂਸ਼ਨ ਕਰਦੇ ਆ ਕਿ ਅਸੀਂ ਐਂਟੀ ਗਵਰਨਮੈਂਟ ਐਂਟੀ ਨੈਸ਼ਨਲ ਕੁਛ ਨਹੀਂ ਕਰ ਰਹੇ, ਤੁਹਾਨੂੰ ਸਫਾਈ ਦੇਣ ਦੀ ਕੀ ਲੋੜ ਆ। ਜਿਹੜੀ ਸਟੇਟ ਤੁਹਾਡਾ ਘਾਣ ਬੱਚਾ ਪੀੜਨ ਤੇ ਲੱਗੀ ਆ, ਤੁਸੀਂ ਉਹਦੇ ਸਾਹਮਣੇ ਡਿਫੈਂਸਿਵ ਹੋਵੋ ਤੇ ਇਹ ਪ੍ਰੂਵ ਕਰੋ ਕਿ ਅਸੀਂ ਤੁਹਾਡੇ ਪ੍ਰਤੀ ਲੋਇਲ ਆ। ਜਿੰਨਾ ਚਿਰ ਇਹ ਗੱਲ ਆਪਦੇ ਵਿੱਚੋਂ ਅਸੀਂ ਨਹੀਂ ਕੱਢਦੇ, ਦਿੱਲੀ ਦਰਬਾਰ ਤੋਂ ਕੁਛ ਨਹੀਂ ਬਚਾਇਆ ਜਾ ਸਕਦਾ। ਇੱਥੇ ਦੋ ਬੜੀਆਂ ਜ਼ਹਿਰੀਲੀਆਂ ਮਾਨਸਿਕਤਾ, ਇੱਕ ਕੈਪੀਟਲਿਜ਼ਮ ਆ ਜਿਹੜਾ ਕਰੋਨੀ ਕੈਪੀਟਲਿਜ਼ਮ ਆ, ਦੂਸਰਾ ਵਿਪਰ ਦੀ ਨੀਤੀ ਆ, ਦੋਵੇਂ ਇਕੱਠੀਆਂ ਹੋ ਚੁੱਕੀਆਂ ਆ। ਜੋ ਨੁਕਸਾਨ ਇਹਨਾਂ ਨੇ ਆਉਣ ਵਾਲੇ ਸਮੇਂ 'ਚ ਇਸ ਖਿੱਤੇ ਦੇ ਵਿੱਚ ਵੱਖ-ਵੱਖ ਡਿਵਰਸਿਟੀਜ਼ ਦਾ ਕਰਨਾ ਆ, ਚਾਹੇ ਉਹ ਜਿਓਗ੍ਰਾਫੀਕਲ ਡਿਵਰਸਿਟੀਜ਼ ਹੋਣ, ਚਾਹੇ ਉਹ ਭਾਸ਼ਾ ਦੇ ਆਧਾਰ 'ਤੇ ਹੋਣ, ਚਾਹੇ ਉਹ ਧਰਮ ਦੇ ਆਧਾਰ 'ਤੇ ਹੋਣ, ਬੋਲੀਆਂ ਦੇ ਆਧਾਰ 'ਤੇ ਹੋਣ, ਉਹ ਆਉਣ ਵਾਲੇ ਸਮੇਂ 'ਚ ਜੋ ਕੁਛ ਵਾਪਰਨਾ ਸਾਡੇ ਸਾਹਮਣੇ ਆ ਉਹਦਾ ਹੱਲ ਜਿਵੇਂ ਪੰਜਾਬ ਦੇ ਲੋਕ ਨੰਗੇ ਧੜ ਲੜ ਰਹੇ ਆ, ਹਿੰਦੁਸਤਾਨ ਦੇ ਬਾਕੀ ਰੀਜਨਸ ਨੂੰ ਵੀ ਲੜਨਾ ਪੈਣਾ ਆ। ਇੰਡੀਅਨ ਸਟੇਟ ਦੇ ਉੱਪਰ RSS ਆ ਜਿਹੜੀ ਉਹ ਬਿਲਕੁਲ ਐਬਸੋਲਿਊਟਲੀ ਕਾਬਜ ਹੋਣ ਦੇ ਕੰਢੇ ਤੇ ਆ। ਸਿਰਫ ਪਾਕਟਸ ਦੇ ਵਿੱਚ ਵਿਰੋਧ ਬਾਕੀ ਬਚਿਆ ਆ। ਜਿੱਦਣ ਉਹ ਐਬਸੋਲਿਊਟਲੀ ਕਾਬਜ ਹੋ ਗਈ ਤੇ ਜਿੰਨੀ ਇਨਸੈਂਸਿਟਿਵਿਟੀ, ਜਿਨ੍ਹਾਂ ਦੀ ਵਿਚਾਰਧਾਰਾ, ਜਿਨ੍ਹਾਂ ਦੇ ਗ੍ਰੰਥ ਜਿਹੜੇ ਆ ਉਹ ਇਨਜਸਟਿਸ ਨੂੰ ਮਾਨਤਾ ਦਿੰਦੇ ਆ, ਉਹਨਾਂ ਦੇ ਬੇਸਿਕ ਖਾਸੇ ਦੇ ਵਿੱਚ, ਉਹਨਾਂ ਦੇ DNA ਦੇ ਵਿੱਚ ਅਨਿਆਂ ਪਿਆ ਆ, ਜਿਨ੍ਹਾਂ ਨੇ ਸਾਰੇ ਸਿਧਾਂਤ ਆਪਣੇ ਦਰਜਾ ਬਦਰਜੀ ਤੇ ਖੜੇ ਕੀਤੇ ਆ। ਜੋ ਨੁਕਸਾਨ ਉਹਨਾਂ ਨੇ ਲੋਕਾਈ ਦਾ ਕਰਨਾ ਆ, ਉਹਦੇ ਤੋਂ ਜੇ ਅਸੀਂ ਬਚਣਾ ਆ ਤਾਂ ਸਾਨੂੰ ਇਹੋ ਜਿਹੇ ਉਪਰਾਲੇ ਜਿਹੜੇ ਵੱਖ-ਵੱਖ ਰੀਜਨ 'ਚ ਲੋਕ ਸਫ਼ਰ ਕਰਦੇ ਆ ਉਹਨਾਂ ਦੇ ਨਾਲ ਗੱਲਬਾਤ ਕਰੀਏ, ਆਪਾਂ ਡਾਇਲੌਗ ਖੋਲੀਏ। ਕਦੇ ਵੀ ਨਹੀਂ ਹੋ ਸਕਦਾ ਕਿ ਹਿੰਦੁਸਤਾਨ ਦਾ 100% ਦੀ ਆਵਾਮ ਆ ਜਿਹੜਾ ਉਹ ਸੰਗ ਦੇ ਨਾਲ ਸਹਿਮਤ ਹੋ ਜੇ। ਉਹ ਵੱਧ ਤੋਂ ਵੱਧ
30-35% ਤੱਕ ਜਾਊਗਾ। ਬਾਕੀ ਜਿਹੜੇ ਲੋਕ ਆ ਉਹਨਾਂ ਨੂੰ ਆਪਦੀ ਹੋਂਦ, ਆਪਦੇ ਖਿੱਤੇ, ਆਪਦੇ ਨੈਚੁਰਲ ਰਿਸੋਰਸ ਬਚਾਉਣ ਦੇ ਵਾਸਤੇ ਇਕਮੁੱਠ ਹੋਣਾ ਪਊਗਾ। ਸੋ ਇੰਨੀ ਕੁ ਮੈਂ ਅਪੀਲ ਕਰਨੀ ਸੀ। ਉਸ ਤੋਂ ਬਾਅਦ ਆਪਾਂ ਆਏ ਹੋਏ ਮਹਿਮਾਨਾਂ ਦਾ ਜਿਹੜਾ ਧੰਨਵਾਦ ਕਰਨਾ। ਉਸ ਤੋਂ ਪਹਿਲਾਂ ਜਥੇਬੰਦੀ ਦਾ ਇੱਕ ਛੋਟਾ ਜਿਹਾ ਪ੍ਰੋਗਰਾਮ ਆ, ਮੈਂ ਚਾਹੁੰਦਾ ਕਿ ਗੈਸਟ ਜਿਹੜੇ ਆਏ ਇਹਨਾਂ ਦੀ ਹਾਜ਼ਰੀ 'ਚ ਆਪਾਂ ਕਰ ਲਈਏ ਕਿ ਹੁਣ ਤੱਕ ਜਥੇਬੰਦੀ ਦੇ ਕਨਵੀਨਰ ਵਜੋਂ ਮੈਂ ਸੇਵਾ ਨਿਭਾ ਰਿਹਾ। ਜਿੰਨਾ ਕੁ ਵੀ ਮਹਾਰਾਜ ਨੇ ਬਲ ਬਖਸ਼ਿਆ ਤੇ ਸੰਗਤ ਨੇ ਸਹਿਯੋਗ ਕੀਤਾ, ਅਸੀਂ ਕੰਮ ਕੀਤਾ। ਜਥੇਬੰਦੀ ਅੱਜ ਤੋਂ ਬਾਅਦ ਮੇਰੀ ਥਾਂ ਤੇ ਹੁਣ ਕਨਵੀਨਰ ਐਡਵੋਕੇਟ ਜੋਤ ਸਿੰਘ ਨੂੰ ਥਾਪ ਰਹੀ ਹੈ ਤੇ ਮੈਂ ਚਾਹੁੰਦਾ ਕਿ ਇਸੇ ਗੈਦਰਿੰਗ 'ਚ ਜਿਹੜੀ ਆ ਉਹਨਾਂ ਨੂੰ ਅਗਲੀ ਜਿਹੜੀ ਆ ਉਹ ਜ਼ਿੰਮੇਵਾਰੀ ਦਿੱਤੀ ਜਾਵੇ। ਸੋ ਮੈਂ ਮਹਿਮਾਨਾਂ ਕੋਲ ਚਾਹਾਂਗਾ ਕਿ ਜੋਤ ਸਿੰਘ ਨੂੰ ਆਪਾਂ ਅਗਲੀ ਜਿਹੜੀ ਕਨਵੀਨਰ ਦੀ ਜ਼ਿੰਮੇਵਾਰੀ ਦੇਣੀ ਆ ਵੀ ਉਹ ਜ਼ਰੂਰ ਸਟੇਜ 'ਤੇ ਆਓ, ਆਪਾਂ ਇਹ ਜਿਹੜੀ ਰਸਮ ਇਹ ਕਰੀਏ। ਹੁਣ ਜੋਤ ਸਿੰਘ ਆਪਣੇ ਵਿਚਾਰ ਜਿਹੜੇ ਬੜੇ ਬਰੀਫ ਜੀ ਉਹਨਾਂ ਨੇ ਗੱਲ ਰੱਖਣੀ। ਉਸ ਤੋਂ ਬਾਅਦ ਆਪਾਂ ਪ੍ਰੋਗਰਾਮ ਨੂੰ ਜਿਹੜਾ ਹੈ ਕਨਕਲੂਡ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਪੀਕਰ ਸਾਹਿਬਾਨ ਨੇ ਬੜੀ ਸੋਹਣੀ ਗੱਲ ਕੀਤੀ, ਮੈਂ ਉਹਨਾਂ ਦਾ ਜੀ ਆਇਆਂ ਕਹਿਣਾ। ਸਾਡੇ ਨਾਲ ਸਾਥੀ ਨੇ ਜਿਹਨੇ ਇੱਥੇ ਪੜ੍ਹਦੇ ਨੇ ਜਾਂ ਬਾਹਰੋਂ ਆਏ ਨੇ, ਉਹਨਾਂ ਦਾ ਧੰਨਵਾਦ ਕਰਨਾ। ਗੱਲ ਤਕਰੀਬਨ ਹਰ ਵਿਸ਼ੇ 'ਤੇ ਹੋ ਚੁੱਕੀ ਹੈ, ਉਹਦੇ ਪਹਿਲੂ ਹਰ ਡਿਸਕਸ ਹੋ ਚੁੱਕੇ ਨੇ ਇੱਥੇ, ਜਿਹਦੇ ਵਿੱਚ ਮੈਨੂੰ ਲੱਗਦਾ ਕੋਈ ਬਹੁਤੀ ਗੱਲ ਲੰਬੀ ਜਾਣ ਦੀ ਲੋੜ ਨਹੀਂ ਹੈ। ਗੱਲ ਇਹ ਵੀ ਸਟੂਡੈਂਟਸ ਬਿਹਾਫ 'ਤੇ ਅਸੀਂ ਕੀ ਕਰ ਸਕਦੇ ਹਾਂ ਵੀ ਇੱਥੇ ਯੂਨੀਵਰਸਿਟੀਆਂ ਦੇ ਵਿੱਚ ਜਾਂ ਸਕੂਲਾਂ ਕਾਲਜਾਂ ਦੇ ਵਿੱਚ ਅਸੀਂ ਇਕੱਤਰ ਹੋਈਏ, ਇਕੱਠੇ ਹੋਈਏ, ਗਰਾਊਂਡ 'ਤੇ ਇਕੱਠੀ ਸਮਝ ਬਣਾਈਏ, ਕੰਮ ਕਰੀਏ। ਅਤੇ ਜਿਹੜਾ ਅੱਜ ਰਾਜ ਕਰਦੀ ਸ਼੍ਰੇਣੀ ਦੇ ਵਿੱਚ ਜਿਹੜਾ ਕਿ ਪਹਿਲੋਂ ਸਿਆਸਤਦਾਨ ਹੁੰਦੇ ਸਨ, ਸਿਆਸਤ ਗਰਾਊਂਡ ਤੋਂ ਉੱਠੇ ਹੁੰਦੇ ਸਨ, ਉਹ ਬਿਲਕੁਲ ਖਤਮ ਹੋ ਚੁੱਕੀ ਹੈ। ਉਹਨਾਂ ਮਿੱਥ ਕੇ ਖਤਮ ਕੀਤੀ ਆ। ਉਹਦੇ ਵਿੱਚ ਅੱਜ ਦੇ ਵਿੱਚ ਇੰਡਸਟਰੀਲਿਸਟ ਦੀ ਗੱਲ ਚੱਲਦੀ ਪਈ ਸੀ ਵੀ ਉਹਨਾਂ ਦੇ ਜਿਹੜੇ ਉਹ ਆਪਣੇ ਵਸੀਲੇ ਜਾਂ ਆਪਣੀ ਇੱਥੇ ਲੁੱਟ ਕਰਨਾ ਚਾਹੁੰਦੇ ਨੇ, ਉਹਦੇ ਲਈ ਪਹਿਲੋਂ ਪੋਲੀਟੀਸ਼ੀਅਨਸ ਨੂੰ ਯੂਜ਼ ਕਰਦੇ ਸਨ। ਹੁਣ ਉਹ ਡਾਇਰੈਕਟ ਸਿੱਧਾ ਆਪ ਹੀ ਆਉਣ ਲੱਗ ਪਏ ਨੇ। ਉਹਨਾਂ ਨੇ ਉਹ ਚੈਲੰਜ ਹੀ ਵਿੱਚੋਂ ਚੈਨਲ ਹੀ ਖਤਮ ਕਰਤਾ ਹੈ। ਉਹ ਆਪ ਹੀ ਪਾਲਿਸੀਆਂ ਬਣਾ ਰਹੇ ਨੇ, ਉਹੀ ਸਭ ਕੁਝ ਹੋ ਰਿਹਾ, ਜਿਹਦੇ ਤਹਿਤ ਇੱਥੋਂ ਦੀ ਪੋਲੀਟਿਕਸ ਦੇ ਵਿੱਚ ਨਾ ਤਾਂ ਉਵੇਂ ਦੀ ਗੱਲ ਹੈ, ਨਾ ਉਹ ਸੀਰੀਅਸ ਲੈਂਦੇ ਨੇ। ਹੁਣ ਤੇ ਪੋਲੀਟਿਕਸ ਪੰਜਾਬ ਦੀ ਇਹ ਖਿੱਤੇ ਦੀ ਡਿਫੈਂਡਰਾਂ ਤੱਕ ਮੈਨੂੰ ਲੱਗਦਾ ਸੀਮਿਤ ਹੋ ਗਈ ਹੈ। ਜਿਹੜੇ ਲੋਕਾਂ ਦੇ ਇਸ਼ੂ ਨੇ ਉਹਦੇ 'ਤੇ ਗੱਲ ਨਹੀਂ ਹੁੰਦੀ। ਅਤੇ ਇਹਦੇ ਵਿੱਚ ਆਪਣੇ ਤੌਰ 'ਤੇ ਵਿਦਿਆਰਥੀ ਜਥੇਬੰਦੀ ਸੱਥ ਦੇ ਵਿੱਚ ਆਪਾਂ ਸਾਰੇ ਇਕੱਠੇ ਹੋਈਏ, ਇਕੱਠੀ ਆਪਣੀ ਸੋਚ ਸਮਝ ਬਣਾਈਏ ਅਤੇ ਅੱਗੇ ਵਧੀਏ, ਜਿਹਦੇ ਵਿੱਚ ਆਪਾਂ ਗਰਾਊਂਡ 'ਤੇ ਕੰਮ ਕਰਾਂਗੇ ਅਤੇ ਮੈਨੂੰ ਲੱਗਦਾ ਕੋਈ ਨਾ ਕੋਈ ਆਪਾਂ ਕਿਸੇ ਨਾ ਸਿੱਟੇ 'ਤੇ ਜ਼ਰੂਰ ਪਹੁੰਚਾਂਗੇ। ਮਹਾਰਾਜ ਆਪਣੇ ਸਿਰ 'ਤੇ ਥਾਪੜਾ ਜ਼ਰੂਰ ਰੱਖੇਗਾ। ਅਤੇ ਮੈਂ ਸਾਰੇ ਆਏ ਦੋਸਤਾਂ ਦਾ, ਸੱਜਣਾਂ ਦਾ ਅਤੇ ਮੁੱਖ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕਰਨਾ। ਅਤੇ ਉਸ ਤੋਂ ਬਾਅਦ ਜੇ ਕੋਈ ਅਤੇ ਇਸ ਤੋਂ ਬਾਅਦ ਅਸੀਂ ਜੋ ਆਏ ਸੋ ਮੈਂ ਸਰਦਾਰ ਜੁਝਾਰ ਸਿੰਘ ਜੀ ਨੂੰ, ਐਡਵੋਕੇਟ ਜੋਤ ਸਿੰਘ ਤੇ ਹਰਮਨਪ੍ਰੀਤ ਸਿੰਘ ਜੀ ਨੂੰ ਬੇਨਤੀ ਕਰਾਂਗਾ ਕਿ ਆਏ ਹੋਏ ਮਹਿਮਾਨਾਂ ਦਾ ਸਨਮਾਨ ਕਰਨ। ਸਰਦਾਰ ਜਸਕੀਰਤ ਸਿੰਘ ਜੀ, ਸ਼੍ਰੀ ਗੁਰਮਾਨ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਇਸ ਤੋਂ ਬਾਅਦ ਮੈਂ ਸਟੂਡੈਂਟ ਕਾਉਂਸਲ ਦੇ ਵਾਈਸ ਪ੍ਰਧਾਨ ਸਰਦਾਰ ਰਸ਼ਮੀ ਸਿੰਘ ਨੂੰ ਬੇਨਤੀ ਕਰਾਂਗਾ ਕਿ ਆਏ ਹੋਏ ਸਾਡੇ ਮੁੱਖ ਮਹਿਮਾਨਾਂ ਦੇ ਸਾਥੀਆਂ ਦਾ ਧੰਨਵਾਦ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਮੈਂ ਜਿੰਨੇ ਵੀ ਇੱਥੇ ਸਪੀਕਰ ਸਾਹਿਬਾਨ ਆਏ ਨੇ, ਸਰਦਾਰ ਅਜੇਪਾਲ ਸਿੰਘ ਬਰਾੜ ਜੀ, ਸਰਦਾਰ ਜਸਕੀਰਤ ਸਿੰਘ ਜੀ ਅਤੇ ਗੁਰਮਾਨ ਸਿੰਘ ਜੀ, ਉਹਨਾਂ ਦਾ ਇੱਥੇ ਆਉਣ 'ਤੇ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ। ਇਸ ਦੇ ਨਾਲ ਹੀ ਜਿੰਨੇ ਵੀ ਇੱਥੇ ਸਟੂਡੈਂਟਸ ਆਏ ਨੇ, ਰਿਸਰਚ ਸਕਾਲਰਸ ਆਏ ਨੇ, ਉਹਨਾਂ ਦਾ ਮੈਂ ਸੈਮੀਨਾਰ 'ਤੇ ਆਉਣ 'ਤੇ ਧੰਨਵਾਦ ਕਰਦਾ। ਵਿਦਿਆਰਥੀ ਜਥੇਬੰਦੀ ਸੱਥ ਦਾ ਇਹ ਸੈਮੀਨਾਰ ਕਰਵਾਉਣ ਦੇ ਪਿੱਛੇ ਜਿਹੜਾ ਰੀਜ਼ਨ ਸੀਗਾ ਉਹ ਇਹ ਸੀਗਾ ਕਿ ਵੀ ਪਿਛਲੇ ਦਿਨੀ ਜਿਹੜੇ ਪੰਜਾਬ ਤੇ ਹਿਮਾਚਲ ਨੇ ਹੜ੍ਹਾਂ ਨਾਲ ਜੂਝਿਆ ਗਾ, ਵੀ ਜਿਹੜੇ ਪੰਜਾਬ ਤੇ ਹਿਮਾਚਲ ਦੇ ਵਿੱਚ ਜਾਨੀ ਤੇ ਮਾਲੀ ਜਿਹੜੀ ਤਬਾਹੀ ਹੋਈ ਹੈ, ਵੀ ਉਹਦੇ ਪਿਛਲੇ ਜਿਹੜੇ ਕਾਰਨ ਆ ਉਹਦੇ ਬਾਰੇ ਸਾਨੂੰ ਜਾਣਕਾਰੀ ਜ਼ਰੂਰ ਹੋਣੀ ਚਾਹੀਦੀ ਹੈ। ਵੀ ਆਮ ਤੌਰ 'ਤੇ ਇਹ ਗੱਲ ਦੇਖਣ ਨੂੰ ਮਿਲਦੀ ਹੈ ਕਿ ਵੀ ਹੜ੍ਹ ਆ ਗਏ ਆ ਪੰਜਾਬ ਹਿਮਾਚਲ 'ਚ, ਹੜ੍ਹ ਆ ਗਏ ਆ ਵੀ ਚਲੋ ਕੋਈ ਨਾ ਕੁਦਰਤੀ ਕਰੋਪੀ ਆ, ਵੀ ਪੰਜਾਬ ਜੂਝਦਾ ਰਿਹਾ, ਇਸ ਵਾਰ ਵੀ ਜੂਝੂਗਾ, ਵੀ ਐਂ ਥੋੜ੍ਹੀ ਗੱਲ ਹੁੰਦੀ ਹੈ। ਵੀ ਇਹਦੇ ਪਿਛਲੇ ਕਾਰਨ ਪਿੱਛੇ ਸਾਨੂੰ ਮਤਲਬ ਜਾਣਕਾਰੀ ਹੋਣੀ ਚਾਹੀਦੀ ਆ। ਵੀ ਜੇ ਹੜ੍ਹ ਆਏ ਨੇ, ਵੀ ਮੀਂਹ ਦਾ ਜ਼ਿਆਦਾ ਹੋਣ ਨਾਲ ਹੜ੍ਹ ਨਹੀਂ ਆਉਂਦੇ,
ਵੀ ਹੜ੍ਹਾਂ ਦੇ ਪਿੱਛੇ ਕਾਰਨ ਆ, ਉਹਦੇ ਪਿੱਛੇ ਚਾਹੇ BBMP ਦਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਆ, ਉਹਦਾ ਆਪਾਂ ਫਾਲਟ ਕਹਿ ਦਈਏ, ਚਾਹੇ ਜਿਹੜੇ ਹਿਮਾਚਲ ਦੇ ਵਿੱਚ ਇੱਕ ਡਿਵੈਲਪਮੈਂਟਲ ਪਾਲਿਸੀਜ਼ ਚੱਲ ਰਹੀਆਂ ਨੇ ਇੰਡੀਅਨ ਸਟੇਟ ਦੇ ਵੱਲੋਂ, ਉੱਥੇ ਜਿਸ ਤਰ੍ਹਾਂ ਨਾਲ ਪਹਾੜਾਂ ਨੂੰ ਕੱਟ ਕੇ ਉੱਥੇ 4 ਲੇਨ ਹਾਈਵੇਜ਼ ਬਣਾਏ ਜਾ ਰਹੇ ਨੇ, ਵੀ ਉਹ ਸਾਰੇ ਕਾਰਨ ਆ ਜਿਨ੍ਹਾਂ ਕਰਕੇ ਵੀ ਜਿਹੜੇ ਇਸ ਵਾਰ ਜਿਹੜੇ ਪੰਜਾਬ ਤੇ ਹਿਮਾਚਲ, ਇਸ ਵਾਰ ਨਹੀਂ 2 ਸਾਲ ਪਹਿਲਾਂ ਵੀ ਇੱਥੇ ਹੜ੍ਹ ਆਏ ਆ, ਵੀ ਇਹਨਾਂ ਕਾਰਨਾਂ ਕਰਕੇ ਵੀ ਜਿਹੜੇ ਪੰਜਾਬ ਤੇ ਹਿਮਾਚਲ ਨੂੰ ਇਸ ਵਾਰ ਹੜ੍ਹਾਂ ਨਾਲ ਜੂਝਣਾ ਪਿਆ। ਉਹਦੇ ਬਾਰੇ ਬਾਕੀ ਜਿੰਨੀ ਬਰੀਫ ਦੇ ਵਿੱਚ ਡਿਟੇਲ ਆ ਸਾਰੇ ਸਪੀਕਰਸ ਨੇ ਗੱਲ ਰੱਖੀ ਹੈ ਨਾ। ਵੀ ਇਸ ਤੋਂ ਇਲਾਵਾ ਇਸ ਵਾਰ ਵਿਦਿਆਰਥੀ ਜਥੇਬੰਦੀ ਸੱਥ ਨੇ ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟ ਕੌਂਸਲ ਇਲੈਕਸ਼ਨਸ ਦੇ ਵਿੱਚ ਫਤਿਹ ਮਿਲੀ ਹੈ ਨਾ, ਮਹਾਰਾਜ ਦੀ ਕਿਰਪਾ ਨਾਲ ਫਤਿਹ ਬਖਸ਼ੀ ਹੈ ਉਹਨਾਂ ਨੇ। ਤੇ ਇਸ ਵਾਰ ਦਾ ਸਾਡਾ ਇਹ ਮੋਟਿਵ ਸੀਗਾ ਕਿ ਵੀ ਜੋ ਪੰਜਾਬ ਯੂਨੀਵਰਸਿਟੀ ਜਿਹੜੀ ਕੌਂਸਲ ਆ ਉਹਦੇ ਬਾਰੇ ਇੱਕ ਇਹ ਮਤਲਬ ਗੱਲ ਚੱਲਦੀ ਹੈ ਕਿ ਭਾਈ ਉਹ ਫੈਸਟਾਂ ਤੱਕ ਸੀਮਤ ਰਹਿ ਜਾਂਦੀ ਆ। ਅਸੀਂ ਵੀ ਜਦੋਂ ਕੌਂਸਲ ਦੇ ਵਿੱਚ ਨਹੀਂ ਸੀਗੇ ਅਸੀਂ ਇਹ ਕਹਿੰਦੇ ਰਹੇ ਹਾਂ ਕਿ ਭਾਈ ਕੌਂਸਲਾਂ ਦਾ ਫੈਸਟਾਂ ਤੱਕ ਰਹਿ ਜਾਂਦੀਆਂ, ਜਿੰਨੇ ਤੇ ਪ੍ਰਧਾਨ ਸਕੱਤਰ ਜਿਹੜੇ ਬਣਦੇ ਆ ਵੀ ਉਹਦਾ ਇੱਕ ਆਪਦੀ ਫੈਸਟ ਕਰਾਉਂਦੇ ਆ, ਵਿੱਚੋਂ ਪੈਸੇ ਕੱਢ ਕੇ ਆਪਦੇ ਪੈਸੇ ਪੂਰੇ ਕਰਕੇ ਚਲੇ ਜਾਂਦੇ ਇਲੈਕਸ਼ਨ ਦੇ। ਪਰ ਇਸ ਵਾਰ ਇਹ ਸੀਗਾ ਕਿ ਵੀ ਸੱਥ ਇਸ ਵਾਰ ਜੇ ਕੌਂਸਲ ਦੇ ਵਿੱਚ ਪਹੁੰਚੀ ਆ, ਅਸੀਂ ਉਹ ਕਲਚਰ ਨੂੰ ਚੇਂਜ ਕਰੀਏ, ਵੀ ਜਿਹੜਾ ਇੱਕ ਫੈਸਟ ਕਲਚਰ ਸਟਾਰ ਨਾਈਟਾਂ ਦਾ ਕਲਚਰ ਇੱਥੇ ਚੱਲਦਾਗਾ, ਉਹਦੀ ਜਗ੍ਹਾ ਤੇ ਜਿਹੜਾ ਇੱਕ ਸੱਥ ਦਾ ਮੁੱਢਲਾ ਮੋਟਿਵ ਆ ਇੱਕ ਡਿਸਕਸ਼ਨ ਗਰੁੱਪ ਚੋਂ ਨਿਕਲੀ ਆ ਕਿ ਇੱਕ ਡਿਸਕਸ਼ਨ ਡਿਬੇਟ ਤੇ ਸੈਮੀਨਾਰਸ ਦਾ ਕਲਚਰ ਪ੍ਰਮੋਟ ਕਰਨਾ। ਤੇ ਇਸ ਵਾਰ ਸਾਡਾ ਇਹ ਵਿਦਿਆਰਥੀ ਜਥੇਬੰਦੀ ਸੱਥ ਦੇ ਵੱਲੋਂ ਤੇ ਵਾਈਸ ਪ੍ਰੈਜ਼ੀਡੈਂਟ ਦੇ ਵੱਲੋਂ ਕੌਂਸਲ ਦੇ ਵੱਲੋਂ ਪਹਿਲਾ ਪ੍ਰੋਗਰਾਮ ਸੀਗਾ, ਜਿਹਦੇ ਵਿੱਚ ਅਸੀਂ ਜੋ ਰੀਸੈਂਟਲੀ ਪੰਜਾਬ ਹਿਮਾਚਲ ਦੇ ਵਿੱਚ ਫਲੱਡਸ ਆਏ ਆ ਉਹਦੇ ਉੱਪਰ ਸੈਮੀਨਾਰ ਕੰਡਕਟ ਕਰਵਾਇਆ ਗਾ। ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿੰਨੇ ਵੀ ਮਸਲੇ ਹੋਣਗੇ, ਚਾਹੇ ਲਦਾਖ ਦਾ ਮਸਲਾ ਚੱਲ ਰਿਹਾ ਗਾ, ਫੈਡਰਲ ਸਟਰਕਚਰ ਦੀ ਹਿੰਦੁਸਤਾਨ ਦੇ ਵਿੱਚ ਗੱਲ ਚੱਲ ਰਹੀ ਆ, ਜਾਂ ਜਿੰਨੇ ਵੀ ਇੱਥੇ ਮਸਲੇ ਚੱਲ ਰਹੇ ਆ ਉਹਨਾਂ ਦੇ ਸੰਬੰਧ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਡਿਸਕਸ਼ਨਸ, ਡਿਬੇਟਸ ਤੇ ਸੈਮੀਨਾਰ ਜ਼ਰੂਰ ਕੰਡਕਟ ਕਰਵਾਵਾਂਗੇ। ਤੇ ਇੱਕ ਵਾਰ ਮੈਂ ਫੇਰ ਤੋਂ ਸਾਰੇ ਸਪੀਕਰਸ ਦਾ ਤੇ ਸਾਰੇ ਵਿਦਿਆਰਥੀਆਂ ਦਾ ਧੰਨਵਾਦ ਕਰਦਾ। ਇੱਕ ਅਪੀਲ ਕਰੂੰਗਾ ਕਿ ਬਾਹਰ ਆਪਣੇ ਚਾਹ ਦਾ ਆਪਾਂ ਪ੍ਰਬੰਧ ਕੀਤਾ ਗਾ, ਸੋ ਸਾਰਿਆਂ ਨੇ ਚਾਹ ਛਕ ਕੇ ਜ਼ਰੂਰ ਜਾਣਾ ਜੀ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।